ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਟਕੈਣਾ ਜੀ। ਅਟਾਰਨੀ ਟਿਟਕੈਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਅਪਡੇਟ ਇਮੀਗ੍ਰੇਸ਼ਨ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਟਕੈਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਟਕੈਣਾ 415 909 0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਇਹਨਾਂ ਦੇ ਨਾਲ ਕਾਲ ਕਰਨ ਦੇ ਲਈ ਨੰਬਰ ਹੈ 888 888 9914 888 888 9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਸੋ ਖਬਰਾਂ ਦੇ ਉੱਤੇ ਕੀ ਚੱਲ ਰਿਹਾ ਆ ਦੁਨੀਆ ਭਰ ਦੇ ਵਿੱਚ, ਉਹ ਸਾਰੀਆਂ ਗੱਲਾਂ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਤੇ ਉਸ ਤੋਂ ਪਹਿਲਾਂ ਅਟਾਰਨੀ ਟਿਟਕੈਣਾ ਜੀ 2-4 ਮਿੰਟ ਮੈਂ ਲਵਾਂਗਾ। ਜੋ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ ਉਸ ਦੇ ਬਾਰੇ ਥੋੜ੍ਹੀ ਜਿਹੀ ਆਪਾਂ ਗੱਲ ਕਰਕੇ, ਜੋ ਈਰਾਨ ਦੇ ਉੱਤੇ ਉਹ ਚੱਲ ਰਿਹਾ, ਈਰਾਨ ਨੂੰ ਲੈ ਕੇ ਚੱਲ ਰਿਹਾ, ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਕੇ ਤੇ ਫਿਰ ਆਪਾਂ ਇਮੀਗ੍ਰੇਸ਼ਨ ਦੀਆਂ ਅਹਿਮ ਖਬਰਾਂ ਦੇ ਵੱਲ ਨੂੰ ਜਿਹੜਾ ਉਹ ਆਪਾਂ ਵੱਧਦੇ ਹਾਂ। ਸੋ ਕੱਲ ਜਿਹੜਾ ਕਹਿ ਸਕਦੇ ਵੀ ਆਪਣੀ ਕੱਲ ਦੀ ਰਾਤ ਅਮਰੀਕਾ ਦੇ ਵਿੱਚ US ਤੇ ਇਜ਼ਰਾਈਲ ਨੇ ਮਿਲ ਕੇ ਈਰਾਨ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਤਹਿਰਾਨ ਦੇ ਵਿੱਚ ਤੇ ਉਸ ਦੇ ਹੋਰ ਕਈ ਸ਼ਹਿਰਾਂ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਜਿਹੜਾ ਉਹ ਮਿਲ ਕੇ ਹਮਲਾ ਕੀਤਾ ਗਿਆ ਆ। ਇਹ ਸਟ੍ਰਾਈਕਸ ਕੀਤੀਆਂ ਗਈਆਂ ਆ। ਰਾਸ਼ਟਰਪਤੀ ਟਰੰਪ ਨੇ ਕੱਲ ਇੱਕ 7-8 ਮਿੰਟ ਦੀ ਵੀਡੀਓ ਜਾਰੀ ਕਰਦੇ ਹੋਏ ਦੱਸਿਆ ਵੀ ਆਪਾਂ ਜਿਹੜਾ ਈਰਾਨ ਦੇ ਉੱਤੇ ਹਮਲਾ ਕਰਨ ਜਾ ਰਹੇ ਹਾਂ। ਸੋ ਕਹਿੰਦੇ ਵੀ ਬੜੇ ਹੀਨੀਅਸ ਲੋਕ ਨੇ ਜਿਹੜੇ ਉੱਥੇ, ਉਹਨਾਂ ਦੀ ਰਜੀਮ ਆ, ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਘਰਾਂ 'ਚ ਰਹੋ ਤੇ ਬਾਹਰ ਜਿਹੜਾ ਉਹ ਨਾ ਨਿਕਲੋ। ਅਸੀਂ ਇਹਨਾਂ ਦੇ ਉੱਤੇ ਹਮਲਾ ਕਰ ਰਹੇ ਹਾਂ ਤੇ ਜਿੱਦਾਂ ਹੀ ਇਹ ਖਾਲੀ ਹੋ ਜਾਂਦੇ ਆ ਤੇ ਫਿਰ ਤੁਸੀਂ ਜਾ ਕੇ ਕੰਟਰੋਲ ਜਿਹੜਾ ਉਹ ਕਰ ਰਹੋ। ਸੋ ਨੇਤਨਯਾਹੂ ਨੇ ਟਰੰਪ ਦੇ ਕੋਲੋਂ ਹਮਲਾ ਕਰਵਾ ਹੀ ਜਿਹੜਾ ਉਹ ਦਿੱਤਾ। ਇਹ ਉਸ ਟਾਈਮ ਦੇ ਉੱਤੇ ਹੋਇਆ ਜਦੋਂ 3 ਗੇੜ ਦੀ ਜਿਹੜੀ ਗੱਲਬਾਤ ਆ ਉਹਨਾਂ ਦੀ ਹੋ ਚੁੱਕੀ ਸੀ। ਓਮਾਨ ਦਾ ਜਿਹੜਾ ਫੋਰਨ ਮਿਨਿਸਟਰ ਆ ਉਹਨੇ ਬੜੀ ਨਿਰਾਸ਼ਾ ਜਿਹੜੀ ਉਹ ਪ੍ਰਗਟਾਈ ਐਕਸ ਦੇ ਉੱਤੇ। ਕਹਿੰਦਾ ਵੀ ਕੱਲ ਪਰਸੋਂ ਤਾਂ ਜੇ ਇਹਨਾਂ ਦੀ ਗੱਲਬਾਤ ਹੋ ਕੇ ਹਟੀ ਆ, ਸ਼ਾਇਦ ਵੀਰਵਾਰ ਨੂੰ ਹੀ, ਤੇ ਕਹਿੰਦੇ ਵੀ ਦੋਨਾਂ ਮੁਲਕਾਂ ਦੇ ਵਿੱਚ ਇਹ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ ਵੀ ਕਿਸ ਤਰੀਕੇ ਦੇ ਜਿਹੜਾ ਸਮਝੌਤਾ ਹੈ ਉਹ ਹੋਊਗਾ, ਤੇ ਸਮਝੌਤੇ ਦੇ ਆਪਾਂ ਨਜ਼ਦੀਕ ਪਹੁੰਚੇ ਹੋਏ ਸੀਗੇ। ਕਾਫੀ ਗੱਲਾਂ ਈਰਾਨ ਵਾਲੇ ਵੀ ਜਿਹੜੇ ਇਸ ਦੇ ਵਿੱਚ ਮੰਨ ਰਹੇ ਸੀਗੇ, ਪਰ ਇਸ ਦੇ ਬਾਵਜੂਦ ਇਹਨਾਂ ਨੇ ਹਮਲਾ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਨੇਤਨਯਾਹੂ 1996 ਤੋਂ ਲਗਾਤਾਰ ਅਮਰੀਕਾ ਦੇ ਵਿੱਚ ਆ ਕੇ, UN ਦੇ ਵਿੱਚ ਜਾ ਕੇ ਇਹ ਕਹਿ ਰਿਹਾ ਆ ਵੀ ਕੁਝ ਹਫ਼ਤਿਆਂ, ਕੁਝ ਮਹੀਨਿਆਂ ਦੇ ਵਿੱਚ ਈਰਾਨ ਨੇ ਪਰਮਾਣੂ ਹਥਿਆਰ ਬੰਬ, ਜਿਹੜਾ ਐਟੋਮਿਕ ਬੰਬ ਆ, ਉਹ ਬਣਾ ਲੈਣਾ ਆ। ਅਜੇ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਅਮਰੀਕਾ ਦੇ ਦੁਆਰਾ ਲਿਮਿਟਡ ਏਅਰ ਸਟ੍ਰਾਈਕਸ ਜਿਹੜੀਆਂ ਉਹ ਕੀਤੀਆਂ ਗਈਆਂ ਸੀ B-2 ਬੋਂਬਰਸ ਦੇ ਨਾਲ, ਜਿਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਵੀ ਇਹਨਾਂ ਦਾ ਜਿਹੜਾ ਨਿਊਕਲੀਅਰ ਐਨਰਿਚਮੈਂਟ ਵਾਲਾ ਜਿੰਨਾ ਵੀ ਸਿਸਟਮ ਆ ਉਸ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਗਿਆ ਆ। ਪਰ ਕੱਲ ਦੇ ਪਿਛਲੇ ਕੁਝ ਦਿਨਾਂ ਦਾ ਇਹ ਰੌਲਾ ਪੈ ਰਿਹਾ ਸੀਗਾ, ਨਹੀਂ ਜੀ ਇਹਨਾਂ ਦਾ ਸਿਸਟਮ ਪੂਰਾ ਠੀਕ ਆ। ਸੋ ਉਦੋਂ ਸੱਚ ਸੀ ਕਿ ਹੁਣ ਸੱਚ ਆ, ਕਿ ਉਦੋਂ ਝੂਠ ਸੀ ਤੇ ਹੁਣ ਝੂਠ ਆ। ਸੋ ਇਹਦੇ ਬਾਰੇ ਕੁਝ ਪਤਾ ਨਹੀਂ, ਪਰ ਮੱਧ ਪੂਰਬ ਦੇ ਵਿੱਚ, ਮਿਡਲ ਈਸਟ ਦੇ ਵਿੱਚ ਇਸ ਟਾਈਮ ਤਣਾਅ ਪੂਰਾ ਵਧਿਆ ਪਿਆ ਆ। ਈਰਾਨ ਨੇ ਓਬਵੀਅਸਲੀ ਨਿੰਦਾ ਜਿਹੜੀ ਉਹ ਕੀਤੀ ਹੈ, ਕਹਿੰਦੇ ਵੀ ਸਾਡੀ ਸੋਵਰਨਿਟੀ ਦੇ ਉੱਤੇ ਤੁਸੀਂ ਹਮਲਾ ਕੀਤਾ ਆ। ਸੋ ਉਸ ਦੀ ਜਵਾਬੀ ਕਾਰਵਾਈ ਕਰਦੇ ਹੋਏ ਬਹਿਰੀਨ ਦੇ ਵਿੱਚ ਤੇ ਅਰਬ ਤੇ ਖਾੜੀ ਦੇ ਹੋਰ ਮੁਲਕਾਂ ਦੇ ਵਿੱਚ ਜਿੱਥੇ ਅਮਰੀਕਨ ਬੇਸਿਸ ਆ, ਉਹਨਾਂ ਉੱਤੇ ਈਰਾਨ ਨੇ ਕਈ ਜਿਹੜੇ ਉਹ ਹਮਲੇ ਕੀਤੇ ਆ। ਈਰਾਨ ਹੁਣ ਇਹ ਵੀ ਦਾਅਵਾ ਨਾਲ ਕਰ ਰਿਹਾ ਵੀ ਇਜ਼ਰਾਈਲ ਨੇ ਇੱਕ ਹੋਰ ਹਮਲਾ ਕੀਤਾ, ਜਿਸ ਦੇ ਵਿੱਚ ਸਕੂਲੀ ਬੱਚਿਆਂ ਦੀ ਜਿਹੜੀ ਇੱਕ ਸਕੂਲ ਦੇ ਉੱਤੇ ਹਮਲਾ ਕੀਤਾ ਆ, ਤੇ ਉੱਥੇ ਵੀ ਬੱਚਿਆਂ ਦਾ ਘਾਣ ਹੋਇਆ ਹੈਗਾ। ਸੋ ਕਹਿੰਦੇ 50 ਜਾਣੇ ਉੱਥੇ ਮਰ ਚੁੱਕੇ ਹੈਗੇ ਆ। ਸੋ ਇਹ ਰਜੀਮ ਚੇਂਜ ਹੋ ਜਾਊਗੀ, ਕਿੱਦਾਂ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਜਿੱਥੇ ਖਮੀਨੀ ਉਹਨਾਂ ਦਾ ਸੁਪਰੀਮ ਲੀਡਰ ਹੈਗਾ ਆ, ਅਤਾਉੱਲਾ ਖਮੀਨੀ, ਉਹ ਜਿਸ ਕੰਪਲੈਕਸ ਦੇ ਵਿੱਚ ਰਹਿੰਦਾ ਆ, ਉਹ ਕੰਪਲੈਕਸ ਦਾ ਕਾਫੀ ਨੁਕਸਾਨ ਪਹੁੰਚਿਆ ਹੈ। ਨਵੀਆਂ ਸੈਟੇਲਾਈਟ ਇਮੇਜਸ ਦੇ ਵਿੱਚ ਇਹ ਪਤਾ ਜਿਹੜਾ ਉਹ
ਲੱਗਾ ਹੈਗਾ। ਸਾਨੂੰ ਉੱਥੇ ਸੀਗਾ ਨਹੀਂ ਸੀਗਾ ਇਹਦੇ ਬਾਰੇ ਕੋਈ ਖਾਸ ਪਤਾ ਨਹੀਂ ਆ। ਈਰਾਨ ਦੇ ਜਿਹੜੇ ਕੁਛ ਖਾਸ ਤੇ ਵੱਡੇ ਜਿਹੜੇ ਫੌਜ ਦੇ ਨਾਲ ਸੰਬੰਧਿਤ ਲੋਕ ਨੇ, ਉਹਨਾਂ ਦੇ ਮਾਰੇ ਜਾਣ ਦੀਆਂ ਜਿਹੜੀਆਂ ਰਿਪੋਰਟਸ ਆ ਉਹ ਵੀ ਨਾਲ ਦੇ ਨਾਲ ਜਿਹੜੀਆਂ ਉਹ ਆ ਰਹੀਆਂ ਆ। ਸੋ ਹੁਣ ਇਹ ਮਸਲਾ ਹੋਰ ਅੱਗੇ ਕਿੰਨਾ ਵਧੂਗਾ ਇਹ ਦੇਖਣ ਵਾਲੀ ਗੱਲ ਆ। ਸੋ ਕਹਿੰਦੇ ਵੀ ਹਨੇਰੇ ਦੀ ਆੜ ਦੇ ਵਿੱਚ ਨਹੀਂ, ਚਿੱਟੇ ਦਿਨ ਹੀ ਈਰਾਨ ਦੇ ਉੱਤੇ ਜਿਹੜਾ ਇਹ ਹਮਲਾ ਆ ਉਹ ਕਰ ਦਿੱਤਾ ਗਿਆ। ਉਹ ਆਪਣਾ ਜਿਹੜਾ ਇੱਥੇ ਡੈਫੀਨੇਟਲੀ ਉਦੋਂ ਹਨੇਰਾ ਸੀਗਾ, ਰਾਤ ਸੀਗੀ ਜਦੋਂ ਟਰੰਪ ਹੁਣਾਂ ਨੇ ਇਹ ਜਿਹੜੀ ਵੀਡੀਓ ਜਾਰੀ ਕਰਕੇ ਇਸ ਹਮਲੇ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਹੁਣ ਈਰਾਨ ਵਾਲੇ ਜਵਾਬੀ ਕਾਰਵਾਈ ਦੇ ਵਿੱਚ US ਦੇ ਬੇਸ ਤੇ ਉਹਨਾਂ ਦੇ ਜਿਹੜੇ ਐਲਾਈਜ਼ ਆ ਉਹਨਾਂ ਦੇ ਉੱਤੇ ਹਮਲਾ ਜਿਹੜਾ ਗਲਫ ਤੇ ਅਰਬ ਦੇ ਮੁਲਕਾਂ ਦੇ ਵਿੱਚ ਕਰ ਰਹੇ ਹੈਗੇ ਆ। ਸੋ ਜੇ ਦੇਖਿਆ ਜਾਵੇ ਇਸ ਦਾ ਵਿੱਚ ਇਜ਼ਰਾਈਲ ਦੇ ਰਾਹ ਦੇ ਵਿੱਚ ਇੱਕ ਹੀ ਵੱਡਾ ਅੜਿੱਕਾ ਆ ਉਸ ਇਲਾਕੇ ਦੇ ਉੱਤੇ, ਵੱਡੇ ਇਲਾਕੇ ਦੇ ਉੱਤੇ ਆਪਣੇ ਕਬਜ਼ੇ ਨੂੰ ਵਧਾਉਣ ਦੇ ਲਈ, ਉਹ ਈਰਾਨ ਉਹਨਾਂ ਨੂੰ ਨਜ਼ਰ ਆਉਂਦਾ ਆ। ਸੋ ਈਰਾਨ ਨੂੰ ਜਿਹੜਾ ਉਹ ਖਤਮ ਕਰਨਾ ਚਾਹੁੰਦੇ ਆ। ਈਰਾਨ ਇਜ਼ਰਾਈਲ ਨੂੰ ਲੈ ਕੇ ਅਮਰੀਕਾ ਦੇ ਵਿੱਚ ਭਾਵਨਾ ਪਹਿਲਾਂ ਦੇ ਨਾਲੋਂ ਤਬਦੀਲ ਹੋਈ ਆ। ਲੋਕ ਥੋੜਾ ਜਿਹਾ ਉਹਨੂੰ ਨੈਗੇਟਿਵਲੀ ਜਿਹੜਾ ਹੁਣ ਦੇਖਦੇ ਆ ਵੀ ਕੰਟਰੋਲ ਬਹੁਤ ਕਰਦੇ ਆ ਉਹ ਅਮਰੀਕਾ ਵਾਲਿਆਂ ਨੂੰ, ਤੇ ਉਹ ਕੰਟਰੋਲ ਨੂੰ ਇੱਕ ਵਾਰੀ ਉਹਨਾਂ ਨੇ ਦਿਖਾਤਾ। ਏਦਾਂ ਲੱਗ ਰਿਹਾ ਵੀ ਟਰੰਪ ਨੂੰ ਜਿੱਦਾਂ ਕਠਪੁਤਲੀ ਵਾਂਗੂ ਨਚਾ ਕੇ ਨਿਤਨਿਆਹੂ ਨੇ ਜਿਹੜਾ ਉਹ ਹਮਲਾ ਹੁਣ ਕਰਵਾ ਦਿੱਤਾ। ਸੋ ਹੁਣ ਇਸ ਦਾ ਖਾਮਿਆਜ਼ਾ ਕੀ ਭੁਗਤਣਾ ਪਊਗਾ ਦੇਖਣ ਵਾਲੀ ਗੱਲ ਆ। ਅਮਰੀਕਾ ਨੂੰ ਇਹ ਆਪਾਂ ਜ਼ਰੂਰ ਦੱਸਦੇ ਜਾਈਏ, ਦੇਖਿਆ ਆ ਇਰਾਕ 'ਚ ਵੀ ਇਹਨਾਂ ਨੇ ਹਮਲਾ ਕਰਕੇ ਦੇਖਿਆ ਵੈਪਨ ਆਫ ਮਾਸ ਡਿਸਟਰਕਸ਼ਨ ਦੇ ਰੌਲੇ 'ਚ। ਫਿਰ ਅਫਗਾਨਿਸਤਾਨ ਦੇ ਵਿੱਚ ਵੀ ਆਪਾਂ ਜਿਹੜਾ ਉਹ ਦੇਖਿਆ ਜਦੋਂ ਉਸਾਮੇ ਨੂੰ ਜਿਹੜਾ ਉਹਨਾਂ ਨੇ ਫੜਨਾ ਸੀਗਾ, ਉਸ ਦੇ ਵਿੱਚ ਇਵੈਂਚੁਅਲੀ ਜਿਹੜਾ ਉਹ ਕਿਤੇ ਵੀ ਕੋਈ ਜਿੱਤ ਪ੍ਰਾਪਤ ਕਰਕੇ ਜਿਹੜੀ ਉਹ ਇਹਨਾਂ ਨੂੰ ਨਹੀਂ ਆਏ, ਨੁਕਸਾਨ ਕਰਾ ਕੇ ਹੀ ਆਪਾਂ ਜਿਹੜਾ ਉਹ ਵਾਪਸ ਪਹੁੰਚੇ ਆ। ਸੋ ਇੱਕ ਵਾਰੀ ਫਿਰ ਉਸੇ ਨੁਕਸਾਨ ਵੱਲ ਨੂੰ ਹੀ ਵੱਧਦੇ ਹੋਏ ਨਜ਼ਰ ਆ ਰਹੇ ਹੈਗੇ ਆ। ਸੋ ਦੇਖੋ ਇਹ ਕਿੰਨਾ ਚਿਰ ਜਿਹੜਾ ਕਿੰਨੇ ਕੁ ਦਿਨ ਜਿਹੜਾ ਹੋਰ ਇਹ ਸਾਰਾ ਕੁਝ ਚੱਲਦਾ ਆ, ਪਰ ਰੀਜਨਲ ਕੌਨਫਲਿਕਟ ਜਿਹੜਾ ਉਹ ਖਾਸਾ ਜ਼ਿਆਦਾ ਉੱਥੇ ਵੱਧ ਰਿਹਾ ਹੈਗਾ ਜੀ। ਤੇ ਆਪਾਂ ਗੱਲਬਾਤ ਨੂੰ ਜਿਹੜਾ ਆ ਟਰਨੀ ਟਰਕਿਆਂ ਨਾਲ ਜੀ ਮੋੜਦੇ ਆ ਹੁਣ ਇਮੀਗ੍ਰੇਸ਼ਨ ਵੱਲ ਨੂੰ, ਕਿਉਂਕਿ ਆਪਣਾ ਇਮੀਗ੍ਰੇਸ਼ਨ ਦਾ ਸ਼ੋਅ ਆ। ਪਰ ਲੇਟੈਸਟ ਜਾਣਕਾਰੀ ਆਪਾਂ ਦੱਸਣਾ ਚਾਹੁੰਦੇ ਸੀਗੇ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਜੋ ਕੁਝ ਜੋ ਹੋ ਰਿਹਾ ਈਰਾਨ ਤੇ ਇਜ਼ਰਾਈਲ ਤੇ US ਨੂੰ ਜਿਹੜਾ ਉਹ ਲੈ ਕੇ। ਤੇ ਸ਼ੁਰੂਆਤ ਜਿਹੜੀ ਆਪਾਂ ਟਰਨੀ ਟਰਕਿਆਂ ਨਾਲ ਜੀ ਗੱਲਬਾਤ ਦੀ ਜਿਹੜੀ ਉਹ ਕਰਦੇ ਆ। US CIS ਨੇ ਇੱਕ ਵਾਰੀ ਫਿਰ ਮਦਦ ਕੀਤੀ ਆ ਇਮੀਗ੍ਰੇਸ਼ਨ ਫਰਾਡ ਦੀ ਇਨਵੈਸਟੀਗੇਸ਼ਨ ਦੇ ਵਿੱਚ। ਸੋ ਕਾਫੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਲਗਾਤਾਰ ਪਿਛਲੇ ਕਈ ਚਿਰ ਤੋਂ USCIS ਇੱਦਾਂ ਦੀ ਜਿਹੜੀ ਉਹ ਮਦਦ ਕਰਦੀ ਜਿਹੜੀ ਉਹ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਜਿਹਦੇ ਨਾਲ ਇੰਡਾਈਟਮੈਂਟ ਤੇ ਅਰੈਸਟ ਹੋਈਆਂ ਆ ਨਿਊਯਾਰਕ ਸਿਟੀ ਦੇ ਵਿੱਚ। ਹਾਂਜੀ, ਸੋ ਕਾਫੀ ਇੰਟਰਸਟਿੰਗ ਜਿਹੜਾ ਕੇਸ ਜਿਹੜਾ ਹੈਗਾ, ਵਧੀਆ ਗੱਲ ਆ। ਤੁਸੀਂ ਸਾਰੇ ਜਣੇ ਸਹਿਮਤ ਹੋਵੋਗੇ ਕਿ ਇਹ ਚੀਜ਼ ਚੰਗੀ ਜਿਹੜੀ ਇਹਨਾਂ ਨੇ ਕੀਤੀ ਆ। ਸੋ ਕੀ ਸੀਗਾ ਕਿ USCIS ਵਾਲੇ ਨੇ ਕਾਫੀ ਜਿਹੜੀ ਖਬਰ ਇਹਨਾਂ ਨੂੰ ਪ੍ਰੋਵਾਈਡ ਕੀਤੀ FBI ਵਾਲਿਆਂ ਨੂੰ ਸਾਰਿਆਂ ਨੂੰ, ਤੇ 5 ਕਾਊਂਟ ਇੰਡਾਈਟਮੈਂਟ ਜਿਹੜੀ ਹੋਈ ਆ, 4 ਬੰਦੇ ਅਰੈਸਟ ਹੋਏ ਆ ਨਿਊਯਾਰਕ ਵਾਲੇ ਏਰੀਆ ਦੇ ਵਿੱਚੋਂ ਦੀ। ਸੋ ਇਹ ਕੀ ਸੀਗਾ ਕਿ ਇਹ ਕਹਿੰਦੇ ਕਿ ਇਹ ਫੈਡਰਲ ਕਨਸਪੀਰੇਸੀ ਕਰਦੇ ਆ ਵਾਇਰ ਫਰਾਡ ਦੀ ਤੇ ਮਨੀ ਲਾਂਡਰਿੰਗ ਦੇ ਵਿੱਚ ਅੰਗੇਜ ਸੀਗੇ। ਤੇ ਇਹਨਾਂ ਨੇ ਜਿਹੜੇ ਸੀਗੇ ਇੰਪਰਸਨੇਟ ਕੀਤਾ ਪੁਲਿਸ ਅਫਸਰਾਂ ਨੂੰ ਤੇ US ਗਵਰਨਮੈਂਟ ਦੇ EMPLOYੀਆਂ ਨੂੰ, ਮਤਲਬ ਕਿ ਵਰਦੀਆਂ ਪਾ ਕੇ ਬੈਜ ਬੂਜ ਲਾ ਕੇ, ਤੇ ਇਨਕਲੂਡਿੰਗ ਕਿ ਇਮੀਗ੍ਰੇਸ਼ਨ ਅਫੀਸ਼ੀਅਲ ਵੀ ਜਿਹੜੇ ਇਹ ਬਣੇ ਆ। ਸੋ ਇਹ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਇਹ ਮੁਕੱਦਮਾ ਜਿਹੜਾ ਸੀਗਾ ਚੱਲਿਆ। ਤਿੰਨ ਬੰਦੇ ਜਿਹੜੇ ਇਹਦੇ ਵਿੱਚੋਂ ਦੀ ਸੀਗੇ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에ਅਰਪੋਰਟ ਤੋਂ ਫੜੇ, ਇਹ ਕੋਲੰਬੀਆ ਵੱਲ ਨੂੰ ਚੱਲੇ ਸੀਗੇ 1 ਵੇ ਟਿਕਟਾਂ ਲੈ ਕੇ। ਤੇ ਇੱਕ ਜਣੇ ਨੂੰ ਇਹਨਾਂ ਨੇ ਰੈਸਟੋਰੈਂਟ 'ਚ ਫੜਿਆ ਨਿਊ ਜਰਸੀ ਦੇ ਵਿੱਚ। ਤੇ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਬੇਸਿਕਲੀ ਸੀਗੀ, ਇਹ 'ਚ 2 ਜਾਣੇ ਜਿਹੜੇ ਸੀਗੇ ਉਹ ਰਿਲੇਟਡ ਸੀਗੇ ਐਜ਼ ਸਿਬਲਿੰਗਸ, ਤੇ ਬਾਕੀ ਇੱਕ ਜਣਾ ਉਹਦੇ ਵਿੱਚ ਸੀਗਾ ਜਿਹੜਾ ਉਹ ਇਮੀਗ੍ਰੇਸ਼ਨ ਪੈਰੋਲੀ ਸੀਗਾ, ਜਿੱਦਾਂ ਬਾਰਡਰ ਤੇ ਆਂਦਾ ਉਹਨੂੰ ਪੈਰੋਲ ਦਿੱਤਾ ਜਾਂਦਾ। 2 ਜਾਣੇ, ਤੇ ਇੱਕ ਜਿਹੜਾ ਸੀਗਾ ਟੂਰਿਸਟ ਵੀਜ਼ਾ ਤੇ, ਮਤਲਬ ਕਿ ਇਮੀਗ੍ਰੈਂਟ ਸੀਗੇ। ਇਮੀਗ੍ਰੈਂਟ ਜਿਹੜੇ ਸੀਗੇ ਆ ਕੇ ਉਹ ਇਮੀਗ੍ਰੈਂਟਾਂ ਦੇ ਨਾਲ ਹੀ ਫਰਾਡ ਜਿਹੜਾ ਕਰਦੇ ਸੀਗੇ। ਤੁਸੀਂ ਆਪਣੇ ਵੀ ਦੇਖਿਆ ਹੋਣਾ, ਕਈ ਵਾਰੀ ਨਾਂ ਬਦਲ ਲੈਂਦੇ ਆ ਆਪਣਾ, ਵਕੀਲਾਂ ਦਾ ਕਾਪੀ ਕਰਕੇ ਜਿਹੜਾ ਪੈਸੇ ਪੂਸੇ ਜਿਹੜੇ ਲੋਕਾਂ ਨੂੰ ਲੁੱਟ ਲੈਂਦੇ ਆ, ਤਾਂ ਲੋਕੀ ਵੀ ਉਹ ਜਿੱਦਾਂ ਪ੍ਰੋਫਾਈਲ ਨੂੰ ਕਈ ਵਾਰੀ ਅਸਲੀ ਜਿਹੜਾ ਸਮਝ ਲੈਂਦੇ ਆ। ਸੋ ਇਮੀਗ੍ਰੇਸ਼ਨ ਫਰਾਡ ਦੀ ਕਾਫੀ ਜਿਹੜੀ ਕਿ ਅਫਸਰਾਂ ਨੂੰ, ਤਾਂ ਇਹ ਜਿਹੜੇ ਬੰਦੇ ਸੀਗੇ ਇਹਦਾ ਲੈਵਲ ਜਿਹੜਾ ਸੀਗਾ ਤੁਸੀਂ ਇਹਨਾਂ ਨੂੰ ਦੇਖਣਾ ਕਿ ਇਹ ਚੱਕ ਕੇ ਜਿਹੜਾ ਲੈਵਲ ਹੀ ਬੜੀ ਗਾਂਹ ਤੱਕ ਲੈ ਗਏ। ਅੱਛਾ। ਸੋ ਇਹ ਕੀ ਕਹਿੰਦੇ ਆ ਕਿ ਇਹਨਾਂ ਨੇ ਇੱਕ ਲਾਅ ਫਰਮ ਚਲਾਤੀ ਆਪਣੇ ਆਪ ਨੂੰ, ਇਹ ਕਹਿੰਦੇ ਸੀਗੇ ਕਿ ਲਾਇਰ ਹੈਗੇ ਆ ਇਹ, ਤੇ ਇਹਨਾਂ ਨੇ ਇਮੀਗ੍ਰੇਸ਼ਨ ਫਰਮ ਜਿਹੜੀ ਇੱਕ ਚਲਾਤੀ ਜਿਹੜੀ ਰਜਿਸਟਰ ਨਹੀਂ ਕਰਦੀ ਸੀਗੀ।
ਇਹ ਫਿਰ ਕਲਾਇੰਟ ਲੱਭਦੇ ਸੀਗੇ, ਜ਼ਿਆਦਾਤਰ ਫੇਸਬੁੱਕ ਤੋਂ ਲੱਭਦੇ ਸੀਗੇ, ਤੇ ਇਹਨਾਂ ਨੂੰ ਇਹ ਜਿਹੜੇ ਲੱਖਾਂ ਡਾਲਰਾਂ ਦੇ ਵਿੱਚ ਕਹਿੰਦੇ ਇਹਨਾਂ ਨੇ ਜਿਹੜੀ ਸੀਗੀ ਫੀਸ ਇਕੱਠੀ ਕਰ ਲਈ ਸੀਗੀ ਲੋਕਾਂ ਨੂੰ। ਇਹਨਾਂ ਨੇ ਉੱਥੇ ਨਹੀਂ ਬਸ ਰੁਕੇ ਕਿ ਫੀਸ ਇਕੱਠੀ ਕਰ ਲਈ, ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਫੇਕ ਜਿਹੜੇ ਕੋਰਟ ਹੁੰਦੇ ਆ ਉਹ ਸੈਟਅਪ ਕਰ ਲਏ, ਫੇਕ ਜਿਹੜੀ USCIS ਦੇ ਦਫ਼ਤਰ ਜਿੱਦਾਂ ਸੈਟਅਪ ਕਰ ਲਏ, ਲੋਕਾਂ ਨੂੰ ਵੀਡੀਓ ਕਾਨਫਰੰਸ ਤੇ ਜਿਹੜਾ ਬੁਲਾਉਂਦੇ ਸੀਗੇ, ਉਹਨਾਂ ਨੂੰ ਕਹਿੰਦੇ ਹੈਗੇ ਕਿ ਤੁਹਾਡੀ ਜਿਹੜੀ ਤਰੀਕ ਪੈ ਰਹੀ ਆ, ਉਹਨਾਂ ਦਾ ਪੂਰਾ ਜਿੱਦਾਂ ਮੁਕੱਦਮਾ ਹੁੰਦਾ ਸੀਗਾ ਉਹਦੇ ਵਿੱਚ ਨਕਲੀ ਵਕੀਲ, ਨਕਲੀ ਸਰਕਾਰੀ ਵਕੀਲ, ਨਕਲੀ ਜੱਜ, ਸਾਰਾ ਪੂਰੀ ਜਿਹੜੀ ਜੱਜ ਦੀ ਵਰਦੀ ਪਾ ਕੇ ਪਿੱਛੇ ਬੈਜ ਬੂਜ ਝੰਡੇ ਲਾ ਕੇ ਸਾਰੇ ਜਿਹੜੇ ਆਈਸ ਵਾਲਾ ਜਿਹੜਾ ਸੀਗਾ ਉਦਾਂ ਦੇ ਅਫਸਰ ਜਿਹੜਾ ਪੂਰਾ ਬਣ ਕੇ ਪੂਰਾ ਜਿਹੜਾ ਕਹਿ ਲਓ ਸੈਟਅਪ ਕਰਕੇ ਏਲੀਅਨ ਨੰਬਰ ਵਗੈਰਾ ਜਿਹੜਾ ਕਰ ਕੇ ਪ੍ਰਿੰਟ ਕਰਕੇ ਕੇਸ ਵੀ ਦੇ ਦਿੱਤੇ ਕਿ ਤੁਹਾਡਾ ਕੇਸ ਗ੍ਰਾਂਟ ਹੋ ਗਿਆ। ਉਹ ਬਾਅਦ ਚ ਉਹਨਾਂ ਨੂੰ ਜਿੱਦਾਂ ਸਮਝ ਆਈ ਕਿਤੇ ਹੋਰ ਵਕੀਲ ਕੋਲਾਂ ਤੋਂ ਗਏ ਹੋਣੇ ਕਿ ਤੁਹਾਡਾ ਤਾਂ ਕੇਸ ਜਿਹੜਾ ਫੇਲ ਹੋ ਗਿਆ, ਤੇ ਜਿਹੜੇ ਕੋਰਟ ਬਣਾਏ ਹੋਏ ਉਹ ਦੂਜੀ ਕੰਟਰੀਆਂ ਚ ਜਿੱਦਾਂ ਜਿਹੜੇ ਆਨਲਾਈਨ ਸਕੈਮਰ ਹੁੰਦੇ ਆ ਤੇ ਨਕਲੀ ਕੋਰਟ ਬਣਾ ਕੇ ਜਿਹੜੇ ਸੀਗੇ, ਤੇ ਲੋਕਾਂ ਨੂੰ ਲੱਗਿਆ ਕਿ ਉਹਨਾਂ ਦੇ ਕੇਸ ਕੂਸ ਜਿੱਦਾਂ ਜਿਹੜੇ ਪਾਸ ਹੋ ਗਏ ਆ। ਸੋ ਇਹਦੇ ਵਿੱਚ ਬੇਸਿਕਲੀ ਪੂਰਾ ਹੀ ਕਹਿ ਲਓ ਤੁਸੀਂ ਇਹਨਾਂ ਨੇ ਇੱਕ ਜਿਹੜਾ ਸੈਟਅਪ ਜਿਹਾ ਜਿਹੜਾ ਕੀਤਾ। ਹੁਣ ਪ੍ਰੋਬਲਮ ਇਹ ਹੈ ਜਾਂਦੀ ਹੈ ਕਿ ਪ੍ਰੋਬਲਮ ਜੋ ਵੀ ਵਧੀਆ ਗੱਲ ਇਹਨਾਂ ਨੂੰ ਫੜਿਆ, 20 ਸਾਲ ਦੀ ਇਹਨਾਂ ਨੂੰ ਸਜ਼ਾ ਮਿਲਣੀ ਹੈ ਜੇ ਇਹਨੂੰ ਸਜ਼ਾ ਜੇ ਕਨਵਿਕਸ਼ਨ ਇਹਨਾਂ ਦੀ ਹੋ ਜਾਂਦੀ ਹੈ, 20 ਸਾਲ ਦੀ ਸਜ਼ਾ ਇਹਨਾਂ ਨੂੰ ਮਿਲਣੀ ਹੈ। ਉਹ ਕਹਿੰਦੇ ਆ ਕਿ ਤੁਸੀਂ ਇੱਕ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਲੋਕਾਂ ਦੀ ਲੈ ਕੇ, ਮਤਲਬ ਉਹਨਾਂ ਦਾ ਜਿਹੜਾ ਅਸਲੀ ਕੇਸ ਆ ਉਹ ਤੁਸੀਂ ਉਹਨਾਂ ਨੂੰ ਕਰਨ ਨਹੀਂ ਦੇ ਰਹੇ, ਤੇ ਉਹਨਾਂ ਨੂੰ ਥੋੜਾ ਭੁਲੇਖੇ ਚ ਪਾਤਾ। ਤੇ ਕਈ ਲੋਕੀ ਜਿਹੜੇ ਸੀਗੇ ਬਾਅਦ ਚ ਜਦੋਂ ਫੜ ਹੋਏ, ਇੱਕ ਬੰਦਾ ਜਿਹੜਾ ਫੜ ਹੋਇਆ ਸੀਗਾ, ਜਿਹੜਾ ਕਲਾਇੰਟ ਹੀ ਇਹਨਾਂ ਦਾ ਹੁਣ ਜਿਹੜਾ ਵਿਕਟਿਮ ਤੁਸੀਂ ਕਹਿ ਲਓ ਬਣ ਗਿਆ ਸੀਗਾ, ਉਹ ਜਦੋਂ ਉਹਨੂੰ ਫੜਿਆ ਉਹ ਕਹਿੰਦਾ ਲੈ ਮੈਂ ਤਾਂ ਕੇਸ ਜਿੱਤਿਆ, ਮੈਨੂੰ ਆਹ ਦਿੱਤਾ। ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਉਹ ਫਿਰ ਉਦੋਂ ਉਹਨਾਂ ਨੂੰ ਪਤਾ ਲੱਗਾ, ਤੇ ਉਹ ਬੰਦੇ ਦਾ ਉਦਾਂ ਉਹਨਾਂ ਨੇ ਕੇਸ ਦੁਬਾਰਾ ਖੋਲ ਦਿੱਤਾ ਸੀਗਾ ਕਿਉਂਕਿ ਉਹ ਵਿਕਟਿਮ ਸੀਗਾ, ਉਹਨੂੰ ਕਿਉਂਕਿ ਵਕੀਲ ਵਕੂਲ ਕੋਈ ਉਹਦਾ ਐਕਚੁਅਲ ਚ ਮਿਲਿਆ ਨਹੀਂ ਸੀਗਾ। ਤੇ ਇਹ ਜਿਹੜੇ ਲੋਕੀ ਹੁਣ ਸਾਰੇ ਜਿਹੜੇ ਹੈਗੇ ਆ 4-5 ਜਾਣੇ, ਇਹਨਾਂ ਨੂੰ ਹੁਣ ਕਹਿੰਦੇ 20 ਸਾਲ ਦੀ ਸਜ਼ਾ ਜਿਹੜੀ ਇਹਨਾਂ ਨੇ ਦੇਣੀ। ਅੱਜ ਕੱਲ ਇਹ ਦੌਰ ਇਦਾਂ ਦਾ ਜਿਹੜਾ ਕਾਇਮ ਉਧਰੋਂ ਵੀ ਚੱਲ ਰਿਹਾ ਆ, ਪੁਲਿਸ ਵਾਲੇ ਬਣ ਕੇ ਪੂਰੀ ਤਖਤੀ ਫੀਤੀਆਂ ਜਿਹੜੀਆਂ ਉਹ ਲਾ ਕੇ ਲੋਕਾਂ ਨੂੰ ਡਿਜੀਟਲ ਅਰੈਸਟ ਕਰਦੇ ਆ। ਸੋ ਉਹੀ ਚੀਜ਼ਾਂ ਤੁਸੀਂ ਦੇਖੋ ਵੀ ਇੱਥੇ ਆਈਸ ਵਾਲੇ ਬਣ ਕੇ ਤੇ ਕਿੱਦਾਂ ਇਮੀਗ੍ਰੇਸ਼ਨ ਅਧਿਕਾਰੀ ਬਣ ਕੇ ਇੰਪਰਸਨੇਟ ਕਰ ਰਹੇ ਸੀ। ਇਹ ਆਪਾਂ ਜ਼ਰੂਰ ਦੱਸਦੇ ਜਾਈਏ, ਕਿਸੇ ਵੀ ਫੈਡਰਲ ਅਧਿਕਾਰੀ ਨੂੰ ਇੰਪਰਸਨੇਟ ਕਰਨਾ ਇੱਕ ਫੈਲਨੀ ਆ। ਉਹ ਸੋ ਵੱਡੇ ਜਿਹੜੇ ਇਸ ਦੇ ਤੁਹਾਡੇ ਉੱਤੇ ਜਿਹੜੇ ਕਹਿ ਲਓ ਵੀ ਚਾਰਜਸ ਜਿਹੜੇ ਉਹ ਲੱਗਦੇ ਹੈਗੇ ਨੇ। ਤੇ ਨਾਲ ਇਹਦੇ ਵਿੱਚ ਆਪਣੇ ਇਹ ਧੰਦੇ ਦੇ ਵਿੱਚ ਆਪਣੇ ਦੇਸੀ ਵੀ ਹੈਗੇ ਆ, ਕਈ ਕਾਲ ਸੈਂਟਰ ਬਣਾਏ ਹੋਏ ਆ ਚੰਡੀਗੜ੍ਹ। ਇਹਦੇ ਵਿੱਚ ਆਪਣੇ ਦੇਸੀ ਵੀ ਗਏ ਰਲੇ ਹੋਏ ਆ, ਉਹ ਵੀ ਲੋਕਾਂ ਨੂੰ ਕਲਾਇੰਟਾਂ ਨੂੰ ਕਾਲ ਕਰਕੇ ਏਦਾਂ ਹੀ ਕਿ ਤੁਹਾਡਾ ਆਹ ਇਮੀਗ੍ਰੇਸ਼ਨ ਦਾ ਏਦਾਂ ਹੋ ਗਿਆ, ਉਹ ਹੋ ਗਿਆ। ਉਹ ਵੀ ਕਾਫੀ ਜਿਹੜੀ ਕਾਲ ਸੈਂਟਰ ਸਕੈਮ ਤੁਸੀਂ ਕਹਿ ਲਓ, ਉਹਦੇ ਵਿੱਚ ਆਪਣੇ ਬੰਦੇ ਵੀ ਘੱਟ ਨਹੀਂ ਹੈਗੇ। ਜੀ ਹਰ ਥਾਂ ਦੇ ਉੱਤੇ ਜਿਹੜਾ ਕੋਈ ਇਸ ਤਰੀਕੇ ਦੇ ਨਾਲ ਲੱਗੇ ਜਿਹੜੇ ਉਹ ਹੋਏ ਨੇ। ਸੋ ਇਹਨਾਂ ਨੂੰ ਦੇਖਣਾ ਜਿਹੜਾ ਉਹ ਚਾਹੀਦਾ ਵੀ ਕੀ ਇਹ ਕਰਨ ਡਏ ਆ। ਨੁਕਸਾਨ ਹੀ ਨੁਕਸਾਨ ਹੈ, ਇਹਦੇ ਵਿੱਚ ਫਾਇਦਾ ਜਿਹੜਾ ਕਿਸੇ ਦਾ ਵੀ ਜਿਹੜਾ ਉਹ ਨਹੀਂ ਹੋਣਾ ਹੈਗਾ ਜੀ। ਤੇ ਅਗਲੀ ਜਿਹੜੀ ਆਪਾਂ ਕਹਿਣਾ ਜੀ ਇਸ ਦੇ ਵਿੱਚ ਗੱਲ ਕਰਦੇ ਹਾਂ, ਸੈਲਵਾਡੋਰ ਦਾ ਇੱਕ ਬੰਦਾ ਜੋ ਕਿ ਇੱਕ ਚਾਈਲਡ ਮੋਲੈਸਟਰ ਦੇ ਚਾਰਜਸ ਜਿਸ ਦੇ ਵਿੱਚ ਕਨਵਿਕਟਡ ਸੀਗਾ, ਉਹ ਦੋਸ਼ੀ ਸੀਗਾ, ਉਹਨੂੰ ਹੁਣ ਡੀਨੈਚੁਰਲਾਈਜ਼ ਕਰ ਦਿੱਤਾ ਆ ਨਾਰਥ ਕੈਰੋਲੀਨਾ ਤੋਂ, ਤੇ ਡਿਪੋਰਟ ਕਰਨ ਦੇ ਆਰਡਰ ਦੇ ਦਿੱਤੇ ਗਏ ਆ। ਬਿਲਕੁਲ ਜੀ। ਸੋ ਡੀਨੈਚੁਰਲਾਈਜੇਸ਼ਨ ਵਾਲਾ ਜਿੱਦਾਂ ਦੱਸਿਆ ਕਿ ਇਹਨਾਂ ਨੇ ਪੂਰੀ ਹੁਣ ਮਸ਼ੀਨਰੀ ਜਿਹੜੀ ਐਕਟੀਵੇਟ ਕੀਤੀ ਹੋਈ ਹੈ। ਪਹਿਲਾਂ ਕ੍ਰਿਮੀਨਲਾਂ ਦੇ ਮਗਰ ਜਾ ਰਹੇ ਆ, ਝੂਠ ਵਗੈਰਾ ਨਿਕਲਿਆ ਜਾਂਦਾ, ਤੇ ਉਹ ਕਾਫੀ ਸਾਰੀਆਂ ਖਬਰਾਂ ਜਿਹੜੀਆਂ USCIS ਤੋਂ ਜਿਹੜੀਆਂ ਆ ਰਹੀਆਂ। ਤੇ ਇਹ ਜਿਹੜਾ ਸੀਗਾ ਚਾਈਲਡ ਮੋਲੈਸਟਰ ਸੀਗਾ, 58 ਸਾਲ ਦੀ ਉਮਰ ਸੀਗੀ, ਐਲ ਸੈਲਵਾਡੋਰ ਦਾ ਸੀਗਾ। ਪਹਿਲਾਂ ਉਹ ਕਹਿੰਦੇ ਸਜ਼ਾ ਦੇਣੀ ਹੈ, ਬਾਅਦ ਚ ਭੇਜਣਾ। ਸੋ ਇਹ ਚੀਜ਼ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਸੀਗੀ ਕਿ ਜਿਹੜਾ ਕੋਈ ਫਰੋਡ ਸੀਗਾ, ਹੁਣ ਉਹ ਏਦਾਂ ਨਹੀਂ ਕਿ ਸਿਰਫ ਵਾਪਸ ਲੈ ਕੇ ਉਹ ਕਹਿੰਦੇ ਕਿ ਸਜ਼ਾ ਵੀ ਨਾਲ ਜਿਹੜੀ ਦੇਣੀ ਹੈ। ਠੀਕ ਹੈ। ਤੇ ਇਹਨੂੰ ਜਿਹੜਾ ਸੀਗਾ ਉਹ ਕਹਿੰਦੇ ਕਿ ਸਜ਼ਾ ਨੂੰ ਸੋਨੂੰ ਹੁਣ ਟੰਗਿਆ ਇਸ ਬੰਦੇ ਨੂੰ ਇਹ ਤਰੀਕੇ ਨਾਲ ਕਿ ਉਹ ਕਹਿੰਦੇ ਕਿ ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਸੀਗੀ ਉਹਦੇ ਵਿੱਚ ਝੂਠੀ ਸਟੇਟਮੈਂਟਸ ਜਿਹੜੀਆਂ ਦਿੱਤੀਆਂ ਹੈਗੀਆਂ ਤੇ ਓਥ ਜਿਹੜੀ ਝੂਠੀ ਲਈ ਹੈ। ਇਹ 2022 ਸਿਟੀਜ਼ਨ ਬਣਿਆ ਸੀਗਾ, ਉਹਦੇ ਵਿੱਚ ਇਹਨੇ ਲਿਖਿਆ ਸੀਗਾ ਕਿ ਕੋਈ ਇਹਦਾ ਕ੍ਰਿਮੀਨਲ ਰੈਕੋਰਡ ਨਹੀਂ ਹੈਗਾ, ਕੋਈ ਇਹਨੇ ਪੁੱਠਾ ਕੰਮ ਨਹੀਂ ਕੀਤਾ। ਸੋ ਇਹਦੇ ਵਿੱਚ ਇਹ ਸੀਗਾ ਕਿ ਸਿਟੀਜ਼ਨਸ਼ਿਪ ਦੇ ਵਿੱਚ ਇੱਕ ਸਵਾਲ ਹੁੰਦਾ ਕਿ ਤੁਸੀਂ ਕੋਈ ਇਹੋ ਜਿਹਾ ਕੰਮ ਕੀਤਾ ਜਿਹੜਾ ਅਪਰਾਧ ਹੋਵੇ ਜਾਂ ਮੰਨਿਆ ਜਾ ਸਕਦਾ, ਪਰ ਜਿਹੜੀ ਤੁਹਾਨੂੰ ਸਜ਼ਾ ਨਾ ਮਿਲੀ ਹੋਵੇ ਜਾਂ ਜਿਹਦੇ ਲਈ ਤੁਸੀਂ ਫੜੇ ਨਾ ਗਏ ਹੋਣ, ਮਤਲਬ ਕਿ ਜਿਹੜੀ ਚੀਜ਼ ਦਾ ਤੁਹਾਨੂੰ ਸਿਰਫ ਪਤਾ। ਸੋ ਇਹਨੇ ਦਫਾਦਾਰਾ ਜਿਹੜੀ ਇਹ ਵਾਲੀ ਹੈਗੀ ਉਹ ਕਿੱਦਾਂ ਚੱਲਦੀ ਹੈ ਕਿ ਮੰਨ ਲਓ ਹੁਣ ਕਿਸੇ ਨੇ ਕਿਹਾ ਕਿ ਨਹੀਂ ਮੇਰੇ ਤੇ ਕੋਈ ਚਾਰਜਸ ਨਹੀਂ ਹੈਗੇ, ਤੇ ਉਹਨੇ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਭਰਤੀ, ਪਰ ਉਹ ਬੰਦੇ ਨੂੰ ਪਤਾ ਸੀਗਾ ਕਿ ਪਿੱਛੋਂ ਕੋਈ ਕ੍ਰਾਈਮ ਹੋਇਆ, ਤੇ ਉਹ ਬਾਅਦ ਚ ਡਿਸਕਵਰ ਹੋ ਜਾਂਦਾ ਕਿ ਇਹ ਬੰਦੇ ਨੇ ਕ੍ਰਾਈਮ ਕੀਤਾ ਤੇ ਇਹਨੇ ਦੱਸਿਆ ਨਹੀਂ ਸੀਗਾ। ਸੋ ਕੀ ਕਰ ਰਿਹਾ ਕਿ ਉਹਨੂੰ ਕਹਿ ਰਿਹਾ ਕਿ ਇਹਨੇ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ ਝੂਠ ਬੋਲਿਆ। ਸੋ ਜਿਹੜਾ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ ਝੂਠ ਬੋਲੇ ਦੀ ਪਹਿਲਾਂ ਸਜ਼ਾ ਦਿੰਦੇ ਆ,
ਤੇ ਫਿਰ ਉਹਨੂੰ ਬੰਦੇ ਨੂੰ ਜਿਹੜਾ ਡੀਨੈਚੁਰਲਾਈਜ਼ ਕਰਕੇ ਡਿਪੋਰਟ ਕਰਦੇ ਆ। ਸੋ ਉਹ ਕੀ ਕਹਿ ਰਹੇ ਆ ਕਿ ਪਾਲਿਸੀ ਉਹਨਾਂ ਨੇ ਇੰਨੀ ਸਟ੍ਰਿਕਟ ਕਰਤੀ ਕਿ ਭਾਵੇਂ ਤੁਹਾਡੀ ਅਰੈਸਟ ਹੋਈ ਹੈ ਜਾਂ ਨਹੀਂ ਹੋਈ ਹੈ, ਜੇ ਤੁਸੀਂ ਕੋਈ ਕ੍ਰਾਈਮ ਕੀਤਾ ਤੁਸੀਂ ਡਿਸਕਲੋਜ਼ ਕਰੋ, ਤੇ ਜੇ ਤੁਸੀਂ ਉਹ ਗੈਂਬਲ ਖੇਡਦੇ ਆ ਤੁਸੀਂ ਉਹਦੇ ਵਿੱਚ ਐਪਲੀਕੇਸ਼ਨ 'ਚ ਲਿਖਦੇ ਨਹੀਂ ਆ ਤੇ ਬਾਅਦ 'ਚ ਤੁਸੀਂ ਫੜੇ ਜਾਂਦੇ ਆ ਤੇ ਉਹਦੀ ਇਟਸੈਲਫ ਆਪਾਂ ਇੱਕ ਤੁਹਾਨੂੰ ਜਿਹੜੀ ਸਜ਼ਾ ਜਿਹੜੀ ਦੇਵਾਂਗੇ। ਸੋ April 25 2023 ਚ ਇਹ ਅਰੈਸਟ ਹੋਇਆ ਸੀਗਾ ਤੇ ਇਹਨੂੰ ਸੈਕਸ ਅਫੈਂਸਿਸ ਦੇ ਲਈ, ਮਲਟੀਪਲ ਸੈਕਸ ਅਫੈਂਸਿਸ ਲਈ ਇਹਨੂੰ ਜਿਹੜਾ ਪੁਲਿਸ ਨੇ ਜਿਹੜਾ ਫੜਿਆ ਸੀਗਾ। ਠੀਕ ਹੈ। ਜੁਲਾਈ 8 2025 ਨੂੰ ਇਹਨੇ ਗਿਲਟੀ ਪਲੀ ਕਰ ਲਿਆ 2 ਕਾਊਂਟ ਜਿਹੜੇ ਸੀਗੇ ਕਿ ਇੰਡੀਸੈਂਟ ਲਿਬਰਟੀ ਵਿਦ ਅ ਚਾਈਲਡ। ਸੋ ਉਸ ਤੋਂ ਬਾਅਦ ਇਹਦੀ ਜਿਹੜੇ ਸਸਪੈਂਡਡ ਪ੍ਰਿਜ਼ਨ ਟਰਮ ਮਿਲੀ ਸੀਗੀ ਤੇ ਇਹਨੂੰ ਆਰਡਰ ਕੀਤਾ ਸੀਗਾ ਕਿ ਤੂੰ ਐਜ਼ ਅ ਸੈਕਸ ਅਫੈਂਡਰ ਜਿਹੜਾ ਰਜਿਸਟਰ ਕਰ। ਤੇ ਫਿਰ ਇਹਨੇ ਐਡਮਿਟ ਕਰ ਲਿਆ ਕਿ ਜਨਵਰੀ 1 2019 ਤੋਂ 2021 ਤੱਕ ਇਹਨੇ ਜਿਹੜੇ ਜਵਾਕਾਂ ਦੇ ਨਾਲ ਜਿਹੜੇ ਸੈਕਸ ਕ੍ਰਾਈਮ ਕੀਤੇ ਆ ਉਹਦੇ ਵਿੱਚ ਉਹਦੀ ਇੱਕ ਵਿਕਟਮ ਦੀ ਜਿਹੜੀ ਆਇਡੈਂਟੀਟੀ ਸੀਗੀ ਉਹ 10 ਸਾਲ ਦਾ ਜਵਾਕ ਜਿਹੜਾ ਸੀਗਾ। ਸੋ ਤੁਸੀਂ ਇਹ ਦੇਖੋ ਕਿ ਕਿੱਦਾਂ ਦੇ ਜਿਹੜੇ ਦਰਵਾਜ਼ਾ ਜਦੋਂ ਉਹਨਾਂ ਨੇ ਖੋਲ੍ਹਿਆ, ਕਈ ਤਰ੍ਹਾਂ ਦੇ ਜਿਹੜੇ ਆਪਣੇ ਲੋਕੀ ਜਿਹੜੇ ਆ ਗਏ ਆ। ਇਹਦੇ ਵਿੱਚ ਤੁਸੀਂ ਆਹ ਫੇਸਬੁੱਕ ਆ ਜਿਹੜੇ ਸੋਸ਼ਲ ਮੀਡੀਆ ਦੇ ਕਲਿੱਪ ਕਈ ਵਾਰੀ ਚੱਲਦੇ ਆ ਜੀ, ਇਹ 'ਚ ਕੋਈ ਐ ਨਹੀਂ ਹੈਗਾ ਕਿ ਆਪਣੀ ਕਮਿਊਨਿਟੀ ਕੋਈ ਪਿੱਛੇ ਹੈਗੀ ਆ, ਉਹਨਾਂ ਦੇ ਵੀ ਨਾਮ ਨੂੰ ਇਹਨਾਂ ਦੇ ਵਿੱਚ ਕਾਫੀ ਜਿਹੜੇ ਇਹਦੇ ਵਿੱਚ ਡਰੱਗ ਡੀਲਿੰਗ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਉਹ ਹੈਗੇ। ਸੋ ਹੁਣ ਇਹ ਜਿਹੜੀ ਸਰਕਾਰ ਕੀ ਕਰਦੀ ਹੈ ਕਿ ਜਿਹਨਾਂ ਦੀ ਵੀ, ਸੋ ਗੱਲ ਏਦਾਂ ਸੀਗੀ ਕਿ ਪੁਰਾਣੀ ਸਰਕਾਰ ਨੇ ਥੋੜੀ ਜਿਹੀ ਖੁੱਲ੍ਹ ਦਿੱਤੀ ਸੀਗੀ ਲੋਕਾਂ ਨੂੰ ਚੋਰੀ ਚੁਕਾਰੀ ਵਾਲਾ ਜਿਹੜਾ ਸੀਗਾ, ਤੁਸੀਂ ਦੇਖਦੇ ਹੀ ਹੁਣ ਕਈ ਜਿਹੜੇ ਫੜੇ ਆ। ਇੱਕ ਲੋਟਰੀ ਵਾਲੇ ਦੀ ਖਬਰ ਕਾਫੀ ਚੱਲਣ ਦੀ ਹੈ ਕਿ ਸਕ੍ਰੈਚਰਾਂ ਦਾ ਫਰੋਡ ਕਰਦਾ ਸੀਗਾ, ਕੋਈ ਲੋਡ ਚੋਰੀਆਂ ਦੇ ਆ, ਕੋਈ ਆਪਣੇ ਜਿਹੜੇ ਡਰੱਗਾਂ ਦਾ ਜਿਹੜਾ ਪਤਾ ਹੀ ਹੈ ਹੁਣ ਸਾਰਿਆਂ ਨੂੰ ਹਨਾ, ਇਹਦੇ ਵਿੱਚ ਕਿਹੜਾ ਕੋਈ ਪਰਦੇ ਵਾਲੀ ਗੱਲ ਜਿਹੜੀ ਹੈਗੀ ਆ। ਤੇ ਉਹ ਇੱਕ ਟਾਈਮ ਸੀਗਾ ਜਿਹੜਾ ਮਤਲਬ ਮੈਂ ਦੇਖਿਆ ਕਈ ਵਾਰੀ ਕਮੈਂਟ ਵੀ ਮਾਰਦੇ ਸੀ ਕਿ ਲੈ ਵੀ ਤੁਸੀਂ ਏਦਾਂ ਦੀ ਗੱਲ ਕਿਉਂ ਕਰਦੇ ਆ। ਸੋ ਉਹ ਹੁਣ ਜਿਹੜੀਆਂ ਗੱਲ ਹੈਗੀ ਖਬਰਾਂ ਉਹ ਰੁਕ ਹੀ ਨਹੀਂ ਰਹੀਆਂ ਹੈਗੀਆਂ, ਸਪੈਸ਼ਲੀ ਜਿਹੜਾ ਡਰੱਗ ਟ੍ਰੈਫਿਕਿੰਗ ਦੇ ਵਿੱਚ। ਹੁਣ ਜਿਹੜਾ ਡਰੱਗ ਟ੍ਰੈਫਿਕਿੰਗ ਦੇ ਵਿੱਚ ਕੀ ਸੀਨ ਹੈਗਾ ਕਿ ਜਵਾਕ ਕਈ ਚੱਲ ਤਾਂ ਗਏ ਆ। ਸੋ ਪ੍ਰੋਬਲਮ ਇਹੀ ਹੈ ਕਿ ਜਿਹੜੇ ਇੱਥੇ ਲੋਕੀ ਲੌਂਗ ਇਨਫ ਰਹਿੰਦੇ ਆ ਉਹ ਏਦਾਂ ਹੈਗਾ ਕਿ ਉਹ ਬਾਹਰ ਨਹੀਂ ਆ ਸਕਦੇ। ਸੋ ਪਹਿਲਾਂ ਜਿਹੜਾ ਸੀਗਾ ਚੱਕਾ ਚੌਂਧ ਜੋ ਵੀ ਕਹਿ ਲਓ ਕੋਈ ਈਜ਼ੀ ਮਨੀ ਕਰਕੇ ਜਿਹੜੇ ਚੱਲ ਗਏ। ਹੁਣ ਏਦਾਂ ਕਿ ਜਿਹੜੀ ਖਬਰ ਅੰਦਰੋਂ ਦੀ ਆਉਂਦੀ ਆ ਉਹ ਇਹ ਹੈਗਾ ਕਿ ਕਿੰਨੇ ਸਾਰੇ ਲੋਕੀ ਜਿਹੜੇ ਅਗੇਂਸਟ ਦੇਅਰ ਵਿਲ ਵੀ ਉਹ ਟ੍ਰੈਫਿਕਡ ਹੈਗੇ ਆ, ਮਤਲਬ ਉਹਨਾਂ ਨੂੰ ਜਿਹੜੀਆਂ ਡਰੱਗਾਂ ਇੱਧਰ ਉੱਧਰ ਪੈਡਲ ਜਿਹੜੀਆਂ ਕਰਨੀਆਂ ਪੈਂਦੀਆਂ। ਮਤਲਬ ਕਿ ਉਹੀ ਹੈਗਾ ਕਿ ਹੁਣ ਮਾਫੀਏ ਨਾਲ ਜਾ ਕੇ ਸੌਦੇਬਾਜ਼ੀਆਂ ਕਰ ਲੈਣੀਆਂ ਤਾਂ ਮਤਲਬ ਏਦਾਂ ਹੈਗਾ ਕਿ ਐਂਡ ਜਦੋਂ ਤੁਸੀਂ ਪਿਆਦੇ ਹੀ ਹੈ ਨਾ ਇੱਕ। ਤੇ ਇਹਦੇ ਵਿੱਚ ਜਿਹੜਾ ਤੁਸੀਂ ਦੇਖੋ ਕਿ ਕਾਫੀ ਆਰਗੇਨਾਈਜ਼ ਤਰੀਕੇ ਨਾਲ ਹਥਿਆਰਾਂ ਵਾਲੇ ਕੇਸ ਹੋ ਗਏ, ਗੰਨਾਂ ਵਾਲੇ ਜਿਹੜੇ ਕੇਸ ਹੋ ਗਏ, ਸਾਰੇ ਜਿਹੜੇ ਸੀਗੇ ਟੋਲੇ ਜਿਹੜੇ ਉਧਰੋਂ ਆਏ ਸੀਗੇ। ਕਾਫੀ ਲੈਵਲ ਤੇ ਜਿਹੜੀ ਜਾ ਕੇ ਜਿਹੜੀ FBI ਨੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਆ ਤੇ ਨਹੀਂ ਜੇ ਥੋੜਾ ਜਿਹਾ ਹੋਰ ਉਹ ਹੋ ਜਾਂਦਾ ਤਾਂ ਉਹ ਜੜ੍ਹਾਂ ਹੋਰ ਜ਼ਿਆਦਾ ਪੱਕੀਆਂ ਜਿਹੜੀਆਂ ਹੋ ਜਾਣੀਆਂ ਸੀਗੀਆਂ, ਤੰਗੀਆਂ ਪਰੇਸ਼ਾਨੀਆਂ ਆਪਣੀ ਕਮਿਊਨਿਟੀ ਨੂੰ ਜਿਹੜੀਆਂ ਹੋਣੀਆਂ ਸੀਗੀਆਂ। ਤੇ ਉਸ ਗੱਲੋਂ ਦੀ ਜਿਹੜਾ ਸੀਗਾ ਇਹ ਸਰਕਾਰ ਨੇ ਕੰਮ ਜਿਹੜਾ ਖਿੱਚ ਕੇ ਪੂਰਾ ਜਿਹੜਾ ਰੱਖਿਆ ਹੋਇਆ। ਕਈ ਜਣੇ ਇਹਦੇ ਨਾਲ ਐਗਰੀ ਵੀ ਕਰਦੇ ਆ, ਬਾਕੀ ਠੀਕ ਹੈ ਕਈ ਚੀਜ਼ਾਂ ਦੀਆਂ ਮਾੜੀਆਂ, ਜਿਹੜੇ ਨਾਰਮਲ ਹਾਰਡ ਵਰਕਿੰਗ ਇਮੀਗ੍ਰੈਂਟ ਆ ਉਹਨਾਂ ਨੂੰ ਵੀ ਜਿਹੜਾ ਸਾਰਿਆਂ ਨੂੰ ਜਿਹੜਾ ਇੱਕ ਬਰਾਬਰ ਹੀ ਜਿਹੜਾ ਤੋਲਤਾ। ਤੇ ਇਸ ਕੇਸ ਦੇ ਵਿੱਚ ਜਿਹੜੇ ਹੁਣ ਲੇਕਨ ਰਾਇਲੀ ਤੋਂ ਆਪਾਂ ਸ਼ੁਰੂ ਹੋ ਜਾਈਏ ਤੇ ਕਿੰਨੇ ਸਾਰੇ ਜਿਹੜੀ ਐਕਸਟ੍ਰੀਮ ਲੈਫਟ ਵਿੰਗ ਜਿਹੜੀ ਸਰਕਾਰ ਆ ਉਹ ਤਾਂ ਕਹਿੰਦੀ ਕਿ ਕ੍ਰਾਈਮ ਬਾਰੇ ਗੱਲ ਹੀ ਨਾ ਕਰੋ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਤਾਂ ਕਹਿੰਦੇ ਕਿ ਕ੍ਰਾਈਮ ਨੂੰ ਚੀਜ਼ ਮੈਂਸ਼ਨ ਹੀ ਨਾ ਕਰੋ ਕਿ ਇਮੀਗ੍ਰੈਂਟ ਨੇ ਕ੍ਰਾਈਮ ਜਿਹੜਾ ਕੀਤਾ। ਸੋ ਇਹ ਹੈਗਾ ਕਿ ਇਹ ਜਿਹੜੇ ਹਾਈਲਾਈਟ ਕਰਦੇ ਆ। ਤੇ ਜਦੋਂ ਦੀ ਇਹ ਸਰਕਾਰ ਆਈ ਆ ਉਹ ਜਿਹੜੇ ਸੈਕਸ ਕ੍ਰਾਈਮ ਵੀ ਜਿਹੜੇ ਹੈਗੇ ਆ, ਰੇਪ ਕ੍ਰਾਈਮ ਹੋ ਗਏ, ਮਰਡਰ ਹੋ ਗਏ, ਉਹ ਕਿੰਨੀਆਂ ਜ਼ਿਆਦਾ ਖਬਰਾਂ ਜਿਹੜੀਆਂ ਆ ਰਹੀਆਂ ਕਿ ਬੰਦਾ ਇਮੀਗ੍ਰੈਂਟ ਆਇਆ ਸੀਗਾ, ਅਸਾਈਲਮ ਲਾਇਆ ਉਹਨੇ ਤੇ ਰੇਪ ਕਰਤਾ, ਜਵਾਕਾਂ ਨਾਲ ਉਹ ਕਰਤਾ। ਸੋ ਇਹ ਜਿਹੜਾ ਸੀਗਾ ਬਿਲਕੁਲ ਉਹਨੂੰ ਜਿਹੜਾ 100% ਜਿਹੜੀ ਆਪਣੀ ਫੁੱਲ ਫੋਰਸ ਨਾਲ ਜਿਹੜਾ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਕੋਰਟ ਹਾਊਸਸ ਦੇ ਨਾਲ ਇਹਨਾਂ ਨੇ ਡੀਲਾਂ ਕਰਕੇ ਕਿ ਤੁਸੀਂ ਇਹਨਾਂ ਦਾ ਰਿਕਾਰਡ ਜਿਹੜਾ ਸਾਨੂੰ ਸ਼ੇਅਰ ਕਰੋ। ਇਮੀਗ੍ਰੇਸ਼ਨ ਹੋਲਡ ਜਿਹੜੀ ਲਾ ਦਿੰਦੇ ਆ ਤੇ ਉਹੀ ਲੋਕੀ ਜਿਹੜੇ ਪਹਿਲਾਂ ਛੁੱਟ ਜਾਂਦੇ ਸੀਗੇ ਹੁਣ ਛੱਡਦੇ ਨਹੀਂ ਇਹ ਉਹਨਾਂ ਨੂੰ। ਜਿਹੜਾ ਬੇਸਿਕਲੀ ਕੀ ਸੀਗਾ ਕਿ ਉੱਥੋਂ ਜਿਹੜਾ ਡਿਟੇਨ ਜਿਹੜਾ ਕਰ ਲੈਂਦੇ ਆ। ਜਿਹੜਾ ਆਹ ਲੋਟਰੀ ਵਾਲੇ ਦੀ ਖਬਰ ਮੈਂ ਦੇਖ ਦੇਣਾ ਸੀਗਾ, ਇੰਡੀਅਨ ਬੰਦਾ ਆਪਣਾ ਜਿਹੜਾ ਸੀਗਾ, ਹੁਣ ਪਤਾ ਨਹੀਂ ਕੀ ਸਕ੍ਰੈਚਰਾਂ ਤੋਂ ਲੱਭਿਆ ਹੋਣਾ ਜਾਂ ਕੀ ਨਹੀਂ ਲੱਭਿਆ ਹੋਣਾ, ਬਟ ਉਹੀ ਕਿ 15,000 ਦਾ 2 ਕਾਊਂਟ ਜਿਹੜਾ ਚਾਰਜ ਕੀਤਾ ਸੀਗਾ, 15,000 ਇੱਕ ਦਾ ਬੌਂਡ ਪਾਇਆ, 15,000 ਦੂਜੇ ਦਾ ਪਾਇਆ, 30,000 ਤਾਂ ਇਹ ਹੋ ਗਏ। ਤੇ ਇਲਜ਼ਾਮ ਜਿਹੜਾ ਸੀਗਾ ਸਾਰਾ 50,000 ਦੇ ਸਕ੍ਰੈਚਰਾਂ ਦਾ ਇੱਧਰ ਉੱਧਰ ਹੋਏ ਆ। ਤੇ ਜੱਜ ਇਹ ਮੇਰੇ ਖਿਆਲ ਪਹਿਲਾਂ ਵੀ ਖਬਰਾਂ ਦੇ ਵਿੱਚ ਸੀਗੀ ਫਲੋਰਿਡਾ ਵਾਲੀ ਕਲਾਸਮੇਟ, ਮੇਰੇ ਖਿਆਲ ਉਹੀ ਜੱਜ ਆ ਨਾ। ਜੱਜ ਵੀ ਮਤਲਬ ਵੈਸੇ ਤਾਂ ਕਾਈਂਡ ਜੱਜਾਂ ਤੋਂ ਹੀ ਸੀਗੀ, ਪਰ ਕਾਊਂਟ 1 ਫੈਲਨੀ, ਕਾਊਂਟ 2 ਉਹ ਕਿ ਮਤਲਬ ਧੋਖਾਧੜੀ ਵਾਲੇ ਮਾਮਲੇ। ਤੇ ਕਈ ਜਿਹੜੇ ਲੋਕੀ ਸਿੰਪਥਾਈਜ਼ ਵੀ ਕਰਦੇ ਆ ਕਿ ਨਹੀਂ ਪਤਾ ਹੋਣਾ, ਨਾ ਸਮਝੀ ਚ ਬੰਦਾ ਫਸ ਗਿਆ।
ਜਿਹੜੇ ਪਾਸੇ ਨੂੰ ਮਰਜ਼ੀ ਗੱਲ ਲੈ ਜਾਓ, ਪਰ ਇਹ ਸੀਗਾ ਕਿ ਹੁਣ ਕਮਿਊਨਿਟੀ ਵੀ ਨਾ ਆਪਣੀ ਹੋਰ ਪਾਸੇ ਨੂੰ ਤੁਰ ਪਈ ਹੈ। ਨਾ ਸਮਝੀ ਤਾਂ ਟਿੜਕੀਆਂ ਜੀ ਸਮਝ ਆਉਂਦਾ ਵੀ ਇੱਕ ਅੱਧਾ ਸਕ੍ਰੈਚਰ ਕਰ ਲਿਆ ਹੋਊਗਾ, ਵੀ 50,000 ਦੇ ਸਕ੍ਰੈਚਰ ਨਾ ਸਮਝੀ ਨਾਲ ਤਾਂ ਨਹੀਂ ਹੁੰਦੇ। ਇਹ ਤਾਂ ਓਬਵੀਅਸਲੀ ਉਹ ਮਿੱਥ ਕੇ ਹੀ ਚੱਲ ਰਿਹਾ ਹੋਊਗਾ ਉਹ ਕੰਮ। ਇਹ ਆ ਵੀ ਜਦੋਂ ਹਰ ਇੱਕ ਜਣਾ ਸੋਚਦਾ ਵੀ ਬੜੇ ਛੋਟੇ ਸਮੇਂ ਦੇ ਵਿੱਚ, ਥੋੜੇ ਸਮੇਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਦੇ ਪੈਸੇ ਬਣਾ ਲੈਣੇ, ਉਹ ਇਦਾਂ ਨਹੀਂ ਹੁੰਦਾ। ਇਵੈਂਚੁਅਲੀ ਜਦੋਂ ਤੁਸੀਂ ਪੁੱਠੇ ਕੰਮ ਕਰਦੇ ਆ ਤਾਂ ਫਿਰ ਫਸ ਜਿਹੜੇ ਉਹ ਤੁਸੀਂ ਜਾਂਦੇ ਆ। ਇਹ ਜਿਹੜਾ ਹੁਣ ਸਲਵਾਡੋਰ ਵਾਲਾ ਸੀਗਾ, ਇਹਨੇ ਆਪਣੀ ਫਿਰ ਨੈਚੁਰਲਾਈਜੇਸ਼ਨ ਵਾਲੀ ਅਰਜੀ ਦੇ ਉੱਤੇ ਝੂਠ ਬੋਲਿਆ ਸੀਗਾ, ਜਿਹੜਾ ਇਸ ਬਾਬਤ ਵੀ ਇਹ ਚਾਈਲਡ ਮੋਲੈਸਟਰ ਸੀ, ਇਹ ਚਾਰਜ ਹੋਇਆ ਸੀਗਾ, ਤਾਂ ਇਹਨੂੰ ਇਹ ਕੀਤਾ, ਜਾਂ ਮਤਲਬ ਈਵਨ ਉਹਨੇ ਚਾਰਜ ਬਾਅਦ ਚ ਹੋਇਆ ਸੀਗਾ, ਚਾਰਜ ਜਾਂ ਬਾਅਦ ਚ ਹੋਇਆ ਸੀਗਾ? ਸ਼ੁਰੂ ਤਾਂ ਇਹੀ ਹੋਣਾ ਨਾ ਕਿ ਮੈਂ ਫੜਿਆ ਨਹੀਂ ਜਾਣਾ। ਪਰ ਉਹਨੇ ਇਹ ਕਾਂਡ ਪਹਿਲੋਂ ਕੀਤਾ ਸੀਗਾ। ਹਾਂਜੀ, ਸੋ ਉਹ ਕੀ ਕਰ ਰਿਹਾ ਕਿ ਜੇ ਕਿਸੇ ਨੇ ਕਾਂਡ ਪਹਿਲਾਂ ਕੀਤਾ ਹੋਵੇ ਤੇ ਉਹਨੂੰ ਉਹਦੀ ਸਿਟੀਜ਼ਨਸ਼ਿਪ ਕੈਂਸਲ ਕਰ ਰਿਹਾ ਕਿ ਤੂੰ ਸਿਟੀਜ਼ਨਸ਼ਿਪ ਚ ਝੂਠ ਬੋਲਿਆ। ਹਾਂ ਠੀਕ ਆ, ਵੀ ਤੂੰ ਦੱਸਿਆ ਨਹੀਂ, ਤੁਸੀਂ ਦੱਸਦੇ ਹੋ ਨਾ ਵੀ ਉਹ ਇੱਕ ਟਿਕ ਹੁੰਦੀ ਆ ਵੀ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਜਿਹਦੇ ਕਰਕੇ ਤੁਸੀਂ ਫੜੇ ਨਹੀਂ ਗਏ, ਸੋ ਉਹਦੇ ਤੇ ਆਬਵੀਅਸਲੀ ਇਹਨੇ ਨੋ ਕੀਤਾ ਹੋਣਾ। ਤਾਂ ਹੁਣ ਆਬਵੀਅਸਲੀ ਜਿਹੜਾ ਕ੍ਰਿਮੀਨਲ ਆ ਜਿਹਨੇ ਪੁੱਠਾ ਕੰਮ ਕੀਤਾ ਉਹ ਹਾਂ ਕਿਉਂ ਕਹੂਗਾ? ਉਹੀ ਗੱਲ ਆ, ਬਿਲਕੁਲ। ਤੇ ਉਹ ਫਿਰ ਜਿਹੜਾ ਦੂਜੀ ਗੱਲ ਇਹ ਹੈ ਕਿ ਸਿਟੀਜ਼ਨ ਨੂੰ ਕੁਝ ਕਹਿ ਨਹੀਂ ਸਕਦੇ। ਬੜਾ ਸੁਣਿਆ ਹੋਣਾ ਕਮਿਊਨਿਟੀ ਦੇ ਵਿੱਚ ਕਿ ਸਿਟੀਜ਼ਨ ਨੂੰ ਕੁਝ ਕਹਿ ਨਹੀਂ ਸਕਦੇ, ਕਿ ਸਿਟੀਜ਼ਨ ਨੂੰ ਕਿਤੇ ਭਾਵੇਂ ਲਾਇਸੈਂਸ ਹੀ ਦੇ ਦਿੱਤਾ ਹੋਊਗਾ। ਸੋ ਇਹ ਵਾਲੇ ਜਿਹੜੇ ਹੈਗੇ ਆ ਸਿਟੀਜ਼ਨ, ਜਿਹੜਾ ਇੱਕ ਬੋਰਨ ਸਿਟੀਜ਼ਨ ਆ ਉਹ ਹੋਰ ਚੀਜ਼ ਆ, ਉਹਨੂੰ ਕੁਝ ਨਹੀਂ ਕਹਿ ਸਕਦੇ, ਪਰ ਜਿਹੜਾ ਸਿਟੀਜ਼ਨ ਬਣਿਆ ਵਾ ਨੈਚੁਰਲਾਈਜ਼ਡ ਉਹਨੂੰ ਕਿਹਾ ਜਾ ਸਕਦਾ। ਹੁਣ ਜ਼ਿਆਦਾ ਏਦਾਂ ਨਾ ਕਿ ਸਿਟੀਜ਼ਨ ਬਣਨ ਤੱਕ ਕੁਝ ਨਹੀਂ ਸੀਗਾ ਬੰਦੇ ਦਾ ਕਲੀਨ ਰਿਕਾਰਡ ਸੀਗਾ, ਕਿ ਹਰੇਕ ਚੀਜ਼, ਹਰੇਕ ਟੈਕਸਟ ਮੈਸੇਜ, ਹਰੇਕ ਈਮੇਲ ਬਾਅਦ ਚ ਹੀ ਆਈ ਹੈ। ਉਹ ਹੁਣ ਜਿੱਦਾਂ 8-8 10-10 ਮਿਲੀਅਨ ਤੱਕ ਡੀਨੈਚੁਰਲਾਈਜ਼ ਦਾ ਇੱਕ ਬੰਦੇ ਮਗਰ ਜਿਹੜਾ ਖਰਚ ਦਿੰਦੇ, ਉਹ ਹੁਣ ਇਨਵੈਸਟੀਗੇਸ਼ਨ ਮੈਂ ਕਿੱਥੇ ਤੱਕ ਜਿਹੜੀ ਜਾਂਦੀ ਆ, ਡਿਜੀਟਲ ਫੁੱਟਪ੍ਰਿੰਟ ਤਾਂ ਹੁੰਦਾ ਹੀ ਆ। ਹਾਂਜੀ, ਤੇ ਸੋ ਉਸੇ ਚੀਜ਼ ਦਾ ਡਰ ਹੁੰਦਾ ਲੋਕਾਂ ਨੂੰ ਫਿਰ। ਹਾਂਜੀ, ਕਾਫੀ ਲੋਕ ਜਿੱਦਾਂ ਹੁਣ ਨਾ ਇੱਕ ਆਪਣਾ ਉਹੀ ਗਾਣੇ ਗਾਣੇ ਨੇ ਵੀ ਬੜੇ ਚੱਕ ਕੇ ਰੱਖੇ ਆ, ਵੈਪਨ ਵੂਪਨ ਵਾਲਾ ਜਿਹੜਾ ਹਿਸਾਬ ਕਿਤਾਬ, ਲੋਕਾਂ ਨੂੰ ਸ਼ੌਂਕ ਵੀ ਜਿਹੜਾ ਹੈਗਾ। ਤੇ ਆਪਾਂ ਪਹਿਲਾਂ ਲੂਜ਼ਲੀ ਥੋੜੀ ਗੱਲ ਕਰਦੇ ਸੀ, ਲੋਕੀ ਕਈ ਵਾਰੀ ਮਜ਼ਾਕ ਚ ਲੈ ਜਾਂਦੇ ਸੀ ਕਿ ਹਰੇਕ ਚੀਜ਼ ਆਲਮੋਸਟ ਜਿਹੜੀ ਹੈਗੀ ਉਹ ਫੈਲਨੀ ਜਿਹੜੀ ਬਣ ਜਾਂਦੀ ਆ। ਤੇ ਉਹਦੇ ਵਿੱਚ ਇਹ ਹੈਗਾ ਕਿ ਉਹ ਕੋਈ ਫੁਗਰੀ ਦੇ ਵਿੱਚ ਨਾ ਪੁੱਠੇ ਸਿੱਧੇ ਲਾ ਕੇ ਉਦਾਂ ਹੀ ਨਾ ਕਿਤੇ ਬੰਦੂਕਾ ਫਾਇਰ ਕਰਦੇ ਕਰੋ, ਕਈ ਬੰਦੇ ਇਹਦੇ ਵਿੱਚ ਟੰਗ ਹੋ ਜਾਂਦੇ ਆ। ਕਈ ਤਰ੍ਹਾਂ ਦੇ ਜਿਹੜੇ ਉਹਦੇ ਵਿੱਚ ਵੀ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਮਿਲਦੀ ਵੀ ਆ ਦੁਕਾਨ ਦੇ ਉੱਤੇ ਉਹ ਹਰੇਕ ਜਿਹੜੀ ਕੰਪਲਾਇੰਟ ਜਿਹੜੀ ਚੀਜ਼ ਹੁੰਦੀ ਹੈ, ਕਈ ਚੀਜ਼ਾਂ ਨਹੀਂ ਕਰ ਸਕਦਾ ਬੰਦਾ। ਤੇ ਕਾਫੀ ਸਾਰੇ ਜਿਹੜੇ ਰੂਲਸ ਰੈਗੂਲੇਸ਼ਨ ਰਿਸਟ੍ਰਿਕਟਡ ਹੁੰਦੇ ਆ, ਕਿੱਥੇ ਬੰਦਾ ਸ਼ੂਟਿੰਗ ਕਰ ਸਕਦਾ ਨਹੀਂ ਕਰ ਸਕਦਾ, ਉਹ ਚੀਜ਼ 'ਚ ਕਾਫੀ ਜ਼ਿਆਦਾ ਜਿਹੜਾ ਆ ਜਾਂਦੇ ਆ। ਕਈ ਜਿਹੜੇ ਉਹ ਹੈਗੇ ਆ ਕਿ ਆਪਣੇ ਇੰਸ਼ੋਰੈਂਸ ਫਰਾਡ ਜਿਹੜਾ ਹੋ ਗਿਆ, ਸਪੈਸ਼ਲੀ ਮਤਲਬ ਇਵਨ ਛੋਟੇ EMPLOYEE ਲੈਵਲ ਤੇ ਵੀ, ਕਿ ਜਿਹੜਾ ਬੰਦਾ ਕਹਿੰਦਾ ਮੇਰਾ ਕੋਈ ਲੈਣਾ ਦੇਣਾ ਨਹੀਂ ਸੀਗਾ, ਉਹ ਵੀ ਜਿਹੜਾ ਨਾਲ ਜਿਹੜਾ ਸੀਗਾ ਵੱਡੀਆਂ ਕੰਪਨੀਆਂ ਦੇ ਕਈ ਵਾਰੀ ਪੇਲਿਆ ਜਾਂਦਾ। ਸੋ ਉਹ ਚੀਜ਼ ਜਿਹੜੀ ਸੀਗੀ, ਜਿਹੜਾ ਟਾਈਮ ਹੈਗਾ ਨਾ, ਇਹ ਪਹਿਲਾਂ ਵੀ ਉਹੀ ਸੀਗਾ। ਕਾਨੂੰਨ ਜਿਹੜੇ ਇਹ ਸਾਰੇ ਪੁਰਾਣੇ ਲਿਖੇ ਹੋਏ, ਬਸ ਇਹਨਾਂ ਨੂੰ ਕੋਈ ਇਨਫੋਰਸ ਨਹੀਂ ਕਰਦਾ ਸੀਗਾ। ਹੁਣ ਇਹ ਹੈਗਾ ਕਿ ਇਨਫੋਰਸ ਕਰਨ ਲੱਗ ਪਏ ਆ ਜੀ। ਤੇ ਇਹ ਹੈਗਾ ਕਿ ਥੋੜਾ ਜਿਹਾ ਸਤਰਕੀ ਜਿਹੜੀ ਤੁਸੀਂ ਵਰਤੋਂ ਦੀ ਲੋੜ ਵੀ ਹੈਗੀ ਆ, ਤੇ ਐਵੇਂ ਕਿਤੇ ਮੰਡੀਰ ਲੱਗ ਕੇ ਕੋਈ ਪੁੱਠੇ ਸਿੱਧੇ ਕੰਮਾਂ 'ਚ ਨਾ ਫਸਿਆ ਕਰੋ। ਕਾਫੀ ਜਣੇ ਜਿਹੜੇ ਆਪਾਂ ਦੇਖਦੇ ਵੀ, ਹੁਣ ਕਈ ਵਾਰੀ ਕ੍ਰਿਮੀਨਲ ਵਾਲਾ ਬੰਦਾ ਕਹਿੰਦਾ ਹੁਣ ਇਹਦੇ ਵਿੱਚ ਕੁਝ ਹੋ ਨਹੀਂ ਸਕਦਾ, ਮਤਲਬ ਡਿਪੋਰਟੇਸ਼ਨ ਹੀ ਹੋਣੀ ਹੈ ਕਿ ਜੇ ਅਗਲੇ ਨੇ ਫੈਲਨੀ ਚਾਰਜ ਕਰਤੀ ਹੈ। ਸੋ ਇਦਾਂ ਦੇ ਕੇਸਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਜਿਹੜਾ ਉਹ ਹੋ ਰਿਹਾ। ਤੇ ਮੈਸੇਜ ਜਿਹੜਾ ਬੇਸਿਕਲੀ ਇਹਦੇ ਵਿੱਚ ਇਹੀ ਆ ਕਿ ਸਟ੍ਰੇਟ ਫਾਰਵਰਡ, ਕਿ ਜਿਹੜਾ ਟਾਈਮ ਚੱਲਦਾ ਦੇਖੋ ਉਹਨੂੰ, ਉਹਦੇ ਹਿਸਾਬ ਨਾਲ ਜਿਹੜਾ ਸਿਆਣਪ ਜਿਹੜੀ ਥੋੜੀ ਜਿਹੀ ਵਰਤੋ। ਲੜਾਈ ਆਪਣੇ ਕਈਆਂ ਦੇ ਤਰੀਕਾਂ ਭਾਜੀ ਚੜੀਆਂ ਹੁੰਦੀਆਂ, ਆਪਣਾ ਮਤਲਬ ਕਿ ਹਫ਼ਤੇ ਬਾਅਦ 10 ਦਿਨ ਬਾਅਦ ਤਰੀਕ ਆ, ਬੰਦਾ ਜਾ ਕੇ ਕੋਈ DUI ਲੈ ਲੈਂਦਾ, ਕੋਈ ਰੈਕਲੈਸ ਉਹਦੇ ਵਿੱਚ ਆ, ਕਿਸੇ ਨੇ ਐਕਸੀਡੈਂਟ ਕਰਤਾ, ਮਤਲਬ ਕਿ ਹਫ਼ਤਾ ਕੇਸ ਨੂੰ ਪਿਆ। ਮਤਲਬ ਕਿ ਏਦਾਂ ਕਿ ਇੰਨੀ ਵੀ ਕੌਸ਼ਨ ਜਿਹੜੀ ਨਹੀਂ ਹੈਗੀ ਜਨਤਾ ਦੇ ਵਿੱਚ, ਤੇ ਉਹ ਫਿਰ ਫੜ ਹੋ ਜਾਂਦੇ ਆ, ਡਿਟੇਨਡ ਕੋਰਟ ਦੇ ਵਿੱਚ ਪਹੁੰਚ ਜਾਂਦੇ ਆ। ਤੇ ਉੱਥੇ ਡਿਟੇਨਡ ਕੋਰਟ ਦੇ ਵਿੱਚ ਜੱਜ ਵੀ ਸਟ੍ਰਿਕਟ ਆ, ਤੇ ਬੌਂਡ ਵੀ ਉਹ ਦਿੰਦੇ ਨਹੀਂ। ਉਹ ਕਹਿੰਦੇ ਪਬਲਿਕ ਸੇਫਟੀ ਨੂੰ ਥ੍ਰੈਟ ਹੈਗਾ। ਤੇ ਉਹ ਮਗਰੋਂ ਦੀ ਘਰਦਿਆਂ ਦਾ ਇਹ ਹੈ ਕਿ ਇਹ ਤਾਂ ਬਸ ਇੱਕ ਗਲਤੀ ਹੋ ਗਈ ਏਦਾਂ, ਪਰ ਇਹ ਹੈ ਕਿ ਦਾਰੂ ਪੀ ਕੇ ਹੁਣ ਗੱਡੀ ਚਲਾ ਰਿਹਾ ਲੋਕ, ਉਹ ਸਿੱਧੇ ਕਹਿੰਦੇ ਅਗਲੇ ਕਿ ਇਹ ਜਿਹੜੀ ਅਮਰੀਕਨ ਜਿਹੜੀ ਪੋਪੂਲੇਸ਼ਨ ਆ ਉਹਨੂੰ ਇੱਕ ਡੇਂਜਰ ਇੱਕ ਤਰ੍ਹਾਂ ਦਾ ਹੈਗਾ, ਤਾਂ ਇਹਨੂੰ ਬੌਂਡ ਨਹੀਂ ਦੇਣਾ, ਰਿਲੀਜ਼ ਨਹੀਂ ਕਰਨਾ। ਸੋ ਇਦਾਂ ਦੇ ਇੱਥੇ ਨਾ ਲॉज ਨੂੰ ਸਟ੍ਰਿਕਟ ਕੰਟਰੀ ਜਿਹੜਾ ਹੈਗਾ, ਥੋੜਾ ਜਿਹਾ ਭੁਲੇਖਾ ਜਿਹਾ ਪੈ ਗਿਆ ਲੋਕਾਂ ਨੂੰ, ਮੇਰੇ ਖਿਆਲ 2-3 ਸਾਲ ਤੋਂ ਨਹੀਂ ਹੈਗਾ। ਜਿੱਦਾਂ ਸ਼ਟਰ ਇਹਨਾਂ ਨੇ ਖੋਲੇ ਸੀਗੇ, ਸੋ ਇਹ ਬੈਕ ਟੂ ਜਿਹੜੇ ਪੁਰਾਣੇ ਆ ਨਾ, ਉਹਨਾਂ ਨੂੰ ਪਤਾ ਸਾਰਾ ਕਿੱਦਾਂ ਸੀਗਾ। ਤੇ ਉਧਰ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ, ਹੁਣ ਇਹ ਸੀਗਾ ਕਿ ਪੈਂਡਲਮ ਇੱਕ ਪਾਸੇ ਨੂੰ ਘੁੰਮਿਆ ਸੀਗਾ, ਹੁਣ ਦੂਜੇ ਪਾਸੇ ਨੂੰ ਗੱਲ ਇਹ ਹੈ ਕਿ ਉਹ ਵੀ ਦੂਜੇ ਪਾਸੇ ਨੂੰ ਵੀ ਐਕਸਟ੍ਰੀਮ ਜਿਹੜਾ ਘੁੰਮ ਰਿਹਾ ਹੁਣ। ਜੀ ਬਿਲਕੁਲ। ਸੋ ਉਹਨੇ ਹੀ ਮੋਮੈਂਟਮ ਨਾਲ ਦੂਜੇ ਪਾਸੇ ਨੂੰ ਜਾਂਦਾ, ਜਿੰਨੀ ਢਿੱਲ ਹੁੰਦੀ ਫਿਰ ਉਨੀ ਹੀ ਸਖਤੀ ਹੁੰਦੀ ਹੈ ਉਹਦਾ ਫਿਰ ਕਹਿ ਲਓ ਵੀ
ਨਿਊਟਨ ਦਾ ਜਿਹੜਾ ਲਾ ਆ ਇਕੁਅਲ ਐਕਸ਼ਨ ਤੇ ਰਿਐਕਸ਼ਨ ਵਾਲਾ, ਸੋ ਉਸ ਹਿਸਾਬ ਹੁਣ ਦੇ ਇਹਨਾਂ ਨਾਲ ਦੀਆਂ ਸਾਰੀਆਂ ਖਬਰਾਂ ਇਹਨਾਂ ਦੀਆਂ ਯੂਐਸਸੀਐਸ ਦੀਆਂ, ਮਤਲਬ ਅਗਲਿਆਂ ਨੇ ਵੈਬਸਾਈਟ ਆਪਣੀ ਇਹ ਹੋ ਗਈ, ਉਹਨਾਂ ਦੇ ਐਕਸ ਦੇ ਜਿਹੜੇ ਹੈਂਡਲ ਹੋ ਗਏ, ਉਹ ਕੰਮ ਹੀ ਇਹੀ ਕਰਦੇ, ਉਹ ਭਰ ਕੇ ਲਾਈ ਜਾਂਦੇ ਕਿ ਇਮੀਗ੍ਰੈਂਟ ਨੇ ਆਹ ਕਰਤਾ, ਇਮੀਗ੍ਰੈਂਟ ਨੇ ਉਹ ਕਰਤਾ, ਏਦਾਂ ਬੰਦਾ ਕਹੂਗਾ ਹਾਂ ਨਿਸ਼ਾਨੇ ਤੇ ਰੱਖੇ ਆ ਇਮੀਗ੍ਰੈਂਟ, ਬਸ ਵੀ ਇਹ ਮਾੜੇ ਹੀ ਆ, ਬਸ ਇਹੀ ਸ਼ੋਅ ਕਰ ਰਹੇ ਆ ਉੱਥੇ। ਹਾਂਜੀ, ਤੁਹਾਡੇ ਮੂਹਰੇ ਹੀ ਆ ਫਿਰ ਜੋ ਕੁਛ ਹੈਗਾ। ਮੈਂ ਕਿਹਾ ਅਗਲੇ ਗਿਲਟੀ ਪਲੀ ਕਰਦੇ ਆ ਤਾਂ ਕੁਛ ਕੀਤਾ ਹੀ ਹੋਊਗਾ ਤਾਂ ਹੀ ਕਰਦੇ ਆ ਜੀ। ਅਗਲੀ ਗੱਲ ਕਰਦੇ ਆ EB1, ਇਹ ਆਇਨਸਟਾਈਨ ਵੀਜ਼ਾ ਰਿਲੇਟਡ ਕੇਸ ਆ, ਮੁਖਰਜੀ ਵਰਸਸ ਮਿਲਰ। ਕੀ ਹੈ ਜੀ ਇਹ ਪੂਰਾ ਮਾਮਲਾ? ਇਹ ਜੀ ਕਾਫੀ ਇਤਿਹਾਸਿਕ ਕੇਸ ਹੈਗਾ। EB1 ਇਹ ਕੀ ਹੁੰਦਾ ਕਿ ਇੱਕ ਜਿੱਦਾਂ ਕੈਟਾਗਰੀਆਂ ਬਣੀਆਂ ਹੋਈਆਂ EB1 2 3 4 5 ਹਨਾ। ਜਿਹੜੇ ਫੋਰ ਐਗਜ਼ਾਮਪਲ ਜਿਹੜੇ ਆਪਣੇ ਗੁਰਦੇ ਵਾਲੇ ਕੇਸ ਜਿਹੜੇ ਹੈਗੇ ਆ ਉਹ EB4 ਕੈਟਾਗਰੀ ਚ ਆਉਂਦੇ ਆ, ਜਿਹੜੇ ਆਪਣੇ ਜੁਵੈਨਾਈਲ ਵਾਲੇ ਕੇਸ ਉਹ EB4। ਸੋ ਹਰੇਕ ਜਿੱਦਾਂ ਵੀਜ਼ੇ ਦੀ ਕੈਟਾਗਰੀਆਂ ਬਣੀਆਂ, ਤੇ ਸਭ ਤੋਂ ਟੌਪ ਤੇ ਜਿਹੜਾ ਵੀਜ਼ਾ ਹੁੰਦਾ, ਜਿਹੜਾ ਸਭ ਤੋਂ ਫਾਸਟੈਸਟ ਜਿਹੜਾ ਵੀਜ਼ਾ ਹੁੰਦਾ ਉਹ ਹੈਗਾ EB1A ਹਨਾ। ਸੋ ਫਸਟ ਕੈਟਾਗਰੀ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਹੁਣ ਆਪਾਂ ਜਿੱਦਾਂ ਸਿਲੀਕਨ ਵੈਲੀ ਚ ਸਾਡਾ ਸੀਗਾ ਨਾ ਆਫਿਸ, ਤੋਂ ਕਈ ਸਾਲ ਜਿਹੜਾ ਸੀਗਾ 10-15 ਸਾਲ ਮੋਸਟਲੀ ਆਪਾਂ ਕੰਮ ਜਿਹੜਾ ਸ਼ੁਰੂਆਤ ਕੀਤੀ ਸੀ ਉਹੀ ਜਿਹੜੇ ਕਿ ਵੀਜ਼ੇ ਜਿਹੜੇ ਹੈਗੇ ਕੰਪਨੀ ਵਾਲੇ ਇਹਨਾਂ ਤੋਂ ਕੀਤੀ ਸੀ। ਸੋ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਇੱਕ ਕੈਟਾਗਰੀ ਸੀਗੀ EB1, ਉਹਦੇ ਵਿੱਚ ਜੇ ਕੋਈ ਬੰਦਾ ਆਪਣੀ ਫੀਲਡ ਦੇ ਵਿੱਚ, ਕੋਈ ਵੀ ਫੀਲਡ ਹੋ ਸਕਦੀ ਹੈ, ਭਾਵੇਂ ਸਪੋਰਟਸ ਹੋ ਗਿਆ, ਐਂਟਰਟੇਨਮੈਂਟ ਹੋ ਗਿਆ, ਐਥਲੈਟਿਕਸ ਹੋ ਗਿਆ, ਕੋਈ ਮਰਜ਼ੀ ਫੀਲਡ ਜਿਹੜੀ ਹੋ ਸਕਦੀ, ਜੇ ਬੰਦਾ ਉਹਦੇ ਵਿੱਚ ਟੌਪ ਲੈਵਲ ਦਾ ਬੰਦਾ ਹੈਗਾ, ਆਪਣੀ ਫੀਲਡ ਦੇ ਵਿੱਚ ਐਕਸਟਰਾਆਰਡੀਨਰੀ ਹੈਗਾ, ਤੇ ਅਮਰੀਕਾ ਨੂੰ ਡਾਇਰੈਕਟ ਜਿਹੜਾ ਸੀਗਾ ਗ੍ਰੀਨ ਕਾਰਡ ਦੇਣਾ ਚਾਹੂਗੀ, ਉਹ EB1A ਕੈਟਾਗਰੀ ਦੇ ਵਿੱਚ ਉਹਨਾਂ ਨੇ ਇੱਕ 10 ਪੁਆਇੰਟ ਕ੍ਰਾਈਟੇਰੀਆ ਰੱਖਿਆ ਹੁੰਦਾ, ਤੁਸੀਂ ਉਹ ਚੋਂ 3 ਪੁਆਇੰਟ ਜਿਹੜੇ ਮੀਟ ਕਰਨੇ ਹੁੰਦੇ ਆ। ਠੀਕ ਹੈ। ਤੇ ਉਹ ਕ੍ਰਾਈਟੇਰੀਆ ਫੋਰ ਐਗਜ਼ਾਮਪਲ ਕਿ ਕਿਸੇ ਦੇ ਸਾਈਟਡ ਆਰਟੀਕਲ ਹੈਗੇ ਆ, ਪਬਲੀਕੇਸ਼ਨ ਹੈਗੀ ਆ, ਕਿਸੇ ਨੇ ਕੋਈ ਲੀਡ ਰੋਲ ਕੀਤਾ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਕਿਸੇ ਨੇ ਇਦਾਂ ਦੀ ਪੋਜੀਸ਼ਨ ਤੇ ਪਹੁੰਚਿਆ ਕਿ ਉਹ ਕਿਸੇ ਦਾ ਕੰਮ ਜੱਜ ਕਰ ਸਕਦਾ, ਕਿ ਐਜ਼ ਅ ਜੱਜ ਉਹਨੂੰ ਕਈ ਇਵੈਂਟ ਦੇ ਵਿੱਚ ਬੁਲਾਇਆ ਜਾਂਦਾ। ਸੋ ਇਦਾਂ ਦਾ ਉਹਨਾਂ ਦੇ 10 ਪੁਆਇੰਟ ਦੇ ਕ੍ਰਾਈਟੇਰੀਆ ਸੀਗੇ, ਉਹ ਚੋਂ ਤੁਸੀਂ 3 ਪੁਆਇੰਟ ਜਿਹੜੇ ਮੀਟ ਕਰਨੇ ਹੁੰਦੇ ਆ, ਤੇ ਜਦੋਂ ਤੁਸੀਂ ਕਰ ਲੈਂਦੇ ਆ ਤੇ ਤੁਹਾਡਾ ਉਹ ਜਿਹੜਾ ਦੂਜੀ ਚੀਜ਼ ਉਹ ਇਹ ਦੇਖਦੇ ਸੀਗੇ ਕਿ ਇਹ US ਨੂੰ ਕੋਈ ਬੈਨੀਫਿਟ ਵਗੈਰਾ ਬਚਾਊਗਾ ਕਿ ਨਹੀਂ ਬਚਾਊਗਾ, ਇਹ ਇੰਪੋਰਟੈਂਟ ਬੰਦਾ ਹੈਗਾ ਕਿ ਨਹੀਂ ਹੈਗਾ। ਉਹਦੇ ਬੇਸ ਤੇ ਫਿਰ ਉਹ EB1 ਅਪਰੂਵ ਕਰ ਦਿੰਦੇ ਸੀਗੇ। ਪ੍ਰੀਮੀਅਮ ਪ੍ਰੋਸੈਸਿੰਗ ਵੀ ਇਹਦੇ ਵਿੱਚ ਹੈਗਾ, 15 ਦਿਨਾਂ ਦੇ ਵਿੱਚ ਜਿਹੜਾ ਸੀਗਾ I-140 ਤੁਹਾਡਾ ਡਾਇਰੈਕਟਲੀ, ਕੋਈ ਇੰਪਲੋਇਰ ਦੀ ਲੋੜ ਨਹੀਂ ਹੁੰਦੀ, ਸਿੱਧੇ ਜਿਹੜਾ ਕਰ ਸਕਦੇ ਹੋ। ਇਹਦੇ ਵਿੱਚ PhD ਵਾਲੇ ਬੰਦੇ ਬੜੇ ਸੀਗੇ, ਜਿਹੜੇ ਨਾਮਚੀਨ ਸਪੋਰਟਸ ਪਰਸਨ ਜਿਹੜੇ ਹੈਗੇ ਆ, ਉਦਾਂ ਦੇ ਕਾਫੀ ਆਪਾਂ ਬੰਦੇ ਜਿਹੜੇ ਕੀਤੇ ਹੋਏ ਆ, ਜਿਹੜੇ ਆਰਟੀਕਲ ਵਗੈਰਾ ਜਿਹਨਾਂ ਦੇ ਕਾਫੀ ਛਾਪੇ ਆ ਫੋਰਬਸ ਵਗੈਰਾ ਚ, ਇਦਾਂ ਦੇ ਕਾਫੀ ਜਿਹੜੇ ਲੋਕੀ ਇਸ ਪ੍ਰੋਫਾਈਲ ਦੇ ਲੋਕੀ ਜਿਹੜੇ ਇਹਦੇ ਵਿੱਚ ਆਉਂਦੇ ਆ। ਪਰ ਇਹਦੇ ਵਿੱਚ ਇਹ ਸੀਗਾ ਕਿ ਕਈ ਲੋਕਾਂ ਦੇ ਉਹ ਕੇਸ ਜਿਹੜੇ ਡਿਨਾਈ ਵੀ ਕਰਦੇ ਸੀਗੇ, ਤੇ ਉਹ ਜਿਹੜਾ ਡਿਨਾਈ ਉਹ ਕਰਦੇ ਸੀਗੇ, ਉਸ ਚੀਜ਼ ਨੂੰ ਲੈ ਕੇ ਇਹ ਜਿਹੜਾ ਲਾਅ ਸੂਟ ਹੈਗਾ, ਕਿਉਂਕਿ 2010 ਦੇ ਵਿੱਚ ਜਿਹੜਾ ਸੀਗਾ ਇਹਨਾਂ ਨੇ ਇੱਕ ਮੈਮੋ ਪਾਸ ਕੀਤਾ, ਉਹਦੇ ਵਿੱਚ ਇਹ ਕੀ ਕਹਿੰਦੇ ਸੀਗੇ ਕਿ ਇੱਕ ਚੀਜ਼ ਜਿਹੜੀ ਟਰਮੀਨੋਲੋਜੀ ਹੈਗੀ ਕਜ਼ੇਰੀਅਨ ਸਟੈਪ ਨੰਬਰ 2, ਉਹ ਕਹਿੰਦੇ ਕਿ ਇਹਨਾਂ ਨੇ USCIS ਨੇ ਆਪਣੇ ਆਪ ਹੀ ਇੱਕ ਸਟੈਪ ਐਕਸਟਰਾ ਪਾਤਾ, ਇਹ ਹੋਣਾ ਨਹੀਂ ਚਾਹੀਦਾ ਸੀਗਾ ਜਿਹੜੇ ਹਿਸਾਬ ਨਾਲ ਲਾਅ ਬਣਿਆ ਹੈ। ਸੋ ਕੀ ਸੀਗਾ ਕਿ USCIS ਨੇ ਇਹ ਜਿਹੜਾ ਆਬਵੀਅਸਲੀ ਦੇਖ ਸਕਦੇ ਹਾਂ ਮੁਖਰਜੀ ਵਰਸਸ ਮਿਲਰ ਇੰਡੀਅਨ ਕੇਸ ਜਿਹੜਾ ਹੈਗਾ ਜੀ, ਤੇ ਐਕਚੁਅਲੀ ਜਿਹੜੇ ਲਾਇਰ ਨੇ ਲੜਿਆ, ਬ੍ਰਾਇਨ ਗ੍ਰੀਨ ਕਰਕੇ ਨਾਂ ਹੈਗਾ, ਜਾਣਦਾ ਵੀ ਕਾਫੀ ਵਧੀਆ ਟੌਪ ਦਾ ਜਿਹੜਾ ਲਾਇਰ ਹੈਗਾ ਇਹਨੇ ਡੋਮੇਨ ਦੇ ਵਿੱਚ। ਇਹ ਵਾਲਾ ਜਿਹੜਾ ਵਿਅਕਤੀ ਸੀਗਾ, ਇਹ ਜਿਹੜਾ ਇੰਡੀਅਨ ਪਰਸਨ ਸੀਗੇ, ਇਹ ਜਿਹੜੀ ਟੌਪ ਲੈਵਲ ਦੀ ਇੰਟਰਨੈਸ਼ਨਲ ਇਨਵੈਸਟੀਗੇਟਿਵ ਰਿਪੋਰਟਰ ਸੀ, ਕਾਫੀ ਜਿਹੜੀ ਤੁਸੀਂ ਚੈੱਕ ਵੀ ਕਰ ਸਕਦੇ ਆ। ਸੋ ਇਹਨੇ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਉੱਤੇ ਆਪਣਾ EB1A ਦਾ ਕੇਸ ਲਗਾਇਆ ਸੀਗਾ, ਜਿਹੜਾ ਕਿ ਤੁਸੀਂ ਵੈਸੇ ਹੀ ਸੋਚ ਸਕਦੇ ਆ ਕਿ ਇੰਡੀਆ ਵਰਗੀ ਕੰਟਰੀ ਤੋਂ ਬਹੁਤ ਰੇਅਰ ਹੈਗਾ, ਉੱਥੇ ਕਿੱਥੇ ਇਨਵੈਸਟੀਗੇਸ਼ਨ ਜਰਨਲਿਜ਼ਮ ਸਕਿੱਲ, ਉਹਦਾ ਜਿਹੜੀ ਤੁਹਾਨੂੰ ਪਤਾ ਉੱਥੇ ਤੇ ਲਾਲਾ ਵਾਲਾ ਕੰਮ ਉੱਥੇ ਜ਼ਿਆਦਾ। ਹਾਂਜੀ। ਸੋ ਇਹ ਹੈ ਕਿ ਇਹ ਜਿਹੜੇ ਪ੍ਰੋਫੈਸ਼ਨ ਵੀ ਹੈਗੇ ਨਾ, ਕਿ ਬੀਇੰਗ ਅ ਇਨਵੈਸਟੀਗੇਟਿਵ ਰਿਪੋਰਟਰ, ਕਾਫੀ ਮਤਲਬ ਕਿ ਰੇਅਰ ਜਿਹੜੇ ਹੈਗੇ, ਤੁਹਾਨੂੰ ਇੱਕ ਸ਼ਿੱਦਤ ਜਿਹੜੀ ਕਹਿ ਲਓ ਕਰਨੀ ਪੈਂਦੀ ਹੈ। ਫਿਰ ਉਹਦੇ ਹਿਸਾਬ ਨਾਲ ਤੁਹਾਨੂੰ ਮਤਲਬ ਆਪਾਂ ਇਹ ਨਹੀਂ ਕਹੇ ਕਿ ਸਿਰਫ ਇਹ ਇਨਵੈਸਟੀਗੇਟਿਵ ਰਿਪੋਰਟਰ ਸੀਗੀ, ਇਹ ਇੱਕ ਡੈਕੋਰੇਟਡ ਜਿਹੜਾ ਕਿ ਅਵਾਰਡ ਵਿਨਿੰਗ ਰਿਪੋਰਟਰ ਜਿੱਦਾਂ ਹੁੰਦੇ, ਜਿਹੜਾ ਤੁਸੀਂ ਨਾਮਚੀਨ ਜਿਹੜਾ ਆਪਣੀ ਫੀਲਡ ਦੇ ਵਿੱਚ ਇਹਦਾ ਨਾਮ ਸੀਗਾ ਉਹਦਾ EB1A ਲੈਵਲ ਦਾ, ਇਹਨੇ ਆਪਣਾ ਕ੍ਰਾਈਟੇਰੀਆ ਜਿਹੜਾ ਜਮ੍ਹਾਂ ਕਰਾਇਆ। ਠੀਕ ਹੈ ਜੀ। 5 ਪੁਆਇੰਟ 3 ਕ੍ਰਾਈਟੇਰੀਆ ਮੰਨਣੇ ਹੁੰਦੇ ਆ, 5 ਜਿਹੜੇ ਸੀਗੇ ਉਹਨੇ ਸੈਟੀਸਫਾਈ ਕਰ ਲਏ। ਅੱਛਾ। ਪਰ ਜਿਹੜੀ ਇਮੀਗ੍ਰੇਸ਼ਨ ਸੀਗੀ, ਹੁਣ ਉਹ ਕੀ ਹੈਗਾ, ਉਹਨਾਂ ਨੇ ਕੇਸ ਇਹਦਾ ਡਿਨਾਈ ਕਰਤਾ ਕਿ ਤੇਰਾ ਜਿਹੜਾ ਨੈਸ਼ਨਲ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਰੈਕੋਗਨੀਸ਼ਨ ਨਹੀਂ ਹੈਗੀ, ਤੇ ਤੇਰਾ ਜਿਹੜਾ 2015 ਤੋਂ ਪੁਰਾਣੀ ਜਿਹੜੀ ਸਾਰਾ ਰਿਕਾਰਡ ਹੈਗਾ, ਉਸ ਤੋਂ ਬਾਅਦ ਨਵੀਂ ਕੋਈ ਇਦਾਂ ਦੀ ਚੀਜ਼ ਨਹੀਂ ਕੀਤੀ, ਹੁਣ ਟਾਈਮ ਜਿਹੜਾ ਵਿੱਚ ਹੋ ਗਿਆ। ਇਹ ਚੀਜ਼ ਕਰਕੇ ਜਿਹੜਾ ਉਹਨਾਂ ਨੇ ਕੇਸ ਡਿਨਾਈ ਕਰਤਾ। ਹੁਣ ਕੋਰਟ ਮੋਰੇ ਇਹ ਕੇਸ ਪਹੁੰਚ ਗਿਆ। ਕੋਰਟ ਮੋਰੇ ਜਿਹੜਾ ਸਿੰਪਲ ਮੁੱਦਾ ਇਹ ਸੀਗਾ ਕਿ ਇਹ APA ਇੱਕ ਕਾਨੂੰਨ ਹੁੰਦਾ, ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ,
ਇਹ ਬੜੀ ਵਧੀਆ ਐਕਚੁਅਲੀ ਚੀਜ਼ ਹੈਗੀ ਆ, ਕਾਫੀ ਕੰਮ ਦਾ ਜਿਹੜਾ ਐਕਟ ਹੈਗਾ ਸਾਡੇ ਦੇਸ਼ਾਂ 'ਚ ਐਗਜ਼ਿਸਟ ਨਹੀਂ ਕਰਦਾ, ਪਰ ਇੱਥੇ ਇੱਕ ਇਹਨਾਂ ਨੇ, ਤੁਸੀਂ ਕਹਿ ਲਓ ਕਿ ਜੇ ਸਿੰਪਲ ਅੱਖਰਾਂ 'ਚ ਦੱਸਣਾ ਹੋਵੇ ਕਿ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਇੱਕ ਜਿਹੜਾ ਹੈਗਾ, ਉਹ ਇਸ ਚੀਜ਼ ਤੇ ਤੁਸੀਂ ਕਾਨੂੰਨ ਨੂੰ ਚੈਲੰਜ ਕਰ ਸਕਦੇ ਆ ਕਿ ਇਹ ਸਹੀ ਤਰੀਕੇ ਨਾਲ ਬਣਿਆ ਨਹੀਂ, ਇਹ 'ਚ ਰੂਲ ਮੇਕਿੰਗ, ਕਮੈਂਟ, ਜਿਹੜੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆਪਣਾ ਸ਼ਾਇਦ ਆਪਣੇ ਦੇਸ਼ਾਂ 'ਚ ਉਹ ਕਹਿੰਦੇ ਹੁਣ ਕਿ ਇਹ ਫਜ਼ੂਲ ਹੈਗੀਆਂ, ਤੁਸੀਂ ਜਦੋਂ ਉਹਦੀ ਵਾਇਲੇਸ਼ਨ ਜੇ ਕਰ ਦਿੰਦੇ ਆ ਤੇ ਉਹ ਜਿਹੜਾ ਕਾਨੂੰਨ ਹੈਗਾ ਉਹ ਰੱਦ ਜਿਹੜਾ ਕੀਤਾ ਜਾ ਸਕਦਾ। ਸੋ ਇਹ ਬੇਸਿਕਲੀ APA ਦੇ ਥੱਲੇ ਇਹਨਾਂ ਨੇ ਲਾਸੂਟ ਜਿਹੜਾ ਬ੍ਰਾਇਨ ਗ੍ਰੀਨ ਹੋਣਾ ਨੇ ਫਾਈਲ ਕੀਤਾ ਸੀਗਾ। ਸੋ ਉਹ ਕਹਿੰਦਾ ਕਿ ਇੰਟਰਨੈਸ਼ਨਲੀ ਰਿਨਾਊਂਡ ਅਵਾਰਡ ਵਿਨਿੰਗ ਪਬਲਿਕ ਇੰਟਰਸਟ ਜਰਨਲਿਸਟ ਇਹਦੀ ਕੈਟਾਗਰੀ ਜਿਹੜੀ ਸੀਗੀ, ਤੇ ਕ੍ਰਾਈਟੇਰੀਆ USCIS ਨੇ ਮੰਨ ਲਏ। ਕ੍ਰਾਈਟੇਰੀਆ ਉਹਨਾਂ ਨੇ ਕੀ ਮੰਨੇ ਕਿ ਇਹਦੇ ਪਬਲਿਸ਼ ਮਟੀਰੀਅਲ ਹੈਗਾ, ਇਹਦੇ ਬਾਰੇ ਕਾਫੀ ਇਹਨੇ ਜੱਜ ਕੀਤੇ, ਓਰੀਜਨਲ ਕੰਟਰੀਬਿਊਸ਼ਨ ਹੈਗੀਆਂ ਇਹਦੀਆਂ ਫੀਲਡ ਦੇ ਵਿੱਚ, ਤੇ ਇੱਕ ਕ੍ਰਿਟੀਕਲ ਰੋਲ ਜਿਹੜਾ ਲੀਡ ਕੀਤਾ। ਸੋ ਇਹ ਵਾਲੇ ਕ੍ਰਾਈਟੇਰੀਆ ਉਹਨਾਂ ਨੇ ਆਲਰੇਡੀ ਜਿਹੜੀ ਇਸਟੈਬਲਿਸ਼ ਕਰ ਚੁੱਕੀ ਹੈ। ਪਰ ਉਹਨਾਂ ਨੇ ਕਿਹਾ ਕਿ ਆਪਾਂ ਜਿਹੜਾ ਫਾਈਨਲ ਮੈਰਿਟਸ ਡਿਟਰਮੀਨੇਸ਼ਨ ਹੁੰਦਾ ਕਿ ਆਪਾਂ ਓਵਰਆਲ ਜੇ ਟੋਟੈਲਿਟੀ ਦੇ ਹਿਸਾਬ ਨਾਲ ਚੱਲੀਏ, ਇਹਦਾ ਜਿਹੜੀ ਇਹਦੀ ਸ਼ੋਹਰਤ ਜਿਹੜੀ ਹੈਗੀ ਉਹ ਇੰਟਰਨੈਸ਼ਨਲ ਲੈਵਲ ਦੀ ਨਹੀਂ ਹੈਗੀ, ਤੇ ਇਹ ਇੱਕ ਸਮਾਲ ਪਰਸੈਂਟੇਜ ਲੋਕਾਂ ਚੋਂ ਨਹੀਂ ਹੈਗੀ ਜਿਹੜੀ ਆਪਣੀ ਟਾਪ ਆਫ ਫੀਲਡ ਹੈਗੇ। ਸੋ ਉਹਨਾਂ ਨੇ ਇਹ ਦੋ ਚੀਜ਼ਾਂ ਜਿਹੜੀਆਂ ਕਰਕੇ ਇਹਦਾ ਕੇਸ ਜਿਹੜਾ ਡਿਨਾਈ ਕਰਤਾ। ਉਹ ਬੇਸਿਕਲੀ ਕੀ ਕਹਿੰਦੇ ਕਿ ਔਨ ਪੇਪਰ ਜਿਹੜੀ ਇਹ ਮੀਟ ਕਰਦੀ ਹੈ ਰਿਕੁਆਇਰਮੈਂਟ, ਪਰ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਨਹੀਂ ਹੈਗੀ। ਹੁਣ ਇਹਦੇ ਵਿੱਚ ਜਿਹੜੀ ਉਹਨਾਂ ਦੀ ਡਿਸਕਸ਼ਨ ਪੈ ਗਈ, ਉਹ ਇਹ ਪੈ ਗਈ ਕਿ ਜਿਹੜਾ ਕਾਨੂੰਨ ਨੂੰ ਚੈਲੰਜ ਕਿੱਦਾਂ ਕੀਤਾ ਜਾਵੇ। ਸੋ ਇਹ 2010 ਤੋਂ ਲੈ ਕੇ 2025 ਤੱਕ ਤੁਸੀਂ ਦੇਖ ਲਓ ਕਿ ਇਹ ਜਿਹੜੀ ਸੀਗੀ ਪਾਲਿਸੀ ਜਿਹੜੀ ਚੱਲਦੀ ਸੀ, ਜਦ ਤੱਕ ਇਹ ਹੁਣ ਚੈਲੰਜ ਨਹੀਂ ਹੋਈ। ਤੇ ਇਹ ਵਕੀਲ ਨਾਲ ਵੀ ਮੇਰੀ ਗੱਲ ਹੁੰਦੀ, ਕਹਿੰਦਾ ਮੈਂ 3 ਸਾਲ ਜਿਹੜਾ ਲੱਗਾ ਰਿਹਾ, 3 ਸਾਲ 4 ਸਾਲ ਉਹਨੇ ਜਿਹੜਾ ਕਰਕੇ ਇਹਦਾ ਸਿਸਟਮ ਕੱਢਿਆ ਕਿ ਕਿੱਦਾਂ ਇਹਨੂੰ ਜਿਹੜੀ ਪਾਲਿਸੀ ਨੂੰ ਜਿਹੜਾ ਉਹ ਕਰਨਾ। ਤੇ ਉਹਨੂੰ ਮੈਂ ਇਹੀ ਕਿਹਾ ਸੀ, ਮੈਂ ਤੇਰਾ ਨਾਂ ਹਿਸਟਰੀ ਬੁੱਕ 'ਚ ਇੱਕ ਤਰ੍ਹਾਂ ਚੜ ਗਿਆ ਐਜ਼ ਅ ਲਾਇਰ, ਕਿ ਜਿਹੜੀ ਮਤਲਬ ਕਿਸੇ ਨੇ ਨਹੀਂ ਚੀਜ਼ ਕੀਤੀ ਸੀਗੀ ਫੀਲਡ ਦੇ ਵਿੱਚ ਕਿ 2010 ਤੋਂ ਲੈ ਕੇ। ਸੋ ਇਹ ਹੈਗਾ ਕਿ ਗੁੱਡ ਲਾਇਰਿੰਗ ਦਾ ਵੀ ਕਾਫੀ ਜਿਹੜਾ ਇੱਕ ਰੋਲ ਰਹਿੰਦਾ। ਸੋ ਇਹਨੇ ਕੀ ਕਿਹਾ ਕਿ ਇਹਦੀ ਜਿਹੜੀ ਆਰਗੂਮੈਂਟ ਇਹ ਸੀਗੀ ਕਿ ਜਿਹੜੇ ਕਾਨੂੰਨ ਜਿਹੜਾ ਬਣਿਆ ਸੀਗਾ ਉਹਦੇ ਵਿੱਚ ਕੋਈ ਇਦਾਂ ਦਾ ਸੈਕੰਡ ਸਟੈਪ ਨਹੀਂ ਸੀਗਾ ਕਿ ਤੁਸੀਂ ਇਹ ਇੰਟਰਨੈਸ਼ਨਲ ਲੈਵਲ ਦੀ ਸ਼ੋਹਰਤ ਦੇਖਣੀ ਆ, ਜਾਂ ਤੁਸੀਂ ਇਹ ਚੈੱਕ ਕਰਨਾ ਕਿ ਇਹ ਬੰਦਾ ਟੌਪ ਪਰਸੈਂਟੇਜ ਦੇ ਵਿੱਚੋਂ ਦੀ ਹੈਗਾ। ਜਦੋਂ ਇਹ ਰੈਗੂਲੇਟਰੀ ਹਿਸਟਰੀ ਕੀ ਹੁੰਦੀ ਹੈ ਕਿ ਇਹ ਸਾਰੇ ਜਦੋਂ ਉਹ ਬਿੱਲ ਬਣਦੇ ਆ, ਬਹਿਸ ਚੱਲਦੀ ਆ, ਕਾਂਗਰਸ ਹੀਅਰਿੰਗਸ ਦੇ ਵਿੱਚ ਨੋਟਸ ਵਗੈਰਾ ਕੀ ਹੁੰਦੇ ਆ, ਉਹ ਸਾਰਾ ਜਿਹੜਾ ਬਈ ਖਾਤਾ ਲਿਜਾ ਕੇ ਜਦੋਂ ਪੇਸ਼ ਕੀਤਾ, ਤੇ ਉਹਨਾਂ ਨੇ ਕਿਹਾ ਕਿ ਜਦੋਂ 1995 ਚ ਰੂਲ ਜਿਹੜਾ ਬਣਿਆ ਸੀਗਾ, ਸੋ ਉਹ ਹਿਸਟਰੀ 'ਚ ਚਲਾ ਗਿਆ ਸਾਰਾ ਉਹਦੀ ਡਿਟੇਲ ਦੇ ਵਿੱਚ, ਕਿ ਉਦੋਂ ਇਦਾਂ ਦੀ ਕੋਈ ਵੀ ਚੀਜ਼ ਜਿਹੜੀ ਨਹੀਂ ਹੋਈ ਸੀ, ਕੋਈ ਵੀ ਇਦਾਂ ਦਾ ਸੈਕੰਡ ਸਟੈਪ ਜਿਹੜਾ ਫਾਈਨਲਾਈਜ਼ ਨਹੀਂ ਹੋਇਆ ਸੀਗਾ। ਪਰ USCIS ਨੇ ਕੀ ਕਰਨਾ ਸ਼ੁਰੂ ਕਰਤਾ 2010 ਦੇ ਮੈਮੋ ਤੋਂ ਬਾਅਦ, ਉਹਨਾਂ ਨੇ ਆਪਣੇ ਆਪ ਹੀ ਇਹ ਇੱਕ ਕ੍ਰਾਈਟੇਰੀਆ ਜਿਹੜਾ ਬਣਾ ਲਿਆ ਕਿ ਉਹ ਇੱਕ ਜਿਹੜੀ ਜਿੰਨਾ ਕਾਂਗਰਸ ਨੇ ਜਿਹੜਾ ਰੂਲ ਬਣਾਇਆ ਸੀ ਉਹ ਤੋਂ ਜ਼ਿਆਦਾ ਚੀਜ਼ ਜਿਹੜੀ ਮੰਗਣ ਲੱਗ ਪਏ। ਹੁਣ 2010 ਤੋਂ ਜਿਹੜੀ ਚੱਲ ਰਹੀ ਹੈ ਚੀਜ਼, ਤੁਸੀਂ ਦੇਖ ਲਓ ਕਿੰਨੇ ਹਜ਼ਾਰਾਂ ਵਕੀਲ ਆਏ ਹੋਣੇ, ਗਏ ਹੋਣੇ, ਕਿੰਨੇ ਬੰਦੇ ਹਜ਼ਾਰਾਂ 'ਚ ਆਏ ਹੋਣੇ, ਕਈਆਂ ਦੇ ਅਪਰੂਵ ਹੋਏ, ਕਈਆਂ ਦੇ ਰਿਜੈਕਟ ਹੋਏ ਹੋਣੇ ਆ। ਪਰ 2026 ਚ ਜਾ ਕੇ ਇਹ ਜਿਹੜਾ ਸੀਗਾ ਇਹ ਬ੍ਰਾਇਨ ਗ੍ਰੀਨ ਹੋਣਾ ਦੇ ਥਰੂ ਇਹ ਜਿਹੜੀ ਚੀਜ਼ ਰਿਵਰਸ ਹੁੰਦੀ ਆ। ਤੇ ਇਹਦਾ ਏਲਾ ਵਗੈਰਾ ਦੇ ਵਿੱਚ ਵੀ ਕਾਫੀ ਮਾਨ ਸਨਮਾਨ ਬੰਦੇ ਨੂੰ ਜਿਹੜਾ ਮਿਲਿਆ, ਕਿਉਂਕਿ ਓਬਵੀਅਸਲੀ ਕਾਫੀ ਵੱਡਾ ਜਿਹੜਾ ਕੰਮ ਕਰਤਾ। ਤੇ ਉਹ ਮਤਲਬ ਕਿ ਹੁਣ ਜਿਹੜੇ ਵਕੀਲਾਂ ਦਾ ਜਿਹੜਾ ਸਰਕਲ ਹੁੰਦਾ ਉਹਦੇ ਵਿੱਚ ਮੈਂ ਕਿਹਾ ਬੰਦੇ ਨੂੰ ਸਲੂਟ ਕਿ ਵਧੀਆ ਇਹਨੇ ਜਿਹੜਾ ਸੀਗਾ। ਇਹਨਾਂ ਨੇ ਕੀ ਹੋਇਆ ਕਿ ਕਾਫੀ ਸਾਰੇ ਜਿਹੜਾ USCIS ਦਾ ਸੀਗਾ ਉਹਨਾਂ ਨੂੰ ਕੋਰਟ ਨੇ ਰੋਕ ਲਾਤੀ ਕਿ ਤੁਸੀਂ ਆਹ ਜਿਹੜੀ ਚੀਜ਼ ਹੈਗੀ ਆ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਆਪਣੇ ਵੱਲੋਂ ਇੱਕ ਕ੍ਰਾਈਟੇਰੀਆ ਜਿਹੜਾ ਬਣਾਤਾ ਸੀਗਾ ਜਿਹੜਾ ਕਿ ਹੋਣਾ ਨਹੀਂ ਚਾਹੀਦਾ ਸੀਗਾ। ਇਹ ਬੰਦੇ ਨੇ ਆਰਗੂਮੈਂਟ ਇਹੀ ਦਿੱਤਾ ਕਿ ਜਿਹੜਾ ਜਦੋਂ ਇੱਕ ਰੈਗੂਲੇਸ਼ਨ ਦੇ ਥਰੂ, ਲੈਜਿਸਲੇਸ਼ਨ ਦੇ ਥਰੂ ਕਾਂਗਰਸ ਨੇ ਇੱਕ ਚੀਜ਼ ਪਾਸ ਕਰਤੀ, ਲੋਕਾਂ ਨੂੰ ਇੱਕ ਹੱਕ ਮਿਲ ਗਏ, ਕੁਝ ਹੱਕ ਮਿਲ ਗਏ ਕਿ ਤੁਸੀਂ ਜੇ 3 ਕ੍ਰਾਈਟੇਰੀਆ ਐਸਟੈਬਲਿਸ਼ ਕਰਦੇ ਆ ਤਾਂ ਤੁਹਾਨੂੰ EB1 ਮਿਲਣਾ ਚਾਹੀਦਾ। ਤੇ ਉਹ ਕਹਿੰਦਾ ਕਿ 1991 ਤੋਂ ਲੈ ਕੇ 2010 ਤੱਕ ਉਹ ਚੀਜ਼ ਇੱਕ ਤਰ੍ਹਾਂ ਚੱਲ ਰਹੀ ਸੀਗੀ, ਲੋਕੀ ਆਪਣੀ ਪਟੀਸ਼ਨ ਫਾਈਲ ਕਰਦੇ ਸੀ, ਉਹਨਾਂ ਦੇ ਕੇਸ ਪਾਸ ਹੋ ਜਾਂਦੇ ਸੀ ਜਾਂ ਨਹੀਂ ਹੁੰਦੇ ਸੀਗੇ। ਪਰ 2010 ਚ ਜਦੋਂ USCIS ਨੇ ਇੱਕ ਮੈਮੋ ਆਪਣਾ ਪੇਸ਼ ਕੀਤਾ, ਉਹਨਾਂ ਨੇ ਇੱਕ ਚੀਜ਼ ਜਿਹੜੀ ਚੇਂਜ ਕਰਤੀ। ਇਹ ਉਹ ਕਹਿੰਦਾ ਕਿ ਕਿਉਂਕਿ ਇਹ ਲੈਜਿਸਲੇਟਿਵ ਇੱਕ ਰਾਈਟ ਸੀਗਾ, ਤੁਹਾਨੂੰ ਮਿਲਿਆ ਸੀਗਾ, ਜਿਹੜੀ USCIS ਸੀਗੀ ਉਹਨੂੰ ਉਹ ਸਿੱਧੇ ਪਾਲਿਸੀ ਮੈਂਬਰ ਨਾਲ ਚੇਂਜ ਨਹੀਂ ਕਰ ਸਕਦੇ ਸੀਗੇ। ਉਹਨਾਂ ਨੂੰ ਇਹ ਰੂਲ ਮੇਕਿੰਗ ਕਮੈਂਟ ਜਿਹੜਾ ਪੀਰੀਅਡ ਸੀ ਉਹ ਸਾਰੇ ਦੇ ਵਿੱਚ ਅੰਗੇਜ ਕਰਨਾ ਜਿਹੜਾ ਜ਼ਰੂਰੀ ਸੀਗਾ, ਕਿਉਂਕਿ ਉਹ ਲੋਕਾਂ ਦਾ ਇੱਕ ਹੱਕ ਖੋ ਰਹੇ ਆ। ਕਿਉਂਕਿ ਉਹਨਾਂ ਨੇ 2010 ਦੇ ਵਿੱਚ ਪ੍ਰੋਪਰ ਜਿਹੜੀਆਂ ਫਾਰਮੈਲਿਟੀਜ਼ ਨਹੀਂ ਕੀਤੀਆਂ, ਤੇ ਤਾਂ ਕਰਕੇ ਜਿਹੜੀ ਉਹ ਪਾਲਿਸੀ ਸੀਗੀ ਉਹ ਇਲੀਗਲ ਸੀਗੀ, ਉਹਨੂੰ ਕੈਂਸਲ ਜਿਹੜਾ ਕੀਤਾ ਜਾਵੇ ਤੇ ਇਹਦਾ ਜਿਹੜਾ ਕੇਸ ਜਿਹੜਾ ਸੀਗਾ ਇਹ ਅਪਰੂਵ ਕੀਤਾ ਜਾਵੇ ਲੇਡੀ ਦਾ, ਮੁਖਰਜੀ ਦਾ।
ਤੇ ਉਹ ਜਿਹੜਾ ਸੀਗਾ ਕੇਸ, ਉਹ ਜਿਹੜਾ ਹੁਣ ਡਿਸਟ੍ਰਿਕਟ ਕੋਰਟ ਨੇ ਫਿਰ ਆਬਵੀਅਸਲੀ ਇਹਨਾਂ ਦੇ ਨਾਲ ਅਗਰੀ ਕੀਤਾ ਕਿ ਇਹ ਏਪੀਏ ਦੀ ਜਿਹੜੀ ਵਾਇਲੇਸ਼ਨ ਹੈਗੀ ਆ, ਤੇ ਪਿਛਲੇ 6 ਸਾਲਾਂ ਦੇ, ਜੇ ਕੋਈ ਵੀ ਸੁਣ ਰਿਹਾ, ਤੇ 6 ਸਾਲਾਂ ਦੇ ਵਿੱਚ ਕਿਸੇ ਦਾ ਵੀ EB1 ਇਹ ਡਿਨਾਈ ਹੋਇਆ, ਉਹ ਸਾਨੂੰ ਸੰਪਰਕ ਕਰ ਸਕਦੇ ਆ, ਤੇ ਉਹਨਾਂ ਦਾ ਕੇਸ ਜਿਹੜਾ ਸੀਗਾ ਆਪਾਂ ਰੀਓਪਨ ਕਰਾ ਸਕਦੇ ਆ, ਜੇ ਕਿਉਂਕਿ ਇਮੀਗ੍ਰੇਸ਼ਨ ਨੇ ਆਪਣੇ ਵੱਲੋਂ ਜਿਹੜਾ ਇਹ ਮਨਮਰਜ਼ੀ ਨਾਲ ਜਿਹੜਾ ਕ੍ਰਾਈਟੇਰੀਆ ਜਿਹੜਾ ਕਰ ਲਿਆ, ਉਹਨਾਂ ਨੂੰ ਇੰਨੀ ਪਾਵਰ ਜਿਹੜੀ ਕਾਂਗਰਸ ਨੇ ਦਿੱਤੀ ਨਹੀਂ ਸੀਗੀ, ਉਹਨਾਂ ਨੇ ਸਿਰਫ ਇਹ ਡਿਸਾਈਡ ਕਰਨਾ ਸੀਗਾ ਕਿ ਇਹ 3 ਪੁਆਇੰਟ ਕ੍ਰਾਈਟੇਰੀਆ ਮੀਟ ਕਰਦਾ ਕਿ ਨਹੀਂ ਕਰਦਾ, ਤੇ ਜੇ ਤੁਹਾਡਾ ਜਾਂ ਕਿਸੇ ਜਾਣਕਾਰ ਦਾ ਇਹ EB1 ਇਹਦਾ ਕੇਸ ਡਿਨਾਈ ਹੋਇਆ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਆ। ਬਾਕੀ ਜੇ ਕੋਈ ਇਸ ਪ੍ਰੋਫਾਈਲ ਦੇ ਅੰਦਰ ਫਿੱਟ ਹੁੰਦਾ ਹੈਗਾ, ਕੋਈ PhD ਹੈਗਾ ਜਾਂ ਕੋਈ ਸਪੋਰਟਸ ਪਰਸਨ ਜਿਹੜਾ ਹੈਗਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਕੋਈ ਜਿੱਤਿਆ ਹੋਇਆ ਹੈਗਾ, ਸਿੰਗਰ, ਸੌਂਗ ਰਾਈਟਰ, ਮੂਵੀ ਡਾਇਰੈਕਟਰ, ਕੋਈ ਵੀ ਜਿਹੜਾ ਜਾਂ ਪ੍ਰੋਫੈਸਰੀ ਦੀ ਫੀਲਡ ਦੇ ਵਿੱਚ ਹੈਗਾ, ਤੁਸੀਂ EB1 ਇਹ ਪਹਿਲਾਂ ਸਰਚ ਕਰੋ, ਉਹਦੇ ਵਿੱਚ 3 ਕ੍ਰਾਈਟੇਰੀਆ ਹੈਗੇ ਆ, ਜੇ ਤੁਸੀਂ ਉਹ ਮੀਟ ਕਰਦੇ ਆ ਤੇ US ਦੇ ਵਿੱਚ ਕੋਈ ਕੰਟਰੀਬਿਊਸ਼ਨ ਕਰ ਸਕਦੇ ਆ, ਤੇ ਤੁਸੀਂ ਡਾਇਰੈਕਟਲੀ ਜਿਹੜਾ ਸੀਗਾ ਇਸ ਕ੍ਰਾਈਟੇਰੀਆ ਦੇ ਥੱਲੇ ਜਿਹੜਾ ਕੁਆਲੀਫਾਈ ਕਰਕੇ ਅਮਰੀਕਾ ਆ ਸਕਦੇ। ਜੀ ਜੀ, ਜੇ ਅਟਰਨੀ ਟਿਰਕੈਣਾ ਹੁਣਾਂ ਦੇ ਨਾਲ ਸੰਪਰਕ ਕਰਨਾ, ਇਹਨਾਂ ਦੇ ਆਫਿਸ ਦਾ ਫੋਨ ਨੰਬਰ 4159090503 4159090503। ਅੱਜ ਆਪਾਂ ਕਾਲਸ ਵੀ ਲੈਣੀਆਂ, ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਰਹੇਗਾ 408272 4082725200 ਦੇ ਉੱਤੇ ਤੁਸੀਂ ਜਿਹੜੀ ਆ ਉਹ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਆ। ਉੱਦਾਂ ਅਟਰਨੀ ਟਿਰਕੈਣਾ ਜੀ, ਤੁਸੀਂ ਜਿੱਦਾਂ ਕਹਿ ਰਹੇ ਆ ਵੀ ਕਾਂਗਰਸ ਕਹਿੰਦੀ ਵੀ ਸਾਡੇ ਤੋਂ ਇੱਦਾਂ ਤੁਸੀਂ ਕਰ ਨਹੀਂ ਸਕਦੇ, ਉਹਦਾ ਲੜਾਈ ਵੀ ਕਾਂਗਰਸ ਕਹਿੰਦੀ ਹੈ ਵੀ ਸਾਡੇ ਤੋਂ ਬਗੈਰ ਪੁੱਛ ਕੇ ਤੁਸੀਂ ਕਿਤੇ ਹਮਲਾ ਨਹੀਂ ਕਰ ਸਕਦੇ, ਪਰ ਕਰ ਜਾਂਦੇ ਮਰਜ਼ੀ ਕਰਨ ਵਾਲੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਕਾਂਗਰਸ, ਫਿਰ ਉਹਦੇ ਤੇ ਕਾਂਗਰਸ ਨੂੰ ਪਰ ਬੋਲਣਾ ਪੈਂਦਾ ਨਾ। ਹੁਣ ਤੁਸੀਂ ਸਾਰੇ ਜਾਣੇ ਤੁਸੀਂ ਦੇਖਣਾ ਕਿ ਇਹ ਜਿਹੜੇ ਮੁੱਦੇ ਆ ਨਾ, ਜਿਹਦਾ ਹੁਣ ਇਹਨਾਂ ਨੇ ਵੀ ਕੀ ਹੈ ਕਿ ਇਮੀਗ੍ਰੈਂਟਾਂ ਨੂੰ ਪਿਆਦਾ ਬਣਾ ਕੇ ਕਦੀ ਡੈਮੋਕ੍ਰੇਟਾਂ ਨੇ ਪੇਸ਼ ਕਰ ਦੇਣਾ, ਕਦੀ ਉਹਨਾਂ ਨੇ। ਹੁਣ ਜਦੋਂ ਲੜਾਈ ਹੁੰਦੀ ਆ, ਹੁਣ ਕਿੱਥੇ ਹੈਗੀ ਉਹ ਵਾਲੀ? ਹੁਣ ਤਾਂ ਮੈਂ ਕਿਹਾ ਉੱਥੇ ਇੰਨੇ ਉਹ ਵੀ ਤਾਂ ਇਮੀਗ੍ਰੈਂਟ ਹੀ ਆ, ਉਹ ਕਿੰਨੇ ਮਰਨੇ ਆ ਹੁਣ ਸਾਰੇ। ਹੁਣ ਕਿਉਂ ਨਹੀਂ ਅਪੋਜ਼ ਕਰਦੇ ਆ ਕਿ ਦੂਜੇ ਦੇ ਘਰ? ਮੈਂ ਕਿਹਾ ਤੁਹਾਡੇ ਦੂਜੇ ਦੇ ਘਰ ਜਾ ਕੇ ਤੁਸੀਂ ਮਾਰਨ ਨੂੰ ਤਾਂ ਤੁਸੀਂ ਫਟਾਫਟ ਹਾਂ ਕਰ ਦਿੰਦੇ ਆ, ਕਿ ਉੱਥੇ ਕਿੱਦਾਂ, ਉੱਥੇ ਨਹੀਂ ਰੂਲ ਲੱਗਦੇ ਕਿ ਨਿਆਣੇ ਮਰਨੇ, ਉੱਥੇ ਏਦਾਂ ਕਰਨਾ। ਜੀ ਜੀ ਜੀ, ਬਿਲਕੁਲ ਬਿਲਕੁਲ। ਇਹ ਤਾਂ ਉਹੀ ਮੈਂ ਕਿਹਾ ਜਿਹੜਾ ਸਿਲੈਕਟਿਵ ਆਊਟਰੀਚ ਹੁੰਦੀ ਹੈ, ਸਾਰੇ ਪਾਸੇ ਹੀ ਆਪਾਂ ਦੇਖਦੇ ਆ, ਹਰ ਇੱਕ ਜਾਣਾ ਜਿਹਨੂੰ ਜਿੱਦਾਂ ਜਿਹੜੀ ਚੀਜ਼ ਸੂਤ ਆਉਂਦੀ ਉਸ ਹਿਸਾਬ ਦੇ ਨਾਲ ਉਹ ਗੱਲ ਕਰਦੇ ਆ। ਜੀ, ਜਿਹੜਾ ਇੱਕ ਕਹਿ ਲਓ ਲਿਬਰਲ ਪਾਰਟੀ ਹੋ ਗਈ ਨਾ, ਉਹੀ ਕਿ ਕਾਈਂਡਨੈਸ, ਸਿੰਪਥੀ, ਹਿਊਮੈਨਿਟੇਰੀਜ਼ਮ ਰੱਖਣਾ ਚਾਹੀਦਾ। ਉਹ ਜਦੋਂ ਮੈਂ ਵੀ ਨਵਾਂ ਆਇਆ ਸੀ ਨਾ, ਬੰਦਾ ਪਹਿਲਾਂ ਉਧਰ ਨੂੰ ਲੀਨ ਕਰਦਾ, ਮੈਂ ਕਿਹਾ ਯਾਰ ਇਹ ਵਧੀਆ ਹੈਗੇ, ਗੱਲ ਸੋਹਣੀ ਲੱਗਦੀ ਸੁਣਨ ਨੂੰ, ਗੱਲ ਬੜੀ ਸੋਹਣੀ ਲੱਗਦੀ ਸੁਣਨ ਨੂੰ, ਪਰ ਅਲਟੀਮੇਟਲੀ ਉਹ ਹੈਗਾ ਕਿ ਫੇਲ ਹੋ ਜਾਂਦੇ ਐਂਡ ਤੇ ਜਾ ਕੇ, ਕਿਉਂਕਿ ਜਦੋਂ ਮੌਕੇ ਤੇ ਜਦੋਂ ਐਕਸ਼ਨ ਜਿਹੜਾ ਕਰਨਾ ਹੁੰਦਾ, ਉਹ ਸਿੰਪਥੀ ਇੱਕ ਕਨਸੈਪਟ ਰਹਿ ਜਾਂਦਾ ਨਾ, ਉਹਨਾਂ ਦੁਨੀਆ ਚੱਲਦੀ ਨਹੀਂ ਹੈਗੀ। ਦੁਨੀਆ ਚੱਲਦੀ ਹੈਗੀ ਐਕਸ਼ਨ ਨਾਲ, ਇਨਐਕਸ਼ਨ ਨਾਲ। ਜਿਹੜੀ ਉਹ ਕਹਿੰਦੇ ਭਾਵੇਂ ਰਾਈਟ ਵਿੰਗ ਹੋਵੇ ਭਾਵੇਂ ਲੈਫਟ ਵਿੰਗ ਹੋਵੇ, ਖੰਭ ਦੋਨੋਂ ਇੱਕੋ ਚਿੜੀ ਦੇ ਆ। ਉੱਡਣਾ ਉਹਨਾਂ ਨੇ ਨਾਲ ਹੀ ਮੁਲਕ ਨੂੰ ਲੈ ਕੇ ਆ। ਸਹੀ ਗੱਲ ਆ। ਅਮਰੀਕਨ ਈਗਲ ਬਣਾਈ ਨਾ ਫਿਰ ਉਹਨਾਂ ਨੇ, ਇੱਕ ਲੈਫਟ ਵਿੰਗ ਇੱਕ ਰਾਈਟ ਵਿੰਗ। ਫਰੀडम ਤਾਂ ਹੀ ਆਊਗੀ ਜੀ। ਤੇ ਉਹ ਫਿਰ ਪੱਤੇ ਫਿਰ ਉਹਨਾਂ ਨੇ ਰੱਖੇ ਹੋਏ ਆ ਕਿ ਹੁਣ ਮੈਂ ਕਿਹਾ ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਚੱਲਦਾ। ਕਈ ਪੈਸੇ ਨਾਲ ਵਿਕ ਜਾਂਦੇ ਆ, ਕਈ ਐਪਸਟੀਨ ਫਾਈਲਾਂ ਦਾ ਕਿਸੇ ਦਾ ਨਾਮ ਆ ਜਾਂਦਾ, ਸਿਸਟਮ ਹਰੇਕ ਦਾ ਹੁਣ ਮੈਂ ਕਿਹਾ ਸੈੱਟ ਕਰਕੇ ਉਹਨਾਂ ਨੇ ਰੱਖਿਆ ਹੋਇਆ। ਤੇ ਅਜੇ ਇੰਡੀਆ ਮੈਂ ਜਿਹੜਾ ਕਿਸਾਨੀ ਅੰਦੋਲਨ ਸੀਗਾ ਕਾਰਪੋਰੇਟ ਘਰਾਣਿਆਂ ਦਾ, ਫਿਰ ਵੀ ਚਲੋ ਰੋ ਪਿੱਟ ਕੇ ਸਾਲ ਬਾਅਦ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ। ਪਰ ਜਿਹੜੀ ਹੁਣ ਮੈਂ ਕਿਹਾ ਜਿਹੜੀ ਡੀਲ ਹੋਈ ਆ 500 ਜਿਹੜੀ ਇੰਡੀਆ ਦੇ ਨਾਲ ਟ੍ਰੇਡ ਡੀਲ ਹੋਇਆ, ਇੰਡੀਆ ਤੇ ਉਹਨਾਂ ਦੇ ਨਾਲ, ਮਤਲਬ ਜਿਹੜੀ ਇੱਕ ਆਲਰੇਡੀ ਐਗਰੀਕਲਚਰ ਕੰਟਰੀ ਆ, ਦੇਖ ਲਓ ਤੁਸੀਂ, ਉਹਨਾਂ ਦੇ ਆਪਣੀ 500 ਬਿਲੀਅਨ ਦੀ ਕਿੰਨੇ ਦੀ ਡੀਲ ਜਿਹੜੀ ਮਰਤੀ, ਵੱਜ ਗਈਆਂ ਘੁੱਗੀਆਂ ਉੱਥੇ। ਮਤਲਬ ਹੁਣ ਕੌਣ ਬੋਲੂਗਾ ਜੀ? ਨਾ ਹੁਣ ਮੈਂ ਕਿਹਾ ਬਾਹਰ ਵਾਲੀਆਂ ਪਾਰਟੀਆਂ ਨੇ ਕਿਸੇ ਨੇ ਬੋਲਣਾ, ਨਾ ਉਧਰ ਨੂੰ ਕਿਸੇ ਨੇ ਬੋਲਣਾ। ਸੋ ਗੱਲ ਤਾਂ ਉਹੀ ਹੈ ਕਿ ਹੁਣ ਜਿਹਦੇ ਹੱਥ ਜਿੰਨਾ ਮਰਜ਼ੀ ਵੱਡਾ ਡੰਡਾ ਉਹ ਜਿੱਧਰ ਨੂੰ ਮਰਜ਼ੀ ਮਾਰ ਲਵੇ, ਫਿਰ ਉਹਦੇ ਹਿਸਾਬ ਨਾਲ ਤਾਂ ਸਾਰੇ ਹੀ ਚੁੱਪ ਆ। ਜੀ ਜੀ। ਅਗਲੀ ਗੱਲ ਕਰੀਏ, ਫੈਡਰਲ ਲਾਸੂਟ ਕੰਪਲੇਂਟ ਫਾਈਲ ਕੀਤੀ ਗਈ ਆ DC ਦੇ ਵਿੱਚ ਕਈ ਨਾਨ ਪ੍ਰੋਫਿਟ ਇਮੀਗ੍ਰੇਸ਼ਨ ਗਰੁੱਪਾਂ ਦੇ ਦੁਆਰਾ DOJ ਦੇ ਉਲਟ, US ਡਿਪਾਰਟਮੈਂਟ ਆਫ ਜਸਟਿਸ ਤੇ EOIR ਦੇ ਉਲਟ ਵੀ BIA ਦੇ ਅਪੀਲ ਟਾਈਮ ਫਰੇਮ ਨੂੰ ਜਿਹੜਾ ਉਹਨਾਂ ਨੇ ਚੇਂਜ ਕਰਤਾ, ਜਿਹੜਾ 30 ਦਿਨ ਤੋਂ ਮਿਲਦਾ ਤਾਂ 10 ਦਿਨ ਤਾਂ ਇਹ ਕਰ ਰਹੇ ਸੀਗੇ। ਹਾਂਜੀ, ਸੋ ਸਾਰੇ ਵੀਰ ਨਾ ਜਿਹੜੇ ਇਹ ਧਿਆਨ ਨਾਲ ਚੀਜ਼ ਸੁਣਿਓ, ਤੇ ਇਹਨੇ ਕਾਫੀ ਲੋਕਾਂ ਦੇ ਕੇਸਾਂ ਤੇ ਜਿਹੜਾ ਫਿਊਚਰ ਤੇ ਵੀ ਫਰਕ ਜਿਹੜਾ ਪਾਣਾ ਜੀ। ਕਿਉਂਕਿ ਪ੍ਰੋਬਲਮ ਕੀ ਸੀਗੀ ਕਿ ਪਹਿਲਾਂ ਤਾਂ ਜਿਹੜਾ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ, ਇਕਨੋਮੀ ਜਿਹੜੀ ਆਪਣੀ ਕਿੱਧਰ ਨੂੰ ਜਾ ਰਹੀ ਆ, ਫੜੋ ਫੜਾਈ ਵਾਲਾ ਜਿਹੜਾ ਰੌਲਾ ਰਹਿ ਜਾਂਦਾ। ਇਮੀਗ੍ਰੇਸ਼ਨ ਕੋਰਟ ਦੇ ਵਿੱਚ ਚੰਗੇ ਜੱਜ ਫਾਇਰ ਕਰਤੇ, ਮਾੜੇ ਜੱਜ ਜਿਹੜੇ ਆ ਗਏ, ਡਿਨਾਇਲ ਜਿਹੜੇ ਰੇਟ ਜ਼ਿਆਦਾ ਵੱਧ ਗਏ। ਹੁਣ ਜਿਹੜਾ BIA ਸੀਗਾ ਉਹਦੇ ਵਿੱਚ ਇਹ ਕੀ ਕਰ ਰਹੇ ਸੀਗੇ ਕਿ 30 ਦਿਨ ਦਾ ਜਿਹੜਾ ਟਾਈਮ ਹੁੰਦਾ ਸੀਗਾ, 30 ਦਿਨ ਦੇ ਵਿੱਚ ਬੰਦਾ ਇੱਕ
ਫਾਰਮ ਜੇ ਭਰ ਕੇ ਇੱਕ ਅਪੀਲ ਲਾ ਦਿੰਦਾ ਹੁੰਦਾ ਸੀਗਾ, ਤੇ ਫਿਰ ਉਹ ਟਾਈਮ ਉਹਦਾ ਕਾਫੀ ਲੰਘ ਜਾਂਦਾ ਸੀਗਾ, 1 ਸਾਲ 2 ਸਾਲ 4 ਸਾਲ 5 ਸਾਲ। ਫਿਰ ਉਹ ਬਰੀਫਿੰਗ ਦਿੰਦੇ ਸੀਗੇ, ਸਕੈਜੂਲ ਕੇ ਬਰੀਫ ਜਮ੍ਹਾਂ ਕਰਾਓ। ਉਹ ਬਰੀਫ ਦੇ 21 ਦਿਨ ਦਿੰਦੇ ਸੀਗੇ ਕਿ 21 ਦਿਨਾਂ 'ਚ ਜਮ੍ਹਾਂ ਕਰਾਓ। ਉਹਨੂੰ ਵਕੀਲ ਐਕਸਟੈਂਡ ਵੀ ਕਰ ਲੈਂਦਾ ਸੀਗਾ ਕਿ 21 ਦਿਨ ਮੈਨੂੰ ਹੋਰ ਦਿਓ, ਤੇ ਮਤਲਬ ਲਗਭਗ ਉਹ 30-40 ਦਿਨ ਦਾ ਟਾਈਮ ਜਿਹੜਾ ਬਣ ਜਾਂਦਾ ਸੀਗਾ ਬਰੀਫਿੰਗ ਤੋਂ ਪਹਿਲਾਂ। ਉਹਦੇ ਹਿਸਾਬ ਨਾਲ ਕੀ ਹੁੰਦਾ ਸੀਗਾ। ਸੋ ਇਹ ਤੁਹਾਨੂੰ ਮੈਂ ਡਾਇਰੈਕਟ ਹੀ ਗੱਲ ਕਹਿ ਰਿਹਾ, ਇਹ ਤੁਹਾਨੂੰ ਕਿਸੇ ਨੇ ਕਹਿਣੀ ਨਹੀਂ, ਕਿਉਂਕਿ ਤੁਹਾਨੂੰ ਪਤਾ ਕਈ ਕੁਛ ਜਿਹੜਾ ਆਨਲਾਈਨ ਸੋਸ਼ਲ ਮੀਡੀਆ ਤੇ ਚੱਲਦਾ। ਸੋ ਗੱਲ ਨੂੰ ਸਮਝਿਓ ਪਹਿਲਾਂ, ਠੀਕ ਆ ਜੀ। ਇਹਦੇ ਵਿੱਚ ਕਈ ਬੇਵਕੂਫ ਬੰਦੇ ਵੀ ਹੁੰਦੇ ਆ, ਰੌਲਾ ਰੱਪਾ ਪਾਉਣ ਵਾਲੇ, ਜਿਹੜੇ ਗੱਲ ਨੂੰ ਸਮਝਣਾ ਨਹੀਂ, ਨਿਊਸੈਂਸ ਕ੍ਰੀਏਟ ਕਰਨੀ ਹੈ। ਸੋ ਗੱਲ ਨੂੰ ਪਹਿਲਾਂ ਸੁਣਿਓ ਕੀ ਚੀਜ਼ ਹੈਗੀ ਹੈ। ਉਹ ਕੀ ਕਹਿੰਦੇ ਆ ਕਿ 30 ਦਿਨ ਦਾ ਜਿਹੜਾ ਟਾਈਮ ਫਰੇਮ ਸੀਗਾ ਉਹ 10 ਦਿਨ ਕਰਤਾ, ਠੀਕ ਆ। ਜਿਹੜਾ ਉਹ ਕਹਿੰਦੇ ਆ 10 ਦਿਨ ਦਾ ਟਾਈਮ ਫਰੇਮ ਕਰਨਾ, ਭਾਵੇਂ ਜੱਜ ਦੀ ਟ੍ਰਾਂਸਕ੍ਰਿਪਟ ਆਈ ਆ ਭਾਵੇਂ ਨਹੀਂ ਆਈ ਆ, ਕਿ 10 ਦਿਨ ਦੇ ਵਿੱਚ ਅਪੀਲ ਜਿਹੜੀ ਫਾਈਲ ਹੋਣੀ ਚਾਹੀਦੀ ਆ, ਠੀਕ ਹੈ। ਉਹ ਕਹਿੰਦੇ ਆ ਕਿ 15 ਦਿਨਾਂ ਦੇ ਵਿੱਚ ਜਿਹੜਾ ਸੀਗਾ BIA ਨੇ ਫੈਸਲਾ ਕਰਨਾ। ਉਹਨੂੰ BIA ਨੂੰ ਪਾਵਰ ਹੈਗੀ ਕਿ ਉਹ ਕੇਸ ਨੂੰ ਡਿਸਮਿਸ ਕਰ ਸਕਦਾ। ਕਿਉਂ ਡਿਸਮਿਸ ਕਰ ਸਕਦਾ? ਜੇ ਉਹਦੀ ਜਿਹੜੀ ਅਪੀਲ ਉਹਨੇ ਫਾਰਮ ਵਗੈਰਾ ਜਿਹੜੇ ਭਰੇ ਆ ਉਹਦੇ ਵਿੱਚ ਵਜਨ ਨਹੀਂ ਹੈਗਾ, ਮਤਲਬ ਜੇ ਉਹ ਬੇਸਿਕ ਬੇਅਰ ਬੋਨਸ, ਮਤਲਬ ਕਿ ਸਿਰਫ ਨਾਂ ਦੀ ਜਿਹੜੀ ਅਪੀਲ ਹੁੰਦੀ ਹੈ, ਕਿਉਂਕਿ ਸਾਰੀਆਂ ਅਪੀਲਾਂ ਜਿਹੜੀਆਂ ਉਹ ਏਦਾਂ ਹੀ ਫਾਈਲ ਹੁੰਦੀਆਂ ਸੀਗੀਆਂ, ਕਿਉਂਕਿ ਜਿਹੜਾ ਅਪੀਲ ਨੂੰ ਅਸਲ ਦੇ ਵਿੱਚ ਕੰਮ ਕਰਨ ਦੇ ਲਈ 15-20 ਦਿਨ ਆਰਾਮ ਨਾਲ ਜਿਹੜੇ ਲੱਗਦੇ ਆ, ਉਹਦੇ ਵਿੱਚ ਅਟਰਨੀ ਦਾ ਟਾਈਮ ਇਨਵੋਲਵ ਹੁੰਦਾ, ਉਹ ਚ ਲਾਇਰ ਦੀ ਫੀਸ ਇਨਵੋਲਵ ਹੁੰਦੀ ਆ, ਉਹਦੇ ਵਿੱਚ ਜਿਹੜੇ ਲਾਇਰ ਨੂੰ ਰਿਕਾਰਡ ਚਾਹੀਦਾ ਹੁੰਦਾ ਕਿ ਪਿੱਛੇ ਕੇਸ ਦੇ ਵਿੱਚ ਕੀ ਹੋਇਆ, ਥੱਲੋਂ ਜੱਜ ਨੇ ਡਿਨਾਈ ਕੀ ਕੀਤਾ, ਟ੍ਰਾਂਸਕ੍ਰਿਪਟ ਚਾਹੀਦੀਆਂ ਹੁੰਦੀਆਂ। ਜਿਹੜਾ ਸਾਰਾ ਸਿਸਟਮ ਸੀਗਾ ਇਹਨੂੰ ਕਰਦੇ ਕਰਾਂਦੇ ਕਈ ਮਹੀਨਿਆਂ ਬੱਧੀ ਜਿਹੜਾ ਟਾਈਮ ਜਿਹੜਾ ਲੱਗ ਜਾਂਦਾ ਸੀਗਾ। ਜੇ ਇਹਨੂੰ ਹੁਣ 10 ਦਿਨ ਚ ਕਰ ਦਿੱਤਾ ਜਾਵੇ, 10 ਦਿਨ ਚ ਤਾਂ ਕਈ ਵਾਰੀ ਜਿਹੜਾ ਬੰਦਾ ਉਹ ਫੈਸਲਾ ਵੀ ਨਹੀਂ ਲੈ ਸਕਦਾ ਕਿ ਮੈਂ ਕਿਹੜਾ ਵਕੀਲ ਕਰਨਾ, ਕਦੋਂ ਮੈਂ ਅਪੀਲ ਕਰਨੀ ਹੈ, ਮੈਂ ਕਦੋਂ ਨਹੀਂ ਕਰਨੀ ਹੈ। 10 ਦਿਨ ਦੇ ਵਿੱਚੋਂ ਦੀ ਤੁਸੀਂ ਵਕੀਲ ਨੂੰ ਹਾਇਰ ਵੀ ਕਰਨਾ, ਤੁਸੀਂ ਅਪੀਲ ਜਿਹੜੀ, ਜੇ ਤਾਂ ਸਿੱਧੇ ਉਹ ਕਹਿੰਦੇ ਕਿ ਫਾਰਮ ਜਿਹੜੇ ਬਣਾਏ, ਉਹ ਤਾਂ ਉਹ ਕਹਿੰਦੇ ਕਿ ਅਪੀਲ ਆਪਾਂ ਸਿੱਧੇ ਡਿਸਮਿਸ ਕਰ ਦੇਣੀ ਆ। ਉਹ ਕਹਿੰਦੇ ਕਿ ਅਪੀਲ ਦੇ ਵਿੱਚ ਡਿਟੇਲ ਪਾਓ। ਹੁਣ ਵਕੀਲ ਡਿਟੇਲ ਕਿੱਥੋਂ ਪਾਊਗਾ ਜੇ ਇਹਦੇ ਕੋਲ ਫਾਈਲਾਂ ਜਾਂ ਮਟੀਰੀਅਲ ਨਹੀਂ ਹੈਗੇ ਜੀ। ਸੋ ਇਹ ਚੀਜ਼ ਨੂੰ ਲੈ ਕੇ ਲਾਸੂਟ ਹੈਗਾ, ਨਾਨ ਪ੍ਰੋਫਿਟਸ ਨੇ ਲਾਸੂਟ ਕੀਤਾ ਕਿ ਤੁਸੀਂ ਕੀ ਕਰ ਰਹੇ ਆ। ਉਹਨਾਂ ਨੇ APA ਦੇ ਥੱਲੇ, ਅੱਛਾ ਇਹਦੇ ਵਿੱਚ APA ਦੇ ਥੱਲੇ ਉਹਨਾਂ ਨੇ ਲਾਸੂਟ ਕੀਤਾ। ਉਹ ਕਹਿੰਦੇ ਕਿ ਜਦੋਂ ਤੁਸੀਂ ਇਦਾਂ ਦੇ ਕਾਨੂੰਨ ਜਿਹੜੇ ਬਣਾ ਦਿੰਦੇ ਆ, ਇਹਦੇ ਵਿੱਚ ਤੁਸੀਂ ਜਿਹੜੀ ਫਿਰ ਇੱਕ ਜਿਹੜੀ ਅਪੀਲ ਦੀ ਜਿਹੜੀ ਕਲਾਇੰਟ ਨੂੰ ਜਿਹੜਾ ਹੱਕ ਹੈਗਾ ਉਹ ਖੋ ਰਹੇ ਆ। ਤੁਸੀਂ ਇੱਕ ਨਾਮ ਦੀ ਅਪੀਲ ਕਰ ਰਹੇ ਆ, ਜਿਹਦੇ ਵਿੱਚ ਕਿ BIA ਨੂੰ ਵੀ ਪਤਾ, ਜਿਹਦੇ ਵਿੱਚ ਕਲਾਇੰਟ ਨੂੰ ਵੀ ਪਤਾ, ਜਿਹਦੇ ਵਿੱਚ ਵਕੀਲ ਨੂੰ ਵੀ ਪਤਾ ਕਿ 10 ਦਿਨਾਂ ਦੇ ਵਿੱਚ ਇਹ ਚੀਜ਼ ਹੋ ਹੀ ਨਹੀਂ ਸਕਦੀ, ਕਿਉਂਕਿ ਤੁਹਾਡੇ ਕੋਲ ਰਿਕਾਰਡ ਹੀ ਨਹੀਂ ਨਿਕਲਨੇ। ਤੁਸੀਂ ਇੱਕ ਢਾਂਚੇ ਵਾਲੀ ਅਪੀਲ ਫਾਈਲ ਕਰ ਸਕਦੇ ਆ, ਤੇ ਮੇਨਲੀ ਬਰੀਫਿੰਗ ਤੁਸੀਂ ਬਾਅਦ ਚ ਦੇਣੀਆਂ ਹੁੰਦੀਆਂ ਸੀਗੀਆਂ। ਕਿ ਜੇ ਤੁਸੀਂ ਕਹਿੰਦੇ ਕਿ ਬਰੀਫਿੰਗ ਵੀ 10 ਦਿਨ ਚ ਦੇਣੀ ਆ, ਉਹ ਕਹਿੰਦੇ ਕਿ ਇੱਕ ਫਾਈਨੈਂਸ਼ੀਅਲ ਪ੍ਰੋਬਲਮ ਆ, ਕਈ ਬੰਦੇ ਜੇਲ੍ਹ ਦੇ ਵਿੱਚ ਆ, ਵਕੀਲ ਦੇ ਕੋਲ ਟਾਈਮ ਨਹੀਂ ਹੈਗਾ, ਨਾਨ ਪ੍ਰੋਫਿਟਸ ਦੇ ਕੋਲ ਟਾਈਮ ਨਹੀਂ ਹੈਗਾ। ਸੋ ਇਹ ਕਹਿੰਦੇ ਆ ਕਿ ਇੰਨੀ ਛੇਤੀ ਜਿਹੜਾ ਸੀਗਾ ਸਟਾਫਿੰਗ ਵਗੈਰਾ ਚੀਜ਼ ਜਿਹੜੀ ਐਡਜਸਟ ਨਹੀਂ ਹੋ ਸਕਦੀ, ਤੇ ਬੇਸਿਕਲੀ ਤੁਸੀਂ ਕਲਾਇੰਟਾਂ ਨਾਲ ਧੱਕੇਸ਼ਾਹੀ ਕਰ ਰਹੇ ਆ ਕਿ ਤੁਸੀਂ ਜੇ ਟਾਈਮ ਨੂੰ ਕੱਟ ਸ਼ਾਰਟ ਕਰ ਰਹੇ ਆ, ਤੁਸੀਂ ਇਹ ਬੇਸਿਕਲੀ ਕਰ ਰਹੇ ਆ ਕਿ ਉਹਨਾਂ ਦੀ ਜਿਹੜੀ ਅਪੀਲ ਆ ਉਹ ਇੱਕ ਸਹੀ ਅਪੀਲ ਨਾ ਹੋਵੇ, ਉਹ ਅਪੀਲ ਫੇਲ ਹੋ ਜਾਏ, ਤੁਸੀਂ ਉਹਨਾਂ ਨੂੰ ਫੇਲ ਹੋਣ ਲਈ ਜਿਹੜਾ ਸੈਟਅਪ ਕਰ ਰਹੇ ਆ। ਸੋ ਇਹ ਚੀਜ਼ ਦਾ ਜਿਹੜਾ ਲਾਸੂਟ ਸੀਗਾ। ਤੇ ਇੱਕ ਚੀਜ਼ ਹੁੰਦੀ ਆ ਅਕਾਡੀ ਡਾਕਟਰੀ। ਉਹ ਡਾਕਟਰੀ ਦੇ ਥੱਲੇ ਕੀ ਹੁੰਦਾ ਕਿ ਉਹ ਕਹਿੰਦੇ ਕਿ ਜੇ ਏਜੰਸੀ ਨੇ ਕੋਈ ਪਹਿਲਾਂ ਫੈਸਲੇ ਲਏ ਹੋਏ ਆ, ਪਹਿਲਾਂ ਕੋਈ ਉਹਨਾਂ ਦੀ ਪ੍ਰੈਕਟਿਸ ਆ, ਉਹਨੂੰ ਆਪਣੀ ਪੁਰਾਣੀ ਪ੍ਰੈਕਟਿਸ, ਆਪਣੇ ਪੁਰਾਣੇ ਫੈਸਲੇ ਜਿਹੜੇ ਉਹ ਮੰਨਣੇ ਚਾਹੀਦੇ ਆ। ਤੇ ਇਹਦੇ ਵਿੱਚ ਹੁਣ ਜਿਹੜੇ ਪੁਰਾਣੇ ਫੈਸਲੇ ਜਾਂ ਪਹਿਲੀ ਪ੍ਰੈਕਟਿਸ ਉਹਨਾਂ ਦੀ ਇਹੀ ਸੀਗੀ ਕਿ ਹਰੇਕ ਬੰਦਾ ਜਿਹਦਾ ਕੇਸ ਡਿਨਾਈ ਹੁੰਦਾ ਉਹਨੂੰ ਰਾਈਟ ਹੈਗਾ ਆਪਣੀ ਅਪੀਲ ਫਾਈਲ ਕਰਨ ਦਾ, ਤੇ ਜਿਹੜੇ ਅਪੀਲ ਡਿਸਾਈਡ ਕਰਦੇ ਆ ਉਹਨਾਂ ਨੇ ਇੱਕ ਫੇਅਰ ਤੇ ਮੀਨਿੰਗਫੁਲ ਓਪਰਚੁਨਿਟੀ ਜਾਂ ਚਾਂਸ ਦੇਣਾ ਹੁੰਦਾ। ਤੁਸੀਂ ਜਦੋਂ ਟਾਈਮਲਾਈਨ ਇੰਨੀ ਛੋਟੀ ਕਰ ਦੋਗੇ ਤਾਂ ਜਿਹੜਾ ਸੀਗਾ ਅਪੀਲ ਉਹ ਆਬਵੀਅਸਲੀ ਉਹ 15 ਦਿਨਾਂ ਚ ਫੇਲ ਹੋ ਜਾਊਗੀ ਅਪੀਲ, ਕਿਉਂਕਿ ਬੰਦਾ ਅਪੀਲ ਲਾਉਣ ਲਈ ਰੈਡੀ ਨਹੀਂ ਹੈਗਾ, ਕਿਉਂਕਿ ਬੰਦਾ ਪਹਿਲਾਂ ਹੀ ਜਿਹੜਾ ਸੀਗਾ ਇਮੀਗ੍ਰੇਸ਼ਨ ਕੋਰਟ ਨਾਲ ਜਿਹੜਾ ਫਾਈਟ ਫੂਟ ਕਰਕੇ ਥੱਕ ਜਾਂਦਾ। ਜੇ ਸਿੱਧੀ ਜਿਹੜੀ ਗੱਲ ਕਰੀਏ ਤਾਂ 10 ਦਿਨਾਂ ਚ ਤਾਂ ਬੰਦੇ ਦੀ ਬੈਟਰੀ ਵੀ ਨਹੀਂ ਰੀਚਾਰਜ ਹੁੰਦੀ ਪੂਰੀ। ਆਪਣੀ ਕਲਾਇੰਟ ਕਿੱਥੋਂ ਅਪੀਲ ਬਣਾਊਗਾ, ਸਪੈਸ਼ਲੀ ਜਿਹੜਾ ਉਹ ਕਹਿੰਦੇ ਬੰਦਾ ਜੇਲ੍ਹ ਦੇ ਵਿੱਚ ਹੈਗਾ, ਉਹ ਕਿੱਦਾਂ ਮਤਲਬ 10 ਦਿਨਾਂ ਦੇ ਵਿੱਚ ਉਹ ਕਿੱਦਾਂ, ਜੇ ਉਹਨੇ ਵਕੀਲ ਬਦਲਣਾ ਹੋਵੇ ਉਹ ਕਿੱਦਾਂ ਲੱਭੂਗਾ। ਸੋ ਇਹ ਚੀਜ਼ ਨੂੰ ਲੈ ਕੇ ਲਾਸੂਟ ਸੀਗਾ, ਤੇ ਉਹ ਕਹਿੰਦੇ ਆ ਕਿ ਇਹਨੂੰ ਸਟੇ ਕੀਤਾ ਜਾਵੇ ਤੇ ਬਾਅਦ ਚ ਇਹ ਰੂਲ ਨੂੰ ਕੈਨਸਲ ਕੀਤਾ ਜਾਵੇ। ਹੁਣ ਗੱਲ ਇਹ ਹੈਗੀ ਆ ਕਿ ਦੇਖਦੇ ਆ ਲਿਟੀਗੇਸ਼ਨ ਦਾ ਕੀ ਬਣਦਾ, ਪਰ ਜੇ ਇਹ ਰੂਲ ਜਿਹੜਾ ਹੈਗਾ ਇਹ March 9, 2026 ਨੂੰ ਇਨ ਇਫੈਕਟ ਆ ਜਾਣਾ ਹੈਗਾ। ਸੋ March 9, 2026 ਤੋਂ ਬਾਅਦ ਜਿਹੜਾ ਸੀਗਾ ਬੇਸਿਕਲੀ ਤੁਹਾਨੂੰ ਥੋੜਾ ਜਿਹਾ ਸੁਚੇਤ ਕਰਤਾ ਕਿ ਤੁਸੀਂ ਅਲਰਟ ਰਹੋ। ਜੇ ਤਾਂ ਇਹ ਸਟੇ ਹੋ ਗਿਆ ਫਿਰ ਤਾਂ ਕੋਈ ਪ੍ਰੋਬਲਮ ਨਹੀਂ, ਪਰ ਜੇ ਇਹ ਰੂਲ ਲਾਗੂ ਹੋ ਜਾਂਦਾ March 9 ਤੋਂ, ਉਹ ਇਹ ਹੈਗਾ ਕਿ ਫਿਰ ਜਿਹੜਾ ਸਿੱਧਾ ਸੀਗਾ ਕਿ ਉਹ ਜਿੱਦਾਂ ਕਹਾਵਤ ਬਣੀ ਹਿੱਟ ਦਾ ਗਰਾਊਂਡ ਰਨਿੰਗ, ਕਿ ਰਾਈਟ ਵੇ ਜਿਹੜੀ ਤੁਹਾਨੂੰ ਪੂਰੀ ਫੁੱਲ ਫਲੈਜ ਅਪੀਲ ਜਿਹੜੀ ਫਾਈਲ ਕਰਨੀ ਪੈਣੀ ਹੈ, ਨਹੀਂ ਤਾਂ ਜਿਹੜਾ ਅਪੀਲ ਸੀਗੀ ਉਹ ਕਹਿੰਦੇ ਆ ਕਿ 15 ਦਿਨਾਂ ਚ ਡਿਸਮਿਸ ਕਰ ਦੇਣੀ। ਸੋ ਬਹੁਤ ਹੀ ਇੱਕ ਹਿਸਾਬ ਦੇ ਨਾਲ ਕੋਲਿਆਂ ਤੇ ਭਜਾਉਣ ਵਾਲੀ ਗੱਲ ਹੋ ਜਾਂਦੀ ਵੀ ਬੰਦਾ ਭੱਜੇ ਦੌੜ ਦੇ ਵਿੱਚ ਹੀ ਜਿਹੜਾ ਉਹ ਲੱਗਾ ਰਵੇ, ਸਾਹ ਲੈਣ ਦਾ ਮੌਕਾ ਨਹੀਂ ਮਿਲੂਗਾ।
ਬਿਲਕੁਲ ਕਿਸੇ ਦੀ ਜਿੱਦਾਂ ਤੁਸੀਂ ਕਿਹਾ ਵੀ ਫਾਈਨੈਂਸ਼ੀਅਲ ਪ੍ਰੋਬਲਮ, ਕਿਸੇ ਨੇ ਵਕੀਲ ਚੇਂਜ ਕਰਨਾ, ਕੋਈ ਅੰਦਰ ਹੋਊਗਾ, ਕਿਸੇ ਦੇ ਕੋਈ ਐਸੈਟ ਫਰੀਜ਼ ਹੋਏ ਆ, ਕਈ ਕੁਛ ਤਾਂ ਅੱਜ-ਕੱਲ੍ਹ ਚੱਲਦਾ ਹੈ ਨਾਲ-ਨਾਲ ਨਾ ਪੈਰਲਲੀ ਕਿੰਨਾ ਕੁਛ ਆ ਸਰਕਮਸਟਾਂਸ ਹੀ ਕਿੱਦਾਂ ਦੇ ਬਣੇ ਪਏ ਆ। ਤਾਂ ਵਕੀਲ ਤੇ ਵੀ ਲਾਇਬਿਲਿਟੀ ਹੂੰ। ਆ ਗਈ ਨਾ, ਹੁਣ ਅਪੀਲ ਜੇ ਡਿਸਮਿਸ ਹੋ ਗਈ, ਵਕੀਲ ਤੇ ਪ੍ਰੋਬਲਮ ਆ ਜਾਊਗੀ। ਹੁਣ ਵਕੀਲ ਵੀ ਫਿਰ ਇਹੀ ਕਰੂਗਾ ਕਿ 10 ਦਿਨਾਂ 'ਚ ਜੇ ਕਰ ਹੀ ਨਹੀਂ ਸਕਦੇ, ਉਹ ਕੇਸ ਫੜੂਗੇ ਨਹੀਂ, ਫਿਰ ਬੰਦੇ ਨੂੰ ਵਕੀਲ ਨਹੀਂ ਲੱਭੂਗਾ। 10 ਦਿਨ ਤਾਂ ਉਦਾਂ ਹੋ ਜਾਣੇ। ਨਾਨ ਪ੍ਰੋਫਿਟ ਵਾਲੇ ਪਹਿਲਾਂ ਹੀ ਹੱਥ ਖੜੇ ਕਰ ਦਿੰਦੇ ਆ ਕਿ 10 ਦਿਨਾਂ 'ਚ ਆਪਾਂ ਵੀ ਨਹੀਂ ਕਰ ਸਕਦੇ। ਏਦਾਂ ਹੀ ਤੇ ਹੁਣ ਚੱਕਰ ਇਹ ਹੈਗਾ ਕਿ 10 ਇਹ 10 ਦਿਨ 10 ਵਰਕਿੰਗ ਡੇ ਗਿਣਦੇ ਆ ਜਾਂ ਮਤਲਬ ਡਜ਼ਨਟ ਮੈਟਰ ਐਤਵਾਰ ਸੋਮਵਾਰ ਆ ਜਾਵੇ ਤਾਂ ਵੀ ਕੋਈ ਚੱਕਰਵਾਲ ਨਹੀਂ? ਨਹੀਂ, ਇਹ ਸਾਰੇ ਹੀ ਦਿਨ ਗਿਣਦੇ ਆ। ਵੈਸੇ ਜਿਹੜੀ ਸੀਗੀ ਇੱਕ ਦਿਨ ਡੈਡਲਾਈਨ, ਜਿਹੜਾ ਰੂਲ ਇਹ ਹੁੰਦਾ ਕਿ ਐਕਸਟੈਂਡ ਹੋ ਜਾਂਦੀ ਆ ਹੂੰ, ਹੂੰ। ਫੋਲੋਇੰਗ ਡੇ, ਅੱਛਾ ਜੇ ਜੇ ਸੰਡੇ ਨੂੰ ਛੁੱਟੀ ਆ ਹੁੰਦਾ। ਜਾਵੇ ਤਾਂ। ਹੂੰ, ਹੂੰ। ਹਾਂਜੀ। ਪਰ ਗੱਲ ਇਹ ਹੈਗੀ ਕਿ ਸਾਰੀ ਬਰੀਫਿੰਗ ਜਿਹੜੀ ਹੋ ਨਹੀਂ ਸਕਦੀ ਹੈਗੀ ਹੋ 10 ਨਹੀਂ ਦਿਨਾਂ ਦੇ ਵਿੱਚ ਸਕਦੀ। ਪੋਸੀਬਲ, ਤੇ ਰਿਕਾਰਡ ਹੀ ਨਹੀਂ ਜਦੋਂ ਬੰਦੇ ਨੂੰ ਲੱਭਣਾ। ਹੂੰ, 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 ਹੂੰ। ਬੰਦਾ ਪਹਿਲਾਂ ਕੋਰਟ 'ਚ ਦੇਖੂਗਾ ਜੱਜ ਨੇ ਕੀ ਕੀਤਾ, ਤਾਂ ਫੇਰ ਹੀ ਅੱਗੇ ਉਹ ਬਰੀਫਿੰਗ ਤਿਆਰ ਕਰੂਗਾ। ਜੇ ਨਾਲੇ 10 ਦਿਨਾਂ 'ਚ ਨਾਲੇ ਹੁਣ ਬਿਲਕੁਲ ਇਹਨਾਂ ਨੇ ਇਹ ਵੀ ਵਿੱਚ ਕਹਿਤਾ ਨਾ ਵੀ ਡਜ਼ ਨਾਟ ਮੈਟਰ ਵੀ ਉਹਨਾਂ ਨੇ ਰਿਟਨ ਦਿੱਤਾ ਹੈ ਕਿ ਨਹੀਂ ਦਿੱਤਾ। ਜੇ ਉਹਨਾਂ ਨੇ ਕਹਿਤਾ ਤਾਂ ਫਿਰ ਉਸ ਤੇ ਉਹੀ 10 ਦਿਨਾਂ ਦੇ ਵਿੱਚ ਕਰਨਾ ਪੈਣਾ। ਹਾਂਜੀ, ਤੇ ਪੀਏ ਦਾ ਜਿਹੜਾ ਰੂਲ ਉਹ ਇਹੀ ਆ ਸੇਮ ਗਰਾਊਂਡ ਤੇ ਕਿ ਇਹਦੇ ਵਿੱਚ ਨਾਰਮਲ ਜਿਹੜਾ ਪਬਲਿਕ ਨੋਟਿਸ ਤੇ ਕਮੈਂਟ ਪੀਰੀਅਡ ਜਿਹੜਾ ਸੀਗਾ ਉਹ ਇਨਫ ਨਹੀਂ ਦਿੱਤਾ। ਉਹ ਤੇ ਹੋਰ ਕਨਸਟੀਟਿਊਸ਼ਨਲ ਜਿਹੜੀਆਂ ਡਿਊ ਪ੍ਰੋਸੈਸ ਵਾਇਲੇਸ਼ਨ ਜਿਹੜੀਆਂ ਹੈਗੀਆਂ ਕਿ ਤੁਸੀਂ ਫੇਅਰ ਓਪਰਚੁਨਿਟੀ ਜਿਹੜੀ ਨਹੀਂ ਦੇ ਰਹੇ। ਸੋ ਦੇਖਦੇ ਹਾਂ, ਹੋਪਫੁਲੀ ਘੱਟੋ ਘੱਟ ਜਿਹੜਾ ਸੀਗਾ ਕਿ ਕੋਰਟ ਤੇ ਸਟੇ ਲਾਵੇ ਘੱਟੋ ਘੱਟ, ਬਾਕੀ ਫਿਰ ਦੇਖਦੇ ਹਾਂ ਕਿੱਦਾਂ ਚੀਜ਼ ਚੱਲਦੀ ਹੈ। ਸੋ ਇਹ ਚੀਜ਼ ਨੇ ਕਾਫੀ ਜਿਹੜਾ ਲੋਕਾਂ ਦਾ ਨੁਕਸਾਨ ਜਿਹੜਾ ਕਰਨਾ ਵਾਲੇ ਰੂਲ ਹੈ। ਇਹ ਜਿਹੜੀ ਕੇਸ ਜਿਹੜਾ ਲੱਗਾ ਆ ਇਹ ਆਲ ਅਕ੍ਰੋਸ ਅਮਰੀਕਾ ਲਈ ਹੈ ਜਾਂ ਸਿਰਫ ਕੋਈ ਸਪੈਸੀਫਿਕ ਹਾਂਜੀ, ਸਰਕਟ ਦੇ ਲਈ ਹੈ? ਨਹੀਂ, ਆਲ ਅਕ੍ਰੋਸ ਅਮਰੀਕਾ ਦੇ ਲਈ। ਅੱਛਾ, ਵੀ ਇਹ ਜੇ ਸਟੇ ਆਊਗੀ ਤਾਂ ਨੇਸ਼ਨ ਵਾਈਡ ਆਊਗੀ ਜੇ ਆਊਗੀ ਤਾਂ। ਹਾਂਜੀ। ਠੀਕ ਹੈ ਜੀ। ਸੋ ਆਪਾਂ ਇੱਕ ਬ੍ਰੇਕ ਲੈ ਲੈਂਦੇ ਆ। ਅਟਾਰਨੀ ਟਕੇਣਾ ਜੀ, ਬ੍ਰੇਕ ਤੋਂ ਬਾਅਦ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ, ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਜੀ। ਤੇ ਸਰੋਤਿਓ, ਕਾਲ ਕਰਨ ਦੇ ਲਈ ਆਪਣਾ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਆਪਾਂ ਕਾਲਸ ਜਿਹੜੀਆਂ ਲੈਂਦੇ ਆ। ਤੇ ਅੱਜ ਦੇ ਆਪਣੇ ਪਹਿਲੇ ਕਾਲਰ ਨੇ, ਤੇ ਇਹ ਵੀ ਦੱਸਦੇ ਜਾਈਏ, ਇਦਾਂ ਹੁੰਦਾ ਵੀ ਜਦੋਂ ਕਾਲਸ ਸਾਰੀਆਂ ਬਿਜ਼ੀ ਹੁੰਦੀਆਂ ਫੋਨ ਲਾਈਨ, ਤੇ ਫਿਰ ਤੁਹਾਡਾ ਨੰਬਰ ਮਿਲਦਾ ਨਹੀਂ ਹੁੰਦਾ। ਤੁਹਾਨੂੰ ਸ਼ਾਇਦ ਕੋਈ ਮੈਸੇਜ ਐਰਰ ਵਾਲਾ ਆਉਂਦਾ ਹੋਊਗਾ, ਪਰ ਟਰਾਈ ਕਰਦੇ ਰਹੋ। ਜਿੱਦਾਂ ਹੀ ਲਾਈਨਸ ਖਾਲੀ ਹੋਈ ਜਾਂਦੀਆਂ ਕਾਲਸ ਤੋਂ ਬਾਅਦ ਦੇ ਵਿੱਚ, ਫਿਰ ਤੁਹਾਡਾ ਨੰਬਰ ਆਉਣ ਦਾ ਚਾਂਸ ਜਿਹੜਾ ਉਹ ਬਣ ਜਾਂਦਾ ਹੈ। ਸੋ ਟਰਾਈ ਕਰਦੇ ਰਹੋ। 408 272 5200। ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜੀ ਸਾਰਾ ਜੀ, ਸਤਿ ਸ਼੍ਰੀ ਅਕਾਲ। ਮੇਰਾ ਜੀ, ਸਵਾਲ ਸਤਿ ਸ਼੍ਰੀ ਇਹ ਅਕਾਲ। ਸੀਗਾ ਕਿ ਬੱਚਿਆਂ ਦੀ ਫਾਈਲ ਲਾਈ ਸੀ, ਤੇ ਉਹ ਤੁਹਾਡੇ ਤੋਂ ਪਹਿਲਾਂ ਪੁੱਛਿਆ ਵੀ ਸੀ ਨਾ, ਉਹਨਾਂ ਦੇ ਕਾਗਜ਼ ਆ ਗਏ ਸੀਗੇ 24 ਅਕਤੂਬਰ ਚ। ਉਹਨਾਂ ਨੇ ਮੰਗ ਲਿਆ, ਸਾਰਾ ਕੁਝ ਦੇਤਾ, ਜਮ੍ਹਾਂ ਕਰਾਤਾ। ਫਰਵਰੀ ਨੂੰ ਉਹਨਾਂ ਨੇ ਭੇਜਿਆ ਕਿ ਸਿਰਫ ਪੁਲਿਸ ਵੈਰੀਫਿਕੇਸ਼ਨ ਬਾਕੀ ਹੈ। ਉਹ ਵੀ ਹੋ ਗਈ, ਪਰ ਹੁਣ ਤੱਕ ਉਹਨਾਂ ਨੂੰ ਇੰਟਰਵਿਊ ਕਾਲ ਹੀ ਨਹੀਂ ਆਈ। ਫਰਵਰੀ ਹਾਂਜੀ, ਕਿਹੜੀ, wait ਕਰਦੇ। ਇਸ ਸਾਲ ਕਿ ਪਿਛਲੇ ਸਾਲ ਦੀ ਫਰਵਰੀ ਚ? ਹਾਂ, ਪਿਛਲੇ ਸਾਲ ਦੀ ਫਰਵਰੀ ਚ 25 ਵਿੱਚ ਉਹਨਾਂ ਨੇ ਲੈ ਲਿਆ ਪੁਲਿਸ ਵੈਰੀਫਿਕੇਸ਼ਨ ਵੀ। ਓਕੇ, ਸਾਲ ਔਰ ਹੋ ਗਿਆ। ਅਕਤੂਬਰ ਡਾਕੂਮੈਂਟ ਮੈਂ ਫਿਲ ਕਰਕੇ ਤੇ ਫਿਰ ਮੈਂ ਗਈ ਸੀ ਪਾਕਿਸਤਾਨ, ਸਾਰਾ ਕੁਝ ਕਰਕੇ। ਤੇ ਫਰਵਰੀ ਨੂੰ ਉਹਨਾਂ ਨੂੰ ਆਇਆ ਕਿ ਤੁਹਾਡੇ ਸਾਰੇ ਖਾਨੇ ਪੂਰੀ ਕਰਕੇ ਜਿਹਦਾ ਮਾਰਕ ਕੀਤੇ ਨੇ ਉਹਨਾਂ ਨੂੰ ਹੀ ਆਇਆ, ਕਹਿੰਦੇ ਪੁਲਿਸ ਵੈਰੀਫਿਕੇਸ਼ਨ। ਉਹ ਵੀ ਭੇਜ ਦਿੱਤੀ, ਉਹ ਭੇਜ ਦਿੱਤੀ ਫਰਵਰੀ ਨੂੰ। ਸੋ ਯੂਐਸ ਸਿਟੀਜ਼ਨ ਨੇ ਅਡਲਟ ਬੱਚਿਆਂ ਲਈ ਫਾਈਲ ਕੀਤਾ ਸੀਗਾ? ਹਾਂਜੀ, ਮੈਂ ਕੀਤਾ। ਹਾਂਜੀ। ਕੀ ਪ੍ਰਾਇੋਰਟੀ ਡੇਟ ਕੀ ਹੈ ਤੁਹਾਡੀ? ਗਿਆ 2011 ਦਸੰਬਰ। ਤੇ ਤੁਸੀਂ ਚੈੱਕ ਕੀਤਾ ਕੀ ਪ੍ਰਾਇੋਰਟੀ ਡੇਟ ਚੱਲਦੀ ਹੈ? ਕੀਤਾ ਸੀਗਾ, ਹੁਣ ਆ ਰਿਹਾ ਹੈਗਾ ਸਤੰਬਰ। ਨਿਕਲਿਆ ਹੀ ਨਹੀਂ ਕੇਸ ਪੂਰਾ ਸਾਲ, ਕੋਈ ਇੰਨੇ ਅੱਗੇ ਪਿੱਛੇ ਕੇਸ ਹੋਇਆ ਹੀ ਨਹੀਂ। ਪਤਾ ਨਹੀਂ ਕੀ ਚੱਕਰ ਹੈ। ਹਾਂਜੀ, ਤੇ ਫਿਰ ਜੇ ਤੁਹਾਡੀ ਡੇਟ ਆਪਣੀ ਹੁਣ ਸਤੰਬਰ 2011 ਨਾ ਇਸ ਵੇਲੇ ਚੱਲਦੀ ਪਈ। ਸੋ ਅਜੇ ਕੁਝ Sorry, ਮਹੀਨਿਆਂ ਦਾ ਫਰਕ ਆ। ਤੁਹਾਡਾ ਆਪਣਾ ਇਹਨਾਂ ਦੀ ਤੁਸੀਂ ਆਪਣੇ ਹੈਗੀ ਪਾਕਿਸਤਾਨ ਦਸੰਬਰ ਤੋਂ? 2011। ਹਾਂਜੀ ਹਾਂਜੀ, ਪਾਕਿਸਤਾਨ ਤੋਂ ਆ ਨਾ ਤੁਸੀਂ? ਨਹੀਂ ਨਹੀਂ ਨਹੀਂ, ਇਹ ਪੰਜਾਬ ਤੋਂ ਹੀ ਆ। ਪੰਜਾਬ ਦੇ ਪੰਜਾਬ ਤੋਂ। ਹਾਂਜੀ, ਤੇ ਤੁਹਾਡੀ ਡੇਟ ਹੀ ਨਹੀਂ ਕਰੰਟ ਹੈਗੀ ਜੀ, ਫਿਰ ਕਿੱਦਾਂ ਆਪਣਾ? ਤੁਹਾਨੂੰ ਪਤਾ ਹੀ ਆ, ਫਿਰ ਆਪਣਾ ਯੂ ਅੰਡਰਸਟੈਂਡ ਦੇ ਸਾਰਾ ਪ੍ਰੋਸੈਸ ਤਾਂ ਕਰ ਲਿਆ ਹੁਣ। ਫਿਰ ਮੈਂ ਕਿਹਾ ਜੇ ਡੇਟ ਹੀ ਨਹੀਂ ਕਰੰਟ, ਤਾਂ ਉਹਨਾਂ ਨੇ ਫਿਰ ਇੰਟਰਵਿਊ ਕਿੱਦਾਂ ਸੈੱਟ ਕਰ ਦੇਣੀ? ਸੋ ਟਾਈਮ ਅਜੇ ਲੱਗੂਗਾ ਭੈਣ ਜੀ ਹੋਰ। ਸੋ ਰਹਿ ਉਦਾਂ 2 ਮਹੀਨੇ ਗਏ ਆ, ਪਰ ਪਤਾ ਨਹੀਂ ਟਾਈਮ ਲੱਗਣਾ ਕਿੰਨਾ। 2 ਮਹੀਨੇ ਲੀਨੀਅਰ ਨਹੀਂ ਹੁੰਦੇ, ਸਾਲ ਵੀ ਲੱਗ ਸਕਦਾ ਵਾ। ਸੋ ਡਿਪੈਂਡ ਕਰਦਾ। ਸੋ ਡੇਟ ਹੀ ਨਹੀਂ ਕਰੰਟ ਹੈਗੀ, ਸੋ ਤਾਂ ਕਰਕੇ ਨਹੀਂ ਆ ਰਿਹਾ ਜੀ। ਤੇ ਹੁਣ ਜਿੱਦਾਂ ਇਹ ਸਾਲ ਹੋ ਗਿਆ ਪੁਲਿਸ ਉਹ ਚੀਜ਼ ਨੂੰ ਕਰਾਇਆ, ਉਦੋਂ ਉਹ ਕਿੰਨੇ ਸਾਲ ਦੀ ਵੈਲਿਡ ਹੁੰਦੀਆਂ ਇਦਾਂ ਦੀਆਂ ਚੀਜ਼ਾਂ, ਜਾਂ ਉਹ ਦੁਬਾਰਾ ਕਰਾਉਣੀ ਪੈ ਸਕਦੀ? ਦੁਬਾਰਾ ਕਰਾਣੀ ਪੈ ਸਕਦੀ। ਠੀਕ ਹੈ, ਓਕੇ। ਲਖਵੀਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੈਂ ਕੇਸ ਆਪਣੇ ਬ੍ਰਦਰ ਦਾ ਫਾਈਲ ਕੀਤਾ ਸੀ, ਅਮਰੀਕਨ ਸਿਟੀਜ਼ਨ ਫਾਈਲਿੰਗ ਫॉर ਬ੍ਰਦਰ 2013 ਚ। ਤਾਂ 2 ਅਗਸਤ ਵਿੱਚ 2021 ਦੇ ਵਿੱਚ ਕੇਸ ਅਪਰੂਵ ਹੋ ਗਿਆ। ਉਸ ਤੋਂ ਬਾਅਦ ਮੈਨੂੰ ਈਮੇਲ ਆ ਗਈ ਸੀ ਕਿ ਕੇਸ ਅਪਰੂਵ ਹੋ ਗਿਆ। ਚਲੋ, ਉਸ ਤੋਂ ਬਾਅਦ ਅਗਲਾ ਸਟੈਪ ਕੀ ਆ? ਉਹ ਭਾਜੀ 2006 ਦਾ ਚੱਲਦਾ ਕੇਸ। ਅਪਰੂਵ ਤਾਂ ਨਹੀਂ ਅਜੇ ਹੋਇਆ। I-130 ਤੁਹਾਡਾ ਅਪਰੂਵ ਹੋਇਆ? ਹਾਂਜੀ, I-130, ਸੌਰੀ। ਅਗਲਾ ਸਟੈਪ ਇਹੀ, ਆਪਣੇ ਐਡਰੈਸ ਤੋਂ ਸਾਰੇ ਜਿਹੜੇ ਕਾਇਮ ਰੱਖੋ, ਹਮੇਸ਼ਾ ਉਹਨਾਂ ਨੂੰ ਇਨਫੋਰਮ ਰੱਖੋ। ਤੇ 2006 ਚੱਲਦਾ ਇਸ ਵੇਲੇ, ਨਵੰਬਰ ਦਾ। ਤੇ ਇਹਦਾ ਤੁਹਾਡਾ ਬਹੁਤ ਜ਼ਿਆਦਾ ਵੇਟ ਅਜੇ ਪਈ ਆ, 10 ਸਾਲ ਦੀ। ਅੱਛਾ ਜੀ। ਇਹਨੂੰ ਹਾਂਜੀ, ਤੁਸੀਂ ਵੇਟ ਕਰੋ। ਫਿਰ ਜਦੋਂ ਤੁਹਾਡਾ ਨੰਬਰ ਆਊਗਾ, ਤੁਹਾਨੂੰ ਇੱਕ ਈਮੇਲ ਭੇਜੂਗੇ ਕਿ ਬਿੱਲ ਆਪਣੇ ਪੇ ਕਰੋ, ਮੈਸੇਜ ਤੇ ਇੰਟਰਵਿਊ ਸ਼ੈਡਿਊਲ ਕਰੋ। ਸੋ ਵੇਟਿੰਗ ਹੀ ਹੈ ਇਸ ਵੇਲੇ। ਇਹ ਜਿਹੜਾ ਫਾਈਲ ਦੀ ਤਰੀਕ ਆ 2013 ਦੇ ਹਿਸਾਬ ਦੇ ਨਾਲ ਆਊਗਾ ਫਿਰ ਇਹਨਾਂ ਨੂੰ, ਜਾਂ ਜਦੋਂ 130 ਅਪਰੂਵ ਹੋਇਆ ਹੁੰਦਾ ਉਹਦੇ ਹਿਸਾਬ ਨਾਲ ਆਉਂਦੀ ਆ? ਜਦੋਂ ਤੁਸੀਂ 130 ਫਾਈਲ ਕਰਦੇ ਆ ਨਾ, ਜਿਹੜੀ ਡੇਟ ਆਫ ਫਾਈਲਿੰਗ ਹੁੰਦੀ ਹੈ, ਉਹਨੂੰ ਉਹ ਵਾਲੀ ਡੇਟ ਨੂੰ ਇਹ ਕਹਿੰਦੇ ਆ ਪ੍ਰਾਇੋਰਟੀ ਡੇਟ। ਜਦੋਂ ਤੁਹਾਡਾ ਅਪਰੂਵਲ ਆਉਂਦਾ ਉੱਤੇ ਉਹ ਪ੍ਰਾਇੋਰਟੀ ਡੇਟ ਨੂੰ, ਉਹ ਚੀਜ਼ ਨੂੰ ਪ੍ਰਾਇੋਰਟੀ ਡੇਟ ਕਹਿੰਦੇ ਆ ਕਿ ਬੰਦੇ ਦੀ ਡੇਟ ਕੀ ਹੈ ਸਿਸਟਮ ਦੇ ਵਿੱਚ। ਸੋ ਜਿਹੜੀ ਪ੍ਰਾਇੋਰਟੀ ਡੇਟ ਹੈ ਇਸ ਵੇਲੇ ਨਵੰਬਰ 2006 ਦੀ ਚੱਲਦੀ ਹੈ। 13 ਚ ਕੀਤਾ ਹੈ ਫਾਈਲ, ਸੋ ਲੰਮਾ ਸਮਾਂ ਆ। ਜਸਵੰਤ ਜੀ। ਇਹ ਪਰ ਰਾਜਕਰਨ ਜੀ 2006 ਤੇ ਹੀ ਖੜਾ ਹੈਗਾ, ਪਿਛਲੇ 5-6 ਸਾਲਾਂ ਤੋਂ। ਮਤਲਬ ਜਸਟ ਟੂ ਗਿਵ ਯੂ ਐਨ ਆਈਡੀਆ। ਅੱਛਾ। ਹਾਂਜੀ,
ਮਤਲਬ F4 ਜਿਹੜੀ Linear- ਕੈਟਾਗਰੀ ਆ। ਹਾਂਜੀ, ਲੀਨੀਅਰ ਨਹੀਂ ਇਹ ਜਿਹੜਾ ਹੈਗਾ, ਕਿਉਂਕਿ ਜਿੱਦਾਂ ਜਿੱਦਾਂ ਲੋਕੀ ਜ਼ਿਆਦਾ ਆਈ ਜਾ ਰਹੇ ਆ, ਭੈਣ ਭਾਈ ਵਾਲੇ ਕੇਸ ਬਹੁਤ ਜ਼ਿਆਦਾ ਜਿਹੜੇ ਵੱਧ ਗਏ ਸੀਗੇ। ਸੋ ਇਹ 2005 ਤੋਂ ਮਤਲਬ ਕਿ 2006 ਤੇ ਮਸਾਂ ਹੀ ਜਿਹੜਾ ਗਿਆ, ਕਈ ਸਾਲ ਲਾ ਕੇ। ਸੋ ਇਹ ਹੁਣ 2006 ਤੇ ਸਟਕ ਰਹਿਣਾ ਹੈ ਨਾ, ਨਵੰਬਰ ਤੇ ਆ, ਤੇ 2006 ਤੋਂ 13 ਤੱਕ ਬਿਗ ਜੰਪ ਹੈਗਾ ਬਹੁਤ ਜ਼ਿਆਦਾ ਜੀ। ਕਿਉਂਕਿ ਜਿਹਨਾਂ ਨੇ ਹੁਣ ਅੱਗੇ ਬੁਲਾਏ ਆ ਉਹ ਵੀ ਅੱਗੋਂ ਦੀ ਅੱਗੇ ਬੁਲਾ ਰਹੇ ਆ। ਉਹੀ ਜਿਹੜਾ ਬ੍ਰਾਂਚ ਇਫੈਕਟ ਜਿਹੜਾ ਹੈਗਾ, ਚੇਨ ਮਾਈਗ੍ਰੇਸ਼ਨ ਇਸ ਨੂੰ ਕਹਿੰਦੇ। ਚੇਨ ਮਾਈਗ੍ਰੇਸ਼ਨ। ਹਾਂਜੀ ਹਾਂਜੀ ਜਸਵੰਤ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ ਬਾਈ। ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ ਜੀ ਭਾਜੀ, ਮੈਂ 2 ਸਵਾਲ ਪੁੱਛਣੇ ਸੀਗੇ ਮੇਰੇ ਭਰਾ ਦੇ ਕੇਸ ਦੇ ਬਾਰੇ। ਉਹਦਾ ਭਾਜੀ ਅਸਾਈਲਮ ਦੀ ਫਾਈਨਲ ਡੇਟ ਹੈਗੀ ਆ ਮਈ ਦੇ ਵਿੱਚ, ਨਾਲੇ ਉਹਦਾ I-130 ਪਟੀਸ਼ਨ ਵੀ ਲੱਗੀ ਹੈ ਜੀ, ਗ੍ਰੀਨ ਕਾਰਡ ਨਾਲ ਵਿਆਹ ਹੋਇਆ ਉਹਦਾ। ਤੇ ਮੈਂ ਪੁੱਛਣਾ ਚਾਹੁੰਦਾ ਜੀ ਕੀ ਆਪਾਂ ਇਹਦਾ ਅਸਾਈਲਮ ਕਲੋਜ਼ ਕਰਕੇ ਵੋਲੰਟੀਅਰ ਡਿਪਾਰਚਰ ਲੈ ਸਕਦੇ ਆ? ਤੇ ਦੂਜਾ ਸਵਾਲ ਭਾਜੀ, ਜੇ ਆਪਾਂ ਇਹਦੀ ਹੀਅਰਿੰਗ ਲਾਈਏ ਤੇ ਉਹਦਾ ਜਿਹੜਾ ਡਿਸੀਜਨ ਆ ਆਪਣੇ ਪੱਖ 'ਚ ਨਾ ਹੋਵੇ, ਜੇ ਫਿਨਾਲ ਤੋਂ ਬਾਅਦ ਵੀ ਆਪਾਂ VD ਲੈ ਸਕਦੇ ਆ, ਤੇ ਉਸ ਤੋਂ ਬਾਅਦ I-130 ਕਿੱਦਾਂ ਪ੍ਰੋਸੈਸ ਹੋਊਗੀ ਜੀ? ਉਹਨੂੰ ਬਾਹਰ ਲੱਗ ਸਕਦਾ ਜਾਂ ਫਿਰ ਕੀ ਕੁਛ ਕਿਹੜਾ ਸੇਫ ਆਪਸ਼ਨ ਹੈ? ਕਾਫੀ ਕੁਝ ਪੁੱਛ ਲਿਆ ਇਹਨਾਂ ਨੇ। ਹਾਂਜੀ ਅਟਾਰਨੀ ਟਰਕੇ। ਹਾਂਜੀ ਹਾਂਜੀ, ਇਹ ਸਵਾਲ ਤੁਸੀਂ ਮੈਨੂੰ ਪੁੱਛ ਲਿਆ $1000 ਵਾਲਾ। ਚਲੋ ਕੋਈ ਨਹੀਂ, ਦੱਸੋ। ਅੱਛਾ, ਇਹਦੇ ਵਿੱਚ ਏਦਾਂ ਹੁੰਦਾ ਮੇਰਾ ਵੀਰ, ਏਦਾਂ ਹੁੰਦਾ ਕਿ ਬਾਈਡਨ ਸਰਕਾਰ ਜਿਹੜੀ ਸੀਗੀ ਉਹ ਕੇਸ ਕੂਸ ਐਡਮਿਨ ਕਲੋਜ਼ ਵਗੈਰਾ ਕਰ ਦਿੰਦੇ ਸੀਗੇ। ਇਹ ਵਾਲੀ ਸਰਕਾਰ ਐਡਮਿਨ ਕਲੋਜ਼ ਨਹੀਂ ਕਰਦੀ ਹੈਗੀ। ਤੇ ਤੁਹਾਨੂੰ ਜਿਹੜਾ ਸੀਗਾ ਵੋਲੰਟੀਅਰ ਡਿਪਾਰਚਰ ਲੈ ਕੇ ਤੁਸੀਂ ਜਾ ਸਕਦੇ ਆ। ਇੱਕ ਹੁੰਦੀ ਪ੍ਰੀ ਕਨਕਲੂਜਨ, ਇੱਕ ਹੁੰਦੀ ਪੋਸਟ ਕਨਕਲੂਜਨ। ਪ੍ਰੀ ਕਨਕਲੂਜਨ ਹੁੰਦੀ ਹੈ ਕਿ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਸੀਗਾ ਬੰਦਾ ਪਹਿਲਾਂ ਹੀ ਹਥਿਆਰ ਸੁੱਟ ਦੇਵੇ ਤੇ ਕਵੇ ਕਿ ਮੈਂ ਨਹੀਂ ਕੇਸ ਲੜਨਾ, ਮੈਂ ਵਾਪਸ ਜਾਣਾ। ਉਹ ਬੰਦੇ ਲਈ ਤਕਰੀਬਨ ਉਹਦੇ ਲਈ ਸਾਰੇ ਜਾਣੇ ਐਲੀਜੀਬਲ ਜਿਹੜੇ ਹੁੰਦੇ ਆ। ਸਰਕਾਰ ਵੀ ਐਗਰੀ ਕਰ ਜਾਂਦੀ ਹੈ, ਜੱਜ ਵੀ ਐਗਰੀ ਕਰ ਜਾਂਦੇ ਆ ਜੇ ਪਹਿਲਾਂ ਜਾਣਾ। ਕੇਸ ਜੇ ਜਿੱਤਣ ਤੋਂ ਬਾਅਦ ਜਿਹੜੀ ਪੋਸਟ ਕਨਕਲੂਜਨ ਹੁੰਦੀ ਹੈ ਉਹਦੇ ਲਈ ਨਹੀਂ ਐਲੀਜੀਬਲ ਜਿਹੜੇ ਆਪਣੇ ਬੰਦੇ ਹੁੰਦੇ। ਉਹਦੇ ਵਿੱਚ ਕਈ ਸਾਰੇ ਰੂਲ ਰੈਗੂਲੇਸ਼ਨ ਜਿਹੜੇ ਹੁੰਦੇ ਆ ਤੇ ਸਰਕਾਰ ਐਗਰੀ ਵੀ ਨਹੀਂ ਕਰਦੀ ਹੈਗੀ। ਸੋ ਜੇ ਵੋਲੰਟੀਅਰ ਡਿਪਾਰਚਰ ਲੈਣੀ ਤੁਹਾਨੂੰ ਪਹਿਲਾਂ ਹੀ ਮਿਲਣੀ, ਪੋਸਟ ਕਨਕਲੂਜਨ ਨਹੀਂ ਉਹਨਾਂ ਨੇ ਗ੍ਰਾਂਟ ਕਰਨੀ। ਤੇ ਦੂਸਰੀ ਚੀਜ਼ ਇਹ ਹੈਗੀ ਆ ਕਿ ਵੋਲੰਟੀਅਰ ਡਿਪਾਰਚਰ ਵਾਲਾ ਜਾ ਕੇ ਤੁਸੀਂ ਆਪਣਾ ਕੰਟਰੀ ਦੇ ਵਿੱਚ ਜੇ ਸਪੈਸ਼ਲੀ ਤੁਹਾਡਾ ਸਿਟੀਜ਼ਨ ਦੇ ਨਾਲ ਵਿਆਹ ਹੋਇਆ ਤਾਂ ਹਾਂਜੀ ਆਪਸ਼ਨਸ ਹੈਗੀਆਂ, ਤੁਸੀਂ ਵੀਜ਼ਾ ਲੈ ਕੇ ਉੱਥੇ ਆ ਸਕਦੇ ਹੋ। ਬਸ ਇਹੀ ਗੱਲ ਦੇਖਣੀ ਪੈਂਦੀ ਹੈ ਕਿ ਆਪਣਾ ਵੇਵਰ ਤਾਂ ਨਹੀਂ ਕਰਨਾ ਪੈਣਾ ਤੁਹਾਨੂੰ। ਸੋ ਉਹ ਵਾਲੇ ਫੈਕਟਰਸ ਤੁਸੀਂ ਜਿਹੜੇ ਚੈੱਕ ਕਰਨੇ ਹੁੰਦੇ ਆ। ਕਈ ਲੋਕਾਂ ਦਾ ਜਿਹਨਾਂ ਦਾ I-130 ਅਪਰੂਵ ਹੁੰਦਾ ਤੇ ਜੱਜ ਵਧੀਆ ਹੋਵੇ, ਉਹ ਐਡਮਿਨ ਕਲੋਜ਼ਰ ਗ੍ਰਾਂਟ ਕਰ ਦਿੰਦਾ। ਉਹ ਲੋਕੀ ਇੱਥੋਂ ਹੀ 601A ਵੇਵਰ ਵਗੈਰਾ ਲੈ ਕੇ ਜਾ ਸਕਦੇ ਹੁੰਦੇ ਆ। ਤੇ ਜਿਹਨਾਂ ਦੇ ਕੇਸ ਚੱਲਦੇ ਹੋਣ ਆਲਰੇਡੀ, ਉਹ ਨਹੀਂ ਜਿਹੜਾ ਆਪਣਾ ਵੇਵਰ ਫਾਈਲ ਕਰ ਸਕਦੇ। ਸੋ ਇਹਦੇ ਵਿੱਚ ਕਲੈਰੀਫਿਕੇਸ਼ਨ ਦੱਸਦੀ ਹੈ ਕਿ ਵੇਵਰ ਜਿਹੜਾ ਹੁੰਦਾ ਉਦੋਂ ਫਾਈਲ ਕਰ ਸਕਦੇ ਹੋ ਤੁਸੀਂ, ਜਾਂ ਤਾਂ ਤੁਹਾਡਾ ਅਸਾਈਲਮ ਦਾ ਕੇਸ ਨਾ ਚੱਲਦਾ ਹੋਵੇ ਕੋਰਟ 'ਚ, ਜਾਂ ਤੁਹਾਨੂੰ ਐਡਮਿਨ ਕਲੋਜ਼ਰ ਮਿਲੀ ਹੋਵੇ। ਜੀ ਠੀਕ ਹੈ ਜੀ, ਬਿਲਕੁਲ। ਤੇ ਥੈਂਕ ਯੂ ਇਹਨਾਂ ਦੇ ਕਾਲ ਦੇ ਲਈ। ਆਪਣੇ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ। ਮਲਕੀਤ ਜੀ ਜਿਹੜੇ ਉਹ ਜੁੜੇ ਨੇ। ਹਾਂਜੀ ਮਲਕੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ, ਮੇਰਾ ਬ੍ਰਦਰ ਸੀ ਛੋਟਾ, ਤੇ ਭਾਜੀ ਉਹਨੇ ਨਾ US ਸਿਟੀਜ਼ਨ ਨਾਲ ਵਿਆਹ ਕਰਾਇਆ ਸੀ ਤੇ ਉਹਦੀ ਫਾਈਨਲ ਏਅਰ 2028 ਚ ਸੀਗੀ। ਤੇ ਭਾਜੀ ਆਪਣਾ ਉਹਨਾਂ ਨੇ ਨਾ ਅੱਜ ਦੀ ਡੇਟ ਮਿਸ ਕਰਤੀ ਭਾਜੀ। ਹਾਂਜੀ। ਤੇ ਭਾਜੀ ਉਹ ਤੇ ਕੋਈ ਮਤਲਬ ਜੇ ਤੁਸੀਂ ਅੱਜ ਤੁਸੀਂ ਗੱਲ ਕੀਤੀ ਆਪਣਾ ਪ੍ਰੋਗਰਾਮ ਦੇ ਵਿੱਚ, ਤੇ ਉਹ 'ਚ ਕ੍ਰਿਮੀਨਲ ਕੁਛ ਏਦਾਂ ਦਾ ਕੋਈ ਰੈਕਡ ਉਹਨਾਂ ਚੜਨਾ ਉਹਨਾਂ ਦੇ? ਕਦੋਂ ਮਿਸ ਕੀਤੀ ਸੀਗੀ ਉਹਨੇ? ਮੈਂ ਜਨਵਰੀ 'ਚ ਜੀ। ਹਾਂਜੀ, ਸੋ ਏਦਾਂ ਸੀਗਾ, ਜੇ ਤਾਂ ਸਲਾਹ ਵਕੀਲ ਨੇ ਦਿੱਤੀ ਸੀਗੀ, ਠੀਕ ਆ। ਹੁਣ ਆਪਣੀ ਤਾਂ ਸਲਾਹ ਖੁੱਲੀ ਆਨਲਾਈਨ ਤੇ ਹਰ ਕਿਤੇ ਇਹੀ ਹੈ ਕਿ ਨਹੀਂ, ਕਿਸੇ ਨੇ ਡੇਟ ਮਿਸ ਨਹੀਂ ਕਰਨੀ, ਹਨਾ। ਹਾਂਜੀ। ਜੇ ਤਾਂ ਵਕੀਲ ਨੇ ਮਿਸ ਕੀਤੀ ਸੀ, ਤੁਹਾਨੂੰ ਪ੍ਰੋਟੈਕਸ਼ਨ ਮਿਲ ਜੂਗੀ ਉਹਦੀ ਫਲਾਈਟ ਰਿਸਕ ਤੋਂ, ਹਨਾ। ਤੇ ਮਤਲਬ ਇਹਦੇ ਵਿੱਚ ਸਲਾਹ ਹੁਣ ਇਹੀ ਹੈਗੀ ਕਿ ਤੁਸੀਂ ਆਈਸ ਵਾਲਿਆਂ ਦੇ ਜਾ ਸਕਦੇ ਹੋ, ਉਹ ਤੁਹਾਨੂੰ ਫੜ ਸਕਦੇ ਆ ਅੱਗੋਂ, ਜੱਜ ਬੌਂਡ ਡਿਨਾਈ ਕਰ ਸਕਦਾ ਫਲਾਈਟ ਰਿਸਕ ਦਾ ਕਹਿ ਕੇ, ਹਨਾ। ਪਰ ਇਹ ਅਗਰ ਆਪ ਜਾਣ ਚ ਫਿਰ ਵੀ ਜੇ ਤੁਸੀਂ ਮਿਸ ਕੀਤੀ ਸੀ, ਮੈਨੂੰ ਨਹੀਂ ਪਤਾ ਕਿਉਂ ਮਿਸ ਕੀਤੀ ਸੀ, ਤੁਹਾਡੇ ਵਕੀਲ ਨੇ ਤੁਹਾਨੂੰ ਕਿਹਾ ਸੀਗਾ ਜਾਂ ਤੁਹਾਨੂੰ ਜਿਹੜਾ ਸੀਗਾ ਪਤਾ ਨਹੀਂ, ਜੋ ਵੀ ਵਟਐਵਰ ਤੁਹਾਡਾ ਰੀਜ਼ਨ ਜਿਹੜਾ ਸੀਗਾ, ਤੁਸੀਂ ਸਿੱਧੇ ਆਈਸ ਕੋ ਆਪ ਜਿਹੜਾ ਜਾ ਸਕਦੇ ਆ, ਦੱਸ ਸਕਦੇ ਆ ਉਹਨਾਂ ਨੂੰ, ਠੀਕ ਹੈ, ਕਿ ਕੀ ਪ੍ਰੋਬਲਮ ਜਿਹੜੀ ਸੀਗੀ, ਕਿਉਂ ਸੀਗੀ। ਹੋ ਸਕਦਾ ਤੁਹਾਨੂੰ ਨਾ ਫੜਨ, ਹੋ ਸਕਦਾ ਤੁਹਾਨੂੰ ਫੜ ਲੈਣ, ਪਰ ਉਹ ਫਿਰ ਵੀ ਬੈਟਰ ਉਹਨਾਂ ਨਾਲੋਂ ਕਿ ਜੇ ਉਹ ਤੁਹਾਡੇ ਘਰ ਤੁਹਾਨੂੰ ਫੜਨਾ। ਜੀ, ਜਿਵੇਂ US ਸਿਟੀਜ਼ਨ ਦਾ ਜਿਵੇਂ ਵਿਆਹ ਹੋਇਆ, ਪਰ ਉਹਨਾਂ ਨੂੰ ਮਤਲਬ ਕੁਝ ਸੇਫ ਮਤਲਬ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ? ਫੜਨਗੇ ਉਹਨਾਂ ਨੇ ਜੇ ਇੰਡੀਆ ਭੇਜ ਦਿੱਤਾ ਫਿਰ? ਮੇਰਾ ਵੀਰ ਤੂੰ ਯਾਰ ਖਬਰਾਂ ਨਹੀਂ ਦੇਦਾ। ਹੁਣ ਮੈਂ ਕਿਹਾ ਸਾਲ ਹੋ ਗਿਆ ਭਰਾਵਾ, ਸਾਰਿਆਂ ਨੂੰ ਫੜੋ ਫੜਾਈ ਦਾ। ਤੂੰ ਯਾਰ ਆਈਸ ਦੀ ਡੇਟ ਮਿਸ ਕਰਕੇ ਤੈਨੂੰ ਵੀ
ਤੈਨੂੰ ਵੀ ਪਤਾ ਹੀ ਹੈ ਕਿ ਫੜ ਲੈਣਾ ਵਾ, ਜਿਹੜਾ ਕੋਈ ਯੂ ਨੋ ਵੈਰੀ ਵੈਲ ਕਿ ਫੜ ਲੈਣਾ ਉਹਨਾਂ ਨੇ। ਸੁਣਨਾ ਉਹਦੇ ਤਰੀਕ ਪਾ ਭਰਾਵਾ। ਜਿਹੜਾ ਮੇਨ ਸਵਾਲ ਇਹ ਹੈ ਕਿ ਫੈਸਲਾ ਜਿਹੜਾ ਹੁਣ ਕਰਨਾ ਉਹ ਇਹ ਹੈ ਕਿ ਅਜੇ ਵੀ ਜਾਣਾ ਉਹਨਾਂ ਦੇ ਕੋਲ ਜਾਂ ਨਹੀਂ ਜਾਣਾ। ਜਿਹੜਾ ਉਹਨਾਂ ਨੇ ਜਿਹੜਾ US ਸਿਟੀਜ਼ਨ ਦੇ ਨਾਲ ਵਿਆਹ ਹੋਇਆ ਉਹਦਾ ਜਦੋਂ I-130 ਵਗੈਰਾ ਅਪਰੂਵ ਹੋਊਗਾ ਉਸ ਤੋਂ ਬਾਅਦ ਦੀਆਂ ਗੱਲਾਂ ਨਾ। ਹੁਣ ਆਪਣੇ ਆਪ ਹੀ ਥੋੜਾ ਕਿ ਸਿਟੀਜ਼ਨ ਨਾਲ ਵਿਆਹ ਹੋ ਗਿਆ ਤਾਂ ਉਹਨਾਂ ਕੀ ਹੁੰਦਾ, ਵਿਆਹ ਕਰਕੇ ਤਾਂ ਬੰਦਾ ਭਾਵੇਂ 10 ਸਾਲ ਨਾਲ ਪਟੀਸ਼ਨ ਫਾਈਲ ਕਰੇ। I-130 ਕੀਤਾ ਫਾਈਲ ਤੁਸੀਂ? ਨਹੀਂ ਭਾਜੀ ਅਜੇ ਕੀਤਾ ਨਹੀਂ, ਕਰਨਾ ਸੀ ਉਹਨਾਂ ਨੇ। ਫਿਰ ਮੈਂ ਦੱਸ ਯਾਰ ਇਮੀਗ੍ਰੇਸ਼ਨ ਕਿੱਦਾਂ ਫਲ ਦੇ ਦੇਵੇ। ਹੁਣ ਮੈਂ ਕਿਹਾ ਫਾਈਲ ਨਹੀਂ, ਜਦੋਂ ਪਟੀਸ਼ਨ ਹੀ ਨਹੀਂ ਫਾਈਲ ਕੀਤੀ ਉਹਨਾਂ ਹੁਣ ਕਿੱਦਾਂ ਸੇਫ ਹੋ ਜਾਊਗਾ? ਉਹਨਾਂ ਨੂੰ ਕੀ ਪਤਾ ਸਿਟੀਜ਼ਨ ਨਾਲ ਵਿਆਹ ਕਰਾਇਆ, ਲੋਕਾਂ ਦੇ ਵਿਆਹ 4-4 ਨਿਆਣੇ ਉਹਨਾਂ ਨੂੰ ਫੜ ਕੇ ਜਿਹੜਾ ਨੈਸ਼ਨਲ ਲੈਵਲ ਤੇ ਪੱਧਰ ਤੇ ਜਿਹੜਾ ਵਾਪਸ ਤੋਰ ਰਹੇ ਆ। ਗਾਰਸੀ ਵਾਲੇ ਕੇਸ ਜਿਹੜੇ ਡਿਸਕਸ ਕੀਤੇ ਆ, ਬੰਦਿਆਂ ਨੂੰ ਵਿਦਹੋਲਡਿੰਗ ਮਿਲੀ ਸੀ, ਉਹਨਾਂ ਨੂੰ ਸੁਪਰੀਮ ਕੋਰਟ ਤੱਕ ਪਹੁੰਚ ਗਏ। ਉਹ ਥੋੜੀ ਜਿਹੀ ਨਾ ਆਪਣਾ ਜਿਹੜਾ ਵਕੀਲ ਹੈਗਾ ਜਿਹੜਾ ਵੀ ਇਹਦਾ ਅਸਾਈਲਮ ਵਾਲਾ, ਉਹਨਾਂ ਬਹਿ ਕੇ ਸਲਾਹ ਕਰਕੇ ਚੱਜ ਨਾਲ ਉਹਦੀ ਸਲਾਹ ਸੁਣੋ ਜਰਾ ਕੀ ਕਹਿੰਦਾ ਤੁਹਾਡਾ ਵਕੀਲ। ਜੀ ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਹਰਜੋਤ ਸਿੰਘ ਖਾਲਸਾ ਜੀ। ਹਾਂਜੀ ਹਰਜੋਤ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਰਾਜਸਥਾਨ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਸ ਮੈਂ ਤਾਂ ਇਹੀ ਕਰਨੀ ਸੀ ਵੀ ਸ਼ੋਅ ਬਹੁਤ ਵਧੀਆ ਚੱਲ ਰਿਹਾ ਤੇ ਜਿੰਨੇ ਵੀ ਜਿਹੜੇ ਸਰੋਤੇ ਆ ਹੁਣ 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਇਹ ਵੀ ਮੈਂ ਗਰੰਟੀ ਨਾਲ ਕਹਿ ਸਕਦਾ ਵੀ 90% ਜਿਹੜੇ ਸਾਡੇ ਕਾਲਰਸ ਹੁੰਦੇ ਆ ਨਾ ਉਹਨਾਂ ਦੇ ਵਕੀਲ ਆਲਰੇਡੀ ਹੈਗੇ ਆ। ਸੋ ਸੈਕੰਡ ਓਪੀਨੀਅਨ ਲਈ ਕਾਲ ਕਰਦੇ ਆ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦਾ ਇਹ ਅਟਾਰਨੀ ਜੇ ਤਰੀਕੇ ਨਾਲ ਨਹੀਂ ਹੈਗਾ। ਸੋ ਮੇਰੀ ਇਹ ਬੇਨਤੀ ਜ਼ਰੂਰ ਆ ਵੀ ਭਾਈ ਜਿਹੜੇ ਤੁਸੀਂ 4 ਸਾਲਾਂ ਤੋਂ ਇਸ ਸ਼ੋਅ ਨੂੰ ਸੁਣ ਰਹੇ ਆ, ਲਗਾਤਾਰ ਕਦੇ ਸ਼ੋਅ ਮਿਸ ਨਹੀਂ ਹੋਇਆ। ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲਾ ਅਟਾਰਨੀ ਆ ਜੇ ਤਿਰਕੀਆਣਾ ਜਿਹੜਾ ਤੁਹਾਡੀਆਂ ਲਾਈਵ ਕਾਲਸ ਲੈਂਦਾ ਤੇ ਅਸੀਂ ਕਦੇ ਵੀ ਕਾਲ ਜਿਹੜੀਆਂ ਆ ਉਹ ਬਲੌਕ ਨਹੀਂ ਕਰਦੇ, ਜਿਹੜਾ ਮਰਜ਼ੀ ਕਾਲ ਕਰੇ। ਸੋ ਹਰ ਇੱਕ ਦਾ ਜਵਾਬ ਦਿੱਤਾ ਜਾਂਦਾ। ਭਾਈ ਇੰਨੀ ਕੁ ਜ਼ਰੂਰ ਬੇਨਤੀ ਆ ਵੀ ਤੁਸੀਂ ਸੁਣ ਕੇ ਅੱਗੇ ਇਨਫੋਰਮੇਸ਼ਨ ਦਿੰਦੇ ਆ। ਉਹਨਾਂ ਦੇ ਜਿਹੜੇ ਰਿਵਿਊ ਵਗੈਰਾ ਹੁੰਦੇ ਆ ਗੂਗਲ ਤੇ YouTube ਤੇ ਜਾਂ ਫੇਸਬੁੱਕ ਤੇ, ਉਹ ਰਿਵਿਊ ਜ਼ਰੂਰ ਪਾਇਆ ਕਰੋ, ਚਾਹੇ ਤੁਸੀਂ ਕਸਟਮਰ ਹੈਗੇ ਆ ਜਾਂ ਨਹੀਂ ਹੈਗੇ, ਕਿਉਂਕਿ ਤੁਹਾਨੂੰ ਨੌਲੇਜ ਬਹੁਤ ਮਿਲ ਰਿਹਾ ਹੈਗਾ। ਐਪਰੀਸ਼ੀਏਟ ਕਰਿਆ ਕਰੋ। ਕੀ ਹੁੰਦਾ ਹੈ ਵੀ ਜਿਹੜਾ ਕਿਸੇ ਦਾ ਮਾੜਾ ਮੋਟਾ ਕੋਈ ਬੈਡ ਐਕਸਪੀਰੀਅੰਸ ਹੋ ਜਾਂਦਾ ਉਹ ਰਿਵਿਊ ਬੈਡ ਪਾ ਜਾਂਦਾ ਆ ਤੇ ਜਿਹੜੇ ਗੁੱਡ ਵਾਲੇ ਹੁੰਦੇ ਉਹ ਕੋਈ ਪਾਉਂਦਾ ਨਹੀਂ ਹੈ। ਤੇ ਤੁਸੀਂ ਇਹ ਦੇਖ ਲਓ ਵੀ 4 ਸਾਲਾਂ 'ਚ ਇੱਕ ਵੀ ਸ਼ੋਅ ਮਿਸ ਨਹੀਂ ਕੀਤਾ। ਤੇ ਇੱਥੇ ਆਪਣੇ ਆਮ ਬੰਦੇ ਦੇ ਕੋਲ ਵੀ 2 ਘੰਟੇ ਦਾ ਸਮਾਂ ਨਹੀਂ ਹੁੰਦਾ ਹੈਗਾ ਵੀ ਹਰ ਵੀਕ ਮੈਂ ਜਾ ਕੇ ਉੱਥੇ ਜਾਵਾਂ। ਸੋ ਤੁਹਾਡੇ ਇੰਨੇ ਜਵਾਬ ਜਿਹੜੇ ਆ ਜਿਹੜੇ ਤੁਸੀਂ ਵਕੀਲ ਕੋ ਅਪੁਆਇੰਟਮੈਂਟ ਬਣਾਓਗੇ ਉੱਥੇ ਘੱਟੋ ਘੱਟ $500 ਅਗਲੇ ਦਿਨ ਲੈਂਦੇ ਹੈਗੇ 15-20 ਮਿੰਟ ਦੇ ਤੇ ਤੁਹਾਨੂੰ ਜਵਾਬ ਮਿਲਦੇ ਹੈਗੇ ਆ। ਸੋ ਮੇਰੀ ਇੰਨੀ ਕੁ ਜ਼ਰੂਰ ਬੇਨਤੀ ਆ ਵੀ ਭਾਈ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਹਨਾ। ਆਪਣੀ ਕਮਿਊਨਿਟੀ 'ਚ ਇਹ ਥੋੜੀ ਜਿਹੀ ਘਾਟ ਹੈਗੀ ਆ, ਆਪਾਂ ਐਪਰੀਸ਼ੀਏਟ ਨਹੀਂ ਕਰਦੇ ਜਿਹੜਾ ਬੰਦਾ ਤੁਹਾਡੇ ਲਈ ਬਹੁਤ ਵਧੀਆ ਕੰਮ ਕਰਦਾ ਹੈਗਾ। ਜੀ ਥੈਂਕ ਯੂ ਜੀ ਧੰਨਵਾਦ ਜੀ, ਧੰਨਵਾਦ ਜੀ। ਬਿਲਕੁਲ ਆ ਹੁਣੇ ਵੇਖ ਲਓ $1000 ਵਾਲੇ ਸਵਾਲ ਦਾ ਜਵਾਬ ਦੇ ਕੇ ਹਟੇ ਏਦਾਂ ਦੇ ਕਿੰਨੇ ਜਿਹੜੇ ਸਵਾਲ ਆ ਜੀ। ਨਕਮੇ ਬੰਦੇ ਬੜੇ ਐਪਰੀਸ਼ੀਏਟ ਕਰਦੇ ਆ, ਉਹ ਬੜੇ ਕਾਲੇ ਹੁੰਦੇ, ਏਦਾਂ ਕਰਤਾ ਫਲਾਨਾ ਕਰਤਾ। ਜਨਾਨੀਆਂ ਕਈ ਵਾਰੀ ਬੀਬੀਆਂ ਲੱਗੀਆਂ ਹੁੰਦੀਆਂ, ਲੈ ਇਹਨੇ ਲੁੱਟ ਕੇ ਖਾ ਲਿਆ। ਮੈਂ ਕਿਹਾ ਤੂੰ ਬੀਬੀ ਮੈਨੂੰ ਕਿੰਨਾ 1 ਰੁਪਈਆ ਨਹੀਂ ਕਿਸੇ ਨੇ ਦਿੱਤਾ ਹੋਣਾ। ਉਹ ਕਹੀ ਜਾਂਦੀ ਆ ਕਿ ਲੁੱਟ ਕੇ ਖਾ ਲਿਆ। ਕਈ ਵਾਰੀ ਮੈਂ ਪ੍ਰੋਫਾਈਲ ਦੇਖਿਆ ਹੁੰਦਾ ਤੇ ਉਹ ਕਈ ਵਾਰੀ ਹਾਸਾ ਵੀ ਆਉਂਦਾ ਪ੍ਰੋਫਾਈਲ ਤੋਂ। ਮੈਂ ਕਈ ਵਾਰੀ ਨਾ ਉਹਦੇ ਹਾਸੇ ਖੇਡ ਮੈਂ ਚੈੱਕ ਕਰਦਾ, ਮੈਂ ਦੇਖਾਂ ਹੈ ਕੌਣ। ਤੇ ਚਲੋ ਕੋਈ ਗੱਲ ਨਹੀਂ। ਇਹ ਆ ਵੀ ਆਪਾਂ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਆ। ਮੈਂ ਕਿਹਾ 40 ਕੁ ਪਾਉਂਡ ਦੇ ਬੰਦੇ ਨੇ ਕਈ ਵਾਰੀ ਧਮਕੀ ਲਾਈ ਹੁੰਦੀ ਆ। ਮੈਂ ਕਿਹਾ ਭਰਾਵਾ ਛੱਡੋ ਪਰ ਇਹ ਆ ਵੀ ਜਿਹੜੇ ਬੰਦੇ ਫਾਇਦਾ ਚੱਕ ਰਹੇ ਆ, ਜਿਨ੍ਹਾਂ ਨੂੰ ਫਾਇਦਾ ਹੋ ਰਿਹਾ ਆ, ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਜਿਹੜੀ ਇਸ ਚੀਜ਼ ਤੋਂ ਪਿੱਛੇ ਨਾ ਰਹੋ। ਤੁਸੀਂ ਜਿਹੜਾ ਉਹ ਜ਼ਰੂਰ ਕਰੋ ਵੀ ਇਹਨਾਂ ਦੇ ਜਿੱਦਾਂ ਹਰਜੋਤ ਜੀ ਕਹਿ ਕੇ ਗਏ ਆ ਰਿਵਿਊ ਵਗੈਰਾ ਪਾਓ। ਹਰਜੋਤ ਜੀ ਮਿਲਾ ਦਾ 4 ਦੀਆਂ ਆਪਾਂ ਨੂੰ 5-6 ਸਾਲ ਹੀ ਹੋ ਗਏ ਆ ਹੁਣ ਤਾਂ ਕਰਦੇ ਨੂੰ। 2020-21 ਦੇ ਹੀ ਆਪਾਂ ਜਿਹੜੀ ਉਹ 20 ਦੇ ਵਿੱਚ ਅਪ੍ਰੈਲ ਦੇ ਮਹੀਨੇ 'ਚ ਮਿਲਾ ਦਾ ਤਕਰੀਬਨ ਇੱਥੇ ਕਿ ਜੇ ਸ਼ੁਰੂ ਕੀਤਾ ਸੀ ਉਦੋਂ ਜੀ। ਹਾਂਜੀ 5-6 ਸਾਲ ਹੋ ਗਏ ਮੇਰੇ ਸਾਹਮਣੇ ਜੀ ਜੀ। ਤੇ ਥੈਂਕ ਯੂ ਪਰ ਹਰਜੋਤ ਜੀ ਦਾ ਕਾਲ ਦੇ ਲਈ। ਹਾਂਜੀ ਗੌਰਵ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਸਵਾਲ ਸੀ ਕਿ ਮੇਰੀ ਆਈਸ ਦੀ ਡੇਟ ਹੈ ਨੈਕਸਟ ਮੰਥ ਮਾਰਚ 'ਚ ਤੇ ਮੈਂ ਨਿਊਯਾਰਕ ਦਾ ਮੇਰਾ ਐਡਰੈਸ ਹੈ ਸਾਰਾ ਕੁਝ ਤੇ ਬਟ ਮੈਂ ਦੂਸਰੀ ਸਟੇਟ ਕੈਸ਼ ਤੇ ਕੰਮ ਕਰ ਰਹੀ ਸੀ। ਉੱਥੇ ਮੈਨੂੰ ਰੋਬਰੀ ਹੋ ਗਈ ਸੀ ਤੇ ਮੈਂ ਉੱਥੇ ਕੋਰਟ 'ਚ ਵੀ ਗਿਆ, ਸਾਰਾ ਕੁਝ ਹੋ ਗਿਆ ਤੇ ਹੁਣ ਮੈਨੂੰ ਆਈਸ ਦੀ ਡੇਟ ਤੇ ਜਾਣਾ ਚਾਹੀਦਾ ਜਾਂ ਨਹੀਂ? ਬਟ ਮੇਰੀ ਲੋਅਰ ਕਹਿੰਦੀ ਕਿ ਸਕਿਪ ਕਰ ਦਿੰਦੇ ਆ, ਕੋਈ ਰੀਜ਼ਨ ਪਾ ਦਿੰਦੇ ਆ। ਮੇਰਾ ਨਹੀਂ ਜਾਣਾ। ਸੋ 2-3 ਚੀਜ਼ਾਂ ਆ ਗਈਆਂ ਭਾਜੀ। ਸੋ ਜਿਹੜੀ ਤੁਹਾਡੀ ਰੋਬਰੀ ਆ, ਯੂ ਵੀਜ਼ਾ ਲਗਾਇਆ ਤੁਸੀਂ ਕਿ ਨਹੀਂ ਲਗਾਇਆ? ਹਾਲੇ ਨਹੀਂ ਲਾਇਆ, ਹਾਲੇ ਕੁਝ ਨਹੀਂ ਲਾਇਆ। ਵੈਸੇ ਸਾਰਾ ਕੰਪਲੀਟ ਹੋ ਗਿਆ, ਉਹ ਚੋਰ ਫੜੇ ਗਏ ਨੇ। ਮੈਂ ਉੱਥੇ ਵੀ ਗਿਆ ਸੀ ਉਹ ਕੋਰਟ 'ਚ ਪੇਸ਼ੀ ਹੋਈ। ਸੋ ਏਦਾਂ ਹੈਗਾ, ਡਜ਼ ਨਾਟ ਮੈਟਰ ਕਿ ਵਕੀਲ ਕੀ ਕਹਿੰਦੀ ਆ, ਠੀਕ ਆ, ਉਹਨੂੰ ਨਹੀਂ ਕਿਸੇ ਨੇ ਪੁੱਛਣਾ। ਤੇ ਗੱਲ ਤੇਰੇ ਤੇ ਆ ਗਈ ਕਿੱਦਾਂ। ਜਿਹੜਾ ਰੂਲ ਇਹ ਹੈਗਾ ਕਿ ਐਡਰੈਸ ਆਪਣਾ ਅਪਡੇਟ ਰੱਖਣਾ ਹੁੰਦਾ ਕੋਰਟ ਦੇ ਨਾਲ 5 ਦਿਨਾਂ ਦੇ ਅੰਦਰ ਅੰਦਰ, ਠੀਕ ਹੈ। ਸੋ
ਲਿਟਰਲੀ ਜਿਹੜੀ ਆਹੀ ਚੀਜ਼ ਸੀਗੀ ਨਾ, ਇਹਨੂੰ ਭਾਵੇਂ ਰਿਕਾਰਡ ਕਰ ਲਈ ਬਾਅਦ ਚ ਉਹਨੂੰ ਲਿਟਰਲੀ ਦੱਸ ਦੇਂਗੇ। ਮੇਰੀ ਵਕੀਲ ਏਦਾਂ ਕਹਿੰਦੀ ਸੀਗੀ, ਮੈਂ ਸ਼ੋਅ ਤੇ ਸੁਣਿਆ, ਮੈਨੂੰ ਪਤਾ ਲੱਗਿਆ ਕਿ ਏਦਾਂ ਕਰਨਾ ਤੇ ਆਈਸ ਤੇ ਜਾਣਾ ਏਦਾਂ, ਠੀਕ ਹੈ। ਤੇ ਆਈਸ ਦੇ ਨਾਲ ਸਾਰਾ ਆਪਣਾ ਐਡਰੈਸ ਜਿਹੜਾ ਅਪਡੇਟ ਕਰ, ਹਰੇਕ ਚੀਜ਼ ਜਿਹੜੀ ਅਪਡੇਟ ਹੋਣੀ ਚਾਹੀਦੀ ਹੈ। ਤੇ ਯੂ ਵੀਜ਼ਾ ਜਿਹੜਾ ਆਪਣਾ ਉਹ ਤੁਸੀਂ ਹਾਂਜੀ, ਤੇ ਹੁਣ ਮੈਂ ਐਡਰੈਸ ਚੇਂਜ ਕਰਾਂ ਜਾਂ ਨਾ? ਹਲੇ ਕਰਨਾ ਨਾ, ਦੱਸਿਆ ਜਿਹੜਾ ਅਸਲੀ ਦੱਸਣਾ ਉਹੀ ਤਾਂ ਕਿਹਾ। ਕਾਨੂੰਨ ਹੀ ਦੱਸ ਸਕਦਾ ਨਾ, ਮੈਂ ਹੋਰ ਕਿੱਦਾਂ ਦੱਸ ਸਕਦਾ। ਹਾਂਜੀ, ਤੇ ਕੈਸ਼ ਵਾਲਾ ਜਿਹੜਾ ਕੰਮ ਆ ਉਹ ਅਕਾਊਂਟੈਂਟ ਨਾਲ ਜਿਹੜੀ ਗੱਲ ਕਰਕੇ ਉਹਦਾ ਟੈਕਸ ਟੂਕਸ ਵੀ ਭਰ ਛੋਟੇ ਵੀ। ਓਕੇ ਜੀ, ਓਕੇ ਜੀ, ਓਕੇ। ਠੀਕ ਹੈ ਜੀ, ਹਾਂਜੀ ਹਾਂਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਬੂਟਾ ਸਿੰਘ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਬੇਟੀ ਦਾ ਜੀ, ਮੈਂ ਮੈਰਿਡ ਬੇਟੀ ਦਾ ਅਪਲਾਈ ਕੀਤਾ ਸੀਗਾ ਅਕਤੂਬਰ 11 2011 ਚ, ਤੇ ਉਹ ਕੇਸ ਅਪਰੂਵਲ ਹੋਇਆ ਸੀਗਾ ਮਈ 12 2015 ਚ, ਜਿਹੜਾ I-797 ਉਹਨਾਂ ਦਾ ਬੇਟਾ ਵਾ, ਉਹਦੀ ਉਮਰ 22.5 ਸਾਲ ਹੋ ਗਈ। ਉਹ ਮਤਲਬ ਉਹਨਾਂ ਪੀਰੀਅਡ ਗਿਣ ਜਾਊਗਾ ਵਿੱਚ ਉਹਦੇ? ਤੁਸੀਂ 2011 ਚ ਕੀਤਾ ਸੀਗਾ? ਹਾਂਜੀ, ਅਕਤੂਬਰ 11 2011 ਸੀਗੀ ਮੇਰੀ ਪਹਿਲੀ ਡੇਟ ਆ ਜਿਹੜੀ। ਤੇ ਨੋਟਿਸ ਜਿਹੜਾ ਕੀਤਾ ਸੀਗਾ ਤੇ 2012 ਚ ਅਪਰੂਵ ਹੋ ਗਿਆ 130 ਹੈ ਨਾ? ਨਹੀਂ, ਉਹ ਅਪਰੂਵ ਹੋਇਆ ਅੱਗੇ ਜਾ ਕੇ ਮਈ 12 2015 ਚ। ਲਗਭਗ ਤੁਹਾਨੂੰ ਜਿਹੜਾ 4 ਸਾਲ ਦਾ ਜਿਹੜਾ ਬੈਨੀਫਿਟ ਮਿਲ ਜਾਣਾ ਉਹਦਾ, ਜਿੰਨੀ ਦੇਰ ਪੈਂਡਿੰਗ ਸੀ ਉਹਦਾ ਬੈਨੀਫਿਟ ਮਿਲ ਜਾਣਾ। ਪਰ ਇਹ ਜਿਹੜੇ ਸੀਗੇ ਕੇਸ ਇਸ ਵੇਲੇ ਤੁਹਾਨੂੰ ਪਤਾ ਹੀ ਹੈ, ਸਾਰੇ ਜਿਹੜੇ ਬੈਕਲੌਗਡ ਹੈਗੇ ਆ। F3 ਕੈਟੇਗਰੀ ਜਿਹੜੀ ਸੀਗੀ ਇਸ ਵੇਲੇ, ਜਿਹੜੀ ਜੁਲਾਈ 2012, ਇੱਕ ਸੈਕਿੰਡ, ਜੁਲਾਈ 2012 ਤੁਸੀਂ ਕਦੋਂ ਕੀਤਾ ਸੀਗਾ ਫਿਰ? ਅਕਤੂਬਰ 11 ਦਾ ਹੀ ਆਪਣਾ ਤਾਂ 2011 ਤੇ ਮੈਂ ਸਤੰਬਰ ਆਉਂਦਾ ਉੱਥੇ ਸ਼ਾਇਦ 2011। ਜਿਹੜਾ ਮੈਂ ਹੁਣ ਵੀਜ਼ਾ ਬੁਲੇਟਿਨ ਐਕਚੁਅਲੀ ਚੈੱਕ ਕਰ ਰਿਹਾ, ਇੱਕ ਸੈਕਿੰਡ, ਉਹ ਆ ਰਿਹਾ ਹੈਗਾ ਸਪਟੰਬਰ 2011। ਹਾਂਜੀ, ਸੋ ਸਪਟੰਬਰ ਤੇ ਤੁਸੀਂ ਅਕਤੂਬਰ 2011 ਚ ਕੀਤਾ ਹੈ ਨਾ? ਹਾਂਜੀ ਹਾਂਜੀ। ਸੋ ਜਦੋਂ ਤੁਹਾਡਾ ਅਕਤੂਬਰ, ਸੋ ਇਹਦਾ ਏਦਾਂ ਹੋਣਾ ਕਿ ਜਦੋਂ ਤੱਕ ਅਕਤੂਬਰ ਜਦੋਂ ਕਰੰਟ ਹੋ ਗਿਆ ਨਾ, ਮਤਲਬ ਭਾਵੇਂ ਅਗਲੇ ਮਹੀਨੇ ਹੋਵੇ, ਭਾਵੇਂ ਮਤਲਬ ਜਦੋਂ ਵੀ ਇਹ ਕਰੰਟ ਹੋਇਆ ਅਕਤੂਬਰ, ਉਦੋਂ ਉਹਨਾਂ ਨੇ ਕਹਿਣਾ ਏਜ ਫਰੀਜ਼ ਹੋ ਗਈ ਮੁੰਡੇ ਦੀ, ਤੁਹਾਡੀ ਜਿੰਨੀ ਵੀ ਉਹਦੀ ਏਜ ਸੀਗੀ ਉਦੋਂ, ਜੇ ਉਹ 25 ਸਾਲ ਦਾ, 26 ਸਾਲ ਦਾ, 24 ਸਾਲ ਦਾ, ਜਦੋਂ ਵੀ ਉਹ ਸੀਗਾ, ਉਹਦੀ ਉਦੋਂ ਏਜ ਫਰੀਜ਼ ਹੋਣੀ ਆ ਜਦੋਂ ਇਹ ਵੀਜ਼ਾ ਬੁਲੇਟਿਨ ਕਰੰਟ ਹੋਣਾ। ਠੀਕ ਹੈ। ਜਦੋਂ ਉਹ ਏਜ ਫਰੀਜ਼ ਹੋ ਗਈ, ਮੰਨ ਲਓ ਕਿ ਉਹਦੀ 25 ਸਾਲ ਤੇ ਜਾ ਕੇ ਫਰੀਜ਼ ਜਿਹੜੀ ਹੁੰਦੀ ਹੈ ਹਨਾ ਏਜ, ਤੇ ਜਿਹੜਾ ਤੁਹਾਡਾ ਟਾਈਮ ਸੀਗਾ 4 ਸਾਲ ਜਿਹੜਾ ਪੈਂਡਿੰਗ ਰਿਹਾ ਸੀਗਾ I-130, ਉਹ ਚੋਂ ਮਾਈਨਸ ਹੋ ਜਾਣੇ ਫਰੋਜ਼ਨ ਏਜ ਚੋਂ। ਪਰ ਗੱਲ ਇਹਨਾਂ ਦਾ ਤਾਂ ਕੁਝ ਮਹੀਨੇ ਹੀ ਆ, ਅਕਤੂਬਰ 2011 ਚ ਹੋਇਆ ਤੇ ਮਈ 2012 ਚ ਇਹਨਾਂ ਦਾ ਅਪਰੂਵਲ ਆ ਗਿਆ ਸੀ 130। ਨਹੀਂ, 15 ਚ ਆਇਆ ਸੀ ਨਾ? 15 ਕਿ 12 ਗਿਆ ਸੀ? ਮਈ 12 2015। ਅੱਛਾ, ਮਈ 12 2015, ਠੀਕ ਆ। ਹਾਂਜੀ, ਫਿਰ ਉਹ 4 ਸਾਲ ਦਾ ਇਹਨਾਂ ਨੂੰ ਬੈਨੀਫਿਟ ਹੈਗਾ, ਤੇ ਮੁੰਡਾ ਜੇ 22 ਸਾਲਾਂ ਦਾ। ਮੇਰੇ ਹਿਸਾਬ ਨਾਲ ਤਾਂ ਬਣ ਜੂਗੀ ਗੱਲ, ਜੇ ਤੁੱਕਾ ਲਾਣਾ ਹੋਵੇ ਇਹਦੇ ਵਿੱਚ, ਕਿ ਜਿਹੜੇ ਹਿਸਾਬ ਨਾਲ ਹੁਣ ਮਤਲਬ ਬੜੀ ਦੂਰ ਤਾਂ ਹੈ ਨਹੀਂ ਤੁਹਾਡੀ ਡੇਟ, ਤੇ ਮੇਰੇ ਹਿਸਾਬ ਨਾਲ ਤਾਂ ਆ ਜਾਊਗਾ ਵਿੱਚ CSP ਦੇ ਥੱਲੇ। ਬਾਕੀ ਦੇਖਦੇ ਆ, ਮਤਲਬ ਸਾਰਾ ਉੱਤੇ ਡਿਪੈਂਡ ਕਰਦਾ ਕਿ ਡੇਟ ਕਰੰਟ ਕਦੋਂ ਹੁੰਦੀ ਉਹ ਉਹਨਾਂ ਹੀ ਉਹ ਫਿਰ ਪਿੱਛੇ ਮਾਈਨਸ ਹੋ ਜਾਣਾ ਜੀ। ਰਣਜੀਤ ਕੌਰ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਕੁਐਸਚਨ ਸੀਗਾ ਮੇਰਾ ਕਿ ਪੋਤਾ ਆਇਆ ਸੀ ਸਾਡਾ, ਇੱਥੇ ਵੀਜ਼ਾ ਲੱਗਿਆ ਸੀ 10 ਸਾਲ ਦਾ, ਉਹਨੂੰ ਕਿਹਾ ਸੀ ਆਊਟ ਕਰਨਾ ਤੂੰ 30 ਦਿਨਾਂ ਚ। ਉਹਦੀ ਕਾਫੀ ਇੰਟਰਵਿਊ ਹੋਈ ਸੀ ਉੱਥੇ ਏਅਰਪੋਰਟ ਤੇ ਫਿਰ ਉਹ ਇੰਡੀਆ ਨੂੰ ਨਹੀਂ ਗਿਆ, ਪਹਿਲਾਂ ਵੀ ਕੈਨੇਡਾ ਹੀ ਸੀਗਾ। ਉਹ ਕੈਨੇਡਾ ਤੋਂ ਇੰਡੀਆ ਗਿਆ ਸੀ, ਤੇ ਇੰਡੀਆ ਤੋਂ ਫਿਰ ਇੱਥੇ ਪੜ੍ਹਾਈ ਕਰਨ ਵਾਸਤੇ ਗਿਆ ਸੀ ਕੈਨੇਡਾ। ਇੰਡੀਆ ਜਾ ਕੇ ਤੇ ਫਿਰ ਇੱਧਰ ਨੂੰ ਆ ਗਿਆ, ਕਹਿੰਦਾ ਬਾਬਾ ਜੀ ਨੂੰ ਦੇਖਣਾ ਆਪਾਂ ਇਹਨੂੰ। ਤੇ ਫਿਰ ਉਹਨੇ ਕੈਨੇਡਾ ਤੋਂ ਵੀਜ਼ਾ ਲਵਾਇਆ ਸੀਗਾ, ਤੇ ਅਸੀਂ ਇਹਨਾਂ ਨੇ ਆਪਣਾ ਲਾਇਸੈਂਸ ਵਗੈਰਾ ਭੇਜਿਆ ਸੀਗਾ, ਵੀ ਮੈਂ ਜਿੱਦਾਂ ਪੁੱਛਦੇ ਆ ਵੀ ਕਿਹਦੇ ਕੋਲ ਜਾਣਾ ਤੂੰ, ਤੇ ਉਹ ਵਾਲਾ ਉੱਥੇ ਕਰਕੇ ਉਹਨੂੰ ਵੀਜ਼ਾ ਮਿਲ ਗਿਆ ਸੀ 10 ਸਾਲ ਦਾ। ਫਿਰ ਉਹ ਇੰਡੀਆ ਤੋਂ ਹੋ ਕੇ ਫਿਰ ਇੱਥੇ ਆਇਆ, ਤੇ 30 ਦਿਨਾਂ ਤੋਂ ਪਹਿਲਾਂ ਹੀ ਉਹ ਵਾਪਸ ਫਿਰ ਕੈਨੇਡਾ ਚਲਾ ਗਿਆ। ਉਹਦਾ ਥੋੜਾ ਜਿਹਾ ਲਾਇਸੈਂਸ ਵਗੈਰਾ ਹੈਗਾ ਸੀ ਅਜੇ, ਤੇ ਉਹ ਵਾਪਸ ਫਿਰ ਚਲਾ ਗਿਆ। ਇੱਥੋਂ ਤੋਂ ਉਹ ਨਿਊਯਾਰਕ ਤੱਕ ਬਾਈ ਏਅਰ ਗਿਆ, ਤੇ ਉਸ ਤੋਂ ਅੱਗੇ ਉਹਦੇ ਫਰੈਂਡ ਆਏ ਸੀਗੇ, ਉਹਨਾਂ ਦੇ ਨਾਲ ਉਹ ਚਲਾ ਗਿਆ ਬਾਈ ਰੋਡ। ਹਾਂਜੀ। ਸੋ ਫਿਰ ਥੋੜੀ ਗੱਲ ਜੀ ਲੰਬੀ ਹੋ ਗਈ। ਸੋ ਬੰਦਾ ਟੂਰਿਸਟ ਵੀਜ਼ੇ ਤੇ ਸੀਗਾ ਉਰੇ ਅਮਰੀਕਾ ਦੇ ਵਿੱਚ, 1 ਮਹੀਨਾ ਰਹਿ ਕੇ ਕੈਨੇਡਾ ਚਲਾ ਗਿਆ, ਰਾਈਟ? ਹਾਂਜੀ ਹਾਂਜੀ। ਅੱਛਾ ਜੀ। ਸਵਾਲ ਕਰਨਾ ਸੀ, ਇਹਨਾਂ ਨੇ ਕਿਹਾ ਤੂੰ 30 ਦਿਨ ਰਹਿ ਸਕਦਾ ਵਾਂ। ਨਹੀਂ, ਸਵਾਲ ਪੁੱਛ ਲਓ ਮਾਤਾ ਜੀ, ਸਵਾਲ ਪੁੱਛ ਲਓ ਹੁਣ। ਹਾਂ, ਸਵਾਲ ਇਹ ਹੈ ਮੇਰਾ ਵੀ ਅਸੀਂ ਕਹਿੰਦੇ ਅਸੀਂ ਹੁਣ ਇੰਡੀਆ ਨੂੰ ਜਾਣਾ ਆ, ਸਾਨੂੰ ਤਾਂ ਕੋਈ ਪੁੱਛ ਗਿੱਛ ਨਹੀਂ ਕਰੂਗੇ? ਅੱਛਾ। ਨਹੀਂ, ਜਿਹੜਾ ਕੈਨੇਡਾ ਗਿਆ ਉਹ ਲੀਗਲ ਤੌਰ ਤੇ ਗਿਆ ਕਿ 2 ਨੰਬਰ ਚ ਗਿਆ?
ਨਹੀਂ ਉਹ ਉਦਾਂ ਹੀ ਚਲਾ ਗਿਆ ਉੱਥੋਂ, ਮੁੰਡਿਆਂ ਨਾਲ ਹੀ ਉਹਦੇ ਫਰੈਂਡ ਆਏ ਸੀ, ਕਹਿੰਦੇ ਮੈਂ ਉਹਨਾਂ ਨੂੰ ਮਿਲਣ ਜਾਣਾ ਆ, ਤੇ ਉੱਥੋਂ ਫਿਰ ਉਹਨਾਂ ਨਾਲ ਚਲਾ ਗਿਆ। ਸਾਨੂੰ ਜਾ ਕੇ ਫੋਨ ਕੀਤਾ ਕਿ ਉਹਦੇ ਕੋਲ ਕੈਨੇਡਾ ਦਾ ਵੀਜ਼ਾ ਸੀਗਾ ਕਿ ਨਹੀਂ ਸੀਗਾ? ਵੀਜ਼ਾ ਤੇ ਨਹੀਂ ਸੀਗਾ ਮੇਰਾ ਖਿਆਲ, ਵਰਕ ਪਰਮਿਟ ਉਹਦਾ ਥੋੜਾ ਜਿਹਾ 2-4 ਦਿਨ ਹੋਏ ਸੀ ਮੁੱਕੇ ਨੂੰ, ਤੇ ਲਾਇਸੈਂਸ ਹੈਗਾ ਸੀ। ਮਤਲਬ ਉਹ 2 ਨੰਬਰ 'ਚ ਗਿਆ ਨਾ ਕੈਨੇਡਾ, ਇਹ ਕਹਿ ਰਹੇ ਨਾ? ਹਾਂਜੀ ਹਾਂਜੀ ਹਾਂਜੀ। ਅੱਛਾ ਠੀਕ ਹੈ। ਸੋ ਦੇਖੋ ਹੁਣ ਜਿਹੜਾ ਅਮਰੀਕਾ ਦਾ ਤਾਂ ਤੁਸੀਂ ਕਹਿ ਰਹੇ ਹੋ ਉਹ ਵੀਜ਼ੇ ਤੇ ਆਇਆ, ਜੇ 30 ਦਿਨ ਦਾ ਸੀਗਾ। ਸੋ ਜਿੱਦਾਂ ਹੁਣ ਆਪਾਂ ਇਮੀਗ੍ਰੇਸ਼ਨ ਅਮਰੀਕਾ ਦੇ ਵਕੀਲ ਆ, ਅਮਰੀਕਾ ਦੇ ਹਿਸਾਬ ਨਾਲ ਤਾਂ ਨਹੀਂ ਮੈਨੂੰ ਕੋਈ ਪ੍ਰੋਬਲਮ ਆ ਰਹੀ, ਕਿਉਂਕਿ ਜੋ ਤੁਸੀਂ ਦੱਸ ਰਹੇ ਹੋ, ਤੁਸੀਂ ਇਹ ਕਹਿ ਰਹੇ ਕਿ ਵੀਜ਼ੇ ਤੇ ਆਇਆ ਸੀਗਾ, 30 ਦਿਨ ਰਿਹਾ ਤੇ ਓਵਰਸਟੇ ਨਹੀਂ ਕੀਤਾ ਤੇ ਅਮਰੀਕਾ ਛੱਡਤਾ ਸੀਗਾ ਉਹਨੇ। ਅੱਛਾ, ਪਰ ਇਹਦੇ ਵਿੱਚ ਅਟਾਰਨੀ ਜਨਰਲ ਇਹ ਦੱਸਿਓ ਵੀ ਹੁਣ ਉਹ ਨਿਊਯਾਰਕ ਇਨਸਾਈਡ ਅਮਰੀਕਾ ਹੀ ਉਹਨੇ ਫਲਾਈਟ ਲਈ, ਉਸ ਤੋਂ ਬਾਅਦ ਦੇ ਵਿੱਚ ਇੱਥੋਂ ਲਾਪਤਾ ਹੋ ਗਿਆ, ਇੱਥੋਂ ਗਾਇਬ ਹੋ ਗਿਆ। ਅਮਰੀਕਾ ਦੇ ਵਿੱਚ ਉਹਦੇ ਬਾਹਰ ਜਾਣ ਦੀ ਕੋਈ ਸਟੈਂਪ ਨਹੀਂ, ਕੋਈ ਮੋਹਰ ਨਹੀਂ, ਕੋਈ ਪਤਾ ਨਹੀਂ। ਸੋ ਅਮਰੀਕਾ ਇਹਨੂੰ ਕਿੱਦਾਂ ਦੇਖੂਗਾ? ਉਹ ਤਾਂ ਜੀ ਇਹ ਪ੍ਰੂਫ ਕਰ, ਤੇ ਤੁਹਾਡਾ ਕੀ ਤੁਸੀਂ ਸਿਟੀਜ਼ਨ ਆ ਇੱਥੇ? ਜੀ ਹਾਂਜੀ, ਅਸੀਂ ਤਾਂ ਓਲਡ ਹੈਗੇ ਸਿਟੀਜ਼ਨ ਆ। ਹਾਂ ਨਹੀਂ, ਤੁਹਾਨੂੰ ਕੁਝ ਨਹੀਂ ਕਰ ਸਕਦੇ, ਤੁਹਾਡਾ ਤਾਂ ਇਹਦੇ ਵਿੱਚ ਨਹੀਂ ਕੋਈ ਲੈਣਾ ਦੇਣਾ, ਅਡਲਟ ਬੰਦਾ ਤੁਸੀਂ ਤਾਂ ਨਹੀਂ ਕੁਝ। ਤੇ ਦੂਸਰੀ ਗੱਲ ਇਹ ਆ, ਜਿਹੜਾ ਜਦੋਂ ਕੈਨੇਡਾ ਗਿਆ ਹੋਣਾ ਉੱਥੇ ਉਹਨੇ ਲੀਜ਼ ਲਈ ਹੋਣੀ ਜਾਂ ਕ੍ਰੈਡਿਟ ਕਾਰਡ ਜਾਂ ਕੁਛ ਨਾ ਕੁਛ ਤਾਂ ਪ੍ਰੂਫ ਹੋਣਾ ਹੀ ਆ ਕਿ ਉਹ ਕੈਨੇਡਾ ਦੇ ਵਿੱਚ ਕਿਹੜੀ ਤਰੀਕ ਨੂੰ ਗਿਆ ਸੀਗਾ ਜਿਹੜਾ, ਤੇ ਉਹ ਜੋ ਵੀ ਉਹਦਾ ਪ੍ਰੂਫ ਸੀਗਾ ਉਹ ਉਹਦੇ ਬੇਸ ਤੇ ਤੁਸੀਂ ਆਪਣਾ ਕਰ ਸਕਦੇ ਆ, ਪਰ ਤੁਹਾਨੂੰ ਨਹੀਂ, ਸਿਟੀਜ਼ਨ ਨੂੰ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਹੋਣੀ। ਠੀਕ ਹੈ ਜੀ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਸਰ ਜੀ ਮੇਰਾ ਸਵਾਲ ਹੈ ਜੀ, ਮੇਰਾ ਫਾਈਨਲ ਤੇ ਸੀ ਜਨਵਰੀ 5, ਉਹਨਾਂ ਨੇ ਸੈਕਰਾਮੈਂਟੋ ਜੱਜ ਫਾਇਰ ਕਰਤਾ, ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਨਵੰਬਰ ਦਿੱਤੀ ਇਸੇ ਸਾਲ ਦੀ ਫਾਈਨਲ। ਉਸ ਤੋਂ ਬਾਅਦ ਹੁਣ ਉਹ ਮੇਰੇ ਇੱਕ ਲਾਸਟ ਮਹੀਨੇ ਤੋਂ ਹੁਣ ਲਿਖਿਆ ਰਹੇਗਾ ਦੇਅਰ ਨੋ ਫਿਊਚਰ ਹੈਰਿੰਗ। देयर इज नो फ्यूचर। ਹਾਂਜੀ ਉਹ ਤਾਂ ਨਹੀਂ, ਤੇ ਤੁਹਾਡਾ ਹੁਣ ਜੱਜ ਫਾਇਰ ਕਰਤਾ ਸੀ, ਉਸ ਤੋਂ ਬਾਅਦ ਚ ਆ ਰਿਹਾ ਨਾ ਇਹ? हाँ जी, दो हम ना उन्हें एकदम जनवरी फायर करता, उस तो मैंने डेनिस हंटर दे सैक्रामेंटो, और उस तो बाद वो मेरा यही लिखा आ रहा है जी इस केस पे। ਵਕੀਲ ਕੀਤਾ ਹੈ ਤੁਸੀਂ? हाँ जी हाँ जी। ਹੁਣ ਮੈਨੂੰ ਪਤਾ ਨਹੀਂ, ਜਿਹੜੀ ਤੁਸੀਂ ਗੱਲ ਦੱਸ ਰਹੇ ਉਹਦੇ ਹਿਸਾਬ ਨਾਲ ਤਾਂ ਐਂ ਲੱਗ ਰਿਹਾ ਕਿ ਉਹ ਜੱਜ ਫਾਇਰ ਕਰਤਾ ਸੀਗਾ ਤੇ ਉਹਨਾਂ ਨੇ ਨਵਾਂ ਜੱਜ ਆਊਗਾ ਦੁਬਾਰਾ ਤਰੀਕ ਦਊਗੇ। ਬਾਕੀ ਆਪਣੇ ਵਕੀਲ ਨਾਲ ਰਾਬਤਾ ਰੱਖੋ ਇਸ ਚੀਜ਼ ਦੇ ਵਿੱਚ। ਇਹ ਤਾਂ ਤੁਹਾਨੂੰ ਦੁਬਾਰਾ ਪਤਾ ਵੀ ਡੈਨਿਸ ਹੰਟਰ ਜਿੱਦਾਂ ਫਾਇਰ ਕਰ ਰਹੇ ਨੇ ਤੇ ਹੈਗੇ ਨੇ ਯਾਰ, ਜਿਹੜੀ ਤਰੀਕ ਜਿਹੜੀ ਤੁਹਾਡੀ ਪਹਿਲਾਂ ਸੀਗੀ ਉੱਤੇ ਹੀਅਰਿੰਗ ਹੋਣ ਦੇ ਚਾਂਸਸ ਕਹਿ ਰਹੇ? ਨਹੀਂ ਜਿੱਦਾਂ ਦਾ ਗ੍ਰੇਸੀ ਲੋਰੈਂਟ ਸੀ ਉਹਦਾ ਫਾਇਰ ਕਰਦੇ ਸੀ ਜਨਵਰੀ ਤੋਂ, ਮੇਰੀ ਉਹਨਾਂ ਨੇ ਅੱਗੇ ਪਾਤੀ 11ਵੇਂ ਮਹੀਨੇ ਦੀ, ਉਸ ਤੋਂ ਬਾਅਦ ਉਹਨਾਂ ਨੇ ਜੱਜ ਦਿੱਤਾ ਸੀ ਡੈਨਿਸ ਹੰਟਰ ਸੈਕਰਾਮੈਂਟੋ। ਹਾਂਜੀ ਹਾਂਜੀ ਹਾਂ ਸਰ, ਉਸ ਤੋਂ ਹੁਣ ਪਿਛਲੇ ਮਹੀਨੇ ਤੋਂ ਹੁਣ ਮੇਰੇ ਕੇਸ ਤੇ ਲਿਖਿਆ ਆ ਰਹੇਗਾ ਦੇਅਰ ਨੋ ਫਿਊਚਰ ਹੈਰਿੰਗ ਫॉर ਦਿਸ ਕੇਸ। ਉਹ ਫਿਊਚਰ ਹੀਅਰਿੰਗ ਸੁਣ ਲਿਆ ਨਾ ਗੱਲਬਾਤ, ਉਹ ਆਪਾਂ ਹੁਣ ਸਵਾਲ ਕੀ ਹੈ, ਸਵਾਲ ਦੱਸ ਨਾ ਆਪਣਾ, ਸਮਝ ਲਿਆ ਮੈਂ ਮੁੱਦਾ ਕੀ ਹੈ। ਹਾਂ ਮੈਂ ਪੁੱਛਿਆ ਜੀ ਜਿੱਦਾਂ ਵੀ ਮੇਰਾ ਜੱਜ ਫਾਇਰ ਕਰਤਾ ਹੈ ਕਿ ਕੋਈ ਮੇਰੀ ਹੋਰ ਰੀਜ਼ਨ ਕਰਕੇ ਇਹਨਾਂ ਨੇ ਡੇਟ ਬਲੌਕ ਹਟਾਤੀ ਉੱਤੋਂ ਫਾਈਨਲ। ਹਾਂਜੀ ਪਰ ਸਵਾਲ ਕੀ ਹੈਗਾ ਤੇਰਾ? ਵੀ ਜੱਜ ਵੀ ਤਰੀਕ ਤੋਂ ਜਿਹੜੀ ਗਾਂ ਹੋਈ ਆ ਵੀ ਕੋਈ ਹੋਰ ਇਹੀ ਹੈ ਭਾਜੀ, ਹੁਣ ਛੋਟੇ ਵੀਰ ਜਿਹੜੇ ਜੱਜ ਹੀ ਫਾਇਰ ਕਰਤੇ ਆ, ਤਰੀਕ ਕਿੱਦਾਂ ਪੈਣੀ ਮੈਨੂੰ ਆਪ ਦੱਸਦਾ। ਉਹ ਇਸੇ ਲਈ ਹੋਈ ਆ ਬਾਈ ਤੇਰੀ ਜਿਹੜੀ ਤਰੀਕ ਅੱਗੇ ਜੱਜ ਫਾਇਰ ਹੋਣ ਕਰਕੇ ਜੀ। ਸੋ ਇਹਨਾਂ ਸਾਰਿਆਂ ਦੇ ਲਈ ਇਹੀ ਆ, ਫਿਰ ਜਿਨ੍ਹਾਂ ਦੀ ਵੀ ਇਦਾਂ ਹੋਇਆ ਵੀ ਉਹ ਹੁਣ ਨਵੀਂ ਵਕੀਲ ਨਵਾਂ ਜਿਹੜੇ ਜੱਜ ਆਊਗਾ ਉਹ ਫਿਰ ਨਵੀਂ ਤਰੀਕ ਜਿਹੜੀ ਉਹ ਪਾਊਗੀ ਉਦੋਂ ਤੱਕ। ਹਾਂਜੀ ਹਾਂਜੀ ਭਾਜੀ, ਹੁਣ ਜਿਹੜਾ ਸੈਨ ਫਰਾਂਸਿਸਕੋ ਵੀ ਸੀਗਾ 2-3 ਤਾਂ ਜੱਜ ਰਹਿ ਗਏ, ਸਾਰੇ ਕੱਟਤੇ ਜਾਂ ਰਿਟਾਇਰ ਕਰਤੇ, ਹੁਣ ਜੱਜ ਹੀ ਨਹੀਂ ਹੈਗੇ ਤੇ ਉਹਨਾਂ ਨੇ ਟ੍ਰੇਨਿੰਗ ਕਰ ਰਹੇ ਆ, ਮਿਲਟਰੀ ਜੱਜ ਲੈ ਕੇ ਆ ਰਹੇ ਆ, ਕੰਕੜ ਚ ਤਾਣੇ ਸ਼ੁਰੂ ਹੋ ਗਏ ਆ। ਠੀਕ ਆ, ਬਾਲੇ ਵਧੀਆ ਨਹੀਂ ਹੈਗੇ ਜੱਜ ਨਾਲ। ਹਾਂਜੀ ਉਹ ਤਾਂ ਫਿਰ ਉਹ ਮੈਮੋ ਜਿਹੜਾ ਜਿੱਦਾਂ ਜਿਸ ਹਿਸਾਬ ਦਾ ਉਹਨਾਂ ਨੂੰ ਮਿਲਿਆ ਉਸ ਹਿਸਾਬ ਦੇ ਨਾਲ ਹੀ ਕਰ ਰਹੇ ਆ। 75% ਦੱਸਦੇ ਸੀਗੇ ਜਿਹੜੇ ਜੱਜ ਆ ਆਈਦਰ ਫਾਇਰ ਜਾਂ ਆਈਦਰ ਰਿਟਾਇਰ ਜਿਹੜੇ ਉਹ ਹੋ ਕੇ ਨਿਕਲ ਗਏ ਆ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ। ਹਾਂਜੀ ਜੀ ਹਰਕੀਰਤ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਮੇਰਾ ਸਵਾਲ ਸੀ ਕਿ ਇੱਕ ਨਾ ਆਪਣਾ ਮੁੰਡਾ ਸੀ ਇੱਥੇ ਤੇ ਉਹਦਾ ਨਾ ਆਪਣਾ ਗਾਰਡੀਅਨਸ਼ਿਪ ਦਾ ਕੇਸ ਪਾਸ ਹੋਇਆ ਸੀ ਤੇ ਉਹ ਦੂਸਰਾ ਵੀ ਕੇਸ ਉਹਦਾ ਚੱਲਦਾ ਪਿਆ ਸੀ ਨਾਲ ਤੇ ਉਹ ਨਾ ਬੰਦ ਨਹੀਂ ਕੀਤਾ, ਉਹ ਕਹਿੰਦੇ ਜਦੋਂ ਤੁਹਾਡਾ ਗ੍ਰੀਨ ਕਾਰਡ ਆਊਗਾ ਉਸ ਤੋਂ ਬਾਅਦ ਬੰਦ ਹੋਊਗਾ। ਤੇ ਉਹ ਪਿਛਲੇ ਸਾਲ ਆਈਸ ਦੀ ਤਰੀਕ ਤੇ ਗਿਆ ਸੀ ਤੇ ਉੱਥੇ ਆਈਸ ਵਾਲਿਆਂ ਨੇ ਫੜ ਲਿਆ ਸਾਨੂੰ। ਓਕੇ। ਤੇ ਉਸ ਤੋਂ ਬਾਅਦ ਉਹਨੇ ਵੇਟ ਨਹੀਂ ਕੀਤੀ, ਉਹ ਸਾਈਨ ਕਰਕੇ ਤੇ ਇੰਡੀਆ ਚਲ ਗਿਆ। ਸੈਲਫ ਡਿਪੋਰਟ ਕਰ ਰਿਹਾ। ਓਕੇ ਹਾਂਜੀ। ਤੇ ਉਹ ਇਹ ਆਪਾਂ ਇਹ ਪੁੱਛਣਾ ਕਿ ਉਹ ਕਿਸ ਤਰ੍ਹਾਂ ਵਾ ਜਦੋਂ ਉਹਦੀ ਜਿੱਦਾਂ ਬੈਕਲੌਗ ਚੱਲਣ ਦਿਆ ਜੇ ਗ੍ਰੀਨ ਕਾਰਡ ਦਾ ਉਹਨਾਂ ਦਾ, ਜਦੋਂ ਉਹ ਟਾਈਮ ਆਏਗਾ ਆਪਾਂ ਉਹਦਾ ਗ੍ਰੀਨ ਕਾਰਡ ਅਪਲਾਈ ਕਰਕੇ ਉਹਨੂੰ ਬੁਲਾ ਸਕਦੇ ਹਾਂ? ਪਹਿਲੀ ਗੱਲ ਤਾਂ 10 ਸਾਲ ਦੀ ਬਾਰ ਹੈਗੀ ਆ, ਇਹ ਆਊਟ ਆਫ ਇਕੁਏਸ਼ਨ ਹੋ ਗਿਆ ਕੰਮ ਗਾਰਡੀਅਨਸ਼ਿਪ ਵਾਲਾ, ਤਾਂ ਉਹ ਹੁਣ 10 ਸਾਲ ਤਾਂ ਵੈਸੇ ਨਹੀਂ ਆ ਸਕਦਾ, ਉਹ ਬਾਹਰ ਲੱਗ ਗਿਆ।
ਨਹੀਂ ਜੇ ਖੁਦ ਵੀ ਸਾਈਨ ਕਰਕੇ ਗਿਆ ਤਾਂ ਵੀ ਨਹੀਂ ਉਹ ਆ ਸਕਦਾ। ਪਰ ਡਿਪੋਰਟੇਸ਼ਨ ਲੈ ਕੇ ਗਿਆ ਨਾ, ਸਾਈਨ ਕਰਕੇ ਦਾ ਮਤਲਬ ਇਹ ਤਾਂ ਨਹੀਂ ਡਿਪੋਰਟੇਸ਼ਨ ਰਿਮੂਵਲ ਲੈ ਕੇ ਗਿਆ ਨਾ, ਵਲੰਟਰੀ ਡਿਪਾਰਚਰ ਤੋਂ ਨਾ ਖੁਦ ਸਾਈਨ ਕਰਕੇ ਰਿਮੂਵਲ ਹੁੰਦੀ ਆ, ਉਹ ਤਾਂ ਫਾਈਟ ਕਰਕੇ ਕੋਰਟ ਦੇ ਵਿੱਚ ਵਕੀਲ ਦੇ ਥਰੂ ਉਹ ਵਲੰਟਰੀ ਡਿਪਾਰਚਰ ਹੁੰਦੀ ਆ, ਉੱਤੇ ਨਹੀਂ ਲੱਗਦੀ। ਸੋ ਆ ਜਿਹੜਾ ਤੈਂ ਕੇਸ ਮੈਨੂੰ ਦੱਸ ਰਿਹਾ, ਇਹ ਕਈ ਲੋਕਾਂ ਨੇ ਆਪਣਾ ਕੰਮ ਜਿਹੜੇ ਸਪੈਸ਼ਲੀ ਜਿਹੜੇ ਸਿੱਧੀ ਮੈਂ ਗੱਲ ਕਰਾਂ ਸਪਸ਼ਟ ਜਿਹੜੇ ਬਾਹਲੇ ਪੋਲੇ ਜਿਹੜੇ ਡਾਇਰੈਕਟ ਫਲਾਈਟਾਂ ਤੇ ਆਏ ਸੀਗੇ, ਉਹਨਾਂ ਦੇ ਕੰਮ ਆ ਸਾਰੇ, ਗਾਰਡੀਅਨਸ਼ਿਪ ਵੀ ਹੋ ਗਈ, ਸਾਰਾ ਹੋ ਗਿਆ। ਜਦੋਂ ਇਹ ਸਾਰਾ ਸੀਗਾ ਸਾਈਨ ਕਿਉਂ ਕੀਤੇ ਉਹਨੇ ਵਕੀਲ ਦੇ ਥਰੂ, ਉਹਨੂੰ ਕਰਕੇ ਜਿਹੜਾ ਸੀਗਾ ਵਲੰਟਰੀ ਡਿਪਾਰਚਰ ਲੈ ਕੇ ਜਾਣਾ ਚਾਹੀਦਾ ਸੀਗਾ। ਤੇ ਹੁਣ ਆ ਜਿਹੜੀ ਚੀਜ਼ ਸੀਗੀ ਇਹ ਉਦੋਂ ਕਈ ਵਾਰੀ ਆਪਾਂ ਵੀ ਕਹਿੰਦੇ ਰਹਿ ਗਏ ਉੱਥੋਂ, ਪਰ ਜਨਤਾ ਨੇ ਸੁਣੀ ਨਹੀਂ, ਗਈਆਂ ਨੇ ਗੱਲਬਾਤ, ਜਿਹੜੇ ਚਲ ਗਏ ਹੁਣ ਪਛਤਾਉਂਦੇ ਆ ਉੱਥੇ ਜਾ ਕੇ ਕਿੱਦਾਂ। ਤੇ ਹੁਣ ਜਿਹੜੇ ਸੀਗੇ ਲੋਕੀ ਹੇਬੀਅਸ ਤੇ ਬਾਹਰ ਵੀ ਆਉਣ ਲੱਗ ਪਏ ਆ। ਸੋ ਇਟਸ ਔਨ ਹਿਮ, ਇਟਸ ਨਾਟ ਔਨ ਐਨੀਵਨ ਐਲਸ। ਇਹਨੇ ਮੂਰਖਤਾ ਕੀਤੀ ਆ ਬੰਦੇ ਨੇ। ਸੋ ਇਹ ਰਿਮੂਵਲ ਵਰਸਸ ਵਲੰਟੀਅਰ ਡਿਪਾਰਚਰ ਦਾ ਇਹ ਮਤਲਬ ਹੋਇਆ। ਹਾਂਜੀ ਭਾਜੀ, ਉਦੋਂ ਗਲ-ਗੁਲ ਪੈਂਦੇ ਸੀ ਵਕੀਲਾਂ ਦੇ ਕਿ ਤੁਸੀਂ ਸਲਾਹ ਅੰਦਰੋਂ ਜੁੜਲੀ ਜੀ ਬਣ ਜਾਂਦੀ ਸੀਗੀ ਜੇਲ੍ਹ 'ਚ ਬੈਠਿਆਂ ਦੀ, 4 ਜਣਿਆਂ ਦੀ, ਬੜੇ ਜਾਣੇ ਉੱਥੋਂ ਜਿਹੜੇ ਸੀਗੀ ਡਾਇਰੈਕਟ ਫਲਾਈਟ ਨਾਲੇ ਬੜੇ ਜਾਣੇ ਜਿਹੜੇ ਸੀਗੇ, ਇੱਕ ਲਾਡਲੇ ਜਿਹੜੇ ਕਾਫੀ ਜਿਹੜੇ ਸਿੱਧੇ ਹੀ ਆ ਗਏ ਸੀਗੇ। ਤਾਂ ਆ ਕੇ ਤਾਂ ਪਹਿਲਾ ਦਿਨ ਹੀ ਜਿਹੜਾ ਗਿਆ ਤਾਂ ਕਦੀ ਇੱਧਰੋਂ ਦੀ ਭੈਣ ਦਾ ਫੋਨ ਆਣਾ, ਕਦੀ ਉੱਧਰੋਂ ਕੀ ਲੈ ਵੀ ਆ ਤਾਂ ਆਪਣਾ ਜੀ ਸਾਡਾ ਇੱਕ ਦਿਨ ਵੀ ਟਿਕ ਨਹੀਂ ਸਕਦਾ ਜੇਲ੍ਹ 'ਚ, ਏਦਾਂ ਨਹੀਂ ਉੱਦਾਂ ਨਹੀਂ। ਤੇ ਉਹ ਮਤਲਬ ਹੁਣ ਜਿਹੜਾ ਦੱਸਦੇ ਕੇਸ ਇਹ ਸਾਰਾ ਵੱਟ ਤੇ ਪਿਆ ਸੀਗਾ ਇਹਨਾਂ ਦਾ, ਤਾਂ ਉਹੀ ਸੀਗਾ ਕਿ ਜਾਂ ਤਾਂ ਉਦੋਂ ਕਰਦੇ ਜਾਂ ਹੇਬੀਅਸ ਕਰਦੇ ਜਾਂ ਆਪਣਾ ਸੋ ਦੇ ਮੇਡ ਅ ਚੋਇਸ ਕੀ ਉਹਨਾਂ ਨੇ ਸਾਈਨ ਕਰਕੇ ਵਲੰਟਰੀ ਡਿਪਾਰਚਰ ਲੈ ਕੇ ਗਏ 10 ਸਾਲ ਦੀ, ਜਿਹੜੀ ਆਪਣੀ ਰਿਮੂਵਲ ਲੈ ਕੇ ਗਏ ਆ। ਸੋ ਵਲੰਟਰੀ ਡਿਪਾਰਚਰ ਦੇ ਵਿੱਚ ਫਿਰ ਅਟਾਰਨੀ ਜਨਰਲ ਕਹਿਣਾ ਜੀ ਉਹ 'ਚ ਫਿਰ ਉਹ ਬਾਹਰ ਨਹੀਂ ਹੁੰਦੀ, ਇਹਦਾ ਮਤਲਬ ਇਹ ਵਲੰਟਰੀ ਡਿਪਾਰਚਰ ਚਾਲ ਹੀ ਬਾਹਰ ਨਹੀਂ ਲੱਗਦੀ। देयर कैन बी अदर बार अनलॉफुल प्रेजेंस वाली ਉਹ ਪਰ ਡਿਪੋਰਟੇਸ਼ਨ ਨਹੀਂ ਹੁੰਦੀ ਔਨ ਰਿਕਾਰਡ। ਠੀਕ ਹੈ। ਜਿਹੜੇ ਕਈ ਅਸਾਈਲਮ ਆਫਿਸ ਵਾਲੇ ਐਕਸਪੀਡਾਈਟਡ ਚ ਬੰਦੇ ਉਹਨਾਂ ਦੇ ਕਈਆਂ ਤੇ 5 ਸਾਲ ਦੀ ਹੁੰਦੀ ਆ ਬਾਹਰ। ਠੀਕ ਜੀ ਜੀ, ਇਹ ਨੁਕਤੇ ਨੂੰ ਸਮਝੋ ਸਾਰੇ ਜਾਣੇ। ਨਾਲੇ ਹਾਰਡਸ਼ਿਪ ਜਦੋਂ ਹੁੰਦੀ ਆ ਫਿਰ ਫਾਈਟ ਕਰੋ ਯਾਰ, ਬੰਦਾ ਨਾ ਵਕੀਲ ਨੂੰ ਵੀ ਵਿੱਚ ਐ ਪਸੰਦ ਇਹ ਵਿੱਚ ਤਾਂ 3 ਮਹੀਨੇ ਤੁਹਾਨੂੰ ਐਵੇਂ ਦੱਸਾਂ ਬੜੇ ਮਤਲਬ ਕਿ ਆਹੀ ਜਿਹੜੀ ਨਾ ਜਿਹੜਾ ਜਦੋਂ ਉਹਨਾਂ ਨੇ ਰਾਉਂਡ ਅਪ ਜਿਹੜਾ ਕਰਨੇ ਸ਼ੁਰੂ ਕੀਤੇ ਉਹ ਮਤਲਬ ਏਦਾਂ ਕਿ ਵਿੱਚ ਵਿਚਾਲੇ ਜੇ ਫਸਾ ਕੇ ਰੱਖਿਆ ਵਕੀਲਾਂ ਨੂੰ ਵੀ ਕਿ ਨਾ ਕੇਸ ਲੜਨਾ ਨਾ ਕਿ ਛੱਡਣਾ, ਮਤਲਬ ਕਿ ਅੱਧ ਵਿਚਕਾਲੇ ਜਿਹੜਾ ਟਰਕਾ ਕੇ ਜਿਹਾ। ਤੇ ਹੁਣ ਇਹਦੇ ਵਿੱਚ ਸੀਗਾ ਕਿ ਕਈ ਜਿਹੜੇ ਸੀਗੇ ਹਿੰਮਤੀ ਵੀ ਸੀਗੇ ਜਨਤਾ। ਹੁਣ ਮੈਂ ਕਿਹਾ ਆਪਣਾ ਬਾਹਰ-ਬੂਰ ਜਦੋਂ ਛੁੱਟਣੇ ਹੋਏ ਆ ਉਹੀ ਦੱਸਦੇ ਆ, ਕਹਿੰਦੇ ਭਾਜੀ ਹੁਣ ਕਹਿੰਦੇ ਪਛਤਾਉਂਦੇ ਆ ਕਿ ਉਦੋਂ ਛੱਡ ਕੇ ਚਲ ਗਏ। ਜੀ ਨਮਨ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸਰ ਮੇਰਾ ਸਵਾਲ ਸੀ, ਮੇਰਾ ਇੱਕ ਬ੍ਰਦਰ ਸੀ ਇੱਥੇ ਤੇ ਉਹਦੀ ਨਾ ਮਤਲਬ ਆਈਸ ਡੇਟ ਮਿਸ ਹੋ ਗਈ ਸੀ, ਉਹਦੀ ਅਗਸਤ 2025 ਵਿੱਚ ਸੀਗੀ, ਬਟ ਉਹਦੀ ਮਾਸਟਰ ਹੀਅਰਿੰਗ ਅਗਲੇ ਸਾਲ ਹੈ ਅਗਸਤ 12 2027 ਵਿੱਚ। ਤੇ ਉਹਨੂੰ ਆਈਸ ਦੀ ਡੇਟ। ਹਾਂਜੀ ਆਈਸ ਦੀ ਤਾਂ ਦੇਖੋ ਯਾਰ ਸਿੱਧਾ ਹੀ ਇਹ ਬੰਦਾ ਕਹਿ ਸਕਦਾ ਕਿ ਯਾਰ ਤੁਸੀਂ ਜਾ ਕੇ ਉਹਨਾਂ ਦੇ ਕੋਲ ਜਾ ਸਕਦੇ ਆ, ਉਹਨਾਂ ਨੇ ਉਹ ਫੜ ਸਕਦੇ ਆ, ਜਾਂ ਬੰਦਾ ਜੇ ਵੇਟ ਕਰਦਾ ਉਹਦਾ ਆਪਣਾ ਰਿਸਕ ਆ, ਉਹ ਕੱਲ ਨੂੰ ਫਲਾਈਟ ਰਿਸਕ ਲਾ ਸਕਦੇ ਆ ਕਿ ਡੇਟ ਮਿਸ ਕਰਦਾ ਸੀਗਾ ਆਇਆ ਨਹੀਂ, ਹਨਾ। ਉਹ ਤੁਹਾਡੀ ਹੁਣ ਚੋਇਸ ਆ ਕਿੱਦਾਂ ਹੈ। ਅੱਛਾ ਜੀ। ਤੇ ਮਤਲਬ ਕਾਫੀ ਇਹ ਨਾ ਟ੍ਰਿਕੀ ਜਿਹਾ ਸਿਨੈਰੀਓ ਹੋ ਜਾਂਦਾ, ਕਾਫੀ ਟ੍ਰਿਕੀ ਜਿਹਾ ਸਿਨੈਰੀਓ ਹੋ ਜਾਂਦਾ। ਹੁਣ ਜਿਹੜੇ ਆਈਸ ਵਾਲੇ ਆ ਮੈਨੂੰ ਤਾਂ ਆਪ ਨਹੀਂ ਚੰਗੇ ਲੱਗਦੇ। ਹੁਣ ਮੈਂ ਕੀ ਉਹਨਾਂ ਦੇ ਮੈਂ ਕਿਹਾ ਫੇਵਰ ਦੀ ਤਾਂ ਆਪਾਂ ਗੱਲ ਕਰ ਨਹੀਂ ਸਕਦੇ, ਪਰ ਹੁਣ ਜਿਹੜਾ ਕਾਨੂੰਨ ਆ ਉਹ ਇਹ ਆ ਕਿ ਜੇ ਤੁਹਾਡੀ ਡੇਟ ਆ ਤੁਸੀਂ ਮਿਸ ਨਹੀਂ ਕਰਨੀ। ਹੁਣ ਵਕੀਲ ਤਾਂ ਉਹੀ ਕਹਿ ਸਕਦਾ ਕਿ ਤੁਸੀਂ ਡੇਟ ਮਿਸ ਨਹੀਂ ਕਰਨੀ। ਤੇ ਫਿਰ ਗੱਲ ਇਹ ਹੈ ਕਿ ਪਰ ਜੇ ਤੁਸੀਂ ਦੁਬਾਰਾ ਉਹਨਾਂ ਕੋਲ ਨਹੀਂ ਜਾਂਦੇ ਆ, ਉਹ ਕਈ ਆਪਾਂ ਬੰਦੇ ਏਦਾਂ ਦੇ ਵੀ ਦੇਖਿਆ ਮਿਸ ਹੋਈ ਸੀਗੀ, ਕਈ ਗਏ ਉਹਨਾਂ ਨੂੰ ਫੜ ਲਿਆ ਉਹਨਾਂ ਨੇ, ਕਈ ਏਦਾਂ ਦੇ ਵੀ ਕੇਸ ਸੀਗੇ ਜਿਹੜੇ ਨਹੀਂ ਫੜਿਆ, ਉਹ ਕਹਿੰਦਾ ਅਗਲੀ ਵਾਰੀ ਨਾ ਕਰੀ, ਹਨਾ। ਹੁਣ ਬੰਦਾ ਇਹੀ ਉਮੀਦ ਕਰ ਸਕਦਾ ਕਿ ਉਹ ਕਹਿਣਗੇ ਚੱਲ ਖੁਦ ਆ ਗਿਆ ਵਾ ਇਹ ਤੇ ਅਗਲੀ ਵਾਰੀ ਨਾ ਕਰੀ, ਉੱਤੇ ਗੱਲ ਬਣ ਜੂਗੀ ਇਹਦੀ। ਤੇ ਕਈ ਵਾਰੀ ਜਦੋਂ ਹੁਣ ਫੜੇ ਜਾਂਦੇ ਆ ਤਾਂ ਉਹ ਜੱਜ ਅੱਗੋਂ ਦੀ ਨਕੰਮਾ ਆ ਜਾਵੇ, ਉਹ ਫਲਾਈਟ ਰਿਸਕ ਦੀ ਆਰਗੂਮੈਂਟ ਪਾ ਦਿੰਦਾ ਕਿ ਇਹਨੇ ਭਗੌੜਾ ਹੋ ਜਾਣਾ, ਇਹਨੂੰ ਬੌਂਡ ਨਾ ਦਿਓ, ਹਨਾ। ਸੋ ਇਹ ਹੁਣ ਤੁਹਾਡੇ ਤੇ ਆ, ਕਿਦਾਂ ਵਕੀਲ ਤਾਂ ਇਹੀ ਕਹਿ ਸਕਦਾ ਕਿ ਤੁਸੀਂ ਆਪਣੀ ਤਰੀਕ ਜਿਹੜੀ ਜਾ ਕੇ ਕਰੋ ਜੀ। ਅੱਛਾ ਜੀ, ਠੀਕ ਹੈ ਜੀ, ਮਿਹਰਬਾਨੀ। ਸੋ ਇਹ ਆ ਵੀ ਆਪਣੀ ਜਿਹੜੀ ਇਹਨਾਂ ਦੀ ਕੋਰਟ ਡੇਟ ਤੋਂ ਪਹਿਲਾਂ ਇੱਕ ਜੀ ਮਤਲਬ ਆਈਸ ਨੂੰ ਜਾ ਕੇ ਜਿਹੜਾ ਜ਼ਰੂਰ ਆਪਣੇ ਵੱਲੋਂ ਇਹ ਕਹਿਣ ਦਾ ਮਤਲਬ ਇਹ ਆ ਵੀ ਉਹ ਜਾ ਕੇ ਆ ਜਾਣ ਵੀ ਮੇਰੇ ਤੋਂ ਮਿਸ ਹੋ ਗਈ ਸੀ। ਕਈਆਂ ਨੇ ਹਾਂਜੀ ਕਈਆਂ ਨੇ ਭਾਜੀ ਵਕੀਲਾਂ ਨੇ ਵੀ, ਲੋਕਾਂ ਨੂੰ ਪਤਾ ਵੀ ਹੈ ਕਿਹੜੇ, ਕਈਆਂ ਨੇ ਵਕੀਲਾਂ ਨੇ ਖੁਦ ਦੇ ਕਲਾਇੰਟ ਨੂੰ ਕਿਹਾ ਕਿ ਤੈਨੂੰ ਆਈਸ ਤੇ ਜਾਣ ਦੀ ਲੋੜ ਨਹੀਂ। ਮੈਂ ਕਿਹਾ ਲੈ ਦੱਸਿਆ ਜੀ। ਉਹ ਕੱਲ ਨੂੰ ਦੇਖੋ ਏਦਾਂ ਹੋਣਾ, ਉਸੇ ਕਲਾਇੰਟ ਨੇ ਆਪਣੇ ਆਪ ਨੂੰ ਬਚਾਉਣ ਲਈ ਸਿੱਧਾ ਵਕੀਲ ਦਾ ਨਾਂ ਲੈਣਾ ਹੈ, ਅਗਲੇ ਨਹੀਂ ਵਹਿੰਦੇ ਹੁੰਦੇ। ਫਿਰ ਉਹਨਾਂ ਨੇ ਕਹਿਣਾ ਵੀ ਮੈਨੂੰ ਤੇ ਇੰਨੇ ਸਲਾਹ ਦਿੱਤੀ ਸੀ। ਨਹੀਂ ਪਰ ਵਕੀਲ ਨੂੰ ਕੀ ਹੋਣਾ, ਐਂਡ ਆਫ ਦਾ ਡੇ ਕੀ ਹੋਣਾ, ਕਿ ਐਂਡ ਆਫ ਦਾ ਡੇ ਤਾਂ ਮੈਂ ਕਿਹਾ ਵਕੀਲ ਨੇ ਥੋੜਾ ਜੇਲ੍ਹ ਚ ਜਾਣਾ। ਮਤਲਬ ਉਹੀ ਹੈ ਕਿ ਤੁਸੀਂ ਇਹ ਸਲਾਹ ਸਹੀ ਫੋਲੋ ਕਰੋ, ਜਿਹੜਾ ਲਾਅ ਹੈਗਾ ਨਾ ਉਹਨੂੰ ਫੋਲੋ ਕਰੋ। ਐਡਰੈਸ ਡਰੂਸ ਵਾਲਾ ਜਿਹੜਾ ਸੀਗਾ
ਉਹ ਘਪਲਾ ਕਰਦੇ ਵੀ ਆ, ਕਈ ਵਕੀਲ ਵੀ ਨਾਲ ਪਾਰਟਿਸਿਪੇਟ ਕਰਦੇ ਆ ਕਿ ਸਿੱਧਾ ਹੀ ਕਿ ਕਲਾਇੰਟ ਤੇਰਾ ਜੱਜ ਮਾੜਾ, ਤੂੰ ਐਡਰੈਸ ਚੇਂਜ ਕਰ ਲੈ ਆਪਣਾ। ਮੈਂ ਕਿਹਾ ਲੈ ਦੱਸ, ਮੈਸੇਜ ਕਈਆਂ ਨੇ ਪਾਏ ਹੋਏ ਕਲਾਇੰਟਾਂ ਨੂੰ ਕਿ ਤੇਰਾ ਜੱਜ ਮਾੜਾ ਉਹ ਕਰਦੇ, ਮਤਲਬ ਵਕੀਲਾਂ ਨੇ ਖੁਦ। ਸੋ ਇਹ ਚੀਜ਼ ਹੈਗੀ ਕਿ ਉਹ 2 ਨੰਬਰੀ ਜੇ ਕੰਮ ਨਾ ਇਹਦੇ ਛੱਡ ਦੋ। ਇਹ ਨਹੀਂ ਅੱਜ ਕੱਲ ਮਤਲਬ ਕਿ ਉਹ ਚੀਜ਼ ਬੰਦੇ ਨੂੰ ਮਹਿੰਗੀ ਪੈ ਰਹੀ ਹੈ ਅੱਜ ਕੱਲ ਕੋਰਟ 'ਚ। ਸਿੱਧੇ ਜਿਹੜਾ ਕਲੀਨ ਜਿਹਾ ਸਿਸਟਮ ਰੱਖੋ, ਉਹ 'ਚ ਇਹ ਹੈ ਕਿ ਬੰਦੇ ਨੂੰ ਬੌਂਡ ਜਿਹੜਾ ਮਿਲ ਜਾਂਦਾ ਜੇ ਐਡਰੈਸ ਦਾ ਘਪਲਾ ਨਾ ਹੋਵੇ, ਤਰੀਕ ਤਰੂਕ ਮਿਸ ਨਾ ਕੀਤੀ ਹੋਵੇ। ਜੀ ਜਨਪਾਲ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰੇ 2 ਕੁਐਸਚਨ ਨੇ। ਇੱਕ ਤਾਂ ਭਾਜੀ ਮੇਰਾ ਸੈਲਮ ਗ੍ਰਾਂਟ ਹੋਇਆ 2 ਸਾਲ ਹੋ ਗਏ ਭਾਜੀ, ਤੇ ਮੇਰੇ ਕੋਲ I-94 ਵੀ ਆ, ਤੇ ਹਜੇ ਜਿੱਦਾਂ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ 18 ਮਹੀਨੇ ਹੋ ਗਏ ਨੇ, ਆਇਆ ਨਹੀਂ ਹਜੇ। ਤੇ ਮਤਲਬ ਕੰਮ ਕਰ ਸਕਣਾ, ਕੋਈ ਪ੍ਰੋਬਲਮ ਤਾਂ ਨਹੀਂ ਭਾਜੀ ਉਹਦੇ ਤੇ? ਨਹੀਂ ਕੋਈ ਪ੍ਰੋਬਲਮ ਨਹੀਂ ਭਾਜੀ। ਵਰਕ ਪਰਮਿਟ ਐਕਸਪਾਇਰ ਹੋ ਗਿਆ ਜੀ? ਕੋਈ ਪ੍ਰੋਬਲਮ ਨਹੀਂ ਭਾਜੀ। ਠੀਕ ਹੈ ਭਾਜੀ। ਇੱਕ ਨਾ ਮੇਰਾ ਵਿਆਹ ਵਾਲਾ ਕੇਸ ਵੀ ਗ੍ਰਾਂਟ ਹੋ ਗਿਆ 130, ਉਹਨੂੰ 45 ਡੇਜ਼ ਹੋ ਗਏ ਨੇ। ਮੈਨੂੰ ਹੁਣ 601 ਵੇਵਰ ਲਾਉਣ ਦੀ ਲੋੜ ਤਾਂ ਨਹੀਂ ਹੈਗੀ ਨਹੀਂ? ਨਹੀਂ ਤੁਸੀਂ ਭਾਜੀ ਆਪਣਾ ਦੇਖੋ, ਵਿਆਹ ਵਾਲੇ ਦੇ ਬੇਸ ਤੇ ਨਾ ਇਹਨਾਂ ਨੇ ਹੁਣ ਜਿੱਦਾਂ ਆਪਾਂ ਕੇਸ ਜਿਹੜਾ ਲਾਅ ਦੇਖ ਰਹੇ ਹਾਂ ਕੀ ਆ ਰਿਹਾ, ਉਹ ਕਿ ਅਸਾਈਲਮ ਦੇ ਜਿਹੜੇ I-94 ਦੇ ਬੇਸ ਤੇ ਨਾ ਜਿਹੜਾ ਬੰਦੇ ਨੂੰ ਆਉਂਦਾ ਉੱਤੇ ਉਹ ਵਿਆਹ ਵਾਲੇ ਨੂੰ ਐਡਜਸਟਮੈਂਟ ਗ੍ਰਾਂਟ ਨਹੀਂ ਕਰ ਰਹੇ ਹੈਗੇ। ਅੱਛਾ, ਠੀਕ ਹੈ। ਫਿਰ ਕੀ ਇਹਨਾਂ ਦੇ ਲਈ ਰਾਹ ਆ? ਇਹਨਾਂ ਦਾ ਰਾਹ ਉਹੀ ਹੈ ਜਿਹੜਾ ਗ੍ਰੀਨ ਕਾਰਡ ਫਾਈਲ ਹੋਇਆ ਹੈ, ਉਹੀ ਬੈਸਟ ਹੈਗਾ ਇਸ ਵੇਲੇ। ਠੀਕ ਹੈ, ਓਕੇ। ਫਿਰ ਉਹ ਦੂਜੇ ਕੇਸ ਨੂੰ ਪਰਸਿਊ ਨਾ ਕਰਨ ਅੱਗੇ, ਜਿਹੜਾ ਵਿਆਹ ਵਾਲਾ ਹੈ? ਵਿਆਹ ਵਾਲਾ ਜਿਹੜਾ ਉਹਦਾ ਕੋਈ ਫਾਇਦਾ ਨਹੀਂ ਨਿਕਲਣਾ ਇਸ ਵੇਲੇ। ਤੁਸੀਂ ਭਾਜੀ ਕੀ ਕਹਿੰਦੇ ਕਿ ਮੈਂ 601A ਲਾ ਕੇ ਆਪਣਾ ਇੰਡੀਆ ਜਾਣਾ ਚਾਹੁੰਦੇ, ਇਹ ਕਰਨਾ ਚਾਹੁੰਦੇ? ਨਹੀਂ ਮੈਂ ਜਾਣਾ ਹੀ ਨਹੀਂ ਜਾਂਦਾ ਇੰਡੀਆ ਜਾਣਾ ਨਹੀਂ। ਬਸ ਇਹ ਵੇਟ ਜਸਟ 601 ਨੂੰ ਭਾਜੀ 4 ਸਾਲ ਲੱਗਦੇ ਵੀ ਲਾਉਣ ਦੀ ਲੋੜ ਨੂੰ। ਨਹੀਂ ਮਤਲਬ ਅਸਾਈਲਮ ਦੇ ਥਰੂ ਤੁਸੀਂ ਗ੍ਰੀਨ ਕਾਰਡ ਲਓ ਆਪਣਾ, ਬਸ ਪਲੇਨ ਐਂਡ ਸਿੰਪਲ ਹੈ ਨਾ। ਉਦਾਂ 601A ਲਾਉਂਗੇ ਉਹਨੂੰ 4 ਸਾਲ ਦੀ ਵੇਟ ਹੈ 601A ਵੇਵਰ ਨੂੰ। ਅੱਛਾ, ਉਦਾਂ ਵੀ ਤੁਹਾਨੂੰ ਉਹਦਾ ਹੀ ਇੰਤਜ਼ਾਰ ਜਿਹੜਾ ਉਹ ਕਰਨਾ ਹੀ ਪੈਣਾ ਹੈਗਾ। ਜੀ ਜਗਦੀਪ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰੀ 9ਵੇਂ ਮਹੀਨੇ 'ਚ ਫਾਈਨਲ ਡੇਟ ਸੀ ਜੀ 5 ਤਰੀਕ ਨੂੰ, ਤੇ ਉਹਨਾਂ ਨੇ 4 ਤਰੀਕ ਨੂੰ ਮੇਰਾ ਰਿਮੂਵਲ 'ਚ ਪਾਤਾ ਸੀਗਾ ਜੀ ਕੇਸ। ਜੀ ਹਾਂਜੀ, ਤੇ ਮੈਂ ਭਾਜੀ ਅਪੀਲ ਨਾਲ ਹੀ ਲਾਤੀ ਸੀ। ਮੇਰੀ 5 ਤਰੀਕ ਨੂੰ ਅਪੀਲ ਵੀ ਸ਼ੋ ਹੋ ਗਈ ਸੀਗੀ, ਪਰ ਹੁਣ ਮੇਰਾ ਯੂ ਵੀਜ਼ਾ ਭਾਜੀ ਤੁਹਾਡੇ ਕੋਲ ਹੀ ਹੈ। ਯੂ ਵੀਜ਼ੇ ਦੀ ਬੋਨੋਫਾਈਡ ਭਾਜੀ ਕਿੰਨੇ ਟਾਈਮ ਤੱਕ ਆ ਜਾਏਗੀ? 1.5 ਸਾਲ ਤੋਂ ਉੱਤੇ ਹੋ ਗਿਆ ਮੇਰਾ ਯੂ ਵੀਜ਼ਾ ਲੱਗਿਆ। ਭਾਜੀ ਇਹ ਨਾ ਨਵਾਂ ਕਾਨੂੰਨ ਹੁਣੇ BIA ਨੇ ਪਿਛਲੇ ਹਫਤੇ ਪਾਸ ਕੀਤਾ। ਉਹ ਕਹਿੰਦੇ ਕਿ ਜਿਹਨਾਂ ਦਾ ਯੂ ਵੀਜ਼ਾ ਗ੍ਰਾਂਟ ਹੈਗੇ ਨਾ, ਜਦ ਤੱਕ ਉਹਦੀ ਡੇਟ ਕਰੰਟ ਨਹੀਂ ਹੁੰਦੀ, ਉਹ ਕਹਿੰਦੇ ਉਹਨਾਂ ਨੂੰ ਕੋਈ ਕੇਸ ਕੂਸ ਉਹਨਾਂ ਦੇ ਰਫਾ ਦਫਾ ਨਹੀਂ ਕਰਨੇ ਹੈਗੇ। ਮਤਲਬ ਕਿ ਬੋਨਾਫਾਈਡ ਨਾਲ ਕੋਈ ਫਰਕ ਨਹੀਂ ਪੈਣਾ ਹੁਣ ਜਿਹੜੀ ਇਹਨਾਂ ਦੀ ਲੇਟੈਸਟ ਰੂਲਿੰਗ ਹੈਗੀ ਉਸ ਤੋਂ ਬਾਅਦ। ਵੈਸੇ ਔਨ ਐਵਰੇਜ ਜਿਹੜੇ 5 ਸਾਲ ਲੱਗਦੇ ਨੇ ਬੋਨਾਫਾਈਡ ਨੂੰ, ਤੇ ਉਹਦੇ ਵਿੱਚ ਜੇ ਕਿਸੇ ਨੂੰ ਛੇਤੀ ਚਾਹੀਦੀ ਹੋਈ ਉਹ ਇਹਨਾਂ ਦੇ ਲਾਅ ਸੂਟ ਵੀ ਕਰ ਸਕਦਾ ਮੈਂਡੇਮਸ ਵਗੈਰਾ ਦਾ। ਤੇ ਪਰ ਇਹਦਾ ਇਹ ਹੈ ਕਿ ਯੂ ਵੀਜ਼ਾ ਇਸ ਵੇਲੇ ਜਿਹੜਾ ਪੈਂਡਿੰਗ ਜਾਂ ਬੋਨਾਫਾਈਡ ਉਹ ਬੰਦੇ ਨੂੰ ਬਚਾ ਨਹੀਂ ਸਕਦਾ, ਜਿਹੜਾ ਨਵੇਂ ਫੈਸਲੇ ਤੋਂ ਬਾਅਦ BIA ਦੇ। ਜੇ ਭਾਜੀ ਆਪਾਂ ਲੈਣੀ ਹੈ ਬੋਨਾਫਾਈਡ ਜਲਦੀ ਲੈ ਸਕਦੇ ਹਾਂ ਤੁਹਾਡੇ ਕੋਲ ਹੀ ਆਪਣਾ ਉਹ ਯੂ ਵੀਜ਼ਾ ਹੀ? ਕਿੰਨੀ ਦੇਰ ਹੋਈ ਤੁਹਾਨੂੰ ਭਾਜੀ? 25 ਚ ਲਾਇਆ ਸੀਗਾ ਜੀ, 10ਵੇਂ ਮਹੀਨੇ ਚ ਲਾਇਆ ਸੀਗਾ ਜੀ। ਨਹੀਂ ਇਹ ਤਾਂ ਨਹੀਂ ਭਾਜੀ, ਇੰਨੀ ਦੇਰ ਇੰਨੀ ਜਲਦੀ ਨਹੀਂ ਹੋਣ ਦੇਣੀ। ਮਤਲਬ ਇਹਦਾ ਟੂ ਅਰਲੀ ਹੈ। ਨਾਰਮਲੀ ਔਨ ਐਵਰੇਜ ਜਿਹੜਾ ਸੀਗਾ 5ਵੇਂ ਸਾਲ ਦੇ ਗੇਟ ਚ ਆਉਂਦੀ ਹੈ ਜਿਹੜੀ ਬੋਨਾਫਾਈਡ। ਹਾਂਜੀ, ਮੇਰੀ ਅਕਸ਼ੇ ਸਰ ਨਾਲ ਹੋਈ ਸੀ ਗੱਲ। ਉਹ ਕਹਿੰਦੇ ਸੀਗੇ ਵੀ 1.5 ਸਾਲ ਚ ਵੀ ਆਈਆਂ ਵੀ ਆ ਸਕਦੀ ਆ। ਮੈਂ ਵਰਕ ਪਰਮਿਟ ਨਹੀਂ ਮੇਰਾ ਆਇਆ ਜੀ, ਮੈਂ ਤਾਂ ਕਰਕੇ ਮੈਂ ਪੁੱਛਦਾ ਸੀਗਾ ਜੀ। ਵਰਕ ਪਰਮਿਟ ਤੁਹਾਡਾ ਅਸਾਈਲਮ ਦੇ ਥਰੂ ਵੀ ਨਹੀਂ ਆਇਆ? ਕਦੀ ਵੀ ਨਹੀਂ ਆਇਆ? ਹਾਂ ਪਹਿਲਾਂ ਆਇਆ ਭਾਜੀ, ਹੁਣ ਆ ਨਹੀਂ ਰਿਹਾ ਜੀ। ਸਾਲ ਹੋ ਗਿਆ ਅਪਲਾਈ ਕੀਤੇ ਨੂੰ ਜੀ। ਪੈਂਡਿੰਗ ਤੇ ਹੈ ਮਤਲਬ? ਹਾਂਜੀ ਭਾਜੀ ਪੈਂਡਿੰਗ ਤੇ ਹੈ ਜੀ। ਬੋਨਾਫਾਈਡ ਦੀ ਵੀ ਭਾਜੀ ਦੇਖੋ ਆਪਣਾ ਉਹੀ ਹੈ ਕਿ ਲਾਅ ਸੂਟ ਕਰਕੇ ਉਹ ਹੈਗਾ, ਪਰ ਮਤਲਬ ਤੁਸੀਂ ਦੇਖੋ ਹੁਣ ਕਰਨਾ ਕਿ ਨਹੀਂ, ਮਤਲਬ ਇਹ ਤਾਂ ਟੂ ਅਰਲੀ ਆ। ਮਤਲਬ ਦੂਜੇ ਕੁ ਸਾਲ ਜਾ ਕੇ ਬੰਦਾ ਲਾਅ ਸੂਟ ਕਰਦਾ ਜਦੋਂ 2 ਸਾਲ ਹੋ ਜਾਂਦੇ। ਥੈਂਕ ਯੂ ਭਾਜੀ। ਥੈਂਕ ਯੂ ਜੀ। ਠੀਕ ਹੈ ਜੀ। ਜਸਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ ਕਿ ਜਿਹੜਾ ਬੰਦਾ, ਸ਼ਾਇਦ ਮੈਂ ਤੁਸੀਂ ਪਹਿਲਾਂ ਇਹਦਾ ਆਨਸਰ ਦਿੱਤੇ ਹੋਣ ਪਰ ਮੈਂ ਸੁਣ ਨਹੀਂ ਸਕਿਆ ਜੀ, ਤੇ ਜਿਹੜਾ ਬੰਦਾ ਹੁਣ ਸਿਟੀਜ਼ਨ ਹੈਗਾ ਕਾਫੀ ਦੇਰ ਤੋਂ, ਤੇ ਉਹ ਅਸਾਈਲਮ ਦੇ ਉੱਤੇ ਸਿਟੀਜ਼ਨ ਹੋਇਆ, ਤਾਂ ਕਦੀ ਉਹ ਇੰਡੀਆ ਨਹੀਂ ਗਿਆ ਜਿੰਨਾ ਚਿਰ ਸਿਟੀਜ਼ਨ ਨਹੀਂ ਹੋਇਆ। ਤੇ ਸਿਟੀਜ਼ਨ ਹੋਣ ਤੋਂ ਬਾਅਦ 'ਚ ਆਪਾਂ ਤੁਹਾਨੂੰ ਪਤਾ ਹੀ ਆ, ਪਹਿਲਾਂ ਵੀ ਕਈ ਵਾਰ ਇੰਡੀਆ ਜਾ ਚੁੱਕੇ ਹਾਂ,
ਤੇ ਹੁਣ ਇੰਡੀਆ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ? ਭਾਜੀ ਉਹਦਾ ਆਨਸਰ ਉੱਤੇ ਡਿਪੈਂਡ ਕਰਦਾ। ਉਹਨਾਂ ਨੇ ਦੇਖੋ ਕਿਤੇ ਕਾਨੂੰਨ ਦੇ ਵਿੱਚ ਏਦਾਂ ਲਿਖਿਆ ਨਹੀਂ ਕਿ ਅਸਾਈਲਮ ਤੋਂ ਬਾਅਦ ਇੰਡੀਆ ਨਹੀਂ ਜਾ ਸਕਦੇ। ਇਨਫੈਕਟ ਜੇ ਬੰਦੇ ਨੂੰ ਐਮਰਜੈਂਸੀ ਹੋਵੇ, ਕਈ ਆਪਣੇ ਕਲਾਇੰਟ ਏਦਾਂ ਦੇ ਵੀ ਹੈ ਕਿ ਅਸਾਈਲਮ ਚੱਲਦੇ ਦੇ ਵਿੱਚ ਵੀ ਇੰਡੀਆ ਜਾ ਕੇ ਜਿਹੜਾ ਸੀਗਾ ਐਮਰਜੈਂਸੀ ਟਰੈਵਲ ਤੇ ਵਾਪਸ ਆਏ ਨੇ, ਜੇ ਬੰਦੇ ਕੋਲ ਰੀਜ਼ਨ ਸੀਗਾ ਕਿ ਕਿਉਂ ਜਾਣਾ ਮੈਂ। ਤੇ ਦੂਸਰੀ ਗੱਲ ਇਹ ਹੈ ਕਿ ਬੰਦੇ ਨੂੰ ਉਹਦੇ ਕੇਸ ਦੇ ਰਿਲੇਟਡ ਪੁੱਛ ਸਕਦੇ ਆ ਕਿ ਤੇਰੇ ਨਾਲ ਕੀ ਹੋਇਆ ਸੀਗਾ, ਉਹਨੂੰ ਟੈਸਟ ਕਰ ਸਕਦੇ ਆ ਕਿ ਕਿਤੇ ਝੂਠਾ ਤਾਂ ਨਹੀਂ ਇਹਨੇ ਕੇਸ ਲਗਾਇਆ ਸੀਗਾ। ਤੇ ਤੀਜੀ ਚੀਜ਼ ਤੋਂ ਇਹ ਪੁੱਛ ਸਕਦੇ ਆ ਕਿ ਤੂੰ ਹੁਣ ਕਿਉਂ ਨਹੀਂ ਤੇਰੇ ਤੇ ਹਮਲਾ ਹੋਇਆ, ਜਾਂ ਕੀ ਪ੍ਰੋਬਲਮ ਹੈ, ਤੇਰੀਆਂ ਪ੍ਰੋਬਲਮ ਸੋਲਵ ਕਿੱਦਾਂ ਹੋ ਗਈਆਂ, ਉਹ ਚੀਜ਼ ਬਾਰੇ ਇਨਕੁਆਇਰੀ ਕਰ ਸਕਦੇ ਆ। ਜੇ ਤੁਸੀਂ ਉਹਨਾਂ ਦੇ ਜਵਾਬ ਦੇ ਸਕਦੇ ਆ, ਤੁਸੀਂ ਜਾ ਸਕਦੇ। ਅੱਛਾ ਜੀ। ਤੇ ਆਪਾਂ ਉਹ ਜੇ ਕਿਸੇ ਹੋਰ ਕੰਟਰੀ 'ਚ ਜਾਣਾ ਹੋਵੇ ਤਾਂ ਜਾ ਸਕਦੇ ਆ, ਉਹ 'ਚ ਤਾਂ ਨਹੀਂ ਕੋਈ ਪ੍ਰੋਬਲਮ? ਨਹੀਂ ਕੋਈ ਪ੍ਰੋਬਲਮ ਜੀ। ਅੱਛਾ ਜੀ, ਮਿਹਰਬਾਨੀ ਜੀ, ਥੈਂਕ ਯੂ। ਜਾਣ ਚ ਇੰਡੀਆ ਦੇ ਵੀ ਪ੍ਰੋਬਲਮ ਨਹੀਂ, ਬਸ ਆਪਣੇ ਸਵਾਲ ਨੂੰ ਪੁੱਛ ਸਕਦੇ ਆ ਤਾਂ ਹਾਂਜੀ ਤੁਹਾਨੂੰ ਜਵਾਬ ਦੇਣਾ ਪੈਣਾ ਕਿ ਕਿਉਂ ਬਈ ਹਾਲਾਤ ਚੇਂਜ ਹੋ ਗਏ ਤੁਹਾਡੇ ਇੰਡੀਆ 'ਚ, ਕਿਉਂ ਨਹੀਂ ਹੁਣ ਪ੍ਰੋਬਲਮ। ਠੀਕ ਹੈ ਜੀ। ਜੀ ਸਿਮਰਨ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ R1 ਰਿਲੇਟਡ ਬਾਈ ਜੀ ਸਵਾਲ ਹੈ ਜੀ ਵੀ 485 ਹਾਂਜੀ 485 ਅਪਲਾਈ ਕਰਤਾ ਸੀ ਪਰ ਕਰੰਟ ਡੇਟ ਨਹੀਂ ਸੀ ਜੀ ਉਸ ਦੀ ਜੀ, ਪਰ ਰਾਈਟ ਨਾਓ ਕਰੰਟ ਡੇਟ ਆ ਗਈ ਹੈ ਜੀ। ਜੀ ਪੈਂਡਿੰਗ ਹੈ 485 ਠੀਕ ਕਰੋ। ਹਾਂਜੀ ਅਜੇ ਪੈਂਡਿੰਗ ਹੈ ਕਹਿੰਦੇ? ਹਾਂਜੀ ਪੈਂਡਿੰਗ ਹੈ ਜੀ। ਜੀ ਭਾਜੀ। ਹਾਂਜੀ ਵੀ ਉਹ ਪੈਂਡਿੰਗ ਹੈ ਉਹੀ ਠੀਕ ਰਹੂਗਾ ਕਿ ਉਹਨੂੰ ਕੈਂਸਲ ਕਰਕੇ ਨਵਾਂ ਲਾਉਣਾ ਪਊ ਜੀ? ਨਹੀਂ 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 ਭਾਜੀ, ਉਹੀ ਠੀਕ ਰਹਿਣਾ, ਨਵਾਂ ਨਹੀਂ ਲਾਣਾ। ਉਹ ਜਿਹੜਾ ਬਸ ਤੁਸੀਂ ਇੱਕ ਚੀਜ਼ ਦੇਖਣੀ ਆ, ਜਿਹੜੀ ਜਦੋਂ ਉਹਨਾਂ ਨੇ ਫਾਈਲ ਕੀਤਾ ਸੀਗਾ ਉਦੋਂ ਪ੍ਰਾਇੋਰਟੀ ਡੇਟ ਕਰੰਟ ਸੀਗੀ ਕਿ ਨਹੀਂ ਸੀਗੀ? ਉਦੋਂ ਕਹਿੰਦੇ ਨਹੀਂ ਸੀ। ਨਹੀਂ ਤੇ ਤੁਸੀਂ ਆਰ ਵੀਜ਼ਾ ਜਿਹੜਾ ਆਪਣਾ ਮੇਨਟੇਨ ਕਰ ਰਹੇ ਆ ਕਿ ਨਹੀਂ ਕਰ ਰਹੇ? ਹਾਂਜੀ ਹਜੇ ਮੇਰੇ ਕੋਲ R1 ਵੀਜ਼ਾ ਹੈਗਾ ਜੀ। ਤੁਸੀਂ ਭਾਜੀ ਉਹਨੂੰ ਕੈਂਸਲ ਕਰਕੇ ਨਵਾਂ ਲਾਓ ਫਿਰ। ਠੀਕ ਹੈ ਜੀ। ਠੀਕ ਹੈ ਜੀ। ਤੇ ਹਾਂਜੀ ਇੱਕ ਜੀ ਇੱਕ ਛੋਟੀ ਜਿਹੀ ਗੱਲ, ਜੀ R1 ਵੀਜ਼ਾ ਆਪਣਾ ਲੰਘ ਜਾਂਦਾ ਹੈ ਤੇ 485 ਦਾ ਰਿਜ਼ਲਟ ਨਹੀਂ ਆਉਂਦਾ, ਫਿਰ ਆਪਾਂ ਇੱਥੇ ਅਮਰੀਕਾ 'ਚ ਵੇਟ ਕਰ ਸਕਦੇ ਹਾਂ ਕਿ ਫਿਰ ਵੀ ਵਾਪਸ ਜਾਣਾ ਪਊ ਜੀ? ਦੋ ਚੀਜ਼ਾਂ ਹੋਈਆਂ। ਜੇ ਆਪਣਾ ਨਾ ਜਿਹੜਾ 485 ਜਿਹੜਾ ਸੀਗਾ ਜੀ, ਹਾਂਜੀ ਆਪਾਂ ਹੁਣ ਨਵਾਂ ਲਾਵਾਂਗੇ 485 ਜੀ। ਜਿਹੜਾ ਬੰਦੇ ਦਾ ਵੀਜ਼ਾ ਚੱਲਦਾ ਨਾ ਆਪਣਾ, ਮੇਨਟੇਨ ਕਰਦਾ ਪਿਆ ਵੀਜ਼ਾ, ਹੈ ਨਾ, ਆਰ ਵੀਜ਼ਾ ਜਿੱਦਾਂ 5 ਸਾਲ ਦਾ ਹੁੰਦਾ, ਮੇਨਟੇਨ ਕਰ ਰਿਹਾ ਜਿਹੜਾ ਬੰਦਾ, ਉਹ ਤੁਸੀਂ ਪੁਰਾਣੇ ਵਾਲਾ ਵਾਪਸ ਲੈ ਕੇ ਜਦੋਂ ਨਵੇਂ ਵਾਲਾ ਲਾਉਂਗੇ ਨਾ, ਸੋ ਨਵੇਂ ਵਾਲਾ ਤੁਸੀਂ ਆਰ ਵੀਜ਼ੇ ਤੋਂ ਐਡਜਸਟ ਕਰ ਰਹੇ ਆ। ਸੋ ਵੀਜ਼ੇ ਵਾਲਾ ਬੰਦਾ ਐਡਜਸਟ ਕਰ ਸਕਦਾ। ਜਿਹੜੇ ਬੰਦੇ ਨੇ ਆਰ ਵੀਜ਼ਾ ਮੇਨਟੇਨ ਨਹੀਂ ਕੀਤਾ ਸੀਗਾ, ਕਈ ਏਦਾਂ ਦੇ ਵੀ ਸਾਨੂੰ ਮਿਲਦੇ ਆ ਗੁਰਦੁਆਰੇ ਵਾਲੇ ਜਿਹੜੇ ਆਰ ਵੀਜ਼ਾ ਮੇਨਟੇਨ ਕਰਨਾ ਛੱਡ ਦਿੰਦੇ ਆ। ਤੇ ਇਹ ਇੱਕ ਦੋ ਜਣੇ ਹੈਗੇ ਆ, ਇੱਕ ਨਿਊਯਾਰਕ ਵਾਲਾ ਵਕੀਲ ਹੈ, ਇੱਕ ਇੱਧਰ, ਉਹਨਾਂ ਨੇ ਜਿਹੜਾ ਸੀਗਾ 485 ਜਿਹੜਾ ਸੀਗਾ ਧੱਕੇ ਨਾਲ ਪਹਿਲਾਂ ਐਡਵਾਂਸ 'ਚ ਫਾਈਲ ਕਰਤੇ, ਤੇ ਆਰ ਵੀਜ਼ਾ ਜਿਹਨਾਂ ਨੇ ਨਹੀਂ ਮੇਨਟੇਨ ਕੀਤਾ, ਉਹ ਲੋਕੀ ਜਿਹੜੇ ਸਕਰੂਡ ਅਪ ਹੈਗੇ ਉਹ ਨਹੀਂ ਕਰ ਸਕਦੇ, ਉਹ ਫਸ ਗਏ। ਤੇ ਉਹ ਪੈਂਡਿੰਗ 485 ਤੇ ਰਹਿ ਸਕਦਾ ਕਿ ਨਹੀਂ ਰਹਿ ਸਕਦਾ। ਇਹ ਜਿਹੜਾ ਪੈਂਡਿੰਗ 485 ਹੁੰਦਾ, ਇਹਨੂੰ ਕਹਿੰਦੇ ਆਪਾਂ ਆਥੋਰਾਈਜ਼ਡ ਪੀਰੀਅਡ ਟੂ ਸਟੇ। ਮਤਲਬ ਇਹ ਨਾ ਹੀ ਤਾਂ ਬੰਦਾ ਕੱਚਾ, ਨਾ ਹੀ ਤਾਂ ਬੰਦਾ ਪੱਕਾ। ਤੇ ਅੱਜ ਤੱਕ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਸੀ। ਵਰਕ ਪਰਮਿਟ ਵੀ ਮਿਲ ਜਾਂਦੇ ਸੀਗੇ, ਟਰੈਵਲ ਡਾਕੂਮੈਂਟ ਵੀ ਮਿਲ ਜਾਂਦੇ, ਆ ਜਾ ਵੀ ਸਕਦੇ ਆ। ਟਰੰਪ ਸਰਕਾਰ ਨੇ ਕਈ ਲੋਕਾਂ ਨੂੰ ਜਿਹੜਾ ਸੀਗਾ 485 ਪੈਂਡਿੰਗ ਤੇ ਪ੍ਰੋਬਲਮ ਦੇਣੀ ਸ਼ੁਰੂ ਕੀਤੀ, ਨੋਟਿਸ ਟੂ ਅਪੀਅਰ ਵਗੈਰਾ ਕੋਰਟ ਚੋਂ। ਪਰ ਜਿਹੜਾ ਵਾਈਡਲੀ ਇਹਦੀ ਅੰਡਰਸਟੈਂਡਿੰਗ ਇਹੀ ਹੈ ਕਿ ਇਹਨੂੰ ਆਥੋਰਾਈਜ਼ਡ ਪੀਰੀਅਡ ਟੂ ਸਟੇ ਕਹਿੰਦੇ ਆ। ਮਤਲਬ ਇਹਦੇ ਵਿੱਚ ਤੁਸੀਂ ਰਹਿ ਸਕਦੇ ਆ ਕਾਈਂਡ ਆਫ, ਪਰ ਤੁਹਾਡਾ ਸਟੇਟਸ ਨਹੀਂ ਜਿਹੜਾ ਹੁੰਦਾ ਜੀ। ਵੀ ਉਸ ਟਾਈਮ ਤੇ ਆਪਾਂ ਨੂੰ ਜਦੋਂ ਰਿਜ਼ਲਟ ਮਿਲੂਗਾ ਉਹ ਐ ਨਾ ਆ ਜਾਵੇ ਵੀ ਤੁਹਾਡੇ ਕੋਲੇ R1 ਵੀਜ਼ਾ ਨਹੀਂ ਹੈਗਾਗਾ ਜਿਹਦਾ ਹੁਣ ਲਾਵਾਂਗੇ ਜੀ, ਪਹਿਲਾਂ ਵਾਲੇ ਨੂੰ ਸਾਲ ਹੋ ਗਿਆ। ਜਿਹੜੇ ਬੰਦੇ ਦਾ ਆਰ ਵੀਜ਼ਾ ਨਹੀਂ ਹੈਗਾ ਨਾ, ਉਹ 485 ਨਹੀਂ ਲਾ ਸਕਦਾ। ਉਹ ਕਹਿ ਦਿੰਦਾ ਮੁੱਕ ਦੀ ਗੱਲ ਜਿਹੜੀ ਜੀ। ਜਿਹਦਾ ਵੀਜ਼ਾ ਹੈਗਾ ਬੰਦੇ ਦਾ, ਉਹ ਲਾ ਸਕਦਾ ਹੈਗਾ। ਹੁਣ ਜਿਹਦਾ ਵੀਜ਼ਾ ਨਹੀਂ ਹੈਗਾ ਨਾ, ਉਹ ਪ੍ਰੋਬਲਮ ਹੈਗੀ ਆ। ਤੁਸੀਂ ਆਪਣੇ ਨਾ ਵਕੀਲ ਨਾਲ ਜਿਹੜੀ ਗੱਲਬਾਤ ਕਰੋ, ਜਾਂ ਤੁਸੀਂ ਸਾਡੇ ਨਾਲ ਕੰਸਲਟੇਸ਼ਨ ਬਣਾਓ। ਉਹ ਮਤਲਬ ਆਪਾਂ ਨੂੰ ਫੈਸਲਾ ਕਰਨਾ ਪੈਣਾ ਸਾਰਾ ਕੁਝ ਦੇਖ ਕੇ ਕਿ ਇੱਥੇ ਰੋਕਣਾ ਸਹੀ ਹੈ ਕਿ ਬਾਹਰੋਂ ਜਾ ਕੇ ਜਿਹੜਾ ਐਮਬੈਸੀ ਵਾਲਾ ਉਹ ਵਾਲਾ ਪ੍ਰੋਸੈਸ ਬੈਟਰ ਹੋਊਗਾ। ਜੀ ਠੀਕ ਹੈ ਜੀ, ਥੈਂਕ ਯੂ। ਕਮਲਦੀਪ। ਹੈਲੋ। ਹਾਂਜੀ ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਸਰ ਮੈਂ ਕੈਨੇਡਾ ਤੋਂ ਆ ਜੀ। ਮੈਂ ਲੌਂਗ ਹੌਲ ਟਰੱਕ ਚਲਾਉਣਾ, US 'ਚ ਆਉਂਦਾ ਜਾਂਦਾ ਰਹਿਣਾ। ਤੇ ਮੇਰੇ ਫਾਦਰ ਤੇ ਮਦਰ ਇੱਥੇ ਦੇ ਸਿਟੀਜ਼ਨ ਨੇ, US ਦੇ ਜੀ। ਤੇ ਕੈਨੇਡਾ ਮੈਂ ਹੈਗਾ ਪਰਮਾਨੈਂਟ ਰੈਜ਼ੀਡੈਂਸ, ਮੈਂ ਸਿਟੀਜ਼ਨ ਪਾਈ ਹੋਈ ਆ। ਮੇਰੇ ਪਾਥਵੇ ਕੀ ਨੇ? ਮੈਂ ਕੈਨੇਡਾ ਤੋਂ ਅਮਰੀਕਾ ਸ਼ਿਫਟ ਹੋਣਾ ਜੀ ਪਰਮਾਨੈਂਟਲੀ। E2 ਵੀਜ਼ਾ ਭਾਜੀ, ਵਗੈਰਾ ਤਾਂ ਮੈਂ E2 ਵੀਜ਼ਾ
E2 ਵੀਜ਼ਾ ਹੁੰਦਾ ਕਿ ਇਨਵੈਸਟਮੈਂਟ ਵਾਲਾ, ਉਹ ਜਦੋਂ ਤੁਸੀਂ ਸਿਟੀਜ਼ਨ ਬਣ ਗਏ ਉਹ ਕਰ ਸਕਦੇ ਆ, ਸਭ ਤੋਂ ਈਜ਼ੀਐਸਟ ਉਹੀ ਹੈਗਾ। ਠੀਕ ਆ ਜੀ, ਉਹਦੀ ਪ੍ਰੋਸੈਸਿੰਗ, ਹੋਰ ਕੋਈ ਪਾਥਵੇ ਨਹੀਂ ਹੈਗਾ ਹੋਰ ਕੋਈ? ਜੇ ਆਪਣਾ ਉਹੀ 8 ਲੱਖ ਤੱਕ ਜੇ ਤੁਸੀਂ ਡਾਲਰ ਇਨਵੈਸਟ ਕਰ ਸਕਦੇ ਆ, ਫਿਰ EB-5 ਗ੍ਰੀਨ ਕਾਰਡ ਹੈਗਾ। ਤੇ ਠੀਕ ਹੈ ਜੀ, ਘਰ ਦੇ ਜਿਹੜੇ ਤੁਹਾਡੇ ਟਰੰਪ ਕਾਰਡ ਵੀ ਹੈਗਾ ਅੱਜ ਕੱਲ ਤਾਂ। ਹਾਂਜੀ, ਮਤਲਬ ਪਰ ਜੇ ਆਪਣਾ 8 ਲੱਖ ਨਾਲ ਸਰ ਜਾਂਦਾ, ਬੰਦਾ ਜ਼ਿਆਦਾ ਕਿਉਂ ਲਾਊਗਾ ਰੇਟ? ਠੀਕ ਆ। ਤੇ ਆਪਣਾ ਜਿਹੜਾ ਘਰ ਦੇ ਵੀ ਤੁਹਾਡਾ ਫਾਈਲ ਕਰ ਸਕਦੇ ਆ, ਪਰ ਉਹਨੂੰ ਕਾਫੀ ਟਾਈਮ ਲੱਗ ਜਾਣਾ, ਤੁਹਾਨੂੰ ਪਤਾ ਹੀ। ਫਾਈਲ ਕੀਤਾ ਹੋਇਆ ਉਹਦਾ ਉਹਨਾਂ ਨੇ ਤੁਹਾਡਾ? ਹਾਂਜੀ ਸਰ, ਉਹ ਕੀਤਾ ਹੋਇਆ, ਉਹ ਤਾਂ ਬਹੁਤ ਲੌਂਗ ਟਾਈਮ ਲੱਗ ਜਾਣਾ। ਸੋ ਮੈਂ ਸਿਟੀਜ਼ਨ ਅਪਲਾਈ ਕੀਤੇ ਹੋਏ ਆ, ਹੋਪਫੁਲੀ ਆ ਈਅਰ ਚ ਆ ਜੂ, ਫਿਰ ਮੈਂ ਤੁਹਾਡੇ ਨਾਲ ਬਣਾ ਲੂਗਾ ਅਪਾਇੰਟਮੈਂਟ। ਤੇ ਕੀਤਾ ਵੀ ਸੀ ਆਫਿਸ, ਫੋਨ ਤੁਹਾਡੇ ਆਫਿਸ ਚ। ਕੋਈ ਨਹੀਂ, ਦੁਬਾਰਾ ਕਰ ਲਿਓ, ਕਈ ਵਾਰੀ ਰਹਿ ਜਾਂਦੀ ਚੀਜ਼ ਜੀ। ਹਾਂਜੀ, ਨੋ ਵਰੀ ਸਰ, ਥੈਂਕ ਯੂ, ਮਿਹਰਬਾਨੀ, ਵਧੀਆ ਇਨਫੋਰਮੇਸ਼ਨ ਦਿੰਦੇ ਆ ਤੁਸੀਂ, ਕੀਪ ਇਟ ਅਪ। ਥੈਂਕ ਯੂ ਜੀ, ਧੰਨਵਾਦ। ਰਾਜ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਨੇ ਜੀ? ਠੀਕ ਠਾਕ ਹੋ ਜੀ? ਵਧੀਆ ਵਧੀਆ ਜੀ, ਪੁੱਛੋ ਜੀ ਸਵਾਲ। ਹਾਂਜੀ ਭਾਈ, ਸਵਾਲ ਨਹੀਂ, ਫੀਡਬੈਕ ਹੈ ਕਿ ਕੰਮ ਬੜਾ ਵਧੀਆ ਕਰਦੇ ਤੁਸੀਂ, ਮਤਲਬ ਅਸੀਂ ਤਾਂ ਫੈਨ ਹੀ ਆ ਜੀ ਤੁਹਾਡੇ। ਤੇ ਧੰਨਵਾਦ ਭਾਈ। 2 ਸਾਲ ਪਹਿਲਾਂ ਮੈਂ ਆਪਣਾ ਰਿਵਿਊ ਲਿਖਿਆ ਸੀ ਇੱਕ, ਪਹਿਲਾਂ ਮੈਂ ਲਿਖਣ ਲੱਗਾ ਸੀ ਕਿ ਬਈ ਭਾਜੀ ਇਜ਼ ਸਚਿਨ ਤੰਦੂਲਕਰ ਇਨ ਇਮੀਗ੍ਰੇਸ਼ਨ ਇੰਡਸਟਰੀ। ਫਿਰ ਮੈਨੂੰ ਲੱਗਾ ਸਚਿਨ ਤੰਦੂਲਕਰ ਛੋਟਾ ਹੈ। ਅੱਛਾ। ਫਿਰ ਮੈਂ ਲਿਖਿਆ ਆਪਣਾ ਜਿਹੜਾ ਜੀ ਜਿਹੜਾ ਬ੍ਰਾਂਡ ਨਹੀਂ ਹੈਗਾ, ਜਿਹੜਾ ਫੁੱਟਬਾਲ ਦਾ, ਜਿਹੜਾ ਕਿਹੜਾ ਚੱਲਦਾ ਜੀ, ਉਹ ਮੈਨੂੰ ਨਾਂ ਭੁੱਲ ਗਿਆ। ਅੱਛਾ। ਤੇ ਹਾਂਜੀ, ਫਿਰ ਉਹ ਲਿਖਿਆ ਮੈਂ ਅਮਰੀਕਾ ਵਾਲਾ ਫੁੱਟਬਾਲ ਕਿ ਦੂਜਾ ਦੁਨੀਆ ਵਾਲਾ ਫੁੱਟਬਾਲ? ਯਾਰ ਮੈਨੂੰ ਨਹੀਂ ਯਾਦ ਸੀ, ਤੇ ਮੈਂ ਸੌਰੀ ਮਾਈਕਲ ਜੋਰਡਨ ਇਨ ਬਾਸਕਟਬਾਲ। ਠੀਕ ਹੈ। ਤੇ ਉਹ ਕਈ ਵਾਰੀ ਨਾ ਆਪਣੀ ਸਮਰੱਥਾ ਦਾ ਬੰਦੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿੱਡਾ ਵੱਡਾ ਬੰਦਾ ਹੈ ਉਹ। ਤੇ ਭਾਜੀ ਆਪਣੀ ਕੇਅਰ ਕਰਿਆ ਕਰੋ, ਆਪਣੀ ਹੈਲਥ ਦੀ ਏਦਾਂ ਟੇਕ ਕੇਅਰ ਕਰਿਆ ਕਰੋ ਜਿੱਦਾਂ ਇੱਕ ਵੱਡਾ ਐਥਲੀਟ ਨਹੀਂ ਹੁੰਦਾ, ਕਿਉਂਕਿ ਹਾਂਜੀ ਆਲਰੇਡੀ ਬੜੀਆਂ ਮੱਲਾਂ ਮਾਰੀਆਂ ਤੁਸੀਂ, ਪਰ ਮੈਨੂੰ ਤੁਹਾਡੇ ਤੋਂ ਹੋਰ ਬੜੀਆਂ ਉਮੀਦਾਂ ਨੇ ਕਿ ਵੀ ਜਿੱਦਾਂ ਦਾ ਤੁਹਾਡਾ ਮਾਈਂਡ ਸੈਟ, ਬ੍ਰੇਨ, ਸਮਾਰਟਨੈਸ ਹੈ ਨਾ ਤੁਹਾਡੀ, ਤੇ ਉਹ ਐਂ ਲੱਗਦਾ ਯੂ ਆਰ ਟੂ ਸਮਾਰਟ ਫੋਰ ਆਰ ਕਮਿਊਨਿਟੀ, ਯੂ ਨੋ। ਥੈਂਕ ਯੂ। ਅੱਜ ਨਹੀਂ ਟਰਕੀਆਣਾ ਸਾਹਿਬ ਅਸਮਾਨ ਤੋਂ ਥੱਲੇ ਉਤਰਦੇ। ਨਾ ਭਾਜੀ, ਇਹ ਮੈਂ ਕਿਹਾ ਜਿਹੜਾ ਉੱਤੇ ਵਾਲਾ ਹੁੰਦਾ, ਮੈਂ ਕਿਹਾ ਟੰਗਣਾ, ਮੈਂ ਕਿਹਾ ਸਰਕਾਰ ਨੇ ਟੰਗਣਾ ਵੀ ਉਹੀ ਆ ਉੱਤੇ ਵਾਲਾ ਹੀ, ਬਾਕੀ ਸਾਰੇ ਰਹਿ ਜਾਣੇ ਤੁਹਾਡੇ ਕੋਲੇ। ਕੋਈ ਨਹੀਂ ਅੱਜ ਤਾਂ ਛੱਜ ਬੰਦ, ਅੱਜ ਨਹੀਂ ਦਰਵਾਜ਼ੇ ਚੋਂ ਬਾਹਰ ਨਿਕਲਦਾ। ਮੈਂ ਕਿਹਾ ਉਹਨਾਂ ਨੇ ਹੱਥ ਗੱਡੀਆਂ ਲਾਈਆਂ ਹੋਣੀਆਂ, ਇਹਦੀ ਐਗਜ਼ਾਮਪਲ ਬਣਾਓ ਬਦੰਦਰ ਦੀ, ਇਹ ਬਹੁਤ ਬੋਲਦਾ ਵਾ। ਨਹੀਂ ਵਧੀਆ ਕੰਮ ਕਰਦੇ ਹੋ ਤੁਸੀਂ, ਬਸ ਖਿੱਚ ਕੇ ਰੱਖੋ ਕੰਮ ਨੂੰ, ਤੇ ਬਾਕੀ ਜਿਹੜੇ ਸਪੋਰਟ ਕਰਦੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਆ। ਥੈਂਕ ਯੂ। ਹਾਂਜੀ, ਵੈਲਕਮ। ਸੁਖਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਇੱਕ ਮਿੰਟ ਲਾਉਂਗਾ ਤੁਹਾਡਾ, ਬਾਕੀ ਮੈਂ ਕਿਹਾ ਇਹ ਮਿਹਰਬਾਨੀ ਜੀ ਪੰਜਾਬੀ ਰੇਡੀਓ ਦੀ ਆ, ਠੀਕ ਆ, ਆਪਾਂ ਮਤਲਬ ਜਿੰਨਾ ਕਹਿ ਲਈਏ ਉਹਨਾਂ ਘੱਟ ਆ। ਤੇ ਬਾਕੀ ਜਿਹੜੀ ਆਡੀਅנס ਆ ਉਹ ਵੀ ਮਤਲਬ ਤੁਸੀਂ ਪਿਆਰ ਹੀ ਇੰਨਾ ਕੁ ਦਿੱਤਾ ਕਿ ਪਹਿਲੇ ਸ਼ੋਅ ਤੇ ਆਏ ਤਾਂ ਏਦਾਂ ਹੀ ਸੀਗੇ ਕਿ ਕੋਵਿਡ ਵਾਲਾ ਮਤਲਬ ਮੈਂ ਦੇਖੋ ਆਫਿਸ ਮੇਰਾ ਸਿਲੀਕਨ ਵੈਲੀ, ਇੱਥੇ ਹੁਣ ਆਪਣੇ ਪੰਜਾਬੀ ਵੀ ਨਹੀਂ ਹੈਗੇ ਹਨਾ, ਸੈਨੋ ਦੇ, ਮਤਲਬ ਕਿ ਕਲਾਇੰਟ ਸਾਰੇ ਸੈਕਰਾਮੈਂਟੋ ਵੱਲ ਦੇ ਉੱਧਰ, ਉਹ ਹੁਣ ਉਰੇ ਆ ਗਏ, ਆਪਾਂ ਉਰੇ ਗਿੱਜ ਗਏ ਏਰੀਏ ਦੇ, ਉਹ ਕਹਿੰਦੇ ਯਾਰ ਤੇਰੇ ਕਲਾਇੰਟ ਉੱਧਰ ਦੇ ਆ, ਤੂੰ ਉੱਧਰ ਚੱਲ ਜਾ, ਕੋਟ ਵੀ ਪੰਕੜ ਵਾਲਾ। ਮੈਂ ਏਦਾਂ ਹੀ ਚੱਲ ਲੈਂਦੇ, ਦੇਖਦੇ ਆ ਕੀ ਆ। ਉਹ ਤੁਹਾਡੇ ਨਾਲ ਮਤਲਬ ਜਦੋਂ ਦਾ ਸ਼ੋਅ ਸ਼ੁਰੂ ਕੀਤਾ, ਪਹਿਲੇ ਸ਼ੋਅ ਤੋਂ ਹੀ, ਤੇ ਉਦੋਂ ਮੈਂ ਸਾਲਮ ਰਿਮੂਵਲ ਵਾਲਾ ਕਰਦਾ ਹੀ ਨਹੀਂ ਸੀਗਾ ਕੰਮ, ਟੂ ਬੀ ਓਨੈਸਟ। ਉਹ ਮੈਨੂੰ ਕਈ ਲੋਕੀ ਕਹਿੰਦੇ ਯਾਰ ਤੂੰ ਕਿੱਥੋਂ ਦੀ ਆ ਗਿਆ ਇੱਕਦਮ ਹੀ, ਮਤਲਬ ਕਿ ਪਤਾ ਹੀ ਨਹੀਂ ਸੀਗਾ, ਸੁਣਿਆ ਹੀ ਨਹੀਂ ਸੀਗਾ ਤੇਰਾ ਇਹ। ਤੇ ਬਾਕੀ ਤੁਹਾਡੇ ਨਾਲ ਹੀ ਸਾਰਿਆਂ ਦੇ ਤੁਹਾਡੇ ਸਵਾਲਾਂ ਦੇ ਜਵਾਬ ਕਰਾਂਦੇ ਜਿਹੜੇ ਨਾਲ ਹੀ ਗਰੋ ਅਪ ਕਰ ਗਏ। ਉਹਦੇ ਕਰਕੇ ਕੀ ਸੀਗਾ ਕਿ ਹੁਣ ਮੈਨੂੰ ਬਾਕੀਆਂ ਦਾ ਨਹੀਂ ਪਤਾ ਕਿ ਉਹ ਕੀ ਕਰਦੇ ਆਪਣੇ ਵੀਕਐਂਡ ਵੂਕੈਂਡ ਤੇ, ਜਾਂ ਵਕੀਲ ਕੀ ਕਰਦੇ ਹੋਣੇ। ਤੇ ਆਪਣੀ ਵੀ ਚਲੋ ਕੰਪੈਰੀਟਿਵਲੀ ਸਪੀਕਿੰਗ ਯੰਗ ਏਜ ਸੀਗੀ, ਤੇ ਆਪਾਂ ਵੀ ਕਿਤਾਬ ਜਿਹੜੀ ਖੋਲ ਕੇ ਕੀ ਹੁਣ ਪ੍ਰੋਗਰਾਮ ਕਰਨਾ ਵਾ, ਕੀ ਕੇਸ ਲਾਅ ਆਇਆ ਕਿੱਦਾਂ। ਤੇ ਪਹਿਲਾਂ ਤੁਹਾਨੂੰ ਐਵੇਂ ਕਹਾਂ, ਰੇਡੀਓ ਤੋਂ ਪਹਿਲਾਂ ਬੰਦਾ ਏਦਾਂ ਹੁੰਦਾ, ਚੱਲ ਅੱਜ ਨਹੀਂ ਪੜਿਆ ਕੱਲ ਪੜ੍ਹ ਲਾਂਗੇ, ਕੱਲ ਨਹੀਂ ਪੜਿਆ ਪਰਸੋਂ ਪੜ੍ਹ ਲਾਂਗੇ। ਹਾਂਜੀ। ਸੋ ਆਈ ਥਿੰਕ ਉਹ ਤੁਹਾਡੇ ਕਰਕੇ ਜਿਹੜਾ ਇੱਕ ਸੀਗਾ ਕਿ ਸੈਟਰਡੇ ਨੂੰ ਜਾਣਾ ਵਾ, ਲੇਟੈਸਟ ਜਿਹੜਾ ਕਰਨਾ, ਉਹ ਇੱਕ ਰੂਟੀਨ ਜਿਹਾ ਜਿਹੜਾ ਕਹਿ ਲਓ ਬਣ ਜਾਂਦਾ। ਕੀ ਪਤਾ ਹੀ ਹੈ ਕਿ ਲੋਕਾਂ ਨਾਲੇ ਹੁਣ ਲਾਈਵ ਦੇਖੋ ਤੁਹਾਡੇ ਮੂਹਰੇ, ਤੁਸੀਂ ਜਿਹੜਾ ਮਰਜ਼ੀ ਟੌਪਿਕ ਕਿੱਥੋਂ ਮਰਜ਼ੀ ਪੁੱਛ ਲੈਂਦੇ ਆ, ਇੰਸਟੈਂਟ ਤੁਹਾਨੂੰ ਜਵਾਬ ਉਹ ਕਰਕੇ। ਸੋ ਮਤਲਬ ਉਹੀ ਹੈਗਾ ਕਿ ਲੋਟ ਆਫ ਆਵਰਸ
ਬਹੁਤ ਰਾਤਾਂ ਮਿਹਨਤ, ਬਹੁਤ ਕਿਤਾਬਾਂ ਕਾਲੀਆਂ ਕੀਤੀਆਂ, ਪਰ ਇਹ ਹੈ ਕਿ ਇੱਕ ਰੌਣਕ ਜਿਹੀ ਲੱਗ ਜਾਂਦੀ ਇਹਦੇ ਕਰਕੇ। ਮੈਨੂੰ ਤੁਹਾਡਾ ਤਾਂ ਨਹੀਂ ਪਤਾ ਸੁਣਨਾ, ਕਈ ਜਿੱਦਾਂ ਹੁਣ ਸਿਟੀਜ਼ਨ ਵੀ ਕਹਿੰਦੇ ਆ, ਸੁਣਦੇ ਆ ਕਿ ਭਾਵੇਂ ਉਹਨਾਂ ਨੂੰ ਲੋੜ ਕੋਈ ਨਹੀਂ ਹੈਗੀ, ਵੈਸੇ ਹੀ ਚਲੋ 4 ਬੰਦੇ ਗੱਲਬਾਤ ਕਰਦੇ ਆ, ਸੁਣ ਕੇ ਨਜ਼ਾਰਾ ਆ ਜਾਂਦਾ। ਆਪਣਾ ਵੀ ਏਦਾਂ ਹੀ ਆ, ਮਤਲਬ ਕਿ ਪਾਰਟ ਆਫ ਦੈਟ ਹੈ ਨਾ। ਤੇ ਪੰਜਾਬੀ ਰੇਡੀਓ ਨੇ ਜਿਹੜੀਆਂ ਤੁਸੀਂ ਕਹਿ ਲਓ ਕਿ ਰੌਣਕਾਂ ਲਾਤੀਆਂ ਆਪਣੀ ਜ਼ਿੰਦਗੀ 'ਚ ਵੀ, ਤੇ ਵਧੀਆ ਇੱਕ ਪਲੇਟਫਾਰਮ ਦਿੱਤਾ, ਨਿਊਟਰਲ ਪਲੇਟਫਾਰਮ ਦਿੱਤਾ, ਜਿਹਦੇ 'ਚ ਕਦੀ ਰੋਕ ਟੋਕ ਨਹੀਂ ਕੀਤੇ ਕਿਸੇ ਗੱਲ ਦੀ ਕਿ ਏਦਾਂ ਨਹੀਂ ਕਰਨਾ, ਓਦਾਂ ਨਹੀਂ ਕਰਨਾ। ਤੇ ਆਪਾਂ ਵੈਸੇ ਰਾਜਕਰਨ ਜੀ, ਮੈਂ ਕਿਹਾ ਰੀਅਲ ਲਾਈਫ ਦੇ ਵਿੱਚ ਤਾਂ ਮੇਰੇ ਖਿਆਲ ਆਪਾਂ ਬਹੁਤ ਘੱਟ ਮਿਲੇ ਆ। ਹਾਂਜੀ, ਹੁਣ ਦੂਰ ਹੀ ਬਹੁਤ ਹੋ ਗਏ ਆ। ਪਹਿਲਾਂ ਤਾਂ ਚਲੋ ਫਿਰ ਮਿਲ ਹੋ ਜਾਂਦਾ ਸੀਗਾ ਕਦੀ ਕਦੀ। ਨਹੀਂ, ਤੁਸੀਂ ਭਾਜੀ ਸ਼ਹਿਰ ਬਦਲ ਲਿਆ, ਸੱਚ ਦੱਸੋ ਲੋਕਾਂ ਨੂੰ, ਤੁਸੀਂ ਛੱਡ ਕੇ ਚਲ ਗਏ ਸਾਨੂੰ। ਅਸੀਂ ਨਹੀਂ ਛੱਡਿਆ, ਹਾਲਾਤ ਹੀ ਏਦਾਂ ਦੇ ਬਣ ਜਾਂਦੇ ਆ। ਹਾਂਜੀ ਹਾਂਜੀ, ਹਾਂ ਚਲੋ ਕੋਈ ਨਹੀਂ, ਪਰ ਇਹ ਵੀ ਆਪਾਂ ਕੋਈ ਨਹੀਂ, ਦਿਲੋਂ ਪਿਆਰ ਆ ਆਪਣਾ ਸਾਰਿਆਂ ਦੇ ਨਾਲ। ਸੋ ਜੀ, ਸੋ ਪ੍ਰੈਕਟਿਸ ਜਿਹੜੀ ਸੀਗੀ ਉਹ ਇੰਜੀਨੀਅਰ ਕਿੱਥੇ, ਮਤਲਬ ਟੋਟਲੀ ਡਿਫਰੈਂਟ ਪ੍ਰੈਕਟਿਸ ਸੀਗੀ। ਇੱਕ ਵੀ ਪੰਜਾਬੀ ਕਲਾਇੰਟ ਨਹੀਂ ਸੀਗਾ, ਮੈਂ ਮਜ਼ਾਕ ਨਹੀਂ ਕਰਦਾ, ਮਤਲਬ ਸਾਰੇ ਹੀ ਜਿਹੜੇ ਸੀਗੇ ਨੌਨ ਪੰਜਾਬੀ ਕਲਾਇੰਟ ਸੀਗੇ। ਤੇ ਇੱਕ ਹੁਣ ਦਾ ਦਿਨ ਆ ਕਿ ਜਿਹੜੇ ਮਤਲਬ ਪੰਜਾਬੀ ਕਲਾਇੰਟਾਂ ਤੋਂ ਹੀ ਬੇਲ ਨਹੀਂ ਜਿਹੜੀ ਮਿਲੀ, ਦੂਜੇ ਨੂੰ ਮੈਂ ਕਿਹਾ ਭਰਾਵਾ ਮੇਰੇ ਕੋਲ ਨਹੀਂ ਟਾਈਮ ਟੂਮ ਜਿਹਾ, ਮੈਂ ਬੰਦ ਹੀ, ਮਤਲਬ ਕਿ ਆਲਮੋਸਟ ਉਹ ਜਿਹੜਾ ਸੀਗਾ ਪੁਰਾਣੇ ਜਿਹੜੇ ਕਲਾਇੰਟ ਕੋਲ ਜਿਹੜੇ ਦੂਜੇ ਚੱਲੀ ਜਾਂਦੇ, ਮੈਂ ਕਿਹਾ ਹੁਣ ਟੋਟਲੀ ਡਿਫਰੈਂਟ ਪ੍ਰੈਕਟਿਸ ਏਰੀਆ। ਆਪਣਾ ਜਿਹੜਾ ਰਿਮੂਵਲ ਵਾਲਾ ਜਿਹੜਾ ਸੀਗਾ ਉਹ ਆ ਗਿਆ। ਫਿਰ ਆਹੀ ਤੁਹਾਡੇ ਸਾਰਿਆਂ ਦੇ ਨਾਲ ਹੀ ਹੁਣ ਦੇਖ ਲਓ ਕਿ ਆ ਜਿਹੜਾ ਹੇਬੀਅਸ ਵਾਲਾ ਸੀਗਾ, ਸਿਵਲ ਕੋਰਟ ਵਾਲਾ ਸੀਗਾ, ਇਹ ਵੀ ਨਵੀਂ ਚੀਜ਼ ਸੀਗੀ ਜਿਹੜੀ ਇਮੀਗ੍ਰੇਸ਼ਨ ਲਾਇਰ ਕਰਦੇ ਨਹੀਂ ਸੀਗੇ, ਜਿਹੜੇ ਜੇਲ੍ਹਾਂ ਜੁਲ੍ਹਾਂ 'ਚ ਛਡਾਉਣ ਵਾਲਾ। ਤੇ ਮਤਲਬ ਕਿ ਤੁਹਾਡੇ ਸਾਰਿਆਂ ਦੀ ਸਪੋਰਟ ਆ ਜੀ। ਪਲੇਟਫਾਰਮ ਜਿਹੜਾ ਹੈਗਾ, ਇੱਕ ਤੁਸੀਂ ਕਹਿ ਲਓ ਕਿ ਜਿਹੜਾ ਹੁਣ ਜਹਾਜ਼ 'ਚ ਜਿਹੜਾ ਚੜ੍ਹਦਾ ਹੋਇਆ ਬੰਦਾ ਜਿਹੜਾ ਬਾਹਰ ਕਢਾਇਆ ਸੀਗਾ, ਮਤਲਬ ਕਿ ਤੁਸੀਂ ਸਾਰਿਆਂ ਨੇ ਮੰਚ ਜਿਹੜੀ ਦਿੱਤੀ ਆ, ਉਹਦੇ ਸਦਕਾ ਹੀ ਜਿਹੜਾ ਆਪਾਂ ਆਪਣੀ ਪੇਸ਼ਕਸ਼ ਜਿਹੜੀ ਕਰ ਸਕਦੇ ਆ। ਤੇ ਆਪਾਂ ਜੀ ਉਹ ਚੀਜ਼ ਦੇ ਬਹੁਤ ਧੰਨਵਾਦੀ ਆ, ਕਿਉਂਕਿ ਨਹੀਂ ਤਾਂ ਲਾਈਫ ਦੇ ਵਿੱਚ ਹਰੇਕ ਬੰਦੇ ਨੂੰ ਓਪਰਚੁਨਿਟੀ ਨਹੀਂ ਮਿਲਦੀ ਜੀ। ਕਾਫੀ ਲੋਕੀ ਜਿਹੜੇ ਮਿਹਨਤੀ ਹੁੰਦੇ ਆ, ਕਰਨ ਵਾਲੇ ਹੁੰਦੇ ਆ, ਪਰ ਕਈ ਵਾਰੀ ਲੋਕਾਂ ਨੂੰ ਮੌਕਾ ਹੀ ਨਹੀਂ ਮਿਲਦਾ। ਤੇ ਮੌਕਾ ਮਿਲਣਾ ਆਪਸ 'ਚ ਤੁਸੀਂ ਕਹਿ ਲਓ ਕਿ ਬੜਾ ਵਧੀਆ ਕੋਈ ਚਲੋ ਸਬੱਬ ਹੋਣਾ, ਕੋਈ ਆਪਣਾ ਜਿਹੜੇ ਹਿਸਾਬ ਨਾਲ ਵੀ ਤਾਰ ਜਿਹੜੇ ਜੁੜੇ ਆ। ਤੇ ਮੈਂ ਐਪਰੀਸ਼ੀਏਟ ਕਰਦਾ ਜੀ, ਤੇ ਸੇਵਾ ਦਾ ਮੌਕਾ ਜਿਹੜਾ ਮਿਲਿਆ ਕਮਿਊਨਿਟੀ ਦਾ, ਤੇ ਸਾਰਾ ਜਿਹੜਾ ਕ੍ਰੈਡਿਟ ਆ ਉਹ ਪੰਜਾਬੀ ਰੇਡੀਓ ਨੂੰ। ਥੈਂਕ ਯੂ ਜੀ ਤੁਹਾਡਾ। ਇਸ ਦੇ ਵਿੱਚ ਚਲੋ ਪਲੇਟਫਾਰਮ ਆਪਣਾ ਮੌਜੂਦ ਆ, ਤੇ ਤੁਸੀਂ ਸਮਾਂ ਕੱਢਦੇ ਹੋ ਤੇ ਪਾਰਦਰਸ਼ਤਾ ਦੇ ਨਾਲ, ਟਰਾਂਸਪੇਰੈਂਸੀ ਦੇ ਨਾਲ ਸਾਰਿਆਂ ਨੂੰ ਜਿਹੜਾ ਉਹ ਸਹੀ ਜਵਾਬ ਦਿੰਦੇ ਆ। ਤੇ ਉਸ ਦੇ ਲਈ ਬਹੁਤ ਤੁਹਾਡਾ ਜਿਹੜਾ ਉਹ ਥੈਂਕ ਯੂ ਆ। ਪੂਰੀ ਕਮਿਊਨਿਟੀ ਥੈਂਕ ਯੂ ਕਰਦੀ ਆ ਤੁਹਾਡਾ। ਬਹੁਤ ਲੋਕਾਂ ਨੂੰ ਇਸ ਦੇ ਵਿੱਚ ਨੌਲੇਜ ਵਧੀ ਆ। ਤੇ ਆਪਣੇ ਕੁਝ ਕੁ ਹੋਰ ਕਾਲਰਸ ਆ, ਫਿਰ ਆਪਣਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤੀ ਦੇ ਵੱਲ ਨੂੰ ਆ। ਤੇ ਸੁਖਵੀਰ ਜੀ, ਹਾਂਜੀ ਪੁੱਛੋ ਜੀ ਸਵਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਸਵਾਲ ਇਹ ਆ, ਮੇਰੇ ਇਸ ਸਾਲ ਮਾਸਟਰ ਹੀਅਰਿੰਗ ਸੀਗੀ ਜੁਲਾਈ ਦੇ ਵਿੱਚ ਸੈਨ ਫਰਾਂਸਿਸਕੋ ਜੀ, ਤੇ ਮੇਰਾ ਜੱਜ ਫਾਇਰ ਕਰ ਦਿੱਤਾ। ਤੇ ਮੈਂ ਆਪਣੇ ਵਕੀਲ ਨਾਲ ਗੱਲ ਕੀਤੀ ਸੀਗੀ, ਉਹ ਕਹਿੰਦਾ ਵੀ ਮੇਰੀ ਹੁਣ ਜਾਂ ਆਨਲਾਈਨ ਚੈੱਕ ਕਰਦੇ ਆ ਤਾਂ ਹਲੇ ਸ਼ੋ ਹੋ ਰਹੀ ਆ ਡੇਟ। ਤੇ ਉਹ ਕਹਿੰਦਾ ਵੀ ਜੇ ਹਲੇ ਸ਼ੋ ਹੋ ਰਹੀ ਆ ਤਾਂ ਤੈਨੂੰ 5ਵੇਂ ਮਹੀਨੇ ਤੇ ਪਹਿਲਾਂ 1 ਮਹੀਨਾ ਪਹਿਲਾਂ ਪੇਪਰ ਸਾਨੂੰ ਭੇਜਣੇ ਪੈਣੇ ਆ। ਪਰ ਤੇਰਾ ਜੱਜ ਆਲਰੇਡੀ ਫਾਇਰ ਕਰ ਦਿੱਤਾ ਵੀ ਜੇ ਕੋਈ ਨੈਕਸਟ ਜੱਜ ਤੇਰਾ ਆਉਂਦਾ ਆ ਜਾਂ ਨਹੀਂ ਆਉਂਦਾ, ਤੁਸੀਂ ਦੱਸ ਸਕਦੇ ਆ ਭਾਜੀ ਹੋਰ ਕੁਝ ਵੀ ਕਰਨਾ ਪਊ ਕਿ ਨਹੀਂ? ਭਾਜੀ ਇਹ ਨਾ ਸਾਰੀ ਜਿਹੜੇ, ਚਲੋ ਵਧੀਆ ਸਵਾਲ ਤੁਸੀਂ ਪੁੱਛਿਆ। ਇੱਕ ਕਾਫੀ ਮੇਰੇ ਵੀ ਦਿਮਾਗ 'ਚ ਚੀਜ਼ ਸੀਗੀ, ਲੋਕਾਂ ਨਾਲ ਸ਼ੇਅਰ ਕਰਨੀ ਰਹਿ ਜਾਂਦੀ ਸੀ। ਸੋ ਇੱਕ ਨਾ ਕੇਸ ਲਾਅ ਆ, ਮੈਟਰ ਆਫ CARR, ਮੈਟਰ ਆਫ ਕਾਰ। ਇਹ ਸੀਗਾ ਮਾਰਚ 2025 ਨੂੰ ਜਿਹੜਾ ਕੇਸ ਆਇਆ ਸੀਗਾ। ਇਹ ਬੇਸਿਕਲੀ ਕੇਸ ਕੀ ਕਹਿੰਦਾ ਹੈਗਾ ਕਿ ਕੋਰਟ ਇੱਕ ਓਪਰਚੁਨਿਟੀ ਦਊਗਾ ਤੁਹਾਨੂੰ, ਨੋਟਿਸ ਟੂ ਕਿਉਰ, ਮਤਲਬ ਕਿ ਕੋਰਟ ਇੱਕ ਤੁਹਾਨੂੰ ਮੌਕਾ ਦਊਗਾ ਆਪਣੀ ਐਪਲੀਕੇਸ਼ਨ ਨੂੰ ਸੁਧਾਰਨ ਦਾ। ਉਹ ਜਿਹੜਾ ਕੋਰਟ ਮੌਕਾ ਦਿੰਦਾ ਹੁੰਦਾ, ਸਕੈਜੂਲਿੰਗ ਆਰਡਰ ਇੱਕ ਚੀਜ਼ ਹੁੰਦੀ ਹੈ। ਸਕੈਜੂਲਿੰਗ ਆਰਡਰ ਜਿਹੜਾ ਕੋਰਟ ਇੱਕ ਇਸ਼ੂ ਕਰਦਾ ਹੁੰਦਾ, ਤੇ ਉਹਦੇ ਵਿੱਚ ਤੁਸੀਂ ਲਾ ਲਓ ਕਿ ਜਿਹੜਾ ਜੱਜ ਪ੍ਰਾਈਸ ਆ ਉਹਨੇ ਕੱਲ 1-2 ਨੋਟਿਸ ਦਿੱਤੇ, 1 ਦਿਨ ਦਾ ਸਿਰਫ ਨੋਟਿਸ ਦਿੱਤਾ ਹੈ ਨਾ। ਬਾਕੀ ਉਦਾਂ ਜੱਜ ਜਿਹੜੇ ਹੈਗੇ ਆ ਮਿਨੀਮਮ 30 ਦਿਨ ਦਾ, 30 ਤੋਂ 90 ਦਿਨ ਦਾ ਜਿਹੜਾ ਨੋਟਿਸ ਦਿੰਦੇ ਆ। ਜੇ ਉਹ ਨੋਟਿਸ ਹੈ, ਜਦੋਂ ਉਹ ਨੋਟਿਸ ਦਿੰਦੇ ਆ ਉਸ ਤੋਂ ਪਹਿਲਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹ ਪੂਰੀ ਜਿਹੜੀ ਕੰਪਲੀਟ ਐਪਲੀਕੇਸ਼ਨ ਤੁਹਾਡੀ ਜਿਹੜੀ ਸਿਸਟਮ 'ਚ ਲੱਗੀ ਹੋਣੀ ਚਾਹੀਦੀ ਆ। ਜੇ ਨੋਟਿਸ ਕੋਈ ਨਹੀਂ ਹੈਗਾ ਤਾਂ ਤੁਹਾਡੀ 30 ਦਿਨ ਪਹਿਲਾਂ ਜਿਹੜਾ ਤੁਹਾਡਾ ਅਪਡੇਟ ਹੋਣਾ ਚਾਹੀਦਾ ਕੋਰਟ ਦੇ ਨਾਲ ਸਾਰਾ ਜਿਹੜਾ ਸਿਸਟਮ ਜਿਹੜਾ ਹੈਗਾ। ਠੀਕ ਹੈ, ਇਹ 4-5 ਮਹੀਨੇ ਵਾਲਾ ਕੋਈ ਰੂਲ ਨਹੀਂ ਹੈਗਾ। ਸੋ ਸਕੈਜੂਲਿੰਗ ਆਰਡਰ ਤੁਹਾਨੂੰ ਦੇਖਣਾ ਪੈਂਦਾ। ਬਾਕੀ ਜਿਹੜੀ ਸਲਾਹ ਸਾਰਿਆਂ ਨੂੰ ਇਹੀ ਹੈਗੀ ਆ ਕਿ ਤੁਸੀਂ ਆਪਣੀ ਜਿਹੜਾ ਕੰਮ ਇਹਦਾ ਖਿੱਚ ਕੇ ਰੱਖੋ, ਸਾਰਾ ਵੇਟ ਕਰਨ ਦੀ ਲੋੜ ਨਹੀਂ ਹੈਗੀ। ਆਪਣੇ ਵਕੀਲ ਨਾਲ ਜਿਹੜਾ ਆਪਣੇ ਕੇਸਾਂ ਦੇ ਕੰਮ ਜਿਹੜਾ ਕਰੋ, ਉਹਨੂੰ ਜਿਹੜਾ ਥੋੜਾ ਤੁਸੀਂ ਕਹਿ ਲਓ ਕਿ ਕੇਸ ਦੇ ਵਿੱਚ ਜਿਹੜਾ ਸੀਗਾ ਪੇਪਰ ਵਰਕ ਵਗੈਰਾ, ਜਿਹੜਾ ਫਾਰਮ 589 ਜਿਹੜੇ ਹੈਗੇ ਆ, ਸਪੈਸ਼ਲੀ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਆ,
ਉਹਨੂੰ ਮੇਕ ਸ਼ੋਰ ਕਿ ਉਹ ਕੰਪਲੀਟ ਹੋ ਕੇ ਜਿਹੜੀ ਲੱਗੀ ਹੋਈ ਆ, ਤੇ ਉਹਦੇ ਵਿੱਚ ਕਾਫੀ ਵਕੀਲ ਦਾ ਵੀ ਟਾਈਮ ਤੇ ਐਫਰਟ ਜਿਹੜਾ ਲੱਗਦਾ, ਉਹਨੂੰ ਕੋਆਪਰੇਟ ਕਰੋ। ਉਹਦੇ ਵਿੱਚ ਮੈਂ ਦੇਖਦਾ ਕਿ ਕਈ ਵਾਰੀ ਜਿਹੜਾ ਕੀ ਹੁੰਦਾ ਕਿ ਲੋਕਾਂ ਨੂੰ ਜਿਹੜੀ ਮੱਤ ਇਹ ਹੁੰਦੀ ਆ, ਉਹਨਾਂ ਨੂੰ ਐਂ ਲੱਗਦਾ ਕਿ ਵਕੀਲ ਦੇ ਪੈਸੇ ਰੋਕ ਲੈਣੇ ਆ, ਅਜੇ ਕੇਸ ਤੇ ਕੰਮ ਨਹੀਂ ਕਰਨਾ, ਐਂਡ ਤੱਕ ਜਿਹੜਾ ਕਰੀ ਰੱਖਣਾ। ਇਹ ਕਾਫੀ ਸੋਚ ਆਪਣੀ ਕਮਿਊਨਿਟੀ ਜਿਹੜੀ ਸੀਗੀ ਸੱਜਣ ਮਿੱਤਰਾਂ ਦੇ ਥਰੂ ਆਉਂਦੀ ਹੁੰਦੀ ਲੋਕਾਂ ਨੂੰ। ਸੋ ਇਹ ਹੈ ਕਿ ਕਈ ਲੋਕੀ ਆਪਣਾ ਨੁਕਸਾਨ ਵੀ ਉਹਦੇ ਵਿੱਚ ਕਰਾ ਲੈਂਦੇ ਆ ਕਿ ਬਿਲਕੁਲ ਐਂਡ ਤੱਕ ਜਿਹੜਾ ਵੇਟ ਵੂਟ ਜਿਹੜਾ ਕਰੀ ਜਾਂਦੇ ਉਹਦੀ ਕੋਈ ਲੋੜ ਨਹੀਂ ਹੈਗੀ। ਉਹ ਕਈ ਵਾਰੀ ਏਦਾਂ ਹੁੰਦਾ ਕਿ ਬਹੁਤ ਜ਼ਿਆਦਾ ਟਾਈਮ ਦੇ ਕੰਸਟ੍ਰੇਂਟ ਜਿਹੜੇ ਪੈ ਜਾਂਦੇ ਆ। ਸੋ ਸਾਰਿਆਂ ਨੂੰ ਸਲਾਹ ਇਹੀ ਹੈ ਕਿ ਆਪਣੇ ਜਿਹੜੇ ਕਿ ਮੈਟਰ ਆਫ ਕਾਰ ਤੋਂ ਬਾਅਦ ਜਿਹੜਾ ਆਪਣੇ ਕੇਸਾਂ ਦੇ ਉੱਤੇ ਜਿਹੜਾ ਸੀਗਾ ਆਪਾਂ ਈਮੇਲ ਵੀ ਕਾਫੀ ਲੋਕਾਂ ਨੂੰ ਜਿਹੜੇ ਭੇਜੀਆਂ, ਕਈ ਕਲਾਇੰਟਾਂ ਨੇ ਜਿਹੜੀਆਂ ਇਗਨੋਰ ਹੀ ਕਰਤੀਆਂ ਪੂਰੀਆਂ, ਕਿ ਚੈੱਕਲਿਸਟ ਭੇਜੀ ਸੀਗੀ। ਕਈਆਂ ਨੇ ਜਿਹੜਾ ਸੀਗਾ ਚੈੱਕਲਿਸਟ ਦੇਖ ਕੇ ਕਿ ਲੈ ਹੁਣ ਤਾਂ ਕੰਮ ਕਰਨਾ ਪੈਣਾ, ਵਕੀਲ ਵੀ ਬਦਲ ਲਏ ਆ ਦੱਸੇ। ਸੋ ਇਹ ਹੈ ਕਿ ਜਿਹੜਾ ਆਪਣਾ ਇਹਦੇ ਵਿੱਚ ਸਲਾਹ ਸਾਰਿਆਂ ਨੂੰ ਇਹੀ ਹੈ ਕਿ ਆਪਣੇ ਕੇਸ ਦੇ ਉੱਤੇ ਜਿਹੜਾ ਸੀਗਾ ਡੂੰਘਾਈ 'ਚ ਜਾ ਕੇ ਜਿਹੜਾ ਫਾਰਮ ਆਪਣਾ ਅਪਡੇਟ ਕਰੋ, ਉਹਨੂੰ ਜਮ੍ਹਾਂ ਕਰੋ, ਉਹਨਾਂ ਤੁਹਾਡੀ ਕਾਫੀ ਪ੍ਰੋਟੈਕਸ਼ਨ ਜਿਹੜੀ ਰਹੂਗੀ। ਜੀ ਠੀਕ ਹੈ ਜੀ, ਥੈਂਕ ਯੂ ਵੀਰ ਜੀ ਕਾਲ ਦੇ ਲਈ। ਨਵਨੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀਗਾ, ਮੇਰਾ ਨਾ ਬੈਕ ਇਨ 2023 ਜਨਵਰੀ 'ਚ ਨਾ ਅਸਾਈਲਮ ਵਿਦ ਹੋਲਡਿੰਗ ਅਪਰੂਵਲ ਮਿਲੀ ਸੀ ਮੈਨੂੰ, ਤੇ ਉਸ ਤੋਂ ਬਾਅਦ ਜਿੱਦਾਂ ਮੈਂ ਵਾਵਾ ਦਾ ਕੇਸ ਫਾਈਲ ਕੀਤਾ ਹੋਇਆ, ਤੇ ਮੇਰੇ ਕੋਲ ਭਾਜੀ ਉਹਨਾਂ ਨੇ A10 ਕੈਟਾਗਰੀ ਦਾ ਮੈਨੂੰ ਆਪਣਾ ਵਰਕ ਪਰਮਿਟ ਦਿੱਤਾ 5 ਸਾਲ ਦਾ ਆਪਣਾ ਅਸਾਈਲਮ ਥਰੂ, ਐਂਡ ਵਾਵਾ ਦਾ ਵੀ ਮੇਰੇ ਕੋਲ ਵਰਕ ਪਰਮਿਟ ਉਹਨਾਂ ਨੇ ਮੈਨੂੰ ਦੇ ਦਿੱਤਾ। ਸੋ ਮੈਂ ਭਾਜੀ ਆਪਣਾ ਇਨ ਆਰਡਰ ਟੂ ਆਪਣਾ 131 ਅਪਰੂਵ ਕਰਵਾਉਣ ਲਈ ਮੈਨੂੰ ਭਾਜੀ ਅਸਾਈਲਮ ਵਿਡਰਾਅ ਕਰਾਉਣਾ ਪਏਗਾ? ਤੁਸੀਂ ਵਿਦ ਹੋਲਡਿੰਗ ਆਫ ਰਿਮੂਵਲ ਇੱਕ ਰਿਮੂਵਲ ਆਰਡਰ ਹੁੰਦਾ ਹੈਗਾ, ਠੀਕ ਹੈ? ਹਾਂਜੀ ਹਾਂਜੀ। ਤੇ ਜਿਹੜੀ ਹੁਣ ਇਹ ਵਾਲੀ ਸਰਕਾਰ ਜਿਹੜੀ ਹੈਗੀ ਨਾ, ਇਹ ਵਾਵਾ ਨੂੰ ਕੁਛ ਨਹੀਂ ਸਮਝਦੀ ਹੈਗੀ। ਗੱਲ ਇਹ ਹੈਗੀ ਕਿ ਜਿਹੜਾ ਮੋਸ਼ਨ ਟੂ ਰੀਓਪਨ ਪਹਿਲਾਂ ਵਿਦ ਹੋਲਡਿੰਗ ਵਾਲੇ ਦੇ ਉੱਤੇ ਗ੍ਰਾਂਟ ਹੋ ਕੇ ਫਿਰ ਜਿਹੜਾ ਵਿਦ ਹੋਲਡਿੰਗ ਵਾਲਾ ਕੇਸ ਹੈਗਾ ਉਹ ਡਿਸਮਿਸ ਜਾਂ ਟਰਮੀਨੇਟ ਹੋਣਾ ਚਾਹੀਦਾ, ਫਿਰ ਅੱਗੇ ਗੱਲਬਾਤ ਬਣਨੀ। ਠੀਕ ਹੈ, ਤੁਹਾਡਾ ਕਹਿਣ ਦਾ ਇੱਕ ਮਤਲਬ ਹੈ ਕਿ ਮੈਂ ਵਿਡਰਾਅ ਕਰਾ ਲਾਂ ਕੇਸ, ਪਰ ਵਿਡਰਾਅ ਤਾਂ ਹੀ ਕਰਾ ਸਕਦਾ ਨਾ ਜੇ ਰੀਓਪਨ ਹੋਊਗਾ। ਸੋ ਇਹ ਸਰਕਾਰ ਜਿਹੜੀ ਰੀਓਪਨ 'ਚ ਪਵਾੜੇ ਪਾ ਦਿੰਦੀ ਹੈ। 485 ਵਗੈਰਾ ਜਿਹੜਾ ਉਹ ਕਈ ਵਾਰੀ ਪਾਸ ਨਹੀਂ ਹੁੰਦਾ ਕਿਉਂਕਿ ਵਿਦ ਹੋਲਡਿੰਗ ਜਿਹੜੀ ਮਿਲੀ ਹੋਈ ਹੈ। ਸੋ ਆਪਣੇ ਵਕੀਲ ਨਾਲ ਜਿਹਨੇ ਅਸਾਈਲਮ ਦਾ ਕੇਸ ਕੀਤਾ ਸੀਗਾ ਨਾ ਤੁਹਾਡਾ, ਉਹਨਾਂ ਬਹਿ ਕੇ ਜਿਹੜੀ ਗੱਲਬਾਤ ਕਰਕੇ ਕਿ ਇਹਨੂੰ ਕਿੱਦਾਂ ਰੀਓਪਨ ਕਰਾਉਣਾ, ਉਹ ਚੀਜ਼ ਕਰੋ। ਵਾਵਾ ਦਾ ਪਰ ਤੁਹਾਡਾ ਜੇ ਅਪਰੂਵ ਨਹੀਂ ਹੋਇਆ ਨਾ? ਨਹੀਂ ਹੋਇਆ ਭਾਜੀ ਹਲੇ। ਨਹੀਂ ਫੇਰ ਤਾਂ ਜੇ ਕੋਈ ਨਹੀਂ, ਇਹ ਤਾਂ ਬੜੀ ਦੂਰ ਦੀ ਗੱਲ ਆ। ਵਾਵੇ ਵੂਵੇ ਇਹਨਾਂ ਨੇ ਪਹਿਲੀ ਗੱਲ ਤਾਂ ਅਪਰੂਵ ਹੀ ਨਹੀਂ ਕਰਨੇ ਸਾਰੇ। ਸੋ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਡੇ ਕੇਸ 'ਚ ਕੋਈ ਪ੍ਰੋਬਲਮ ਆ, ਪਰ ਮੈਂ ਇਹ ਕਹਿ ਰਿਹਾ ਕਿ ਜਿਹੜੀ ਕਮਿਊਨਿਟੀ ਨੇ ਜਿਹੜੀ ਸੀਗੀ, ਨਿਊਯਾਰਕ ਦੇ 2-3 ਵਕੀਲ ਹੈਗੇ, ਇਹਨਾਂ ਦੇ ਆਖੇ ਲੱਗ ਕੇ ਫਰਾਡ ਬਹੁਤ ਕੇਸ ਫਾਈਲ ਕੀਤੇ ਆ। ਤੇ ਸਿੱਧੇ ਜੇ ਡਾਇਰੈਕਟ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਅਫਰੀਕਨ ਅਮਰੀਕਨ ਕਮਿਊਨਿਟੀ ਦੇ ਨਾਲ ਵਿਆਹ ਕਰਾਏ ਹੋਏ ਆ, ਪੈਸੇ ਪੂਸੇ ਵਾਲੇ ਜਿਹੜੇ ਹੁੰਦੇ ਆ ਉਹ ਕਰਕੇ, ਲੋਅਰ ਇਨਕਮ ਜਿਹੜੇ ਸੀਗੀਆਂ ਕੁੜੀਆਂ, ਉਹਨਾਂ ਨਾਲ ਵਿਆਹ ਕਰਾਏ ਹੋਏ ਆ। ਤੇ ਉਹ ਜਿਹੜਾ ਸਰਕਾਰ ਨੇ 2-3 ਵਾਰੀ ਅਨਾਉਂਸਮੈਂਟਾਂ ਵੀ ਕਰਤੀਆਂ, ਕਈ ਵਕੀਲ ਵਕੂਲ ਫੜੇ ਵੀ ਉਹਦੇ ਵਿੱਚ। ਸੋ ਬੇਸਿਕਲੀ ਉਹ ਜਿਹੜਾ ਹੈਗਾ ਸੈਂਟੀਮੈਂਟ ਉਹ ਇਹ ਹੈ ਕਿ ਵਾਵਾ ਦੇ ਵਿੱਚ ਇਨਵੈਸਟੀਗੇਸ਼ਨ ਬਹੁਤ ਵੱਡੀ ਜਿਹੜੀ ਡਿਊ ਆ, ਤਾਂ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਜਿਹੜੇ ਵਾਵਾ ਵਾਲੇ ਕੇਸ ਜਿਹੜੇ ਪਾਸ ਕਰਨੇ ਆ। ਤੇ ਬਾਕੀ ਜੇ ਕੋਈ ਵਿਕਟਮ ਹੋਇਆ ਇਹ ਵਕੀਲਾਂ ਵਕੂਲਾਂ ਦੇ ਥਰੂ, ਤਾਂ ਤੁਹਾਡੇ ਕੋਲ ਹੁਣ ਇੱਕ ਚਾਂਸ ਜਿਹੜਾ ਹੈਗਾ, ਤੁਸੀਂ ਉਹ ਚੋਂ ਬਾਹਰ ਨਿਕਲ ਸਕਦੇ ਆ ਉਹ ਕੰਪਲੇਂਟ ਕਰਕੇ, ਕਿ ਜੇ ਤੁਹਾਡੇ ਕੋਲ ਕਿਸੇ ਨੇ ਫਰਾਡ ਜਿਹੜਾ ਕੇਸ ਕਰਾਇਆ, ਬਾਅਦ 'ਚ ਜੇ ਤੁਹਾਨੂੰ ਉਹ ਆ ਕੇ ਫੜਦੇ ਆ ਤਾਂ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਹੈਗੇ। ਫਿਰ ਵਿਕਟਮ ਵਾਲੀ ਚੀਜ਼ ਨਹੀਂ ਜਿਹੜੀ ਰਹਿੰਦੀ, ਫਿਰ ਫਰਾਡ ਵਾਲੀ ਗੱਲ ਜਿਹੜੀ ਆ ਜਾਂਦੀ ਆ। ਸੋ ਬੜਾ ਫਾਈਨ ਬੈਲੈਂਸ ਜਿਹੜਾ ਇੱਕ ਕੀਤਾ ਹੋਇਆ। ਤੇ ਸ਼ੋਅ ਦੇ ਥਰੂ ਰਾਜਕਰਨ ਜੀ ਕਈ ਲੋਕਾਂ ਨੇ ਆ ਕੇ ਕਿਹਾ ਵੀ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਸਮਝਾਇਆ ਕਿ ਨਾ ਪੁੱਠੇ ਕੰਮਾਂ 'ਚ ਪਾਓ, ਆਪਣੇ ਨੈਫਿਊ ਵਗੈਰਾ ਛੋਟੇ ਜਿਹੜੇ ਉਹਨਾਂ ਦੇ ਭੈਣ ਭਰਾ ਜੇ ਕੋਈ ਕਰਦੇ ਸੀਗੇ। ਸੋ ਇਹ ਹੈਗੇ ਜਿਹੜਾ ਵਾਵਾ ਦੇ ਕੇਸ ਹੈਗੇ ਇਹਨਾਂ ਤੋਂ ਤਾਂ ਤੁਸੀਂ ਜਿਹੜਾ ਦੂਰ ਹੀ ਰਹੋ ਤਾਂ ਬੈਟਰ। ਜੀ ਥੈਂਕ ਯੂ। ਗੁਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਆਪਣੇ ਵਾਈਫ ਦਾ 13 ਮੈਂ US ਸਿਟੀਜ਼ਨ ਹੀ ਆ ਭਾਜੀ, ਤੇ 13 ਮੰਥ ਪਹਿਲਾਂ ਭਾਜੀ ਮੈਂ ਨਾ ਅਪਲਾਈ ਕੀਤਾ ਸੀ। ਤੇ ਭਾਜੀ ਮੇਰੇ ਨਾ ਜਿੱਦਾਂ ਨਾ ਫਿੰਗਰ ਆ ਗਏ ਸੀ ਜਿੱਦਾਂ, ਤੇ ਮੈਂ ਹੁਣ ਫਿਜ਼ਨੋ ਦੇ ਕੇ ਵੀ ਆਇਆ ਫਿੰਗਰ ਉਹਦੇ। ਇਹ ਭਾਜੀ ਇਹ ਆਪਣੇ ਇਹ ਫਿੰਗਰ ਜਿਹੜੇ ਪਟੀਸ਼ਨਰ ਦੇ ਪਹਿਲਾਂ ਵੀ ਆਉਂਦੇ ਹੁੰਦੇ ਕਿ ਜਾਂ ਆਉਂਦੇ ਸਰਪੰਚ ਸਾਹਿਬ ਆਏ ਨੇ ਬਾਅਦ ਆਉਣ ਲੱਗੇ? ਜਿਹੜੇ I-130 ਦੀ ਗੱਲ ਕਰਨੇ ਤੁਸੀਂ? ਹਾਂਜੀ ਬਿਲਕੁਲ ਭਾਜੀ, ਬਿਲਕੁਲ। ਹਾਂਜੀ ਹਾਂਜੀ ਵੱਡੇ ਭਾਜੀ। ਨਹੀਂ ਉਹ ਨਾ ਦੇਖੋ ਰਿਕੁਆਇਰਮੈਂਟ ਤਾਂ ਇਹੀ ਹੈਗੀ ਕਿ ਉਹ ਹਰੇਕ ਚੀਜ਼ ਤੇ ਫਿੰਗਰਪ੍ਰਿੰਟ ਲੈ ਸਕਦੇ ਆ, ਆਪਣੇ ਵਰਕ ਪਰਮਿਟ ਦੇ ਵੀ ਲੈ ਸਕਦੇ ਆ, ਅਸਾਈਲਮ ਦੇ ਵੀ, I-130 ਜਿਹੜੀ ਵੀ ਚੀਜ਼ ਕਰੋ। ਇਹ ਪਹਿਲਾਂ ਐਕਚੁਅਲੀ ਸਿਸਟਮ ਇਹੀ ਸੀਗਾ, ਕਿ ਹਰੇਕ ਚੀਜ਼ ਤੇ ਫਿੰਗਰਪ੍ਰਿੰਟ ਹੁੰਦੇ ਸੀਗੇ। ਪਿਛਲੇ ਕੁਝ ਸਾਲਾਂ ਤੋਂ ਸਪੈਸ਼ਲੀ ਜਿਹੜਾ ਕੋਵਿਡ ਤੋਂ ਬਾਅਦ ਨਾ ਇਹਨਾਂ ਨੇ ਪਾਲਿਸੀ ਸ਼ੁਰੂ ਕਰਤੀ ਕਿ ਆਪਾਂ ਪੁਰਾਣੀ ਮੈਚ ਕਰ ਲੈਣੀ ਆ, ਤੁਹਾਨੂੰ ਜਿਹੜੀ ਲੋੜ ਨਹੀਂ ਹੈਗੀ। ਬਟ ਇਹ ਨਾਰਮਲ ਜੀ ਗੱਲ ਹੈਗੀ ਹੈ ਫਿੰਗਰਪ੍ਰਿੰਟ, ਇਹਦਾ ਨਹੀਂ ਕੋਈ ਲੈਣਾ ਦੇਣਾ। ਇਹ ਮਤਲਬ ਕਿ ਉਹਨਾਂ ਦੀ ਮਰਜ਼ੀ ਆਫਿਸਰ ਦੀ ਕਿ ਜਿਹੜੀ
ਜਿਹੜਾ ਨੂੰ ਬਾਇਓਮੈਟ੍ਰਿਕਸ ਕਲੈਕਟ ਕਰਨੇ ਆ ਤਾਂ ਉਹ ਕਰ ਲੈਂਦੇ ਆ। ਤੇ ਅੱਵਲ ਤਾਂ ਜਿਹੜੇ 4 ਸਾਲ ਤੱਕ ਵੈਸੇ ਹੀ ਜਿਹੜੇ ਫਿੰਗਰਪ੍ਰਿੰਟ ਵਗੈਰਾ ਐਕਸਪਾਇਰ ਹੋ ਜਾਂਦੇ, ਈਵਨ ਅਸਾਈਲਮ ਦੇ ਕਿੱਸਿਆਂ ਤੋਂ ਦੁਬਾਰਾ ਵੀ ਕਰਾਉਂਦੇ ਆ ਲੋਕਾਂ ਤੋਂ ਫਿੰਗਰਪ੍ਰਿੰਟ। ਭਾਜੀ ਮੈਨੂੰ ਲੱਗਦਾ ਭਾਜੀ ਇਹੀ ਕੰਮ ਹੋਇਆ, ਕਿਉਂਕਿ ਭਾਜੀ ਜਦੋਂ ਮੈਂ ਇੱਕ ਵਾਰੀ ਜਦੋਂ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਉਦੋਂ ਮੇਰੇ ਫਿੰਗਰ ਆ ਗਏ ਸੀ ਤੇ ਗ੍ਰੀਨ ਕਾਰਡ ਵਾਰੀ ਨਹੀਂ ਆਏ, ਬਾਅਦ ਚ ਸਿਟੀਜ਼ਨ ਵੀ ਹੋਇਆ ਫਿਰ ਵੀ ਨਹੀਂ ਆਏ, ਸ਼ਾਇਦ ਵਿੱਚ ਗੈਪ ਜ਼ਿਆਦਾ ਪੈ ਗਿਆ ਤਾਂ ਕਰਕੇ ਸ਼ਾਇਦ ਮੇਰੀ ਕੋਈ ਬੈਕਗ੍ਰਾਉਂਡ ਚੈੱਕ ਕਰਨੀ ਹੋਵੇ ਉਹਨਾਂ ਨੇ। ਹਾਂਜੀ 4 ਸਾਲ, ਕਿਉਂਕਿ ਜਿਹੜਾ ਫਿੰਗਰ ਦਾ ਮਤਲਬ ਇਹ ਵੀ ਹੈਗਾ ਨਾ ਕਿ ਹੁਣ ਬੰਦੇ ਨੇ ਜਿਹਨੇ 4 ਸਾਲ ਬਾਅਦ ਪਹਿਲਾਂ ਕੀਤੇ ਸੀਗੇ, ਇਹ ਵੀ ਹੋ ਸਕਦਾ ਨਾ ਕਿ ਉਹਨੇ ਹੁਣ ਪਿਛਲੇ 4 ਸਾਲਾਂ 'ਚ ਕੋਈ ਕ੍ਰਾਈਮ ਕਰਤਾ ਹੋਇਆ ਕੁਝ, ਤੋਂ ਬੈਕਗ੍ਰਾਉਂਡ ਦਾ ਮਤਲਬ ਇਹ ਵੀ ਹੁੰਦਾ ਕਿ ਕੋਈ ਲੇਟੈਸਟ ਕ੍ਰਿਮੀਨਲ ਐਕਟੀਵਿਟੀ ਤਾਂ ਨਹੀਂ ਹੈਗੀ। ਹਾਂਜੀ ਭਾਈ 2 ਸਾਲ ਹੋ ਗਏ ਮੈਨੂੰ ਸਿਟੀਜ਼ਨ ਹੋਏ ਨੇ, ਤੇ ਮੈਂ ਸਿਟੀਜ਼ਨ ਤੋਂ ਬਾਅਦ ਹੀ ਭਾਈ ਜਿੱਦਾਂ ਵਾਈਫ ਦਾ ਅਪਲਾਈ ਕੀਤਾ ਤੇ ਸਿਟੀਜ਼ਨ ਤੋਂ ਬਾਅਦ ਹੀ ਮੈਰਿਜ ਹੋਈ ਸੀ ਮੇਰੀ। ਤੇ ਬਸ ਇਹੀ ਚੀਜ਼ ਦੀ ਕਨਫਿਊਜ਼ਨ ਸੀ ਭਾਈ। 3 ਹਫ਼ਤੇ ਮੈਂ ਟਰਾਈ ਕਰਦਾ ਪਿਆ ਸੀ। ਰਿਮੈਂਬਰ ਭਾਈ ਤੁਹਾਡੇ ਕੋਲ ਜਦੋਂ ਤੁਹਾਡੇ ਕਲਾਇੰਟ ਆਏ ਸੀ, ਮੈਂ ਆਡੀਅנਸ ਨੂੰ ਵੀ ਦੱਸਣਾ ਚਾਹੁੰਦਾ ਕਿ ਭਾਈ ਇਦਾਂ ਨਾ ਟਾਈਮ ਖਰਾਬ ਕਰਿਆ ਕਰੋ। ਉਹ ਤੁਹਾਨੂੰ ਵੀ ਪਤਾ ਹੈ ਕਿ ਅਸਾਈਲਮ ਜਦੋਂ ਨਾਲ ਇੱਕ ਗੱਲੋਂ ਤੁਸੀਂ ਕਹਿੰਦੇ ਸਾਨੂੰ ਇੰਡੀਆ ਖਤਰਾ ਆ, ਦੂਜੀ ਵਾਰੀ ਤੁਸੀਂ ਭਾਜੀ ਹੋਰਾਂ ਪੁੱਛਣ ਦੇ ਹੋ ਕਿ ਆਪਣਾ ਇੰਡੀਆ ਜਾ ਸਕਦੇ ਨਹੀਂ ਜਾ ਸਕਦੇ। ਜਿੱਦਾਂ ਹਰਜੋਤ ਭਾਈ ਨੇ ਭਾਈ ਗੱਲ ਨਹੀਂ ਕੀਤੀ ਸੀ ਕਿ 95% ਸਾਰਿਆਂ ਦੇ ਵਕੀਲ ਹੈਗੇ ਨੇ ਭਾਜੀ, ਉਹ ਵਕੀਲਾਂ ਨੂੰ ਜਦੋਂ ਆਪਣੇ ਸਵਾਲ ਇਦਾਂ ਦੇ ਪੁੱਛਦੇ ਨਾ ਅਗਲੇ ਭਾਜੀ ਤੁਹਾਨੂੰ ਵੀ ਪਤਾ ਕਿਹੜੇ ਸਮੂਹ ਨਾਲ ਬੋਲਦੇ ਆ, ਕਿਉਂਕਿ ਭਾਈ ਇੱਕ ਗੱਲੋਂ ਆਪਾਂ ਨੂੰ ਦੱਸਿਆ ਹੁੰਦਾ ਉਹਨਾਂ ਨੂੰ ਹਨਾ, ਇੱਕ ਗੱਲੋਂ ਦੱਸਿਆ ਹੁੰਦਾ ਕਿ ਸਾਨੂੰ ਖਤਰਾ ਆ ਤੇ ਉਹ ਤੁਹਾਡੇ ਨਾਲ ਥੋੜਾ ਕੰਫਰਟ ਫੀਲ ਕਰਦੇ ਭਾਜੀ, ਇਸੇ ਕਰਕੇ ਤੁਹਾਡੇ ਨਾਲ ਕਰਦੇ ਆ। ਤੇ ਮੈਂ ਆਡੀਅנਸ ਅੱਗੇ ਰਿਕਵੈਸਟ ਕਰਨਾ ਚਾਹੁੰਦਾ ਤੇ ਭਾਜੀ ਨੇ ਕਿੰਨੀ ਵਾਰੀ ਤੁਹਾਨੂੰ ਕਿਹਾ ਹੈ ਕਿ ਮਤਲਬ ਤੁਹਾਨੂੰ ਵੀ ਪਤਾ ਕਿੱਦਾਂ ਜਾਣਾ ਕਿੱਦਾਂ ਨਹੀਂ ਹਨਾ। ਬਸ ਨਾਲੇ ਭਾਜੀ ਇੱਕ ਚੀਜ਼ ਨੋਟ ਕੀਤੀ ਤੁਸੀਂ ਕਿ ਆਡੀਅנס ਦੇ ਗਾਂ ਫਰੈਂਡ ਹੀ ਕਿਉਂ ਹੁੰਦੇ ਨੇ, ਗਾਂ ਬ੍ਰਦਰ ਹੀ ਕਿਉਂ ਹੁੰਦੇ ਨੇ, ਗਾਂ ਸਾਡੇ ਏਦਾਂ ਨਾ ਏਦਾਂ ਹੋਇਆ ਅੱਜ ਤੱਕ ਕਦੀ ਕੋਈ ਬੰਦਾ ਸਾਹਮਣੇ ਆਇਆ ਦੱਸੋ ਮੈਨੂੰ ਭਾਜੀ? ਏਦਾਂ ਹੀ ਜਿਹੜੇ ਮੇਰੇ ਹੁਣ ਰਿਵਿਊ ਵੀ ਆ ਉਹ ਕਿ ਮੇਰੇ ਘਰ ਵਾਲੀ ਨੇ ਏਦਾਂ ਕਰਤਾ, ਮੇਰੇ ਦੋਸਤ ਨੇ ਏਦਾਂ ਕਰਤਾ, ਮੇਰੇ ਉਹਨਾਂ ਕਰਤਾ। ਤਾਂ ਜਿਹੜੇ ਹੁਣ ਆਫਸੈਟ ਦਾ ਮਾਹੌਲ ਪਤਾ ਹੀ ਹੈ, ਹੁਣ ਕਈ ਵਕੀਲ ਤਾਂ ਏਦਾਂ ਕੋਈ ਗਾਲਾਂ ਗੁਲਾਂ ਵੀ ਕੱਢ ਦਿੰਦੇ। ਮੈਂ ਭਾਜੀ ਐਵੇਂ ਮੈਂ ਕਈ ਵਾਰੀ ਸੁਣ ਕੇ ਵੀ ਹੈਰਾਨ ਹੋਈਦਾ ਹੁੰਦਾ। ਤੇ ਮੈਂ ਕਿਹਾ ਯਾਰ ਹੁਣ ਤੁਸੀਂ ਯਾਰ ਛੋਟੇ ਵੀਰ ਆ ਸਾਰੇ ਤੁਹਾਡੇ, ਆਪਾਂ ਵੀ ਚਲੋ 2 ਘੜੀਆਂ ਸਾਡੇ ਕੋਲ ਆ, ਠੀਕ ਹੈ, ਜਿਹੜਾ ਜ਼ਿੰਦਗੀ ਹੈ ਲੰਘ ਜਾਣੀ ਇਹਦਾ ਨਹੀਂ ਪਤਾ ਲੱਗਦਾ, ਠੀਕ ਹੈ। ਹੁਣ ਦੇਖ ਲਓ ਕਰਦੇ ਕਰਾਂਦੇ 5-6 ਸਾਲ ਹੋ ਗਏ ਹਨਾ, 10 ਸਾਲ ਆਪਾਂ ਹੋਰ ਆ ਜਿਹੜਾ। ਤੇ ਉਹਦੇ ਵਿੱਚ ਇਹ ਹੈਗਾ ਕਿ ਆਪਾਂ ਵੀ ਇਹੀ ਚਾਹੁੰਦੇ ਕਿ ਯਾਰ ਸੁੱਖ ਸ਼ਾਂਤੀ ਨਾਲ ਸਾਰਿਆਂ ਦਾ ਹੋ ਜਾਵੇ, ਕਿ ਓਵਰਆਲ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖੋ ਤੁਸੀਂ ਇਹੀ ਕਹੋਗੇ ਯਾਰ ਵਧੀਆ ਬੰਦਾ ਸੀਗਾ, ਵਧੀਆ ਕੰਮ ਕਰਕੇ ਗਿਆ। ਤੇ ਇਹਦੇ ਵਿੱਚ ਇਹ ਹੈਗਾ ਕਈ ਜਿਹੜੇ ਸ਼ਾਰਟ ਫਿਊਜ਼ ਵੀ ਬੜੇ ਆਉਂਦੇ ਆ, ਯੰਗ ਜਨਰੇਸ਼ਨ ਜਿਹੜੀ ਗਰਮ ਛੇਤੀ ਹੋ ਜਾਂਦੇ ਆ। ਤੇ ਏਦਾਂ ਹੈਗਾ ਕਿ ਬਿਜ਼ਨਸ ਚਲਾਣੇ ਨਾ ਇਹ ਔਖੇ ਕੰਮ ਹੈਗੇ, ਏਡੇ ਸੌਖੇ ਕੰਮ ਨਹੀਂ ਹੈਗੇ ਜੀ। ਇੰਪਲੋਈ ਮੈਨੇਜ ਕਰਨਾ, 50-70 ਬੰਦੇ ਮੈਨੇਜ ਕਰਨਾ, ਉਹਨੂੰ ਉਹ ਤੇ ਬੜੇ ਬੰਦੇ ਨੂੰ ਜਿਹੜਾ ਏਡਾ ਈਜ਼ੀ ਨਹੀਂ ਹੁੰਦਾ, ਲੱਗਦਾ ਹੀ ਹੁੰਦਾ ਕਈ ਵਾਰੀ ਆ ਕੇ ਬੋਲ ਕੇ ਚਲ ਗਿਆ, ਕੰਮ ਚੱਲ ਪਏ। ਕੰਮ ਨੂੰ ਸਹੀ ਤਰੀਕੇ ਨਾਲ ਕਰਨਾ, ਕੇਸ ਨੂੰ ਸਿਰੇ ਚਾੜਨਾ, ਉਹ ਚੀਜ਼ਾਂ ਜਿਹੜੀਆਂ ਆਉਂਦੀਆਂ ਹਰੇਕ ਨੂੰ ਬੰਦਾ ਖੁਸ਼ ਨਹੀਂ ਕਰ ਸਕਦਾ। ਪਰ ਹਾਂਜੀ ਜਿਹੜਾ ਜਿੱਦਾਂ ਬਾਈ ਨੇ ਕਿਹਾ ਇਹੀ ਹੈ ਕਿ ਦੂਜੇ ਬੰਦੇ ਦਾ ਵੀ ਥੋੜਾ ਜਿਹਾ ਪੱਖ ਸਮਝਿਆ ਕਰੋ ਕਿ ਕਿੱਦਾਂ ਕੀ ਚੀਜ਼ਾਂ ਹਨਾ, ਫੜੋ ਫੜਾਈ ਜਿਹੜੇ ਹਿਸਾਬ ਨਾਲ ਹੋ ਰਹੀ ਆ। ਆਪਾਂ ਵੀ ਕਈ ਡਾਇਰੈਕਸ਼ਨ ਚ ਬੰਦਾ ਵਕੀਲ ਵੀ ਜਿਹੜਾ ਪੁੱਲ ਰਹਿੰਦਾ ਹੈਗਾ, ਖਿੱਚਿਆ ਜਾਂਦਾ ਜੀ। ਬਿਲਕੁਲ। ਅਗਲੇ ਕਾਲਰ ਬਲਜੀਤ ਜੀ ਤੇ ਅੱਜ ਦੇ ਲਾਸਟ ਕਾਲਰ ਨੇ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ। ਹਾਂਜੀ ਬਲਜੀਤ ਜੀ ਪੁੱਛੋ ਜੀ ਸਵਾਲ। ਹਾਂਜੀ ਬਲਜੀਤ। ਨਹੀਂ ਮੈਨੂੰ ਲੱਗਦਾ ਨਹੀਂ ਇਹਨਾਂ ਦਾ ਸਵਾਲ ਪੁੱਛਣਾ ਆ, ਵੈਸੇ ਹੀ ਕਾਲ ਲਾਈ ਆ ਲੱਗਦਾ। ਤੇ ਚਲੋ ਕੋਈ ਨਹੀਂ, ਥੈਂਕ ਯੂ ਇਹਨਾਂ ਦਾ। ਤੇ ਹਾਜ਼ਰੀ ਅਸੀਂ ਤੁਹਾਡੀ ਲਵਾ ਲਈ ਆ, ਤੇ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਅਟਰਨੀ ਟਿਰਕੇਣਾ ਜੀ ਬੜਾ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਆ ਫਿਰ ਆਪਾਂ ਅਗਲੀ ਵਾਰੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ।